ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਤੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ 'ਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਅਪਡੇਟ ਅਮਰੀਕਾ ਦਾ ਅੱਜ ਦਾ ਸ਼ਨੀਚਰਵਾਰ ਦਾ ਇਮੀਗ੍ਰੇਸ਼ਨ ਦਾ ਵਿਸ਼ੇਸ਼ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੈਂ ਰਾਜਕਨਵੀਰ ਸਿੰਘ ਤੇ ਮੇਰੇ ਨਾਲ ਜੁੜ ਚੁੱਕੇ ਨੇ ਇਸ ਟਾਈਮ US ਇਮੀਗ੍ਰੇਸ਼ਨ ਦੀ ਅਟਰਨੀ ਜੇ ਟਰਕਿਆਣਾ ਜੀ। ਟਰਕਿਆਣਾ ਜੀ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ ਆਨੂੰ ਜੀ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਸਾਡੇ ਅੱਜ ਦੇ ਪ੍ਰੋਗਰਾਮ ਦੇ ਸਪਾਂਸਰ ਹਨ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ 408-272-2500। ਟਰਕਿਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਰਕਿਆਣਾ 4159090503। ਮਨਜੀਤ ਸਿੰਘ, ਨਰਿੰਦਰ ਕੌਰ ਗੁਲਾਰ, ਅਵਤਾਰ ਸਿੰਘ, ਮੰਜ਼ਿਲ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਨ, ਸਨੀ ਪੁਰੇਵਾਲ ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਲਖਵੀਰ ਸਿੰਘ ਸਮਰਾ ਟੈਕਸਸ, ਜਰਨੈਲ ਸਿੰਘ ਜੌਹਲ, ਹਰਨੇਕ ਸਿੰਘ ਪਾਬਲਾ ਰੈਂਟਨ ਵਾਸ਼ਿੰਗਟਨ, ਓਂਕਾਰ ਸਿੰਘ ਫਰੈਜ਼ਨੋ, ਮੇਜਰ ਸਿੰਘ ਸਿੱਧੂ, ਵਿੰਦਰ ਢਾਲੀਵਾਲ, ਹਰਦਿਆਲ ਸਿੰਘ, ਇੰਦਰਜੀਤ ਕੌਰ ਢਾਲੀਵਾਲ ਬੇਕਰਸਫੀਲਡ, ਕਰਮਵੀਰ ਸਿੰਘ ਟਰਲੌਕ, ਹਰਜੀਤ ਸਿੰਘ ਲੈਥਰੋਪ, ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਜ਼ੈਂਡਰ ਗਰੁੱਪ, ਜਿੱਥੋਂ ਤੁਸੀਂ ਹੋਮ ਲੋਨਸ, ਘਰ ਖਰੀਦਣ ਅਤੇ ਘਰ ਵੇਚਣ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ ਮੋਹਨ ਚੀਮਾ 5599052575। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਤੇ ਆਓ ਆਪਾਂ ਗੱਲਬਾਤ ਦਾ ਸਿਲਸਿਲਾ ਜਿਹੜਾ ਉਹ ਸ਼ੁਰੂ ਕਰਦੇ ਹਾਂ। ਇਮੀਗ੍ਰੇਸ਼ਨ ਦੇ ਬਾਰੇ ਗੱਲਬਾਤ ਕਰਾਂਗੇ ਤੇ ਅਟਾਰਨੀ ਟਰਕਿਆਣਾ ਜੀ, ਅੱਜ ਆਪਾਂ ਕਿਹੜੇ ਟੌਪਿਕ ਦੇ ਉੱਤੇ ਡਿਸਕਸ਼ਨ ਕਰਨ ਜਾ ਰਹੇ ਹਾਂ? ਅੱਜ ਜੀ ਆਪਾਂ ਅਸਾਈਲਮ ਦੇ ਟੌਪਿਕ ਦੇ ਉੱਤੇ ਡਿਸਕਸ਼ਨ ਕਰਾਂਗੇ। ਤੇ ਕੀ ਆ ਕਿ ਅਗਲੇ ਜਿਹੜੇ 3 ਮਹੀਨੇ ਆ ਉਹਦੇ ਵਿੱਚ ਕਾਫੀ ਜ਼ਿਆਦਾ ਸਾਡੀਆਂ ਜਿਹੜੀਆਂ ਇੰਡੀਵਿਜੂਅਲ ਹੀਅਰਿੰਗਸ ਹੈਗੀਆਂ, ਤੇ ਜਿਹੜੇ ਮੇਰੇ ਆਪਣੇ ਵੀ ਕਲਾਇੰਟ ਆ ਉਹਨਾਂ ਨੂੰ ਵੀ ਸੁਣਦੇ ਵੀ ਆ ਕਾਫੀ ਜਾਣੇ, ਤੇ ਉਹਨਾਂ ਨੂੰ ਵੀ ਬਾਰ-ਬਾਰ ਜਿੱਦਾਂ ਸੇਮ ਚੀਜ਼ ਕਹਿਣੀ ਪੈ ਰਹੀ। ਮੈਂ ਕਿਹਾ ਚਲੋ ਪਲੇਟਫਾਰਮ ਦਾ ਫਾਇਦਾ ਚੱਕੀਏ, ਥੋੜਾ ਜਿਹਾ ਮੇਰੀ ਵੀ ਕੇਸ ਪ੍ਰੀਪੇਅਰ ਕਰਨ 'ਚ ਸੌਖ ਹੋ ਜੂਗੀ, ਤੇ ਜਿਹੜੇ ਲੋਕੀ ਸੁਣ ਰਹੇ ਆ ਜਿਨ੍ਹਾਂ ਦੀ ਹੋਰ ਕਿਤੇ ਤਰੀਕਾ ਆ ਰਹੀ ਉਹਨਾਂ ਨੂੰ ਵੀ ਇਹ 'ਚੋਂ ਫਾਇਦਾ ਹੋ ਜੂਗਾ। ਸੋ ਅੱਜ ਆਪਾਂ ਗੱਲ ਕਰਾਂਗੇ ਜੀ ਸਿਰਫ ਜਿਹੜਾ ਅਸਾਈਲਮ ਦਾ ਇੱਕ ਟੌਪਿਕ ਹੈਗਾ, ਵੈਲ ਫਾਊਂਡਡ ਫੀਅਰ ਆਫ ਫਿਊਚਰ ਪ੍ਰੋਸੀਕਿਊਸ਼ਨ। ਇਹਨੂੰ ਸਾਰੇ ਲੋਕੀ ਨਜ਼ਰਅੰਦਾਜ਼ ਕਰ ਜਾਂਦੇ ਆ। ਸੋ ਕੀ ਹੁੰਦਾ ਕਿ ਲੋਕੀ ਸਾਰਾ ਜਿਹੜਾ ਜ਼ੋਰ ਆ, ਨਵਾਂ ਬੰਦਾ ਆਉਂਦਾ ਜਾਂ ਜਿਹੜਾ ਈਵਨ ਕਈ ਵਾਰੀ ਹੈਰਾਨ ਆ ਮੈਂ ਕਿ ਕਾਫੀ ਦੇਰ ਤੋਂ ਕਹਿੰਦੇ ਸ਼ੋਅ ਸੁਣ ਰਹੇ ਆ, 2 ਸਾਲ ਤੋਂ ਸੁਣ ਰਹੇ ਆ, ਪਰ ਜਦੋਂ ਆਉਂਦੇ ਆ ਆਪਣਾ ਸਟੇਟਮੈਂਟ ਬਿਆਨ ਵਗੈਰਾ ਦੱਸਦੇ ਆ, ਉਹ ਜਦੋਂ ਬੰਦਾ ਇੰਡੀਆ ਤੋਂ ਗਿਆ ਨਹੀਂ ਤੇ ਉੱਥੇ ਰੁਕਿਆ ਨਹੀਂ, ਤੇ ਜਿਹੜੇ ਬਾਕੀ ਅਗਲੇ ਵਾਲੇ ਬਿਆਨ ਸਿਰਫ ਇੰਨੇ ਕੁ ਹੁੰਦੇ ਆ ਕਿ ਮੈਂ ਪਾਰਟੀਸਪੇਟ ਬਹੁਤ ਕੀਤਾ, ਮੈਂ ਇੱਥੇ ਗੁਰਦੁਆਰਿਆਂ ਦੇ ਵਿੱਚ ਗਿਆ, ਮੈਂ ਯੂਬਾ ਸਿਟੀ ਗਿਆ, ਮੈਂ ਅੰਬੈਸੀ ਦੇ ਮੂਹਰੇ ਗਿਆ, ਮੇਰੇ ਕੋਲ 4-5 ਫੋਟੋਆਂ ਵਾ, ਤੇ ਮੇਰੇ ਘਰਦਿਆਂ ਨੇ ਵੀ ਬੜੀ ਸ਼ਮੂਲੀਅਤ ਪਾਈ ਆ, ਮੈਂ ਪੈਸੇ ਭੇਜੇ ਆ ਪਿੱਛੇ ਕਿਸਾਨੀ ਅੰਦੋਲਨ 'ਚ। ਤੇ ਉੱਥੇ ਆ ਕੇ ਗੱਡੀ ਜਿਹੜੀ ਰੁਕ ਜਾਂਦੀ ਆ, ਤੇ ਫਿਰ ਇੱਕ ਤਾਂ ਮੈਂ ਉਹੀ ਹੈ ਕਿ ਸ਼ਾਇਦ ਲੋਕਾਂ ਨੂੰ ਸਮਝ ਵੀ ਆ ਰਿਹਾ ਪੂਰਾ ਕਿ ਹੈ ਕੀ ਆ, ਤਾਂ ਮੈਂ ਫਿਰ ਆਪਣੇ ਪਿੱਛੇ ਨੋਟਸ ਰਿਵਿਊ ਕੀਤੇ। ਸੋ ਇੱਦਾਂ ਕਿ ਲੋਕਾਂ ਨੂੰ ਕਾਫੀਆਂ ਨੂੰ ਪਤਾ ਨਹੀਂ ਕਿ ਵੈਲ ਫਾਊਂਡਡ ਫੀਅਰ ਆਫ ਫਿਊਚਰ ਪਰਸੀਕਿਊਸ਼ਨ ਦੇ ਵਿੱਚ ਅਸਾਈਲਮ ਦਾ ਇੱਕ ਹੋਰ ਐਲੀਮੈਂਟ ਹੁੰਦਾ ਜਿਹੜਾ ਪ੍ਰੂਵ ਕਰਨਾ ਹੁੰਦਾ, ਤੇ ਤਾਂ ਅਸਾਈਲਮ ਜਿਹੜਾ ਉਹ ਮਿਲਦਾ। ਉਹਦੇ ਬਾਰੇ ਜਿਹੜਾ ਹੈਗਾ ਕਿ ਉਹ ਚੀਜ਼ ਤਾਂ ਅੱਗੇ ਕਿਉਂਕਿ ਬ੍ਰੇਕ ਬਹੁਤ ਜ਼ਿਆਦਾ ਲੱਗ ਜਾਂਦੀ ਹੈ। ਸੋ ਸਾਰਾ ਪ੍ਰੋਗਰਾਮ ਜਿਹੜਾ ਹੈਗਾ ਤਕਰੀਬਨ ਉਹਦੇ ਬਾਰੇ ਹੋਊਗਾ ਕਿ ਕਿਹੜੀ ਚੀਜ਼ ਤੁਸੀਂ ਸਾਰੇ ਜਾਣੇ ਜਿਹੜੀ ਆਪਣੀ ਫਾਈਨਲ ਤਰੀਕ ਦੇ ਵਿੱਚ ਜਿਹੜੀ ਮਿਸ ਕਰ ਰਹੇ। ਠੀਕ ਹੈ, ਚਲੋ ਠੀਕ ਹੈ। ਸੋ ਇਸ ਡਿਸਕਸ਼ਨ ਦੇ ਉੱਤੇ ਵੈਲ ਫਾਊਂਡਡ ਫੀਅਰ ਜਿਹੜੇ ਫਿਊਚਰ ਪ੍ਰੋਸੀਕਿਊਸ਼ਨ ਦਾ, ਉਹਦੇ ਉੱਤੇ ਆਪਾਂ ਡਿਸਕਸ਼ਨ ਕਰਾਂਗੇ। ਤੇ ਉਸ ਤੋਂ ਪਹਿਲਾਂ ਜੀ ਆਪਾਂ ਥੋੜਾ ਜਿਹਾ ਉੱਦਾਂ ਤੁਸੀਂ ਦੱਸ ਜਾਇਓ ਵੀ ਲੇਟੈਸਟ ਕੀ ਚੱਲ ਰਿਹਾ ਆ, ਕੈਂਪਾਂ ਤੋਂ ਕੀ ਖਬਰ ਆ ਰਹੀ ਆ, ਤੇ ਜਾਂ ਬਾਰਡਰ ਤੋਂ ਆਪਾਂ ਨੂੰ ਕਿੱਦਾਂ ਦੀ ਨਿਊਜ਼ ਜਿਹੜੀ ਉਹ ਆ ਰਹੀਆਂ ਆ, ਕੀ ਕੁਛ ਜਿਹੜਾ ਉੱਥੇ ਵੀ ਹੋ ਰਿਹਾ। ਕੈਂਪਾਂ 'ਚੋਂ ਇੱਕ ਖਬਰ ਆ ਜਿਹੜੀ ਆ ਐਟਲਾਂਟੋ ਵਾਲਾ ਕੈਂਪ ਆ, ਸੈਂਡੀਏਗੋ ਵਾਲਾ ਜਿਹੜਾ ਕੋਰਟ ਆ ਉਹ ਲੋਕਾਂ ਨੂੰ ਛੱਡ ਨਹੀਂ ਰਿਹਾ। ਈਵਨ ਕਈਆਂ ਦੇ ਬਿਆਨ ਪਾਸ ਵੀ ਆ, ਬੌਂਡ ਨਹੀਂ ਦੇ ਰਿਹਾ। ਸੋ ਕਾਫੀ ਸਾਰੇ ਲੋਕਾਂ ਨੂੰ ਉਹ ਡਿਟੇਨਡ ਹੀਅਰਿੰਗ ਜਿਹੜੀ ਉੱਧਰਲੇ ਸੈਂਡੀਏਗੋ ਵਾਲੇ ਪਾਸੇ ਜਿਹੜੀ ਉਹ ਦੇ ਰਹੇ ਆ, ਤੇ ਬਿਆਨ ਫਿਰ ਵੀ ਕਾਫੀ ਵੱਡੀ ਗਿਣਤੀ 'ਚ ਲੋਕਾਂ ਨੂੰ ਛੱਡੇ ਜਾ ਰਿਹਾ। ਤਕਰੀਬਨ ਜਦੋਂ ਪੁੱਛੀਦਾ ਕਿ ਕਿੰਨੇ ਦਿਨ ਪਹਿਲਾਂ ਆਇਆ ਸੀ, ਹਫ਼ਤਾ 2 ਹਫ਼ਤੇ ਪਹਿਲਾਂ, ਕਾਫੀ ਲੋਕਾਂ ਨੂੰ ਅਜੇ ਵੀ ਜਿਹੜਾ ਛੱਡਿਆ ਜਾ ਰਿਹਾ। ਟਰੰਪ ਵਾਲੇ ਹਾਲਾਤ ਤਾਂ ਨਹੀਂ ਹੋਏ, ਪਰ ਇਹ ਹੈ ਕਿ ਕਈਆਂ ਦੀ ਉਹਨਾਂ ਨੇ ਜਿਹੜੀ ਹੈਗੀ ਆ ਬਿਆਨ ਹੁਣ ਜਿਹੜੇ ਆ ਉਹ ਲੈਣੇ ਸ਼ੁਰੂ ਕਰਤੇ ਆ। ਪਹਿਲਾਂ ਤਾਂ ਜਿਹੜਾ ਸੀਗਾ ਉਹ ਕਹਿੰਦੇ ਸਾਡੇ ਕੋਲ ਟਾਈਮ ਹੀ ਨਹੀਂ ਹੈਗਾ ਸੁਣਨ ਦਾ ਕਿਸੇ ਦਾ, ਉਹ ਵਾਲਾ ਸ਼ਾਇਦ ਜਿਹੜੀ ਇੰਨੀ ਜ਼ਿਆਦਾ ਭੀੜ ਇਕੱਠੀ ਜਿਹੜੀ ਆਉਂਦੀ ਸੀ ਉਹ ਲੰਘ ਗਿਆ। ਸੋ ਸਾਰਿਆਂ ਨੂੰ ਆਪਣੇ ਬਿਆਨ
ਹੱਡਬੀਤੀ ਜਿਹੜੀ ਆਪਣੀ ਆ ਉਹ ਹਮੇਸ਼ਾ ਪਤਾ ਹੋਣੀ ਚਾਹੀਦੀ ਆ। ਸੋ ਇਹ ਵੀ ਕਈ ਵਾਰੀ ਕਾਲ ਕਰਦੇ ਆ ਕਿ ਭਾਜੀ ਮੈਂ ਬਾਰਡਰ ਤੋਂ ਟੱਪਣਾ। ਮੈਂ ਕਿਹਾ ਯਾਰ ਮੈਨੂੰ ਨਾ ਫੋਨ ਕਰ ਅਜੇ, ਹੈ ਨਾ, ਜਦ ਤੱਕ ਪਹੁੰਚਦਾ ਨਹੀਂ ਇੱਥੇ। ਤਾਂ ਨਹੀਂ ਭਾਜੀ ਮੈਂ ਬਸ ਆਹੀ ਪੁੱਛਣਾ ਸੀ ਕਿ ਮੈਂ ਬਿਆਨ ਤਿਆਰ ਕਰਕੇ ਆਵਾਂਗਾ, ਲਾ ਤਿਆਰ ਕਰਕੇ ਆਇਆ। ਮੈਂ ਕਿਹਾ ਯਾਰ ਆਹ ਕਿਹੜੀ ਗੱਲ, ਬਿਆਨ ਤਿਆਰ ਕਰਕੇ ਆਇਆ ਨਾ ਕਰਕੇ ਲੱਗੇ ਉਹਦਾ। ਤੁਹਾਨੂੰ ਜਦੋਂ ਏਦਾਂ ਸੁੱਤੇ ਜਾਗਦੇ ਜਿੱਥੇ ਪੁੱਛਿਆ ਤੁਹਾਨੂੰ ਬਿਆਨ ਪਤਾ ਹੋਣੇ ਚਾਹੀਦੇ ਆ, ਘਰੋਂ ਤੁਰਨ ਤੋਂ ਪਹਿਲਾਂ ਹੀ ਪਤਾ ਹੋਣੇ ਚਾਹੀਦੇ, ਰਾਈਟ। ਜੀ ਨਹੀਂ, ਦੇਖੋ ਅਸੀਂ ਇਹ ਨਹੀਂ ਕਹਿੰਦੇ ਵੀ ਤੁਸੀਂ ਟੱਪ ਕੇ ਆਓ, ਪਰ ਇਹ ਵੀ ਜੇ ਟੱਪਣ ਤੋਂ ਬਾਅਦ ਦੇ ਵਿੱਚ ਤੁਸੀਂ ਇੱਥੇ ਆ ਚੁੱਕੇ ਆ ਤੇ ਤੁਹਾਨੂੰ ਅਸਾਈਲਮ ਤੁਸੀਂ ਲਾਉਣਾ ਤੇ ਫਿਰ ਤੁਹਾਨੂੰ ਇਮੀਗ੍ਰੇਸ਼ਨ ਵਕੀਲ ਦੀ ਸਹੂਲਤ ਚਾਹੀਦੀ ਹੈ। ਤੇ ਫਿਰ ਉਸ ਤੋਂ ਬਾਅਦ ਤੁਸੀਂ ਡੈਫੀਨੇਟਲੀ ਕਾਲ ਕਰ ਸਕਦੇ ਆ ਅਟਰਨੀ ਟਰਕੀਆਨਾ ਉਹਨਾਂ ਨੂੰ, ਤੇ ਉਹ ਫਿਰ ਉਸ ਚੀਜ਼ ਦੇ ਵਿੱਚ ਤੁਹਾਡੇ ਕੇਸ ਦੇ ਹਿਸਾਬ ਦੇ ਨਾਲ ਤੁਹਾਨੂੰ ਜਿਹੜਾ ਉਹ ਦੱਸ ਦੇਣਗੇ। ਤੇ ਕਰਨ ਜੀ ਦੱਸਦੀ ਹੈ ਕਿ ਹੁਣ ਜਿਹਨਾਂ ਨੂੰ ਪਤਾ ਨਹੀਂ ਕੀ ਗੱਲ ਆਪਾਂ ਕਰ ਰਹੇ ਹਾਂ, ਸੋ ਗੱਲ ਆਪਾਂ ਇਹ ਕਰ ਰਹੇ ਹਾਂ, ਜਦੋਂ ਬੰਦਾ ਬਾਰਡਰ ਟੱਪਦਾ ਨਾ, ਜਿਹੜਾ ਕਰੈਕਟ ਪ੍ਰੋਸੀਜਰ ਕੀ ਹੈਗਾ ਕਿ ਉਹਨੂੰ ਉਹ ਡਿਟੈਂਸ਼ਨ 'ਚ ਲੈ ਜਾਂਦੇ ਆ, ਉੱਥੇ ਉਹਦੇ ਬਿਆਨ ਹੁੰਦੇ ਆ, ਤੇ ਕਈ ਵਾਰੀ ਬਿਆਨ ਕਰਨ ਦਾ ਉਹਨਾਂ ਕੋਲ ਟਾਈਮ ਨਹੀਂ ਹੁੰਦਾ, ਅਸੀਂ ਸਿੱਧੇ ਛੱਡ ਦਿੰਦੇ ਸੀਗੇ। ਤੇ ਮੰਨ ਲਓ ਕਈ ਵਾਰੀ ਬਿਆਨ ਹੋ ਗਏ ਆਪਣਾ ਜਾਰਜੀਆ, ਲੁਈਜ਼ੀਆਨਾ, ਐਟਲਾਂਟਾ, ਸਪੈਸ਼ਲੀ ਜਿਹੜੇ ਹੁਣ ਹੈਗੇ ਆ, ਤੇ ਓਟੇਮੀਸਾ ਵੀ ਹੁਣ ਆ ਗਿਆ ਇਹਦੇ ਵਿੱਚ। ਉਹਨਾਂ ਨੇ ਤੁਹਾਡੇ ਬਿਆਨ ਲੈਣੇ ਆ ਤੇ ਕਈ ਵਾਰੀ ਉੱਤੇ ਛੱਡ ਦਿੰਦੇ ਸੀਗੇ। ਤੇ ਕਈ ਵਾਰੀ ਕੀ ਹੈ ਕਿ ਉਹਨਾਂ ਨੇ ਜੇ ਵੈਸੇ ਹੀ ਅਫਸਰ ਆ ਗਿਆ, ਹੈ ਨਾ, ਯੰਗ ਜਿਹੇ ਅਫਸਰ ਸਪੈਸ਼ਲੀ, ਜਿੱਦਾਂ ਕਈ ਵਾਰੀ ਉਹਨਾਂ ਨੇ ਕਿਹਾ ਨਹੀਂ ਇਹ ਤਾਂ ਪਿਛਲੇ ਮੈਂ 10 ਬੰਦੇ ਸੁਣੇ ਸਾਰੇ ਸੇਮ ਚੀਜ਼ ਹੀ ਕਹੀ ਜਾ ਰਿਹਾ, ਮੈਂ ਨਹੀਂ ਅਪਰੂਵ ਕਰਨਾ। ਉਹਨੇ ਵੈਸੇ ਹੀ ਗੇਅਰ ਲਾ ਲਿਆ ਬਿਨਾਂ ਮਤਲਬ ਦੇ, ਤੁਹਾਡੀ ਕੋਈ ਗਲਤੀ ਨਹੀਂ, ਤੁਸੀਂ ਬਾਕੀ ਲੋਕਾਂ ਨੂੰ ਗਈਆਂ, ਤੁਸੀਂ ਕਿਹਾ ਬਾਕੀ ਵੀ ਲੰਘ ਗਏ, ਮੈਂ ਵੀ ਲੰਘ ਜਾਣਾ। ਉਹਨੇ ਗੇਅਰ ਫਸਾ ਲਿਆ ਆਪਣਾ ਕਿ ਨਹੀਂ ਇਹਦੇ ਬਿਆਨ ਨਾ ਪਾਸ ਨਹੀਂ ਹੋਏ, ਇਹਨੇ ਦੱਸਿਆ ਨਹੀਂ ਮੈਨੂੰ। ਉਹਨੇ ਤੁਹਾਨੂੰ ਭੇਜਤਾ ਜੱਜ ਮੋਰੇ। ਜੱਜ ਮੋਰੇ ਤੁਹਾਡੀ ਫਿਰ ਇਹਨੂੰ ਤੁਸੀਂ ਅਪੀਲ ਵੀ ਕਹਿ ਸਕਦੇ ਆ, ਮਤਲਬ ਤੁਹਾਡਾ ਆਖਰੀ ਚਾਂਸ ਹੈ ਜੱਜ ਮੋਰੇ, ਕਿਉਂਕਿ ਜਿਹੜਾ ਵਿਜੇ ਕੁਮਾਰ ਵਾਲਾ ਸ਼੍ਰੀਲੰਕਾ ਵਾਲਾ ਕੇਸ ਸੀਗਾ, ਉਹਨੇ ਸਾਰੇ ਦਰਵਾਜ਼ੇ ਜਿਹੜੇ ਸੁਪਰੀਮ ਕੋਰਟ ਨੇ ਬੰਦ ਕਰਤੇ ਆਲਰੇਡੀ। ਸੋ ਉਸ ਤੋਂ ਅੱਗੇ ਕੋਈ ਪਹਿਲਾਂ ਤਾਂ ਇਹ ਹੈ ਕਿ ਉਸ ਤੋਂ ਅੱਗੇ ਕੋਈ ਅਪੀਲ ਪੂਲ ਹੈ ਨਹੀਂ ਗੀ। ਸੋ ਆਪਣੇ ਪੈਸੇ ਬਰਬਾਦ ਨਾ ਕਰਿਓ। ਸੋ ਜੱਜ ਦੇ ਮੋਰੇ ਤੁਹਾਡਾ ਇੱਕੋ ਚਾਂਸ ਆ। ਉਹ ਜਿਹੜਾ ਜੱਜ ਦੇ ਮੋਰੇ ਚਾਂਸ ਕੀ ਆ ਕਿ ਜੱਜ ਦੇ ਵਿੱਚ ਹੁਣ ਕਈ ਵਾਰੀ ਕੀ ਹੁੰਦਾ ਕਿ 10 ਮਿੰਟ ਦੀ ਉਹ ਸਾਰੀ ਹੀਅਰਿੰਗ ਚੱਲਦੀ ਆ, ਤੇ ਉਹ ਜਿਹੜੇ ਜੱਜ ਆ ਇੱਥੇ ਕੋਈ ਏਦਾਂ ਨਹੀਂ ਕਿ ਤੁਸੀਂ ਐਫੀਡੇਵਿਟ ਪੇਸ਼ ਕਰ ਦੇਣਾ, ਡਾਕੂਮੈਂਟ ਪੇਸ਼ ਕਰ ਦੇਣਾ, ਕਿਉਂਕਿ ਤੁਹਾਡੇ ਕੋਲ ਟਾਈਮ ਨਹੀਂ, ਇਹ ਆਉਂਦੇ ਤੁਸੀਂ ਜੇਲ੍ਹ 'ਚ ਹੀ ਆ ਜੇ, ਉਹ 'ਚ ਤੁਹਾਡੀ ਹੀਅਰਿੰਗ ਜਿਹੜੀ ਜਾਰੀ ਹੈ। ਇਹ ਜਿਹੜੇ ਕਈ ਜੱਜ ਆ ਆਪਾਂ ਦੇਖਿਆ, ਉਹਨਾਂ ਦੀ ਰੇਟਿੰਗ ਲੁਈਜ਼ੀਆਨਾ ਦੇ ਵਿੱਚ ਉਹਨਾਂ ਦੀ 1% ਤੋਂ ਵੀ ਘੱਟ ਆ, 0.6%, ਕਿਸੇ ਦੀ 0.5%। ਲੁਈਜ਼ੀਆਨਾ ਦਾ ਹੁਣ ਜੇ ਤੁਸੀਂ ਪੂਰਾ ਕੋਰਟ ਸਾਰਾ ਜੇ ਮਿਲਾ ਲਓ, ਸਾਰਿਆਂ ਦੀ ਐਵਰੇਜ ਰੇਟਿੰਗ ਮਿਲਾ ਕੇ, ਪੂਰੇ ਜੱਜਾਂ ਦੀ ਸਾਰੀ ਜਿਹੜੀ ਰੇਟਿੰਗ ਆ ਮਿਲਾ ਕੇ 10-12% ਬਣਦੀ ਆ, ਕੋਈ 1% ਵਾਲਾ, 2% ਵਾਲਾ, ਹਾਈਐਸਟ ਮੇਰੇ ਖਿਆਲ 20-22% ਵਾਲਾ ਜਿਹੜਾ ਜੱਜ ਸੀਗਾ। ਸੋ ਕਈ ਲੋਕੀ ਏਦਾਂ ਦੇ ਆਏ ਆ ਪੈਸੇ ਲਾ ਕੇ, ਉਹਨਾਂ ਦੇ ਭਰਾ ਹੋਣੀ ਫਿਰ ਉਰੇ ਕਾਲ ਸਾਨੂੰ ਕਰਦੇ ਆ ਕਿ ਬੰਦਾ ਇੰਨੇ ਪੈਸੇ ਲਾ ਕੇ ਆਇਆ ਤੇ ਹੁਣ ਜੇਲ੍ਹ ਦੇ ਅੰਦਰ ਆ, ਤੇ ਉੱਥੋਂ ਅਮਰੀਕਾ ਉਹਨਾਂ ਨੂੰ ਸ਼ਕਲ ਵੀ ਨਹੀਂ ਅਮਰੀਕਾ ਦੀ ਦੇਖਣ ਨੂੰ ਮਿਲਦੀ। ਜੱਜ ਕਈ ਵਾਰੀ ਬੰਦਾ ਸਹੀ ਵੀ ਬਿਆਨ ਦਿੰਦਾ ਤੇ ਜੱਜ ਕਹਿੰਦਾ ਜਾਂ ਕਹਿੰਦੀ ਕਿ ਮੈਂ ਕਨਵਿੰਸ ਨਹੀਂ ਹੋਇਆ ਬੰਦੇ ਨਾਲ, ਤੇ ਉੱਥੋਂ ਵਾਪਸ ਮੋੜ ਦਿੱਤਾ ਜਾਂਦਾ। ਬਹੁਤ ਘੱਟ ਏਦਾਂ ਦਾ ਹੁੰਦਾ, ਪਰ ਇਹ ਵੀ ਪੋਸੀਬਲ ਆ, ਰਾਈਟ। ਸੋ ਸਪੈਸ਼ਲੀ ਜਿਹੜਾ ਹੁਣ ਬੰਦਾ ਆ ਰਿਹਾ, ਜਿਹੜਾ ਬਿਆਨ ਡੇਟਸ ਡੂਟਸ ਜਿਹਨੂੰ ਨਹੀਂ ਪਤਾ, ਤੇ ਜੇ ਉਹ ਆਹ ਵਾਲੇ ਚੱਕਰਵਿਊਹ 'ਚ ਫਸ ਗਿਆ ਤੇ ਉਹਨਾਂ ਨੂੰ ਫਿਰ ਉਹ ਮਹਿੰਗਾ ਪੈ ਜਾਂਦਾ ਸੌਦਾ ਕਾਫੀ। ਸੋ ਇਹ ਹੈ ਕਿ ਬਿਆਨ ਵਗੈਰਾ ਆਪਣੇ ਜਿਹੜੇ ਹੈਗੇ ਆ ਸਾਰੇ ਤੁਹਾਨੂੰ ਪਤਾ ਹੋਣੇ ਚਾਹੀਦੇ ਆ, ਤੇ ਕੇਸ ਕੀ ਆ, ਅਸਾਈਲਮ ਕਿੱਦਾਂ ਚੱਲਦਾ, ਸਾਰਾ ਪ੍ਰੋਗਰਾਮ ਕਰਨ ਦਾ ਮਕਸਦ ਇਹੀ ਆ ਕਿ ਜਿਹੜਾ ਸੁਣ ਰਿਹਾ ਵਾ, ਜਿਹਦੇ ਕੋਲ ਤਾਂ ਵਕੀਲ ਹੈਗਾ ਉਹਦਾ ਤਾਂ ਸਰ ਜਾਣਾ, ਹੈ ਨਾ, ਉਹ ਤਾਂ ਆ ਗਿਆ ਉਰੇ ਕੰਮ ਕਰ ਰਿਹਾ ਵਾ, ਉਹਨੂੰ ਤਾਂ ਭਾਵੇਂ ਨਾ ਵੀ ਸੁਣਿਆ ਉਹਦਾ ਚੱਲ ਜਾਣਾ। ਜਿਹੜਾ ਫਸਟ ਟਾਈਮ ਅਰਾਊਂਡ ਨੂੰ ਏਦਾਂ ਹੈ ਕਿ ਤੁਹਾਨੂੰ ਆਪਣੀ ਜਿਹੜੀ ਜ਼ਿੰਮੇਵਾਰੀ ਆਪ ਚੱਕਣੀ ਪੈਣੀ ਹੈ। ਕਿਸੇ ਨੇ ਤੁਹਾਡੀ ਉੱਥੇ ਹੈਲਪ ਨਹੀਂ ਕਰਨੀ, ਤੁਹਾਡੇ ਕੋਈ ਆ ਕੇ ਤੁਹਾਡੇ ਬਿਹਾਫ ਤੇ ਆਪਣੇ ਬਿਆਨ ਨਹੀਂ ਦੇਣੇ। ਸੋ ਤੁਹਾਨੂੰ ਸਹੀ ਬਿਆਨ ਦੇਣੇ ਪੈਣੇ ਆ। ਸੋ ਬਿਲਕੁਲ ਰੀਸੈਂਟਲੀ ਵੀ ਕਈਆਂ ਨੂੰ ਅਟਰਨੀ ਟਰਕੀਆਨਾ ਜੀ ਮਿਲੇ, ਬੜੇ ਲੱਕੀ ਰਹੇ ਕਈ, ਵੀ ਉਹਨਾਂ ਦੇ ਬਿਆਨ ਨਹੀਂ ਹੋਏ, ਉਹ ਆਏ ਬਗੈਰ ਬੌਂਡ ਤੋਂ ਵੀ, ਜਾਂ ਬਹੁਤ ਮਿਨੀਮਲ ਜਿਹਾ ਜਿਹੜਾ ਹੋ ਰਿਹਾ। ਪਰ ਜਿੱਦਾਂ ਹੁਣ ਤੁਸੀਂ ਦੱਸ ਰਹੇ ਹੋ, ਅੱਗੇ ਦੇ ਨਾਲੋਂ ਸਖਤੀ ਜਿਹੜੀ ਆ ਓਬਵੀਅਸਲੀ ਪਹਿਲਾਂ ਦੇ ਨਾਲੋਂ ਜਿਹੜੀ ਉਹ ਵਧਣੀ ਸ਼ੁਰੂ ਆ। ਸੋ ਭਾਈ ਤੁਸੀਂ ਜਦੋਂ ਵੀ ਕੋਈ ਪਹੁੰਚਦਾ ਹੈ ਜਾਂ ਜਿੱਦਾਂ ਵੀ ਹੈ ਨਾ, ਯੂ ਨੀਡ ਟੂ ਬੀ ਅਵੇਅਰ, ਤੁਹਾਡੇ ਫੈਕਟਸ ਦਾ ਤੁਹਾਨੂੰ ਜਿਹੜਾ ਉਹ ਪਤਾ ਹੋਣਾ ਚਾਹੀਦਾ ਆ। ਕਿਸੇ ਵੀ ਟਾਈਮ ਜਿਹੜਾ ਪੁੱਛ ਸਕਦੇ ਆ, ਜਿਹੜੀ ਕਹਿ ਸਕਦੇ ਆ ਵੀ ਪਹਿਲੀ ਮੁੱਢਲੀ ਖੁੱਲ੍ਹ ਜਿਹੜੀ ਜ਼ਿਆਦਾ ਮਿਲੀ ਸੀ, ਉਹ ਹੁਣ ਅੱਗੇ ਨਾਲੋਂ ਸ਼ਿਕੰਜਾ ਜਿਹੜਾ ਉਹ ਉੱਥੇ ਕੱਸਿਆ ਗਿਆ ਹੈਗਾ ਆ। ਤੇ ਉਹ ਮੈਂ ਉਹ ਫਿਰ ਪੁੱਛਣਾ ਚਾਹੁੰਦਾ ਵੀ ਅਜੇ ਤੱਕ ਕੋਈ ਜਾਂ ਤੁਹਾਡੇ ਨੈਟਵਰਕ ਦੇ ਵਿੱਚ ਜਾਂ ਤੁਹਾਡੇ ਕਿਸੇ ਹੋਰ ਵਕੀਲ ਫਰੈਂਡ ਦੇ ਕੋਲ ਕੋਈ ਉਹ ਜਿਹੜੇ ਜਿਹੜੇ ਟੈਕਸਸ ਵਾਲੇ ਉਹਨਾਂ ਨੇ 2 ਸੈਂਟਰ ਬਣਾਏ ਸੀ, ਜਿਸ 'ਚ ਫਾਸਟ ਟਰੈਕ ਵਾਲਾ ਕੀਤਾ ਸੀਗਾ, ਉਹ ਕੇਸ ਕੋਈ ਸਾਹਮਣੇ ਆਏ ਅਜੇ ਤੱਕ? ਕਿਸੇ ਦਾ ਕੋਈ ਸ਼ੁਰੂ ਹੋਇਆ ਕੁਛ? ਅਜੇ ਤੱਕ ਨਹੀਂ ਆਇਆ, ਨਾ ਹੀ ਆਵੇ, ਮੋਰੇ ਸਾਡੇ ਦਾ ਵਧੀਆ। ਠੀਕ ਹੈ ਜੀ। ਇੱਕ ਜਿਹੜਾ ਕੇਸ ਨਾ ਆਪਣਾ ਦੱਸਿਆ ਸੀਗਾ ਪਿਛਲੀ ਐਪੀਸੋਡ 'ਚ ਦੱਸਿਆ ਸੀਗਾ ਕਿ ਰੀਲੋਕੇਸ਼ਨ ਵਾਲਾ ਕੇਸ ਆ। ਉਹ ਰੀਲੋਕੇਸ਼ਨ ਵਾਲਾ ਕੇਸ ਤਾਂ ਉਹਦਾ
ਜਿਹੜਾ ਸਰਕਾਰੀ ਵਕੀਲ ਸੀਗਾ ਉਹ ਕਹਿੰਦਾ ਕਿ ਜਿਹੜਾ ਮੇਨ ਬੰਦਾ ਸੀਗਾ ਉਹ ਆਇਆ ਨਹੀਂ, ਤੇ ਉਹਨੇ ਆਪਣੀ ਜਿਹੜੀ ਦੂਜੀ ਸਰਕਾਰੀ ਵਕੀਲ ਭੇਜੀ, ਤੇ ਉਹ ਕਹਿੰਦੀ ਮੈਂ ਪ੍ਰੀਪੇਅਰਡ ਨਹੀਂ ਹੈਗੀ ਉੱਥੇ ਆ ਕੇ, ਤਰੀਕ ਤੇ ਆ ਕੇ ਕਹਿੰਦੀ ਮੈਂ ਪ੍ਰੀਪੇਅਰਡ ਨਹੀਂ, ਮੈਨੂੰ ਹੋਰ ਟਾਈਮ ਚਾਹੀਦਾ। ਅੱਛਾ। ਤੇ ਜੱਜ ਕਹਿੰਦਾ ਮੈਨੂੰ ਵੀ ਕਹਿੰਦਾ ਡਾਕੂਮੈਂਟ ਜਿਹੜੇ ਸੀਗੇ, ਜਿਹੜਾ ਬੰਦਾ ਸੀ ਨਾ ਉਹਨੇ ਸਾਨੂੰ 1 ਦਿਨ ਲੇਟ ਗਏ ਸੀ, ਮੁੰਡਾ ਟਰੱਕ ਤੇ ਚਲ ਗਿਆ ਸੀਗਾ, ਤੇ ਉਹਨੂੰ ਬੁਲਾਇਆ ਟਰੱਕ ਤੋਂ, ਮੈਂ ਕਿਹਾ ਯਾਰ ਤੇਰੀ ਤਰੀਕ ਆ ਹੁਣ, ਆ ਕੇ ਤੂੰ ਡਾਕੂਮੈਂਟ ਜਮ੍ਹਾਂ ਕਰਾ, ਕਿੱਥੇ ਘੁੰਮਦਾ ਫਿਰਦਾ। ਤੇ ਪਹਿਲਾਂ ਤਾਂ ਥੋੜਾ ਟਾਲ ਮਟੋਲ ਕਰੇਗੀ, ਯਾਰ ਮੈਂ ਦੇਖਦਾ ਕਿੱਦਾਂ, ਮੈਂ ਕਿਹਾ ਤੇਰੀ ਯਾਰ ਤਰੀਕ ਆ ਗਈ, ਤੂੰ ਟਰੱਕ ਤੇ ਜਾਣ ਦਿਆ। ਤੇ ਉਹਨੇ ਆਇਆ ਮੁੰਡਾ, 1 ਦਿਨ ਉਹਨੇ ਲੇਟ, ਜਿੱਦਾਂ ਜੱਜ ਨੇ ਕਿਹਾ ਸੀਗਾ ਕਿ ਮੇਰੇ ਕੋਲ ਫਰਾਈਡੇ ਨੂੰ ਪਹੁੰਚ ਜਾਣ, ਉਹਨੇ ਸਾਨੂੰ ਫਰਾਈਡੇ ਨੂੰ 6 ਵਜੇ ਦਾ ਡਾਕੂਮੈਂਟ ਦਿੱਤੇ, ਜੱਜ ਨੂੰ ਮੰਡੇ ਨੂੰ ਪਹੁੰਚੇ, ਪੜ੍ਹ ਸਕਦਾ ਸੀਗਾ। ਜੱਜ ਕਹਿੰਦਾ ਕਿ ਮੈਨੂੰ ਫਰਾਈਡੇ ਨੂੰ ਡਾਕੂਮੈਂਟ ਚਾਹੀਦੇ ਸੀਗੇ, ਤੁਸੀਂ ਮੰਡੇ ਨੂੰ ਡਾਕੂਮੈਂਟ ਭੇਜਿਆ, ਮੈਂ ਵੀ ਕਹਿੰਦਾ ਪੜ੍ਹੇ ਨਹੀਂ, ਤੇ ਕਹਿੰਦਾ ਮੈਂ ਦਸੰਬਰ 'ਚ ਤੁਹਾਡੀ ਜਿਹੜੀ ਆ ਤਰੀਕ ਉਹ ਹੁਣ ਦਊਂਗਾ। ਤੇ ਸਰਕਾਰੀ ਵਕੀਲ ਕਹਿੰਦੀ ਹਾਂ ਮੈਨੂੰ ਵੀ ਕਹਿੰਦੀ ਪੜ੍ਹਨ ਦਾ ਜਿਹੜਾ ਮੌਕਾ ਨਹੀਂ ਮਿਲਿਆ। ਤੇ ਓਕੇ। ਉਹਨਾਂ ਦਾ ਜਿਹੜਾ ਕੇਸ ਆ ਉਹ ਦਸੰਬਰ ਦੇ ਵਿੱਚ ਜਿਹੜਾ ਲੱਗੂਗਾ, ਇਹ ਇਟਲੀ ਵਾਲਾ ਜਿਹੜਾ ਕੇਸ ਜਿਹਦੀ ਗੱਲ ਕਰਦੇ ਸੀਗੇ। ਆਵਾਜ਼ ਤੁਹਾਡੀ ਰਾਜਕਰਨ ਜੀ ਚਲੀ ਗਈ। ਜੀ ਸੋ ਇੱਕ ਤਾਂ ਇਹ ਗੱਲ ਆ ਵੀ ਭਾਈ ਆਪਣੇ ਜਿਹੜੇ ਡਾਕੂਮੈਂਟ ਵਗੈਰਾ ਤੇ ਜਦੋਂ ਪੇਸ਼ੀ ਹੁੰਦੀ ਆ ਉਹਦੇ ਵਿੱਚ ਟਾਲ ਮਟੋਲ ਨਾ ਕਰਿਆ ਕਰੋ, ਇਹ ਤਾਂ ਚਲੋ ਤੁਹਾਡੀ ਲਾਗੇ ਆ ਗਈ ਤਰੀਕ, ਕਈਆਂ ਦੀ ਵਿੱਚ ਕਈ ਦੀ ਸਾਲ ਵੀ ਪੈ ਜਾਂਦਾ ਆ। ਸੋ ਪਲੀਜ਼ ਇਸ ਹਿਸਾਬ ਦੇ ਨਾਲ ਜਿਹੜਾ ਉਹ ਹਿਸਾਬ ਦੇ ਨਾਲ ਜਿਹੜਾ ਚਲੋ, ਕੀ ਇਹ ਅਮੂਮਨ ਇਦਾਂ ਹੋ ਜਾਂਦਾ ਆ ਅਦਾਲਤਾਂ ਦੇ ਵਿੱਚ ਅਟਾਰਨੀ ਟਰਕਿਆਨਾ ਜੀ, ਵੀ ਉਹਨਾਂ ਨੇ ਡਾਕੂਮੈਂਟ ਪੜ੍ਹੇ ਨਹੀਂ ਚਾਹੇ ਉਹਨਾਂ ਨੂੰ ਮਿਲ ਵੀ ਗਏ? ਮੈਂ ਹੁਣ ਇੱਕ ਗੱਲ ਦੱਸਦਾ, ਉਹਨੂੰ ਬੰਦਾ ਸੁਣਦਾ ਵੀ ਹੈ ਸਾਡਾ ਸ਼ੋਅ, ਸ਼ਾਇਦ ਉਹਨੂੰ ਬੁਰਾ ਵੀ ਲੱਗੇ। 1 ਦਿਨ ਪਹਿਲਾਂ ਜੇ ਕਰ ਦਿੰਦਾ, ਸਰਕਾਰੀ ਵਕੀਲ ਦੇ ਡਾਕੂਮੈਂਟ ਪਹੁੰਚਣੇ ਨਹੀਂ ਸੀਗੇ, ਮੈਂ ਖੜ ਜਾਣਾ ਸੀਗਾ ਉੱਥੇ ਕਿ ਨਹੀਂ ਤੁਹਾਡੀ ਡੈਡਲਾਈਨ ਸੀਗੀ, ਜੋ ਵੀ ਸੀਗਾ ਜਿੱਦਾਂ ਵੀ ਸੀਗਾ। ਤੇ ਜਿਹੜਾ ਨਵਾਂ ਉਹਨੇ ਸਰਕਾਰੀ ਵਕੀਲ ਦੂਜਾ ਵੀ ਭੇਜਿਆ, ਉਹਦੇ ਤੇ ਵੀ ਆਪਾਂ ਖੜ ਸਕਦੇ ਕਿ ਨਹੀਂ ਇਹਨੂੰ ਕੇਸ ਲੜਨਾ ਪੈਣਾ, ਉਹਦੇ ਬਿਹਾਫ ਤੇ ਆਈ ਹੈ, ਜਿੱਦਾਂ ਸਾਡੇ ਤੁਸੀਂ ਵਕੀਲਾਂ ਨੂੰ ਕਹਿੰਦੇ ਆ, ਲਾਅ ਦਾ ਹੈਗਾ। ਪਰ ਜੱਜ ਨੇ ਤੇ ਉਹਨੇ ਉਹ ਓਬਜੈਕਸ਼ਨ ਨਹੀਂ ਲਾਈ, ਕਹਿੰਦਾ ਜੱਜ ਕਹਿੰਦਾ ਮੈਨੂੰ 1 ਦਿਨ ਪਹਿਲਾਂ ਹੀ ਤੁਹਾਡੇ ਜਿਹੜੇ ਮਿਲੇ ਆ, ਮੈਂ ਕਹਿੰਦਾ ਪੜ੍ਹੇ ਨਹੀਂ, ਉਹਨੇ ਉਹ ਓਬਜੈਕਸ਼ਨ ਲਾਈ ਆ। ਤੇ ਹੋਣਾ ਕੀ ਸੀਗਾ ਕਿ ਹੁਣ ਜਿੱਦਾਂ ਆਪਾਂ ਗੱਲ ਕੀਤੀ ਸੀਗੀ ਕਿ ਰੀਲੋਕੇਸ਼ਨ ਦੇ ਕਈ ਜਿਹੜੇ ਫਰਮ ਰੀਸੈਟਲਮੈਂਟ ਬਾਰ ਦੇ, ਕੋਈ ਵੀ ਉਹਨਾਂ ਨੇ ਡਾਕੂਮੈਂਟ ਐਵੀਡੈਂਸ ਜਿਹੜਾ ਸੀਗਾ ਸਬਮਿਟ ਨਹੀਂ ਕਰਾਇਆ ਸੀਗਾ, ਕੋਈ ਵੀ ਸਰਕਾਰੀ ਵਕੀਲ ਨੇ। ਬੇਸਿਕਲੀ ਜੇ ਆਪਾਂ ਤੁਹਾਡੇ ਕਲਾਇੰਟ ਦੇ ਬਿਹਾਫ ਤੋਂ ਦੇਖੀਏ, ਇਹਦੇ ਲਈ ਬੈਸਟ ਕੇਸ ਸਿਨੈਰੀਓ ਬਣਿਆ ਪਿਆ ਸੀਗਾ ਵੀ ਬੈਸਟ ਕੇਸ ਸੀਗਾ, ਲੋਟਰੀ ਸੀਗੀ, ਇਹਦੀ ਆਪਣੀ ਲੋਟਰੀ ਪਰ ਉਹ ਸੀਗੀ। ਆਪਣੀ ਇੱਕ ਗਲਤੀ ਦੇ ਕਰਕੇ ਮਿਸ ਕਰ ਗਿਆ। ਮੈਨੂੰ ਫਿਰ ਬਾਅਦ ਚ ਪੁੱਛਦਾ ਕਿ ਭਾਜੀ ਕਹਿੰਦਾ ਹੁਣ ਸਰਕਾਰੀ ਵਕੀਲ ਕਹਿੰਦਾ ਐਵੀਡੈਂਸ ਸਬਮਿਟ ਕਰ ਸਕਦਾ, ਮੈਂ ਕਿਹਾ ਆਹੋ ਹੁਣ ਤਾਂ ਮੈਂ ਕਿਹਾ ਦਸੰਬਰ ਤੱਕ ਤੇਰਾ ਟਾਈਮ ਦਿੱਤਾ, ਤੂੰ ਆਪਣੇ ਪੈਰ ਤੇ ਘਲਾੜੀ ਜਿਹੜੀ ਆਪ ਮਾਰੀ ਹੈ ਹਨਾ। ਸੋ ਮਤਲਬ ਰੋਜ਼ਾਨਾ ਦੱਸਦਾ, ਨਹੀਂ ਵੀ ਵਕੀਲ ਦੀ ਗੱਲ ਨਹੀਂ ਵੀ ਸੀਰੀਅਸਲੀ ਲੈਂਦੇ। ਐਫੀਡੇਵਿਟ ਆਫ ਇੰਡੀਆ ਤੋਂ ਟਰਾਂਸਲੇਟਰ, ਮਤਲਬ ਏਦਾਂ ਵਕੀਲ ਕਈ ਵਾਰੀ ਤੇਜ਼ ਚੱਲਦਾ ਹੁੰਦਾ, ਟਰਾਂਸਲੇਟਰ ਅੜ ਜਾਂਦੇ ਕਿ ਯਾਰ ਟਰਾਂਸਲੇਟਰ ਹੀ ਹੋ ਰਿਹਾ, ਏਦਾਂ ਨਹੀਂ ਹੋ ਰਿਹਾ। ਮੈਂ ਕਿਹਾ ਯਾਰ ਤੁਹਾਨੂੰ 4-4 5-5 ਸਾਲ ਤੁਹਾਨੂੰ ਹੋ ਜਾਂਦੇ ਆ, ਤੁਸੀਂ ਲਾਸਟ ਦਿਨ ਜਾ ਕੇ ਆਪਣੇ ਤਰੀਕ ਤੇ ਟਰਾਂਸਲੇਟਰ ਲੱਭਣ ਦੇ ਆ। ਮੈਂ ਕਿਹਾ ਤੁਹਾਡਾ ਤਾਂ ਦੋਸਤ ਹੀ ਟਰਾਂਸਲੇਟਰ ਹੋਣਾ ਚਾਹੀਦਾ, ਤੁਹਾਨੂੰ ਪਤਾ ਉਹਨੇ ਤਾਂ ਤੁਹਾਨੂੰ ਬਚਾਉਣਾ ਵਾ, ਇੱਕ ਵਕੀਲ ਲੱਭ ਲਓ, ਇੱਕ ਟਰਾਂਸਲੇਟਰ ਲੱਭ ਲਓ, ਉਹਨੂੰ ਆਖਰੀ ਦਿਨ ਲੱਭਣ ਦੇ ਕਿ ਨਹੀਂ ਯਾਰ ਆਹ ਵਾਲਾ ਨਹੀਂ, ਆਹ ਵਾਲਾ ਨਹੀਂ, ਆਹ ਵਾਲਾ ਨਹੀਂ। ਸਾਰਿਆਂ ਦਾ ਏਦਾਂ ਹੀ ਆ। ਸੋ ਜਿਹੜੇ ਏਦਾਂ ਘੱਟੋ ਘੱਟ ਸੁਣਦੇ ਆ ਨਾ, ਕੀ ਹੈ ਕਿ ਤੁਹਾਨੂੰ ਹੁਣ ਕਿਹਾ ਕਿ ਭਾਈ ਡਾਕੂਮੈਂਟ ਟਰਾਂਸਲੇਟ ਲੈ ਕੇ ਦਿਓ, ਇੱਕ ਤਾਂ ਆਪ ਲੇਟ ਆ, ਫਿਰ ਵਕੀਲ ਤੇ ਵਕਤ ਪਾਉਂਦੇ ਕਿ ਨਹੀਂ ਭਾਜੀ ਲੱਭਣਾ ਨਹੀਂ ਯਾਰ, ਇੰਡੀਆ ਕੋਈ ਲੱਭਦਾ ਨਹੀਂ। ਸੋ ਏਦਾਂ ਕਿ ਬਾਰਡਰ ਬਾਅਦ ਚ ਟੱਪੋ, ਪਹਿਲਾਂ ਟਰਾਂਸਲੇਟਰ ਆਪਣਾ ਦੋਸਤ ਬਣਾ ਗਿਆ ਉੱਥੋਂ, ਜਿਹੜਾ ਸਹੀ ਕਰੇ ਟਰਾਂਸਲੇਟਰ। ਤੇ ਇੱਕ ਹੋਰ ਗੱਲ ਦੱਸਦਾ, ਇੱਕ ਹੋਰ ਕੇਸ ਆ ਸਾਡਾ, ਟਿਊਜ਼ਡੇ ਨੂੰ ਆਇਆ, ਬਿਆਨ ਵੀ ਉਹਨੇ ਇੱਥੋਂ ਫਾਈਨਲ ਕਰ ਲਏ, ਤੇ ਐਫੀਡੇਵਿਟ ਜਿਹੜੇ ਸੀਗੇ ਬਣਾਏ, ਉਹਦੀ ਗਾਈਡੈਂਸ ਗੂਡੈਂਸ ਪੁੱਛਦਾ ਰਿਹਾ। ਇੰਗਲਿਸ਼ ਵਾਲੇ ਐਫੀਡੇਵਿਟ ਸੀ ਉਹ ਸਹੀ ਕਰਾਉਂਦਾ ਰਿਹਾ ਕਿ ਕੀ ਕਿੱਦਾਂ, ਤੇ ਪੰਜਾਬੀ ਵਾਲੇ ਐਫੀਡੇਵਿਟ ਆਏ ਤੇ ਉਹਦੇ ਵਿੱਚ ਹੋਰ ਉਹਨੇ 4 ਚੀਜ਼ਾਂ ਵੱਧ ਲਿਖੀਆਂ ਪਈਆਂ ਇੰਡੀਆ ਵਾਲਿਆਂ ਨੇ। ਤੇ ਮੈਂ ਕਿਹਾ ਆ ਕੀ ਆ, ਕਹਿੰਦਾ ਇੰਡੀਆ ਵਾਲੇ ਕਹਿੰਦੇ ਮੈਨੂੰ ਕਿ ਆਪਾਂ ਤਾਂ ਬਥੇਰੇ ਲੋਕਾਂ ਦੇ ਐਫੀਡੇਵਿਟ ਬਣਾਈ ਦੇ ਆ ਤੇ ਏਦਾਂ ਵਾ। ਤੇ ਮੈਂ ਕਿਹਾ ਯਾਰ ਤੂੰ ਉਹਨੂੰ ਹੀ ਕਹਿ ਦੇ ਇੰਡੀਆ ਵਾਲੇ ਨੂੰ ਹਨਾ, ਆ ਕੇ ਉਹੀ ਕੇਸ ਤੇਰਾ ਕਰ ਲੈਂਦਾ ਵਾ। ਤੇ ਐਂਡ ਦੇ ਵਿੱਚ ਏਦਾਂ ਦਾ ਬੜਾ ਹੋ ਕਿ ਇੰਡੀਆ ਵਾਲੇ ਨੇ ਏਦਾਂ ਪਾਤਾ, ਇੰਡੀਆ ਵਾਲੇ ਨੇ ਓਦਾਂ ਪਾਤਾ। ਤੇ ਹੁਣ ਪੰਜਾਬੀ ਵਾਲੇ ਉਹਦੇ ਐਫੀਡੇਵਿਟ ਹੋਰ ਚੱਲ ਗਏ ਆ, ਇੰਗਲਿਸ਼ ਵਾਲੇ ਉਹਦੇ ਐਫੀਡੇਵਿਟ ਜਿਹੜੇ ਹੋਰ ਸੀਗੇ ਵਰਜਨ। ਫੇਰ ਉਹੀ ਭਾਜੀ ਪੜ੍ਹਦੇ ਇਹਨੂੰ, ਜੱਜ ਪੜੂਗਾ ਪੰਜਾਬੀ ਵਾਲਾ। ਮੈਂ ਕਿਹਾ ਪੜੂਗਾ, ਨਹੀਂ ਪੜੂਗਾ ਦਾ ਤਾਂ ਮਤਲਬ ਹੀ ਨਹੀਂ ਪੈਂਦਾ, ਤੂੰ ਡਾਕੂਮੈਂਟ ਦਊਂਗਾ ਕਿੱਦਾਂ ਏਦਾਂ ਦੇ। ਤੇ ਹੁਣ ਫਿਰ ਦੁਬਾਰਾ ਜਿਹੜੀਆਂ ਟਰਾਂਸਲੇਸ਼ਨਸ ਉਹਦੀਆਂ ਸਹੀ ਕਰਾ ਕੇ ਜਿਹੜਾ ਭੇਜ ਰਿਹਾ, ਹੁਣ ਮੈਨੂੰ ਨਹੀਂ ਪਤਾ ਬਾਈ ਨੇ ਕਿਉਂ ਨਹੀਂ ਕਰਾਇਆ। ਉਹਨੂੰ ਪਤਾ ਸੀਗਾ, ਜਦੋਂ ਇੰਟਰਵਿਊ ਦੀ ਮੇਰੇ ਨਾਲ ਤਿਆਰੀ ਕਰਦਾ ਨਾ, ਜਾਣ ਲੱਗਾ ਉਦੋਂ ਇਹ ਗੱਲ ਜਿਹੜੀ ਸਾਹਮਣੇ ਆਈ। ਮੈਂ ਕਿਹਾ ਹੁਣ ਸਟਾਫ ਨੇ, ਮੈਂ ਕਿਹਾ ਸਾਡਾ ਕੰਮ ਹੁਣ ਇਹ ਥੋੜ੍ਹਾ ਨਾ ਕਿ ਮੈਂ ਮੈਚ ਵੀ ਲਾਈਨਾਂ ਕਰੂੰਗਾ ਕਿ ਇੰਗਲਿਸ਼ ਵਾਲੇ ਨੇ ਕੀ ਲਿਖਿਆ, ਪੰਜਾਬੀ ਵਾਲੇ ਨੇ ਕੀ ਲਿਖਿਆ। ਸੋ ਉਹਨੂੰ ਕੀ ਕਰ ਸਕਦੇ, ਮੈਂ ਉਹਨੂੰ ਉਹੀ ਮੈਂ ਕਿਹਾ ਬਾਈ ਤੂੰ ਕਿਉਂ ਏਦਾਂ ਕੀਤਾ ਕਿਉਂ ਆ ਨਾ, ਕੀ ਮਤਲਬ ਤੂੰ ਟਰਾਂਸਲੇਸ਼ਨ ਦੇ ਪੈਸੇ ਬਚਾਏ ਆ, ਕੀ ਕੀਤਾ ਹੈਗਾ, ਮਤਲਬ ਕਿ ਦੁਬਾਰਾ ਉਹਨੂੰ ਕਹਿ ਦਿੰਦਾ ਟਰਾਂਸਲੇਸ਼ਨ ਕਰ ਲੈ, ਕੀ ਆ $100-200 ਤੇਰਾ ਹੋਰ ਲੱਗ ਜਾਣਾ ਸੀਗਾ। ਤੇ ਜਨਤਾ ਮਤਲਬ ਐਂਡ ਦੇ ਵਿੱਚ ਵੀ ਆ ਕੇ ਛੋਟੀਆਂ-ਛੋਟੀਆਂ ਚੀਜ਼ਾਂ ਤੇ ਜਿਹੜਾ ਬੈਕ ਕੇਅਰ ਫਿਰ ਪੈਂਦਾ। ਸਾਡੀ ਜਿਹੜੀ ਲਾਇਰ ਦੀ ਨਾ ਇਹ ਜਿਹੜੀ ਫਰਸਟ੍ਰੇਸ਼ਨ ਆ ਨਿੱਕੀ ਮੋਟੀ ਜਿਹੜੀ ਆਉਂਦੀ ਆ, ਇਹ ਵਾਲੇ ਚੱਕਰ ਭਾਈ ਨਾ ਪਾਇਆ ਕਰੋ।
ਕਾਨੂੰਨੀ ਪੇਪਰ ਵਰਕ ਇਹਨਾਂ ਨਾਲ ਪੰਗਾ ਨਾ ਲਿਆ ਕਰੋ। ਕਿਸੇ ਦੀ ਕੱਲ ਇਟਲੀ ਵਾਲਿਆਂ ਦੇ ਨਾ ਕਿਸੇ ਨੇ ਕੰਸਲਟੇਸ਼ਨ ਕੀਤੀ, ਕਹਿੰਦਾ ਆਪਣਾ ਨਾ ਮੇਰੇ ਦੋਸਤ ਦਾ ਕੇਸ ਫੇਲ ਹੋ ਗਿਆ ਤੇ ਆਪਾਂ ਨਾ ਡਿਸਾਈਡ ਕੀਤਾ ਦੱਸਣਾ ਨਹੀਂ। ਮੈਨੂੰ ਦੱਸ ਰਿਹਾ ਕਿ ਆਪਾਂ ਡਿਸਾਈਡ ਕੀਤਾ ਦੱਸਣਾ ਨਹੀਂ। ਮੈਂ ਕਿਹਾ ਦੱਸਣਾ, ਮੈਂ ਕਿਹਾ ਫਿਰ ਤਾਂ ਮੈਂ ਨਹੀਂ ਕੇਸ ਲੜੂੰਗਾ ਨਾ, ਕਿੱਦਾਂ। ਫਿਰ ਅੱਗੇ ਪੁੱਛਿਆ ਕਿ ਸਾਡਾ ਜਿਹੜਾ ਜਵਾਕ ਹੈ ਨਾ ਇਟਲੀ ਪੈਦਾ ਹੋਇਆ ਵਾ, ਪਰ ਆਪਾਂ ਨਾ ਇੰਡੀਆ ਤੋਂ ਵੀ ਬਰਥ ਸਰਟੀਫਿਕੇਟ ਬਣਾ ਲਿਆ ਵਾ। ਇੱਥੇ ਰੱਖ। ਹਾਂ, ਤੇ ਫਿਰ ਦੱਸਿਆ ਕਿ ਲਾਇਸੈਂਸ ਸਾਨੂੰ ਚਾਹੀਦਾ ਵਾ, ਤੇ ਲਾਇਸੈਂਸ ਚਾਹੀਦਾ ਸਾਨੂੰ ਦੂਜੀ ਸਟੇਟ ਦਾ, ਤੇ ਸਾਨੂੰ ਇੱਥੇ ਕੋਈ ਬੰਦਾ ਮਿਲਿਆ, ਉਹ ਕਹਿੰਦਾ ਮੈਂ $200 ਲੈਣੇ ਆ ਤੇ ਤੁਹਾਨੂੰ 2 ਸਾਲ ਦਾ ਟੈਕਸ ਟੂਕਸ ਆਪਣਾ ਦਿਖਾਉਣਾ ਪੈਣਾ ਕਿ ਤੁਸੀਂ ਇੱਥੇ ਰਹਿੰਦੇ ਹੋ, ਤੇ DMV ਦੇ ਨਾਲ ਆਪਾਂ ਤੁਹਾਡਾ ਲਾਇਸੈਂਸ ਬਣ ਜਾਊਗਾ। ਤੇ ਮੈਂ ਕਿਹਾ ਨਹੀਂ, ਗਲਤ ਕੰਮ ਨਹੀਂ ਤੁਸੀਂ ਕੋਈ ਕਰਨਾ ਨਾ। ਤੇ 4-5 ਵਾਰੀ ਮੇਰੇ ਨਾਲ ਉਹੀ, ਨਹੀਂ ਭਾਜੀ ਉਹਨੇ ਸਾਨੂੰ ਕਿਹਾ ਕਿ ਆਈਸ ਵਾਲੇ ਚੈੱਕ ਨਹੀਂ ਕਰਦੇ, ਆਈਸ ਵਾਲੇ ਚੈੱਕ ਨਹੀਂ ਕਰਦੇ, ਆਈਸ ਵਾਲੇ ਚੈੱਕ ਨਹੀਂ ਕਰਦੇ ਕਿ ਤੁਸੀਂ DMV ਨੂੰ ਕੀ ਸਬਮਿਟ ਕੀਤਾ ਵਾ। ਤੇ ਉਹ ਬੰਦੇ ਨੇ ਆਪਣੇ ਜੋ ਵੀ ਹੋਣਾ $200 ਬਣਾਉਣ ਲਈ, ਸਿਰਫ ਕਿ $200 ਦਾ ਉਹਨੂੰ ਫਾਇਦਾ ਹੋ ਜਾਣਾ ਕਿ ਝੂਠਾ ਕਹਿ ਕੇ DMV ਦੀ ਐਪਲੀਕੇਸ਼ਨਾਂ ਭਰਦੇ ਆ। ਏਦਾਂ ਦੇ ਵੀ ਬੜੇ ਆਪਣੀ ਕਮਿਊਨਿਟੀ 'ਚ ਬੰਦੇ ਆ ਜਿਹੜੇ ਤੀਰ ਤੁੱਕਾ ਲਾ ਕੇ ਤੁਹਾਡੀ ਹੈਲਪ ਕਰਨਾ ਚਾਹੁੰਦੇ ਆ। ਏਦਾਂ ਦੇ ਬੰਦਿਆਂ ਤੋਂ ਬਚਿਆ ਕਰੋ। ਕੋਈ ਵੀ ਬੰਦਾ ਤੁਹਾਨੂੰ ਕਹਿ ਰਿਹਾ ਨਕਲੀ ਡਾਕੂਮੈਂਟ, ਉਹ ਵੀ US ਸਰਕਾਰ ਦੇ ਨਾਲ, ਸੋਚੋ ਇਹਨੂੰ। ਮੈਂ ਕਿਹਾ ਪਟੇਲ ਵਰਸਸ ਯੂਨਾਈਟਿਡ ਸਟੇਟਸ ਕੇਸ ਆ, ਉਹਨੂੰ ਮੈਂ ਕਿਹਾ ਬੰਦੇ ਨੂੰ ਜਾ ਕੇ ਕਹਿ, ਪੜ੍ਹ ਕੇ ਵੇਖੀ। ਬੰਦੇ ਦਾ ਗ੍ਰੀਨ ਕਾਰਡ ਉਹਦੇ ਹੱਥੋਂ ਲਿਆ ਸਿਰਫ ਇਸ ਕਰਕੇ ਕਿ DMV ਦੀ ਐਪਲੀਕੇਸ਼ਨ ਦੇ ਵਿੱਚ ਛੋਟਾ ਜਿਹਾ ਝੂਠ ਬੋਲਿਆ ਸੀਗਾ। ਤੇ ਏਦਾਂ ਦੇ ਜਿਹੜੇ ਕੰਮ ਆ ਕਾਫੀ, ਮਤਲਬ ਦਿਨ ਨਿੱਤ ਉਹੀ ਆ। ਮੈਂ ਕਿਹਾ ਨਹੀਂ, ਤੁਹਾਡਾ ਕੇਸ ਆਪਾਂ ਨਹੀਂ ਫੜ ਸਕਦੇ ਨਾ। ਤੇ ਉਹ ਜਿੱਦਾਂ ਹੁਣ ਇੰਡੀਆ ਤੋਂ ਬੰਦੇ ਕਈ ਵਾਰੀ ਆਉਂਦੇ ਆ, ਉਹ ਏਦਾਂ ਕਿ ਉੱਥੇ ਚੱਲ ਜਾਂਦਾ ਪੇਪਰ ਪੂਪਰ ਦਾ। ਇਹ ਅਮਰੀਕਾ ਵਾ, ਸਿਸਟਮ ਸਾਰੇ ਏਜੰਸੀਆਂ ਕਨੈਕਟਡ ਆ। ਤੇ ਇੱਥੇ ਸਿਸਟਮ ਦੇ ਨਾਲ ਤੁਸੀਂ ਪੰਗਾ ਨਾ ਲਿਓ ਕਦੇ ਵੀ, ਭੁੱਲ ਕੇ ਵੀ। ਇੰਡੀਆ ਵਾਲਾ ਤੁਸੀਂ ਜੇ ਲਿਆ ਵੀ, ਉਹ ਵੀ ਮੈਂ ਕਹਿੰਦਾ ਨਾ ਲਿਓ। ਉਹ ਤਾਂ ਚਲੋ ਫਿਰ ਵੀ ਚੱਲ, ਤੁਸੀਂ ਉਹ ਕਹਿ ਸਕਦੇ ਕਿ ਪਤਾ ਨਹੀਂ ਇਹਨੇ ਚੈੱਕ ਕਰਨਾ ਕਿ ਨਹੀਂ ਚੈੱਕ ਕਰਨਾ। ਆਪਣੀਆਂ ਜਿਹੜੀਆਂ ਇਹਨਾਂ ਦੀਆਂ ਏਜੰਸੀਆਂ ਹੈਗੀਆਂ, ਉਹ ਇੰਸ਼ੋਰੈਂਸ ਐਪਲੀਕੇਸ਼ਨਸ ਦੇ ਉੱਤੇ ਫਰਾਡ, ਬੈਂਕ ਲੋਨ ਐਪਲੀਕੇਸ਼ਨਸ ਤੇ ਫਰਾਡ, ਗਲਤ ਦੱਸਤਾ, ਇਨਕਮ ਵਧਾਤੀ ਘਟਾਤੀ। ਸੋ ਇਹ ਜਿਹੜੀਆਂ ਚੀਜ਼ਾਂ ਵਾ, ਇੰਸ਼ੋਰੈਂਸ ਵਾਲੇ ਫਰਾਡ ਦੇ ਕਾਫੀ ਕੇਸ ਆਏ, ਜਿਹੜੇ ਐਕਸੀਡੈਂਟ ਵਾਲੇ ਫਰਾਡ ਵਾਲੇ ਕੇਸ। ਹੁਣ ਅਸਾਈਲਮ ਵਾਲੇ ਕਾਫੀ ਆ ਕਿ ਭਾਜੀ ਮੈਂ ਕਿਸੇ ਦੇ ਆਖੇ ਲੱਗ ਗਿਆ, ਉਹਨਾਂ ਨੇ ਕਿਹਾ ਇੱਦਾਂ ਦਿਖਾ ਦੇ, ਉੱਦਾਂ ਦਿਖਾ ਦੇ, ਇੰਸ਼ੋਰੈਂਸ ਵਾਲਿਆਂ ਨੇ ਮੈਨੂੰ ਫੜ ਲਿਆ ਨਾ। ਇਹ ਵਾਲੇ ਜਿਹੜੇ ਕ੍ਰਾਈਮ ਆ ਨਾ, ਮੋਰਲ ਕ੍ਰਾਈਮ, ਜਿਹੜੇ ਫਰਾਡ ਵਾਲੇ ਜਿਹੜੇ ਕ੍ਰਾਈਮ ਆ, $10,000 ਤੋਂ ਜ਼ਿਆਦਾ ਜਿਹਦਾ ਘਪਲਾ ਵਾ, ਜਾਣ ਕੇ ਤੁਸੀਂ ਪਰਜਰੀ ਕੀਤੀ, ਕੋਈ ਪੇਪਰ ਤੇ ਝੂਠ ਬੋਲਿਆ, ਇਹਨਾਂ ਦੇ ਵਿੱਚ ਫਿਰ ਵਕੀਲ ਦੇ ਕੋਲ ਆਪਸ਼ਨਸ ਜਿਹੜੀਆਂ ਰਹਿੰਦੀਆਂ ਨਹੀਂ ਕੋਰਟ ਦੇ ਵਿੱਚ ਬਚਾਉਣ ਵਾਲੀਆਂ। ਸੋ ਇਹ ਹੈ ਕਿ 4 ਪੈਸੇ ਵੱਧ ਦੇ ਦਿਓ, ਇਹ ਚੱਕਰਾਂ 'ਚ ਨਾ ਪਿਓ। ਠੀਕ ਹੈ ਜੀ। ਤੇ ਹੁਣ ਆਪਾਂ ਆਪਣੇ ਅੱਜ ਦੇ ਮੁੱਦੇ ਵੱਲ ਨੂੰ ਵਧੀਏ ਜੀ। ਵੈਲ ਫਾਊਂਡਡ ਫੀਅਰ ਜਿਹੜਾ ਆ ਫਿਊਚਰ ਪ੍ਰੋਸੀਕਿਊਸ਼ਨ ਦਾ, ਉਸ ਨੂੰ ਲੈ ਕੇ। ਸੋ ਆਪਾਂ ਮੋਸਟਲੀ ਆਪਾਂ ਦੇਖਦੇ ਹਾਂ ਵੀ ਜਿਹੜੇ ਸਿੱਖਾਂ ਦੇ ਕਾਫੀ ਕੇਸਿਸ ਦੇ ਵਿੱਚ ਕੁਆਲੀਫਾਈ ਹੁੰਦੇ ਅਸਾਈਲਮ ਦੇ ਕੇਸਿਸ ਦੇ ਵਿੱਚ। ਸੋ ਕੀ ਇਸ ਦੇ ਵਿੱਚ ਤੁਸੀਂ ਸ਼ੁਰੂਆਤ ਦੇ ਵਿੱਚ ਕੀ ਦੱਸਣਾ ਚਾਹੁੰਦੇ ਇਹਦੇ ਵਿੱਚ, ਆਪਾਂ ਜੇ ਗੱਲ ਕਰੀਏ ਤਾਂ? ਸੋ ਜਿਹੜੇ ਤਾਂ ਨਵੇਂ ਆਏ ਆ ਨਾ, ਅਸਾਈਲਮ ਦਾ ਪਤਾ ਨਹੀਂ ਜਿਹਨਾਂ ਨੂੰ, ਸੋ ਕਾਫੀ ਕੇਸ ਜਿਹੜਾ ਆਪਣੇ ਆਏ ਕਿ ਜੋ ਵੀ ਉਹਨਾਂ ਦਾ ਮੁੱਦਾ ਵਾ, ਕੋਈ ਵੀ ਮੁੱਦਾ, ਭਾਵੇਂ ਉਹਦੇ ਚਾਚੇ ਤਾਏ ਨਾਲ ਲੜਾਈ ਆ ਜ਼ਮੀਨ ਪਿੱਛੇ, ਭਾਵੇਂ ਉਹਦੀ ਕਿਸੇ ਸ਼ਾਹੂਕਾਰ ਬੰਦੇ ਨਾਲ ਲੜਾਈ ਆ, ਜੋ ਵੀ ਉਹਦੇ ਮਸਲੇ ਹੈਗੇ ਆ, ਅਸਾਈਲਮ ਜਿਹੜਾ ਕੇਸ ਆ ਉਹਦੇ ਵਿੱਚ ਤੁਹਾਡੀ ਜਾਤ, ਧਰਮ, ਮੈਂਬਰਸ਼ਿਪ ਇਨ ਪਾਰਟੀਕੂਲਰ ਸੋਸ਼ਲ ਗਰੁੱਪ, ਜਿਹਦੀ ਆਪਾਂ ਗੱਲ ਕੀਤੀ ਆ ਕਿ ਫੋਰ ਐਗਜ਼ਾਮਪਲ ਉਹ ਵਾਲੇ NRI ਜਿਹੜੇ ਬਾਹਰੋਂ ਦੀ ਮਾਲੀ ਮਦਦ ਭੇਜਦੇ ਆ, ਧਰਨਿਆਂ 'ਚ ਪਾਰਟਿਸਿਪੇਟ ਕਰਦੇ ਆ। ਸੋ ਉਹ ਸਿਰਫ ਕਹਿਣ ਨਾਲ ਕੇਸ ਨਹੀਂ ਤੁਸੀਂ ਜਿੱਤਣਾ, ਉਹ ਤੁਹਾਨੂੰ ਜਿਹੜੀ ਪਾਰਟੀਕੂਲਰ ਸੋਸ਼ਲ ਗਰੁੱਪ ਆ, ਉਹਦੇ ਉੱਤੇ ਤੁਹਾਡੀ ਬਹਿਸ ਵੀ ਹੋਣੀ ਚਾਹੀਦੀ, ਤੁਹਾਨੂੰ ਪਤਾ ਵੀ ਹੋਣਾ ਚਾਹੀਦਾ ਕਿ ਇਹ ਕੇਸ ਹੁਣ ਮੈਂ ਪੋਲੀਟੀਕਲ ਓਪੀਨੀਅਨ ਦੇ ਬੇਸ ਤੇ ਜਾਂ ਸਿਰਫ ਰਿਲੀਜਨ ਦੇ ਬੇਸ ਤੇ ਨਹੀਂ ਜਾ ਰਿਹਾ, ਮੈਂ ਪਾਰਟੀਕੂਲਰ ਸੋਸ਼ਲ ਗਰੁੱਪ ਦੇ ਬੇਸ ਤੇ ਜਾ ਰਿਹਾ। ਤੇ ਪਾਰਟੀਕੂਲਰ ਸੋਸ਼ਲ ਗਰੁੱਪ ਦੀ ਤੁਹਾਨੂੰ ਲਿਖਤੀ ਰੂਪ ਦੇ ਵਿੱਚ, ਤੇ ਜਿਹੜਾ ਐਵੀਡੈਂਸ ਆ ਕੰਟਰੀ ਕੰਡੀਸ਼ਨਸ ਉਹਦੇ ਬੇਸ ਤੇ, ਜਿਹੜੀਆਂ ਤੁਸੀਂ ਆਪ ਆਰਟੀਕਲ ਵਗੈਰਾ ਪ੍ਰਿੰਟ ਕਰਦੇ ਹੋ ਉਹਦੇ ਬੇਸ ਤੇ ਆਰਗੂਮੈਂਟ ਦੇਣੀ ਪੈਣੀ ਕਿ ਇਹ ਪਾਰਟੀਕੂਲਰ ਸੋਸ਼ਲ ਗਰੁੱਪ ਹੈ ਕੀ ਚੀਜ਼ ਆ। ਸੋ ਜਿਹੜਾ ਅਸਾਈਲਮ ਆ, ਵੂਮਨ ਵਾਲੇ ਕੇਸ ਸਪੈਸ਼ਲੀ ਪਾਰਟੀਕੂਲਰ ਸੋਸ਼ਲ ਗਰੁੱਪ ਦੇ ਵਿੱਚ ਕਾਫੀ ਜ਼ਿਆਦਾ ਜਿਹੜੇ ਫਾਲ ਕਰਦੇ ਆ। ਤੇ ਇਹ ਜਿਹੜੀਆਂ ਕੈਟੇਗਰੀਜ਼ ਹੈਗੀਆਂ 5, ਇਹਨਾਂ ਦੇ ਬੇਸ ਤੇ ਤੁਹਾਡਾ ਜਿਹੜਾ ਅਸਾਈਲਮ ਦਾ ਕੇਸ ਲੱਗਦਾ। ਮੇਨ ਜਿਹੜੀ ਹੁਣ ਸਿਰਫ ਜੇ ਕੋਈ ਆ ਕੇ ਕਹਿੰਦਾ ਕਿ ਮੇਰਾ ਪ੍ਰਾਪਰਟੀ ਸੀਗੀ, ਮੇਰੇ ਪਿੱਛੇ ਗੁੰਡੇ ਲੱਗ ਗਏ, ਉਹਦੇ ਕਰਕੇ ਤੁਹਾਡਾ ਜਿਹੜਾ ਕੇਸ ਆ ਅਪਰੂਵ ਨਹੀਂ ਹੋ ਸਕਦਾ। ਉਹਨਾਂ ਨੂੰ ਫਿਰ ਕਈ ਵਾਰੀ ਪੈਰਾਲੀਗਲ ਸਲਾਹ ਦੇ ਦਿੰਦੇ ਕਿ ਤੁਸੀਂ ਕਹਿ ਦਿਓ ਕਿ ਇਹਨਾਂ ਦੀ ਜੀ ਪੁਲਿਸ ਦੇ ਵਿੱਚ ਬੈਕਿੰਗ ਸੀਗੀ, ਪੁਲਿਸ ਵੀ ਇਹਨਾਂ ਦੇ ਨਾਲ ਆਈ ਸੀਗੀ, ਪਰ ਤੁਹਾਡਾ ਕੇਸ ਜਿਹੜਾ ਹੈਗਾ ਉਹਦਾ ਜਿਹੜਾ ਬੇਸ ਹੈਗਾ ਰੇਸ, ਰਿਲੀਜਨ, ਨੈਸ਼ਨੈਲਿਟੀ, ਪਾਰਟੀਕੂਲਰ ਸੋਸ਼ਲ ਗਰੁੱਪ ਜਾਂ ਪੋਲੀਟੀਕਲ ਓਪੀਨੀਅਨ ਹੋਣਾ ਚਾਹੀਦਾ। ਮਤਲਬ ਮੁੜ ਘੁੜ ਕੇ ਜਿਹੜੀ ਗੱਲ ਆ, ਇੱਦਾਂ ਉਹਦੇ ਵਿੱਚ ਰਿਲੀਜਨ ਵਾਲਾ, ਪੋਲੀਟੀਕਲ ਓਪੀਨੀਅਨ ਵਾਲਾ, ਆਹ 2 ਐਲੀਮੈਂਟ ਜਿਹੜੇ ਆ ਇਨਵੋਲਵ ਹੋਣੇ ਚਾਹੀਦੇ ਆ। ਜਾਂ ਫਿਰ ਪਾਰਟੀਕੂਲਰ ਸੋਸ਼ਲ ਗਰੁੱਪ ਦੇ ਵਿੱਚ ਜਿਹੜੇ ਵੀ SC, OBC, ਦਲਿਤ, ਚਮਾਰ, ਮਜ਼੍ਹਬੀ ਸਿੱਖ, ਇਹ ਸਾਰੀਆਂ ਜਿਹੜੀਆਂ ਕੈਟੇਗਰਾਈਜੇਸ਼ਨਸ ਹੈਗੀਆਂ, ਇਹ ਪਾਰਟੀਕੂਲਰ ਸੋਸ਼ਲ ਗਰੁੱਪ ਦੀਆਂ ਹੈਗੀਆਂ। ਸੋ ਜਿਹੜਾ ਬੰਦਾ ਪਹਿਲਾਂ ਤਾਂ ਕਿਸੇ ਵੀ ਇਹ ਵਾਲੇ ਵਰਗ ਨੂੰ ਬਿਲੋਂਗ ਕਰਦਾ ਹੈਗਾ,
ਉਹਨਾਂ ਦੇ ਕੇਸਾਂ 'ਚ ਕੀ ਹੋ ਰਿਹਾ ਕਿ ਪੁਰਾਣੀਆਂ ਜਦੋਂ ਫਾਈਲਾਂ ਆਉਂਦੀਆਂ ਉਹਨਾਂ ਨੇ ਪਾਰਟੀਕੂਲਰ ਸੋਸ਼ਲ ਗਰੁੱਪ ਆਰਗਿਊ ਨਹੀਂ ਕੀਤਾ, ਸਿਰਫ ਉਹ ਆਪਣੇ ਪਾਰਟੀ ਵਾਲੇ ਕੇਸ ਤੇ ਉਹੀ। ਸੋ ਏਦਾਂ ਹੈ ਕਿ ਤੁਸੀਂ ਅੱਧਾ ਕੇਸ ਤੁਹਾਡਾ ਫਿਰ ਪੋਲੀਟੀਕਲ ਦਾ ਹੋਣਾ ਚਾਹੀਦਾ, ਅੱਧਾ ਜ਼ੋਰ ਤੁਹਾਡਾ ਜਿਹੜਾ ਉਹ 'ਤੇ ਲੱਗਣਾ ਚਾਹੀਦਾ ਕਿ ਆਹ ਹੁੰਦਾ ਕੀ ਹੈ, ਮਜ਼੍ਹਬੀ ਸਿੱਖ ਕੀ ਹੁੰਦਾ, ਐਸਸੀ ਕੀ ਹੁੰਦਾ। ਤੇ ਹੂੰ, ਹੂੰ, ਉਹ ਬੰਦੇ ਨੂੰ ਹੁਣ ਏਦਾਂ ਕਿ ਆਫਿਸ 'ਚ ਬੈਠਾ ਤਾਂ ਸਵਾਲ ਜਿੱਦਾਂ ਪੁੱਛਿਆ ਕਿ ਐਸਸੀ ਕੀ ਹੁੰਦਾ? ਕਹਿੰਦਾ ਐਸਸੀ ਸ਼ਡਿਊਲ ਕਾਸਟ ਹੁੰਦਾ। ਹੂੰ, ਮੈਂ ਕਿਹਾ ਹੂੰ, ਉਹਦਾ ਕੀ ਪਤਾ ਸ਼ਡਿਊਲ ਕਾਸਟ ਹੁੰਦਾ ਵਾ, ਮਤਲਬ ਕੋਡ ਨੂੰ ਆਪਾਂ ਕੀ ਐਕਸਪਲੇਨ ਕਰਨਾ ਕਿ ਐਸਸੀ ਕੀ ਹੁੰਦਾ? ਹੂੰ, ਹੂੰ, ਕਿ ਤੇਰੇ ਕੋਲ ਸਵਾਲ ਪੁੱਛਣ ਦਾ ਉਹਦਾ ਜੱਜ ਦਾ ਮਕਸਦ ਇਹ ਹੈਗਾ ਕਿ ਤੂੰ ਉਹਨੂੰ ਐਕਸਪਲੇਨ ਕਰ ਆਪਣੇ ਨੂੰ ਕਿ ਉਹ ਐਜ਼ ਅ ਗਰੁੱਪ 2000 ਸਾਲਾਂ 'ਚ ਕੀ ਹੋਇਆ ਵਾ, ਕੀ ਪ੍ਰੋਬਲਮਾਂ ਆਈਆਂ, ਐਸੀ ਉੱਥੇ ਰਹਿਣਾ ਕੀ ਹੈਗਾ, ਕੀ ਤੈਨੂੰ ਸਮਾਜਿਕ ਲੈਵਲ ਤੇ, ਸਕੂਲ ਦੇ ਲੈਵਲ ਤੇ, ਕੰਮਾਂ ਦੇ ਲੈਵਲ ਤੇ ਕੀ ਤੰਗੀਆਂ ਆਈਆਂ, ਪ੍ਰੋਫੈਸ਼ਨ ਦੇ ਵਿੱਚ ਕੀ ਤੰਗੀਆਂ ਆਈਆਂ, ਆਪਣੇ ਧਾਰਮਿਕ ਸਥਾਨਾਂ ਤੇ ਜਿਹੜੇ ਸ਼ਮਸ਼ਾਨ ਘਾਟ ਹੁੰਦੇ ਉਹਦੇ ਵਿੱਚ ਕੀ ਤੇਰੇ ਨਾਲ ਸਟਰਗਲ ਜਿਹੜੀ ਉਹ ਹੋਈ ਆ। ਸੋ ਏਦਾਂ ਕਿ ਜਿਹੜੇ ਆਉਂਦੇ ਲੋਕੀ ਉਹ ਆਪਣੇ ਪਾਰਟੀਕੂਲਰ ਸੋਸ਼ਲ ਗਰੁੱਪ ਨੂੰ ਐਕਸਪਲੇਨ ਨਹੀਂ ਕਰਦੇ, ਜਦੋਂ ਸਵਾਲ ਉਹਨਾਂ ਕੋਲ ਪੁੱਛੇ ਜਾਂਦੇ ਆ ਤਾਂ ਬੜੀ ਛੇਤੀ ਜਿਹੜਾ ਅੱਗੇ ਵੱਧ ਜਾਂਦੇ ਆ। ਤੇ ਇਹ ਟੌਪਿਕਸ ਦੇ ਉੱਤੇ ਤਾਂ ਮੇਰੇ ਖਿਆਲ ਮਟੀਰੀਅਲ ਇੰਡੀਆ ਦਾ ਜਿਹੜਾ ਹੈਗਾ ਉਹ ਤਾਂ ਭਾਵੇਂ ਤੁਸੀਂ 5000 ਸਾਲ ਪਿੱਛੇ ਜਾ ਕੇ ਦੇਖ ਲਓ, ਕੁਛ ਨਾ ਕੁਛ ਤੁਹਾਡੇ ਕੋਲ ਹਮੇਸ਼ਾ ਕਹਿਣ ਲਈ ਹੈਗਾ, ਕੁਛ ਨਾ ਕੁਛ ਹਮੇਸ਼ਾ ਖਬਰਾਂ ਹੈਗੀਆਂ। ਤੇ ਇਹ ਜਿਹੜਾ ਸੀਗਾ ਇਹਦੇ ਵਿੱਚ ਬੰਦੇ ਨੇ ਐਕਸਪਲੇਨ ਕੀਤਾ ਕਿ ਮੈਂ ਹਿੰਦੂ ਸਿੱਖ ਇੱਕ ਆਪਣਾ ਕੇਸ ਸੀਗਾ ਤੇ ਹੂੰ, ਜੱਜ ਕਿ ਮੈਨੂੰ ਤੈਨੂੰ ਇਹ ਜਿਹੜਾ ਹੋਣ ਕਰਕੇ ਤੇਰੇ ਨਾਲ ਕਦੀ ਕੋਈ ਪ੍ਰੋਬਲਮ ਆਈ ਇਹਦੇ ਕਰਕੇ? ਤਾਂ ਬੰਦਾ ਕਹਿੰਦਾ ਨਹੀਂ, ਮੇਰੇ ਨਾਲ ਨਾ ਇਹ ਇਸ ਕਰਕੇ ਮੇਰੇ ਨਾਲ ਕਦੀ ਕੋਈ ਪ੍ਰੋਬਲਮ ਨਹੀਂ ਆਈ। ਤਾਂ ਜੱਜ ਕਹਿੰਦਾ ਫਿਰ ਤੂੰ ਮੈਨੂੰ ਦੱਸਣ ਗੱਲ ਹੀ ਦਿਆਂ ਕਿ ਤੂੰ ਐਸੀ ਆ ਜਾਂ ਇਹ ਗਰੁੱਪ ਤੋਂ ਬਿਲੋਂਗ ਕਰਦਾ। ਸੋ ਇਹ ਹੈ ਕਿ ਪਹਿਲਾਂ ਜਿਹੜਾ ਆਪਣਾ ਤੁਹਾਡਾ ਕੇਸ ਆ ਉਹਦੇ ਜਿਹੜੇ ਸਾਰੇ ਪਹਿਲੂ ਆ ਉਹਨੂੰ ਵੱਧ ਚੜ ਕੇ ਤੁਸੀਂ ਦੱਸਣਾ ਤੇ ਕੀ ਪ੍ਰੋਬਲਮ ਆ ਤੁਹਾਡੀਆਂ, ਕਿੱਦਾਂ ਸੋਸ਼ਲ ਲੈਵਲ ਤੇ ਤੁਸੀਂ ਕਿੱਥੇ। ਸੋ ਉੱਥੇ ਲੋਕੀ ਜਿਹੜੇ ਕਾਫੀ ਇੱਕ ਮਾਰ ਖਾ ਰਹੇ। ਸੋ ਹੁਣ ਆਹ 5 ਚੀਜ਼ਾਂ ਤੁਹਾਡੀਆਂ ਅਸਾਈਲਮ ਦੀਆਂ ਆ ਗਈਆਂ। 2 ਹੁਣ ਮੇਨ ਮੁੱਦੇ ਆ ਗਏ। ਮੰਨ ਲਓ ਤੁਸੀਂ ਕੁਆਲੀਫਾਈ ਕਰ ਗਏ ਕਿ ਰੇਸ, ਰਿਲੀਜਨ ਤੁਹਾਡੀ ਜੋ ਵੀ ਤੁਹਾਡੇ ਨਾਲ ਹੋਇਆ। ਜਿਹੜਾ ਅਸਾਈਲਮ ਦਾ ਕੇਸ ਆ ਉਹ ਬੰਦਾ ਜਿੱਤਦਾ ਵੈਲ ਫਾਊਂਡਡ ਫੀਅਰ ਆਫ ਫਿਊਚਰ ਪ੍ਰੋਸੀਕਿਊਸ਼ਨ, ਮਤਲਬ ਕਿ ਫਿਊਚਰ ਦੇ ਵਿੱਚ ਵੀ ਤੁਹਾਡੇ ਨਾਲ ਜਿਹੜਾ ਨੁਕਸਾਨ ਉਹ ਕੀਤਾ ਜਾਊਗਾ, ਖਤਰਾ ਆ। ਖਤਰਾ, ਧੱਕਾ। ਇਹ ਜਿਹੜੀ ਹੈਗੀ ਆ ਮੇਨ ਚੀਜ਼ ਆ ਹੂੰ, ਹੂੰ, ਕਿ ਹੁਣ ਤੁਹਾਨੂੰ ਜਾ ਕੇ ਪ੍ਰੋਬਲਮ ਹੈਗੀ ਆ ਕਿ ਨਹੀਂ ਹੈਗੀ। ਹੁਣ ਉਹ ਕਹਿੰਦਾ ਕਿ ਭਾਜੀ ਮੈਂ 2014 ਚ ਆਇਆ ਸੀਗਾ, ਮੇਰੀ ਤਾਂ ਤਰੀਕ ਨਹੀਂ ਆਈ। ਸੋ ਤੁਹਾਡਾ ਕੇਸ ਟਾਈਮ ਦੇ ਨਾਲ ਵੀਕ ਜਿਹੜਾ ਪੈ ਜਾਂਦਾ ਕਿ ਉਦੋਂ ਜੋ ਵੀ ਪਾਰਟੀਆਂ ਸੀਗੀਆਂ ਉਹ ਕਹਿੰਦੇ ਆ ਹੁਣ ਪਾਵਰ 'ਚ ਨਹੀਂ ਹੈਗੀਆਂ, ਹੁਣ ਇਹਨਾਂ ਦਾ ਗੱਠਜੋੜ ਨਹੀਂ ਰਿਹਾ ਆਪਸ 'ਚ, ਹੁਣ ਨਵੀਆਂ ਪਾਰਟੀਆਂ ਆ ਗਈਆਂ। ਸੋ 2 ਚੀਜ਼ਾਂ ਹੈਗੀਆਂ, ਇੱਕ ਹੋ ਗਿਆ ਫਿਊਚਰ ਪ੍ਰੋਸੀਕਿਊਸ਼ਨ, ਇੱਕ ਹੋ ਗਿਆ ਪਾਸਟ ਪ੍ਰੋਸੀਕਿਊਸ਼ਨ। ਪਾਸਟ ਪ੍ਰੋਸੀਕਿਊਸ਼ਨ ਹੈਗਾ ਕਿ ਪਹਿਲਾਂ ਵੀ ਤੁਹਾਡੇ ਨਾਲ ਧੱਕਾ ਜਿਹੜਾ ਹੋਇਆ। ਸੋ ਰੂਲ ਕੀ ਕਹਿੰਦਾ ਕਿ ਰੂਲ ਇਹ ਕਹਿੰਦਾ ਕਿ ਇੱਕ ਵਾਰੀ ਤੁਸੀਂ ਪਾਸਟ ਪ੍ਰੋਸੀਕਿਊਸ਼ਨ ਉਹਨਾਂ ਨੂੰ ਸ਼ੋਅ ਕਰਤੀ ਕਿ ਆਹ ਗਰਾਊਂਡਾਂ ਦੇ ਕਰਕੇ ਤੁਹਾਡੇ ਨਾਲ ਪਿਛਲੀਆਂ ਸਰਕਾਰਾਂ ਨੇ ਧੱਕਾ ਕੀਤਾ, ਜਿਹੜਾ ਫਿਰ ਬਰਡਨ ਹੈਗਾ ਉਹ ਸਰਕਾਰ ਵੱਲ ਚੱਲ ਜਾਂਦਾ ਕਿ ਸਰਕਾਰ ਨੇ ਫਿਰ ਸ਼ੋਅ ਕਰਨਾ ਕਿ ਫਿਊਚਰ ਦੇ ਵਿੱਚ ਵੀ ਫਿਊਚਰ 'ਚ ਇਹਨੂੰ ਖਤਰਾ ਹੈਗਾ ਕਿ ਨਹੀਂ ਹੈਗਾ। ਉੱਥੇ ਸਾਰੀਆਂ ਇਹ ਰੀਲੋਕੇਸ਼ਨ ਵਾਲੀਆਂ ਸਰਕਾਰਾਂ ਦੀ ਬਦਲਾਵ ਦੇ ਵਿੱਚ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਆ ਗਈ, ਬੀਜੇਪੀ ਬਾਦਲ ਦਾ ਗੱਠਜੋੜ ਟੁੱਟ ਗਿਆ, ਏਦਾਂ ਦੇ ਸਾਰੇ ਜਿਹੜੇ ਪਹਿਲੂ ਆ ਉਹ ਸਾਹਮਣੇ ਆ ਜਾਂਦੇ ਆ। ਜਿਹੜੇ ਲੋਕੀ ਆ ਉਹ ਜਾਂਦੇ ਆ ਕਿ ਮੇਰੇ ਦੋਸਤ ਦੀ ਏਦਾਂ ਇੰਟਰਵਿਊ ਹੋਈ ਸੀ, ਉਹਨੂੰ ਤਾਂ ਪੁੱਛਿਆ ਨਹੀਂ ਕੁਛ, ਮੈਨੂੰ ਵੀ ਕੁਛ ਨਹੀਂ ਪੁੱਛਣਾ, ਹੈ ਨਾ। ਸੋ ਇਹ ਹੁਣ ਸਰਕਾਰੀ ਵਕੀਲ ਤੇ ਆ ਕਿ ਉਹਨੂੰ ਇੰਡੀਆ ਦੀ ਪੋਲਿਟਿਕਸ ਬਾਰੇ, ਲੋਕਲ ਰੀਜਨਲ ਪੋਲਿਟਿਕਸ ਬਾਰੇ ਕਿੰਨਾ ਪਤਾ, ਕਿੰਨੀ ਮਿਹਨਤ ਉਹ ਲਾਉਣਾ ਚਾਹੁੰਦੇ ਆ। ਸੋ ਠੀਕ ਕਈ ਆ। ਉਹ ਸਿੱਧੇ ਹੀ ਸਵਾਲ ਜਿਹੜੇ ਸੀਗੇ ਸੁੱਟਦੇ ਆ ਕਿ ਕੀ ਪ੍ਰੋਬਲਮ ਆ, ਹੈ ਨਾ। ਪੰਜਾਬ ਦੇ ਵਿੱਚ ਹੁਣ ਤਾਂ 12 ਸਾਲ ਹੋ ਗਏ ਤੈਨੂੰ ਲੱਭਦੇ ਨੂੰ। ਸੋ ਜਿਹੜਾ ਵੈਲ ਫਾਊਂਡਡ ਫੀਅਰ ਆਫ ਫਿਊਚਰ ਪ੍ਰੋਸੀਕਿਊਸ਼ਨ ਆ ਉਹ ਆਹ ਚੀਜ਼ ਆ। ਸੋ ਇਹਦੇ ਬਾਰੇ ਆਪਾਂ ਡਿਸਕਸ਼ਨ ਕਰਨੀ ਹੈ ਕਿ ਵੈਲ ਫਾਊਂਡਡ ਆਫ ਫਿਊਚਰ ਪ੍ਰੋਸੀਕਿਊਸ਼ਨ ਜਿਹੜਾ ਹੈਗਾ ਤੁਹਾਨੂੰ ਕਰਨਾ ਕੀ, ਕੇਸ ਲੈਵਲ ਦੀ ਡਿਟੇਲ ਤੁਹਾਨੂੰ ਚਾਹੀਦੀ ਹੈ ਤੇ ਕਿੱਥੇ ਤੁਸੀਂ ਮਾਤ ਖਾਂਦੇ। ਜੀ। ਅ, ਸੋ ਇਹ ਸਾਰੀਆਂ ਚੀਜ਼ਾਂ ਜਿੱਦਾਂ ਮਤਲਬ ਜਿੱਦਾਂ ਤੁਸੀਂ ਪਹਿਲਾਂ ਵੀ ਐਕਸਪਲੇਨ ਕਰ ਰਹੇ ਸੀ ਵੀ ਕੀ ਕੁਛ ਹੋਇਆ, ਉਹ ਸਾਰਾ ਕੁਛ ਦੱਸਦਾ, ਚਾਹੇ ਰੇਸ ਦੇ, ਰਿਲੀਜਨ, ਨੈਸ਼ਨੈਲਿਟੀ, ਪਰਟੀਕੂਲਰ ਸੋਸ਼ਲ ਗਰੁੱਪ ਮੈਂਬਰਸ਼ਿਪ, ਪੋਲੀਟੀਕਲ ਓਪੀਨੀਅਨ ਦੇ ਆਧਾਰ ਦੇ ਉੱਤੇ ਤੁਸੀਂ ਦੱਸ ਰਹੇ ਆ। ਸੋ ਇਸ ਚੀਜ਼ ਨੂੰ ਜਿਹੜਾ WFF ਆ, ਵੈਲ ਫਾਊਂਡਡ ਫੀਅਰ ਫਿਊਚਰ ਪ੍ਰੋਸੀਕਿਊਸ਼ਨ ਦਾ, ਇਸ ਨੂੰ ਫਿਰ ਉਸ ਤੋਂ ਪਹਿਲਾਂ ਉਹਦਾ ਪ੍ਰੋਸੀਕਿਊਸ਼ਨ ਜਿਹੜਾ ਉਹ ਦੱਸੋ ਵੀ ਕਿਹੜੀਆਂ ਚੀਜ਼ਾਂ ਕੀਤੀਆਂ ਜਾਣ ਤਾਂ ਉਹਨੂੰ ਪ੍ਰੋਸੀਕਿਊਸ਼ਨ ਜਿਹੜਾ ਉਹ ਮੰਨਿਆ ਜਾਂਦਾ ਆ, ਤੇ ਫਿਰ ਆਪਾਂ ਫਿਊਚਰ ਪ੍ਰੋਸੀਕਿਊਸ਼ਨ ਦੇ ਵੱਲ ਨੂੰ ਵੱਧਦੇ ਹਾਂ। ਸੋ ਉਹ ਜਿਹੜਾ ਸਿੰਪਲ ਮਾਰਕੁੱਟ ਪਈ, ਜਿਹੜਾ ਥੱਪੜ ਮੁੱਕਾ ਪਿਆ ਕਿਸੇ ਨੂੰ, ਉਹਨੂੰ ਉਹ ਪ੍ਰੋਸੀਕਿਊਸ਼ਨ ਨਹੀਂ ਮੰਨਦੇ। ਹੂੰ। ਉਹ ਕਹਿੰਦੇ ਕਿ ਜਿਹੜੀ ਸੀਰੀਅਸ ਕੋਈ ਹਾਰਮ ਹੋਣਾ ਚਾਹੀਦਾ ਤੇ ਕਿਸੇ ਲੈਵਲ ਦੀ, ਸਿੰਪਲ ਇਹ ਨਹੀਂ ਕਿ ਮੇਰੇ ਨਾਲ ਡਿਸਕ੍ਰਿਮੀਨੇਸ਼ਨ ਕੀਤੀ, ਮੇਰੇ ਨਾਲ ਹਰਾਸਮੈਂਟ ਕੀਤੀ, ਉਹਨੂੰ ਉਹ ਪ੍ਰੋਸੀਕਿਊਸ਼ਨ ਨਹੀਂ ਮੰਨਦੇ। ਓਕੇ। ਤੇ ਓਫੈਂਸਿਵ ਕੋਈ ਸੱਟਾਂ ਲੱਗੀਆਂ, ਹਸਪਤਾਲ 'ਚ ਤੇਰੀ ਟ੍ਰੀਟਮੈਂਟ ਹੋਈ ਸੀਗੀ, ਉਹ ਜਿਹੜੇ ਸਵਾਲ ਸਾਰੇ ਜੱਜ ਪੁੱਛਦੇ ਆ ਉਹਨਾਂ ਦਾ ਮਕਸਦ ਇਹੀ ਹੁੰਦਾ ਕਿ ਉਹ ਦੇਖਣਾ ਚਾਹੁੰਦੇ ਆ ਕਿ ਲੈਵਲ ਆਫ ਇੰਜਰੀ ਇਹਦਾ ਕੀ ਸੀਗਾ, ਤੇ ਇਹਨੂੰ ਕਿਤੇ ਜੇਲ੍ਹ 'ਚ ਤਾਂ ਨਹੀਂ ਬੰਦ ਕੀਤਾ, ਇਹਨਾਂ ਕੋਈ ਫਿਜ਼ੀਕਲ ਵਾਇਲੈਂਸ ਤਾਂ ਨਹੀਂ ਹੋਇਆ, ਇਹਨੂੰ ਕੋਈ ਸਾਈਕੋਲੋਜੀਕਲ ਜਾਂ ਇਕਨੋਮਿਕ ਹਾਰਮ ਤਾਂ ਨਹੀਂ ਪਹੁੰਚਾਇਆ। ਤੇ ਉਹ ਸਾਰਾ ਜਿਹੜਾ ਸੀਗਾ ਇੱਕ ਨਾਰਮਲ
ਜੱਦੋ-ਜਹਿਦ ਆ ਜਿਹੜੀ ਲਾਈਫ ਦੀ ਸਿੰਪਲ ਜਿਹੜੀ ਝੜਪ ਆ, ਉਹ ਤੋਂ ਜਿਹੜਾ ਹੈਗਾ ਲੈਵਲ ਉਹਦਾ ਉੱਤੇ ਹੋਣਾ ਚਾਹੀਦਾ। ਤੇ ਮੇਨ ਇਹਦੇ ਵਿੱਚ ਗੱਲ ਇਹ ਆ ਜਾਂਦੀ ਹੈ ਕਿ ਜਿਹੜਾ ਉਹ ਇਹ ਦੇਖਦੇ ਆ ਕਿ ਸਰਕਾਰ ਨੇ ਕੀਤਾ ਕਿ ਪ੍ਰਾਈਵੇਟ ਬੰਦਿਆਂ ਨੇ ਕੀਤਾ। ਜੇ ਤਾਂ ਸਰਕਾਰ ਨੇ ਕੀਤਾ ਫਿਰ ਹੋਰ ਚੀਜ਼ ਆ, ਜੇ ਪ੍ਰਾਈਵੇਟ ਬੰਦਿਆਂ ਨੇ ਕੀਤਾ ਤਾਂ ਫਿਰ ਉਹਨਾਂ ਨੇ ਇਹ ਵੀ ਦੇਖਣਾ ਕਿ ਤੁਸੀਂ ਇਹ ਵੀ ਸ਼ੋਅ ਕਰਨਾ ਕਿ ਜਿਹੜੀ ਸਰਕਾਰ ਆ ਉਹ ਅਨਵਿਲਿੰਗ ਜਾਂ ਅਨਏਬਲ ਟੂ ਕੰਟਰੋਲ ਉਹਨੂੰ ਹੈਗੀ, ਕਿ ਉਹਨਾਂ ਨੂੰ ਉਹ ਕੰਟਰੋਲ ਨਹੀਂ ਕਰ ਸਕਦੀ। ਮੰਨ ਲਓ ਕਿ ਦਲਿਤ ਆ, ਉਹਨਾਂ ਨਾਲ ਕਿਸੇ ਨਾਲ ਧੱਕਾ ਹੋਇਆ ਤਾਂ ਉਹ ਬੰਦਾ ਫਿਰ ਪੂਰਾ ਦੱਸੂਗਾ ਕਿ ਆਹ ਜਿਹੜੇ ਸੀਗੇ ਕਈ ਹੁਣ ਰਾਜਸਥਾਨ ਵਗੈਰਾ ਉਹ ਸਟੇਟਸ ਆ ਕਿ ਠਾਕੁਰ ਵਗੈਰਾ ਜਿਹੜੇ ਹੁੰਦੇ ਆ ਕਿਹੜੇ ਕੇਸ ਲੈਵਲ ਦੀ ਪਾਵਰ ਜਿਹੜੀ ਇੰਜੋਏ ਕਰਦੇ ਆ, ਸਾਰੀ ਕੰਟਰੀ ਕੰਡੀਸ਼ਨਸ ਦੇ ਨਾਲ, ਖਬਰਾਂ ਦੇ ਨਾਲ ਉਹਨਾਂ ਨੂੰ ਪੂਰਾ ਆਪਣਾ ਜਿਹੜਾ ਦੱਸਣਾ ਪੈਣਾ ਕਿ ਕਿਉਂ ਨਹੀਂ ਪੁਲਿਸ ਨੇ ਅਜੇ ਤੱਕ ਅਰੈਸਟਾਂ ਕੀਤੀਆਂ, ਕਿ ਉਹਨਾਂ ਨੂੰ ਜਾਂ ਤਾਂ ਉਹ ਅਨਵਿਲਿੰਗ ਕਿ ਮਤਲਬ ਉਹਨਾਂ ਨੂੰ ਕਾਬੂ ਕਰਨਾ ਹੀ ਨਹੀਂ ਚਾਹੁੰਦੇ, ਜਾਂ ਫਿਰ ਉਹ ਅਨਏਬਲ ਕਿ ਉਹਨਾਂ ਨੂੰ ਕਰ ਹੀ ਨਹੀਂ ਸਕਦੇ ਆ। ਸੋ ਇਹ ਚੀਜ਼ਾਂ ਤੁਹਾਨੂੰ ਜਿਹੜੀਆਂ ਸ਼ੋਅ ਕਰਨੀਆਂ ਪੈਂਦੀਆਂ। ਜੇ ਤੁਸੀਂ ਕਹਿੰਦੇ ਆ ਸਰਕਾਰ ਨੇ ਕੀਤਾ ਫਿਰ ਤੁਹਾਡਾ ਕੰਮ ਸਿੱਧਾ, ਪਰ ਨਿਊਯਾਰਕ ਦੇ ਵਿੱਚ ਜਿਹੜਾ ਹੁਣ ਪੰਗਾ ਕੀ ਸੀਗਾ ਕਿ ਉਹ ਕਹਿੰਦੇ ਕਿ ਜਿਹੜੇ ਪਾਰਟੀ ਦੇ ਵਰਕਰ ਆ ਲੋਅਰ ਲੈਵਲ ਦੇ, ਉਹ ਸਰਕਾਰ ਨਹੀਂ ਹੁੰਦੇ। ਸੋ ਮਤਲਬ ਕਿ ਤੁਸੀਂ ਕਹਿ ਰਹੇ ਹੋ ਕਿ ਮੈਨੂੰ ਫਲਾਨੀ ਪਾਰਟੀ ਦੇ ਵਰਕਰਾਂ ਨੇ ਤੰਗ ਕੀਤਾ, ਤੇ ਨਿਊਯਾਰਕ ਦਾ ਜਿਹੜਾ ਸੈਕੰਡ ਸਰਕਟ ਆ ਉਹ ਕਹਿੰਦਾ ਕਿ ਨਹੀਂ, ਉਹਨੂੰ ਆਪਾਂ ਸਰਕਾਰ ਨਹੀਂ ਮੰਨਦੇ। ਸੋ ਇਹ ਵੀ ਜਿਹੜੇ ਚੱਕਰ ਆ, ਕਿਹੜੇ ਤੁਸੀਂ ਸਰਕਟ 'ਚ ਹੈਗੇ ਆ, ਉੱਥੇ ਸਰਕਾਰ ਦੀ ਡੈਫੀਨੇਸ਼ਨ ਕੀ ਹੈਗੀ ਆ, ਉਹ ਵੀ ਦੇਖ ਕੇ ਜਾਣਾ। ਸੋ ਮੈਰੀਲੈਂਡ ਦਾ ਕੇਸ ਜਿਹੜਾ ਹੈਗਾ ਨਿਊਯਾਰਕ ਨਾਲੋਂ ਫਰਕ ਹੈ, ਨਿਊਯਾਰਕ ਦਾ ਕੈਲੀਫੋਰਨੀਆ ਨਾਲੋਂ ਫਰਕ ਹੈ। ਓਕੇ, ਠੀਕ ਹੈ। ਸੋ ਇਹ ਵੱਖੋ ਵੱਖਰੇ ਥਾਂ ਦੇ ਉੱਤੇ ਆ। ਸੋ ਵੈਲ ਫਾਊਂਡਡ ਫੀਅਰ ਆਫ ਪ੍ਰੋਸੀਕਿਊਸ਼ਨ, ਖਾਸ ਕਰਕੇ ਜਿਹੜੇ ਸਿੱਖ ਪੰਜਾਬੀ ਆ, ਇਹਨਾਂ ਦੇ ਕੇਸਿਸ ਦੇ ਵਿੱਚ ਫਿਰ ਉਹ ਕਿਹੜੇ ਪਾਸੇ ਨੂੰ, ਉਹ ਕਿੱਦਾਂ ਚੀਜ਼ ਜਿਹੜੀ ਉਹ ਆਉਂਦੀ, ਉਹ ਕੀ ਹੁੰਦਾ ਆ? ਸੋ ਹੁਣ ਇਹਦੇ ਵਿੱਚ ਜਿਹੜਾ ਮੇਨ ਇਹਦੇ ਵਿੱਚ ਕੀ ਆਇਆ ਕਿ ਤੁਸੀਂ ਇਹ ਆਪਾਂ ਬਹੁਤ ਜ਼ਿਆਦਾ ਵਾਰੀ ਰੇਡੀਓ ਤੇ ਡਿਸਕਸ ਕੀਤਾ, ਪਰ ਲੋਕੀ ਇਹਨੂੰ ਕਰਦੇ ਨਹੀਂ ਆ। ਜਦੋਂ ਉਹਨਾਂ ਦੀ ਫਾਈਨਲ ਤਰੀਕ ਆਉਂਦੀ, ਉਹਨਾਂ ਨੂੰ ਮੈਂ ਕਿਹਾ ਕਿੱਥੇ ਆ ਐਵੀਡੈਂਸ ਨਾ। ਆਪਾਂ ਹੁਣ ਹਰ ਵੀਕ ਆ ਕੇ ਗੱਲ ਕਰੀਦੀ ਆ ਉਸ ਬਾਰੇ, ਪਰ ਲੋਕੀ ਆਪਣਾ ਸੌਰੀ ਟੂ ਸੇ ਆਪਣਾ ਉਹੀ ਆ ਕਿ ਕੰਮਾਂ ਕਾਰਾਂ ਚੋਂ ਨਹੀਂ ਫੁਰਸਤ ਮਿਲਦੀ ਉਹਨਾਂ ਨੂੰ 5 ਸਾਲ। ਸੋ ਚਾਹੀਦਾ ਕੀ ਆ ਕਿ ਪੂਰਾ ਡਾਕੂਮੈਂਟ ਚਾਹੀਦੇ ਆ ਕਿ ਤੁਸੀਂ ਜਦੋਂ ਅਮਰੀਕਾ ਆਏ, ਤੁਹਾਡੀਆਂ ਇੱਥੇ ਰਿਲੀਜੀਅਸ ਗਤੀਵਿਧੀਆਂ ਕੀ ਸੀਗੀਆਂ, ਕਿ ਤੁਸੀਂ ਕਿੰਨੀ ਵਾਰੀ ਜਿਹੜਾ ਗੁਰਦੁਆਰੇ ਜਾਂਦੇ ਆ। ਸੋ ਇਹ ਨਹੀਂ ਕਿ ਸਿਰਫ ਗੁਰਦੁਆਰੇ ਤੋਂ ਲੈਟਰ ਲੈ ਲਈ, ਉਹਨਾਂ ਨਹੀਂ ਕੰਮ ਚੱਲਣਾ। ਤੁਸੀਂ ਜਦੋਂ ਵੀ ਜਾ ਰਹੇ ਆ, ਦਿਨ ਤਿਉਹਾਰ ਤੇ ਜਾ ਰਹੇ ਆ, ਤੁਸੀਂ ਆਪਣੀਆਂ ਫੋਟੋਆਂ ਤੁਹਾਡੀਆਂ ਉੱਥੇ ਹੋਣ, ਸਬੂਤ ਹੋਵੇ ਕਿ ਬੰਦਾ ਹਰ ਹਫਤੇ ਜਾਂਦਾ ਵਾ ਜਾਂ ਹਰ ਮਹੀਨੇ ਜਾਂਦਾ, ਜੋ ਵੀ ਤੁਹਾਡੀ ਫ੍ਰੀਕੁਐਂਸੀ ਆ, ਠੀਕ ਹੈ, ਦੀ ਸੇਵਾ ਕਰਦਾ ਵਾ, ਤਾਂ ਉਹਦਾ ਪ੍ਰੂਫ। ਹੁਣ ਗੱਲ ਆਉਂਦੀ ਹੈ ਕਿ ਨਹੀਂ, ਬੰਦਾ ਜਦੋਂ ਸੇਵਾ ਕਰਦਾ ਉਹਨੂੰ ਉਹ ਕਦੀ ਫੋਟੋ ਨਹੀਂ ਖਿੱਚਦਾ, ਠੀਕ ਆ, ਪਰ ਤੁਸੀਂ ਅਦਾਲਤ ਮੂਹਰੇ ਆ, ਅਦਾਲਤ ਸਬੂਤ ਦੇ ਹਿਸਾਬ ਨਾਲ ਚੱਲਦੀ ਆ। ਨਹੀਂ ਖਿੱਚਣੀ, ਨਾ ਖਿੱਚੋ, ਨੋ ਪ੍ਰੋਬਲਮ। ਤੁਹਾਡੇ ਧਾਰਮਿਕ ਵਿਊ ਆ, ਜੱਜ ਦੇ ਆਪਣੇ ਵਿਊ ਆ, ਰਾਈਟ, ਉਹਨੂੰ ਫੋਟੋਆਂ ਚਾਹੀਦੀਆਂ ਵਾ। ਸੋ ਤੁਸੀਂ ਜਿੱਦਾਂ ਬਹਿਸ ਕਰਨੀ ਚਾਹੁੰਦੇ, ਤੁਹਾਡਾ ਉਹ। ਸੋ ਜਾਣਿਓ ਜਿਹੜਾ ਉਹ ਆਪਣਾ ਫੋਟੋਆਂ ਲੈ ਕੇ ਰੱਖੋ। ਜਿਹੜੇ ਤੁਸੀਂ ਪੈਸੇ ਦਿੰਦੇ ਆ, $5, $10, $100, $50, ਉਹਦੀ ਤੁਸੀਂ ਰਸੀਦ ਰੱਖੋ ਆਪਣੇ ਕੋਲ। ਉਹ ਮਿਸਿੰਗ ਆ, ਇਕੱਠੇ ਐਂਡ 'ਚ ਦੇਖਦੇ ਆ ਕਿ ਇੱਕੋ ਤਰ੍ਹਾਂ ਦੇ ਸਾਈਨ ਹੋਏ ਆ ਰਸੀਦਾਂ ਦੇ, ਡੇਟ ਵੀ ਉਹੀ, ਸ਼ਾਹੀ ਵੀ ਉਹੀ, ਤੇ ਜੱਜ ਵੀ ਦੇਖਦਾ ਕਿ ਯਾਰ 6 ਨੇ ਰਸੀਦਾਂ ਦਿੱਤੀਆਂ, ਸਾਰਿਆਂ ਤੇ ਇੱਕੋ ਤਰ੍ਹਾਂ ਦੀਆਂ ਘੁੱਗੀਆਂ ਵੱਜੀਆਂ, ਪਤਾ ਨਹੀਂ ਇਹ ਜੈਨੂਇਨ ਵੀ ਹੈਗੀ ਕਿ ਨਹੀਂ ਹੈਗੀ। ਠੀਕ ਆ, ਹਾਂਜੀ। ਸੋ ਫਿਰ ਪੁੱਛਦਾ ਪੈਸੇ ਕਿੱਦਾਂ ਦਿੱਤੇ ਸੀ, ਉਹ ਕਹਿੰਦਾ ਕੈਸ਼ ਦਿੱਤੇ ਨਾ। ਤਾਂ ਉਹ ਪੁੱਛਦਾ ਕਿ ਬਾਕੀ ਜਗ੍ਹਾ ਹੋਰ ਵੀ ਕਿਤੇ ਕੈਸ਼ ਸ਼ਾਪਿੰਗ ਕਰਦਾ, ਕਿ ਆਹੀ ਬਸ ਮਤਲਬ ਕੈਸ਼ ਉਹ ਦਿੰਦਾ ਨਾ। ਤੇ ਜਿਹੜੀ ਤੁਹਾਡੀ ਹੁਣ ਡੋਨੇਸ਼ਨ ਜਿਹੜੀਆਂ ਹੈਗੀਆਂ, ਉਹਨੂੰ ਤੁਸੀਂ ਸਪਰੈਡ ਆਊਟ ਕਰੋ। ਜਿਹੜੀ ਤੁਹਾਡੀ ਕੈਸ਼ ਵਾਲੀ ਆ, ਤੁਸੀਂ ਉਹਦੀ ਰਸੀਦ ਮੌਕੇ ਤੇ ਉਦੋਂ ਰੱਖੋ, ਤਾਂ ਕਿ ਸਾਰੀਆਂ ਰਸੀਦਾਂ ਤੁਹਾਡੀਆਂ ਦੇਖਣ ਨੂੰ ਫਿਜ਼ੀਕਲੀ ਅਲੱਗ-ਅਲੱਗ ਹੋਣ, ਰਾਈਟ। ਕਿਉਂਕਿ ਅਲੱਗ-ਅਲੱਗ ਟਾਈਮ ਤੇ ਹੋ ਗਿਆ ਤਾਂ ਅਲੱਗ-ਅਲੱਗ ਬੰਦਾ ਉਹਨੂੰ ਸਾਈਨ ਕਰੂਗਾ, ਅਲੱਗ-ਅਲੱਗ ਤਰ੍ਹਾਂ ਦੀਆਂ ਹੋ ਗਈਆਂ। ਸੋ ਇੱਕ ਕੀ ਹੈ ਕਿ ਪਾਰਟੀ ਨੂੰ ਦਾਨ ਦਿੱਤਾ, ਸਾਰੀਆਂ ਰਸੀਦਾਂ ਇੱਕੋ ਵਰਗੀਆਂ, ਸਾਈਨ ਸਿਗਨੇਚਰ ਵੀ ਇੱਕੋ ਜਿਹੀ ਜਗ੍ਹਾ ਤੇ ਕੀਤੇ, ਇੱਕੋ ਜਿਹੀ ਸ਼ਾਹੀ ਨਾ, ਤੇ ਸਾਰੀਆਂ ਦੀਆਂ ਰਕਮਾਂ ਵੀ 600, 500, 500, 500, 500, 500, ਹਨਾ। ਤੇ ਅਲੱਗ-ਅਲੱਗ ਗੁਰਦੁਆਰਿਆਂ 'ਚ ਕਰੋ, ਅਲੱਗ-ਅਲੱਗ ਸੰਸਥਾਵਾਂ ਨੂੰ ਕਰੋ। ਤੁਸੀਂ ਆਨਲਾਈਨ ਮੰਨ ਲਓ ਕਿਸੇ ਨੂੰ ਡੋਨੇਸ਼ਨ ਦਿੰਦੇ ਆ, ਤੁਸੀਂ ਫੋਰ ਐਗਜ਼ਾਮਪਲ ਲਾ ਲਓ ਤੁਸੀਂ ਖਾਲਸਾ ਏਡ ਨੂੰ ਡੋਨੇਸ਼ਨ ਦਿੱਤੀ, ਰਾਈਟ ਜੀ। ਤੁਹਾਡੀ ਉਹਦੇ ਤੁਸੀਂ ਕੋਰੈਸਪੋਂਡਿੰਗ ਕਿਹੜੇ ਕਾਰਡ ਤੋਂ ਦਿੱਤੀ ਆ, ਕਿਹੜੇ ਬੈਂਕ ਸਟੇਟਮੈਂਟ ਤੁਹਾਡੀ ਹੈਗੀ ਆ, ਉਹਦਾ ਤੁਸੀਂ ਕੋਰੈਸਪੋਂਡੈਂਸ ਜਿਹੜਾ ਆਪਣਾ ਪ੍ਰੂਫ ਉਹ ਰੱਖੋ। ਜੇ ਤੁਹਾਡੀ ਇਹ ਡਿਟੇਲਡ ਸਮੱਗਰੀ ਆ, ਤੁਹਾਡਾ ਮੰਨ ਲਓ ਤੁਹਾਡੀਆਂ 5 ਸਾਲ ਦੀਆਂ ਤੁਸੀਂ ਮੈਨੂੰ ਡੋਨੇਸ਼ਨ ਹੀ ਲਿਆ ਕੇ ਦੇ ਦਿੰਦੇ ਆ ਕਿ ਆ, ਤੇ ਤੁਹਾਡੀਆਂ ਪੂਰੀਆਂ ਮੈਚ ਹੁੰਦੀਆਂ ਤੁਹਾਡੀ ਕ੍ਰੈਡਿਟ ਕਾਰਡ ਨਾਲ, ਬੈਂਕ ਸਟੇਟਮੈਂਟ ਨਾਲ। ਸੋ ਇੱਕ ਵਧੀਆ ਪ੍ਰੂਫ ਉਹ ਤੁਹਾਨੂੰ ਅਥੈਂਟਿਕ ਬਣਾਉਂਦਾ। ਮੇਰੇ ਲਈ ਥੋੜਾ ਸੌਖਾ ਉਹਨੂੰ ਜੱਜ ਮੂਹਰੇ ਆਰਗੂ ਕਰਨਾ ਕਿ ਬੰਦਾ ਐਕਟਿਵ ਆ। ਠੀਕ ਹੈ। ਤੁਸੀਂ ਜਿਹੜਾ ਜਾ ਰਹੇ ਆ ਕਿ ਤੁਸੀਂ ਹੁਣ ਚੱਲ ਗਏ ਕਿ ਅੰਦੋਲਨ 'ਚ ਚੱਲ ਗਏ, ਉਹਨੇ ਕਹਿਣਾ, ਜੱਜ ਨੇ ਪੁੱਛਣਾ ਕਿ ਆਹ ਕੀ ਲਿਖਿਆ ਨਾ ਕਿ ਨੋ ਫਾਰਮਰਸ ਨੋ ਫੂਡ, ਦਾ ਕੀ ਮਤਲਬ ਆ। ਰਾਜਕਰਨ ਭਾਜੀ ਯਕੀਨ ਮੰਨਿਓ ਜੀ, ਸਾਬਤ ਸੂਰਤ ਸਿੱਖ ਬੰਦੇ ਆਫਿਸ ਮੇਰੇ ਬੈਠੇ ਆ, ਫਾਈਨਲ ਤਰੀਕ ਆ ਰਹੀ ਆ, ਫੋਟੋਆਂ ਲੱਗੀਆਂ ਹੋਈਆਂ
ਕਿਸਾਨੀ ਬਿੱਲ ਕੀ ਹੈਗੇ ਆ? MSP ਦੇ ਰਿਲੇਟਡ ਆ। ਅੱਛਾ ਚੱਲ ਦੱਸ MSP ਕੀ ਆ? ਕਿੱਦਾਂ ਇਹਨੂੰ ਨੁਕਸਾਨ ਆ? ਅੱਛਾ ਤਾਂ ਚੱਲ ਇੱਕ ਹੋ ਗਿਆ, ਹੋਰ ਕੀ? ਦੂਜਾ ਬਿੱਲ ਕੀ ਕਹਿੰਦਾ? ਦੂਜੇ ਦਾ ਨਹੀਂ ਭਾਜੀ ਪਤਾ। ਤੀਜਾ ਬਿੱਲ ਕੀ? ਨਹੀਂ ਭਾਜੀ ਮੈਂ ਕਿਹਾ ਤੂੰ ਹੁਣੇ ਤਾਂ ਕਿਹਾ 3 ਕਿਸਾਨੀ ਬਿੱਲ ਆ ਤੇ ਇਹਦੇ ਕਰਕੇ ਤੇਰਾ ਸਾਰਾ ਜਿਹੜਾ ਕੇਸ ਆ ਤੂੰ ਕਹਿ ਰਿਹਾ ਕਿ ਮੇਰਾ ਵੈਲ ਫਾਊਂਡਡ ਫੀਅਰ ਆਫ ਫਿਊਚਰ ਪ੍ਰੋਸੀਕਿਊਸ਼ਨ ਹੈਗਾ ਕਿ ਮੈਂ ਅੰਦੋਲਨ ਦੇ ਵਿੱਚ ਮੈਂ ਬੜੀ ਜ਼ਿਆਦਾ ਸਪੋਰਟ ਕੀਤੀ ਆ, ਮੇਰੇ ਘਰਦਿਆਂ ਨੇ ਬੜੀ ਜ਼ਿਆਦਾ, ਆਪਾਂ ਸਰਕਾਰ ਨਾਲ ਜੱਦੋਜਹਿਦ ਕਰ ਰਹੇ ਆ, ਪਰ ਜਦੋਂ ਤੈਨੂੰ ਇਹ ਸਵਾਲ ਪੁੱਛਿਆ ਕਿ ਹੈ ਕੀ ਆ, ਕੋਲਡ ਸਟੋਰੇਜਾਂ ਬਾਰੇ ਕੀ ਕਹਿੰਦਾ ਹੈਗਾ? ਸਰਕਾਰੀ ਸਕੂਲ ਪੜ੍ਹ ਕੇ ਆ ਗਿਆ, ਪੂਰਾ ਪੰਜਾਬ ਧਰਨਿਆਂ ਤੇ ਪਹੁੰਚ ਗਿਆ, ਪਰ ਤੁਹਾਨੂੰ ਨਹੀਂ ਪਤਾ ਕਿ ਬਿੱਲ ਹੈ ਕੀ ਆ, 3 ਬਿੱਲ ਹੈ ਕੀ ਆ। ਫਿਰ ਗੜਬੜ ਹੋ ਜਾਂਦੀ ਉੱਥੇ ਫਸ ਗੜਬੜ ਹੋ ਜਾਂਦੀ ਆ। ਸੋ ਏਦਾਂ ਕਿ ਦੇਖੋ ਵਕੀਲ ਦੇ ਮੂਹਰੇ ਵੀ ਸਾਨੂੰ ਵੀ ਵਧੀਆ ਲੱਗਦਾ, ਮੈਂ ਕਿਹਾ ਯਾਰ ਦੱਸ ਕੀ ਬੰਦਾ ਕਰ ਕੀ ਰਿਹਾ ਇਹ, ਹਨਾ? ਫਿਰ ਉਹਨੂੰ ਕੋਈ ਗੱਲ ਪੁੱਛੇ ਕਿ ਅੱਛਾ ਤੂੰ ਅੰਬੈਸੀਆਂ ਦੇ ਮੂਹਰੇ ਤਾਂ ਗਿਆ ਹੋਇਆ, ਉੱਥੇ ਤਾਂ ਤੂੰ ਫੜਿਆ ਹੋਇਆ ਪੋਸਟਰ ਕਿ ਨੋ ਫਾਰਮਰ ਨੋ ਫੂਡ, ਪਰ ਤੈਨੂੰ ਕਿਸ ਚੀਜ਼ ਦਾ ਤੂੰ ਕਿਸ ਚੀਜ਼ ਦੇ ਬਾਰੇ ਪ੍ਰੋਟੈਸਟ ਕਰ ਰਿਹਾ? ਕਾਹਦਾ ਪ੍ਰੋਟੈਸਟ ਹੈ ਕੀ ਆ? ਫਿਰ ਸਾਰਾ ਉਹਦਾ ਆ ਗਿਆ ਕਿ ਸੈਪਰੇਟ ਰਾਜ ਚਾਹੀਦਾ। ਇਹਦਾ ਮਕਸਦ ਕੀ, ਮਤਲਬ ਕਿ ਇਹਦਾ ਮਕਸਦ ਕੀ ਹੈਗਾ ਕਿ ਇਹ ਮੂਵਮੈਂਟ ਹੈ ਕੀ ਆ? ਇਹ ਚਾਹੁੰਦੇ ਕਿਉਂ ਆ? ਕਿਉਂ ਮੁੱਦੇ ਉੱਠੇ ਹੈਗੇ ਆ? ਜਿਹੜੀ ਯੰਗ ਜਨਰੇਸ਼ਨ ਆ ਉਹਨਾਂ ਨੂੰ ਇਹ ਨਹੀਂ ਪਤਾ ਹੈਗਾ ਕਿ ਪ੍ਰੋਬਲਮਾਂ ਕੀ ਆ, ਪੰਜਾਬ ਦੀਆਂ ਪ੍ਰੋਬਲਮਾਂ ਕੀ ਆ, ਪੁਰਾਣੀਆਂ ਪ੍ਰੋਬਲਮਾਂ ਕੀ ਸੀਗੀਆਂ। ਠੀਕ ਹੈ। ਬੰਦਾ ਇਹ ਵੀ ਇੱਕ ਤਾਂ ਨਹੀਂ ਯਾਰ, ਮੈਂ ਨਾ ਉਹ SYL ਦਾ ਗਾਣਾ ਸੁਣਿਆ ਸੀਗਾ ਤਾਂ ਨਾ ਉਹਦੇ ਵਿੱਚੋਂ ਦੀ ਆਹਾ, ਮੈਂ ਕਿਹਾ ਉਹ ਗਾਣਾ ਵਾ, ਉਹ ਕੋਈ ਇੰਟੈਲੈਕਚੁਅਲ ਐਕਸਰਸਾਈਜ਼ ਨਹੀਂ ਹੈਗੀ। ਠੀਕ ਆ, ਸੀਗਾ ਇੱਕ ਆਰਟਿਸਟ ਹੁੰਦਾ ਵਾ। ਮੁੱਦਾ ਕੀ ਹੈਗਾ? ਮੁੱਦਾ ਨਹੀਂ ਪਤਾ ਲੋਕਾਂ ਨੂੰ ਕਿ ਕੀ। ਹੁਣ ਮੈਂ ਕਿਹਾ ਅੱਛਾ ਉਹਦੇ ਵਿੱਚ ਹੁਣ ਉਹਨਾਂ ਨੇ ਇੱਕ ਨੇ ਕਿਹਾ ਕਿ ਏਦਾਂ ਕਿ ਆਪਣਾ ਨਾ ਸਿੱਖਾਂ ਦਾ ਰਾਜ ਹੋਊਗਾ। ਮੈਂ ਕਿਹਾ ਇਹਦਾ ਤੇਰੇ ਨੂੰ ਜੱਜ ਨੇ ਪੁੱਛਣਾ ਕਿ ਇਹਦਾ ਤੇਰਾ ਕੀ ਮਤਲਬ ਹੈ ਕਿ ਸਿੱਖਾਂ ਦਾ ਰਾਜ ਹੋਊਗਾ? ਕਿ ਤੁਹਾਡੀ ਡੈਮੋਕ੍ਰੇਸੀ ਮਤਲਬ ਕਿ ਤੁਸੀਂ ਬਾਕੀਆਂ ਨੂੰ ਬਾਹਰ ਕੱਢ ਦੇਣਾ, ਬਾਕੀ ਸਾਰਿਆਂ ਨੂੰ? ਕਹਿੰਦਾ ਨਹੀਂ ਕਹਿੰਦਾ ਭਾਜੀ ਮੇਰਾ ਉਹ ਵਾਲਾ ਮਤਲਬ ਨਹੀਂ ਸੀਗਾ। ਮਤਲਬ ਏਦਾਂ ਕਿ ਤੁਹਾਡਾ ਜਿਹੜਾ ਬੇਸਿਸ ਆ ਕਿ ਤੁਹਾਡੇ ਪੋਲੀਟੀਕਲ ਹੱਕ ਕੀ ਆ, ਕਿ ਤੁਸੀਂ ਸ਼ਾਂਤਮਈ ਤਰੀਕੇ ਨਾਲ ਆਪਣੀ ਮੰਗ ਕਰਦੇ ਆ, ਲੋਕਾਂ ਦਾ ਬਰਾਬਰ ਚਾਹੁੰਦੇ ਆ, ਗਰੀਬਾਂ ਦੀ ਤੁਸੀਂ ਭਲੇ ਕਰਦੇ ਆ, ਗਰੀਬਾਂ ਲਈ ਮੈਡੀਕਲ ਕੈਂਪ ਲਾਉਣੇ, ਤੁਸੀਂ ਉਹਨਾਂ ਦੇ ਭਲੇ ਕਰਦੇ ਆ, ਪਰ ਜੋ ਤੂੰ ਕਹਿ ਰਿਹਾ, ਜਦੋਂ ਤੈਨੂੰ ਜੱਜ ਸਰਕਾਰੀ ਵਕੀਲ ਸਵਾਲ ਪੁੱਛ ਰਿਹਾ ਵਾ, ਤੇਰੀ ਥਿਊਰੀ ਮੈਚ ਨਹੀਂ ਹੁੰਦੀ। ਠੀਕ ਹੈ। ਤੇ ਉਹ ਜਿਹੜੀ ਚੀਜ਼ ਹੈਗੀ ਆ ਕਿ ਤੁਸੀਂ ਜਿਹੜੀ ਕੰਸਿਸਟੈਂਸੀ ਕਿ ਜਿਹੜਾ 5 ਸਾਲ ਤੁਹਾਡੇ ਇੱਥੇ ਹੈਗੇ ਆ, ਆਪਣੀ ਸ਼ਮੂਲੀਅਤ ਪਾਓ। ਜਿਹੜੀ ਚੀਜ਼ ਤੁਸੀਂ ਕਹਿੰਦੇ ਆ ਨਾ ਕਿ ਮੈਂ ਧਾਰਮਿਕ ਜਿਹਾ ਬੰਦਾ ਹੈਗਾ ਵਾ, ਉਹਦੇ ਪਿੱਛੇ ਸਟੈਂਡ ਲਓ। ਕੋਈ 5 ਸਾਲ ਕੰਮ ਕਰੋ, ਤੁਹਾਨੂੰ ਵਕੀਲ ਤੋਂ ਨਹੀਂ ਕਦੀ ਪੁੱਛਣਾ ਪੈਣਾ ਕਿ ਕੀ ਸਵਾਲ ਆ, ਸਵਾਲਾਂ ਦੇ ਜਵਾਬ ਕੀ ਆ, ਤੁਸੀਂ ਆਪ ਜਿਹੜੇ ਜਵਾਬ ਦਓਗੇ ਕਿ 5 ਸਾਲ ਕੀ ਕੀਤਾ, ਉਹਦਾ ਵੇਰਵਾ ਜਿਹੜਾ। ਸੋ ਮੇਨ ਉਹਦੇ ਵਿੱਚ ਕੀ ਆ ਕਿ ਹਰੇਕ ਬੰਦਾ ਇੱਕ ਵਾਰੀ ਸਮਾਗਮ ਤੇ ਗਿਆ ਹੋਇਆ, ਇੱਕ ਵਾਰੀ ਗਿਆ, ਪਰ ਫੋਟੋਆਂ ਖਿੱਚ ਲਿਆ, ਕੰਮ ਖਤਮ। ਯੂਨੀਵਰਸਿਟੀ ਦੇ ਮੇਲੇ ਤੇ ਫੋਟੋਆਂ ਖਿੱਚ ਲਿਆ, ਕੰਮ ਖਤਮ। ਨਹੀਂ, ਕੰਮ ਖਤਮ ਨਹੀਂ ਹੈਗਾ। ਜੱਜ ਉਹਦਾ ਪਿੱਛੇ ਵੀ ਪੁੱਛਦਾ ਕਿ ਤੂੰ ਤਾਂ 2013 ਦਾ ਆਇਆ ਹੋਇਆ, ਸਬੂਤ ਹੈਗਾ 2012 ਦਾ, 13 ਦਾ, 14 ਦਾ, 15 ਦਾ, 16 ਦਾ, ਕਿ ਸਿਰਫ 2022 ਚ ਤੇਰੀ ਹੀਅਰਿੰਗ ਆਈ ਆ, ਹੁਣ 21 ਦੇ ਵਿੱਚ ਜਾ ਕੇ ਤੂੰ ਫੋਟੋ ਖਿਚਾਈਆਂ ਵਾ? ਤੇ ਜਿਹੜੀਆਂ ਤੁਹਾਡੀਆਂ ਡੋਨੇਸ਼ਨਾਂ ਨੂੰ ਸਾਰਿਆਂ ਨੂੰ ਐਕਸਟੈਂਡ ਕਰੋ, ਸਾਰਾ ਆਪਣਾ ਪ੍ਰੂਫ ਰੱਖੋ ਪੂਰਾ ਡਿਟੇਲ ਦੇ ਵਿੱਚ। ਆ ਤੁਹਾਡੀ ਸਾਰੀ ਜਿਹੜੀ ਮੇਨ ਤੁਹਾਡੀ ਜਿਹੜੀ ਹੈਲਪ ਹੋਊਗੀ। ਤੇ ਅਵੇਅਰ ਰਹੋ, ਪੋਲੀਟੀਕਲੀ ਅਵੇਅਰ ਰਹੋ ਕਿ ਕੀ ਆ ਪੋਲੀਟਿਕਸ ਦੇ ਵਿੱਚ ਕੀ ਚੱਲ ਰਿਹਾ। ਕਈ ਵਾਰੀ ਉਹਨਾਂ ਨੂੰ ਬੇਸਿਕ ਉਹ ਸਵਾਲ ਪੁੱਛ ਲੈਂਦੇ ਕਿ ਕਿੰਨੀਆਂ ਸੀਟਾਂ ਹੁੰਦੀਆਂ ਇਲੈਕਸ਼ਨ ਦੇ ਵਿੱਚ, ਪੰਜਾਬ ਦੇ ਵਿੱਚ ਕਿੰਨੀਆਂ ਸੀਟਾਂ ਹੁੰਦੀਆਂ। ਸੋ ਲੋਕਾਂ ਨੂੰ ਉਹ ਸਵਾਲ ਦਾ ਪਤਾ ਨਹੀਂ ਹੁੰਦਾ ਤੇ ਉਹਨਾਂ ਦੀ ਸਟੇਟਮੈਂਟ 'ਚ ਲਿਖਿਆ ਹੁੰਦਾ ਕਿ ਮੈਂ MLA ਦਾ ਕੈਂਡੀਡੇਟ ਸੀਗਾ ਤੇ ਜਾਂ ਮੈਂ ਉਹਦੀ ਸਪੋਰਟ ਕਰਕੇ ਮੈਂ ਰੈਲੀਆਂ ਬੜੀਆਂ ਕੀਤੀਆਂ, ਪਰ ਬੰਦਿਆਂ ਨੂੰ ਇਹ ਨਹੀਂ ਪਤਾ ਕਿ ਜਿਹੜਾ ਰਾਜ ਸਭਾ, ਲੋਕ ਸਭਾ, ਸਟੇਟ ਲੈਵਲ ਤੇ ਲੈਜਿਸਲੇਚਰ ਜਿਹੜਾ ਹੈਗਾ ਉਹ ਕੰਮ ਕਿੱਦਾਂ ਕਰਦਾ। ਸੋ ਕਈ ਵਾਰੀ ਸਰਕਾਰੀ ਵਕੀਲ ਕੀ ਹੈ ਕਿ ਕੁਐਸਚਨ ਪੁੱਛਦਾ ਉਹਦੇ ਰਿਲੇਟਡ ਕਿ ਮੈਨੂੰ ਤੇਰਾ ਪੋਲੀਟੀਕਲ ਅਸਾਈਲਮ ਦਾ ਕੇਸ ਹੈ, ਤੂੰ ਮੈਨੂੰ ਪੋਲੀਟਿਕਸ ਦੱਸ ਦੇ ਕਿੱਦਾਂ ਚੱਲਦੀ ਹੈ ਨਾ ਜਿਹੜੀ। ਤੇ ਉਹ ਬੇਸਿਕ ਨਹੀਂ ਪਤਾ ਕਿ ਤੁਹਾਡੀ ਪਾਰਟੀ ਦਾ ਲੀਡਰ ਸਟੇਟ ਲੈਵਲ ਤੇ ਜਿੱਤਿਆ ਕਿ ਸੈਂਟਰ ਦੀ ਇਲੈਕਸ਼ਨ ਤੇ ਜਿੱਤਿਆ, ਕਿ MP ਦਾ ਵਾ ਕਿ MLA ਦਾ ਵਾ, ਜਨਤਾ ਨੂੰ ਨਹੀਂ ਪਤਾ। ਤੇ ਕਿ ਤੁਹਾਡੀ ਪਾਰਟੀ ਦਾ ਜਿਹੜਾ ਹੈਡ ਆ ਉਹ ਜਿੱਤਿਆ ਕਿਹੜੀ ਪੋਜੀਸ਼ਨ ਤੋਂ ਜਿੱਤਿਆ ਹੈਗਾ, ਕਿੱਥੋਂ ਜਿੱਤਿਆ ਹੈਗਾ, ਉਹ ਨਹੀਂ ਲੋਕਾਂ ਨੂੰ ਜਿਹੜਾ ਖੜੇ ਪੈਰ ਪਤਾ। ਤੇ ਉਹ ਸਾਰੀਆਂ ਜਿਹੜੀਆਂ ਚੀਜ਼ਾਂ ਨਾ ਆਪਣੇ ਜੇ ਪੋਲੀਟੀਕਲ ਅਸਾਈਲਮ ਆ, ਪੋਲੀਟੀਕਲ ਬੇਸਿਸ ਜਿਹੜਾ ਉਹ ਕਵਰ ਕਰੋ, ਰਿਲੀਜੀਅਸ ਆ ਤਾਂ ਰਿਲੀਜੀਅਸ ਬੇਸਿਸ ਆਪਣਾ ਕਵਰ ਕਰੋ, ਤਾਂ ਤੁਹਾਡੀ ਸਬਜੈਕਟ ਦੇ ਵਿੱਚ ਜਿਹੜੀ ਮਾਸਟਰੀ ਉਹ ਹੋਣੀ ਚਾਹੀਦੀ ਆ। ਸੋ ਬਾਰ-ਬਾਰ ਜਿਹੜਾ ਇਹ ਹੈਗਾ ਕਿ ਵਕੀਲ ਦਾ ਜਿਹੜਾ ਰੋਲ ਆ 5-10% ਆ, ਜਿਹੜਾ ਮੇਨ ਰੋਲ ਆ ਤੁਹਾਡਾ। ਜੱਜ ਨੂੰ ਜਦੋਂ ਇਹ ਲੱਗ ਗਿਆ ਨਾ ਕਿ ਇਹ ਬੰਦਾ ਸੱਚਾ ਵਾ, ਇੱਕ ਵਾਰੀ ਉਹਨੂੰ ਪਤਾ ਲੱਗ ਗਿਆ ਕਿ ਇਹ ਜੈਨੂਇਨ ਆ ਬੰਦਾ, ਕੇਸ ਪਾਸ ਕਰ ਦੇਣਾ। ਜੱਜ ਸਾਨੂੰ ਜਦੋਂ ਆਫ ਦਾ ਰੈਕਡ ਪਤਾ ਕੀ ਕਹਿੰਦੇ ਆ, ਜੱਜਾਂ ਨੇ ਇਹ ਵੀ ਕਿਹਾ ਕਿ ਮੈਂ ਬਲੀਵ ਨਹੀਂ ਕਰਦਾ ਇਹ ਕੇਸਾਂ ਦੇ ਉੱਤੇ, ਪਰ ਮੇਰੇ ਕੋਲ ਕੋਈ ਮੈਂ ਇਹਨਾਂ ਤੇ ਬਲੀਵ ਨਹੀਂ ਕਰਦਾ, ਮੈਂ ਆਹ ਵਾਲੇ ਕੇਸਾਂ ਤੇ ਬਲੀਵ ਨਹੀਂ ਕਰਦਾ, ਪਰ ਮੇਰੇ ਕੋਲ ਬੇਸ ਨਹੀਂ ਹੈਗਾ। ਮੇਰੀ ਕਿਤਾਬ ਇਹ ਕਹਿੰਦੀ ਹੈ ਕਿ ਮੈਂ ਸਵਾਲ ਪੁੱਛਣੇ ਆ, ਜੇ ਉਹ ਹੋ ਗਏ
ਤਾਂ ਮੈਂ ਉੱਥੇ ਜਾ ਕੇ ਨਹੀਂ ਦੇਖ ਸਕਦਾ ਵਨ ਵੇ ਔਰ ਦੀ ਅਦਰ, ਮੇਰੇ ਕੋਲ ਡਿਨਾਈ ਕਰਨ ਦਾ ਉਹ ਹੈ ਨਹੀਂਗਾ ਕੋਈ ਵੀ ਬੇਸਿਸ। ਕੇਸ ਉਹਨਾਂ ਨੂੰ ਅਪਰੂਵ ਕਰਨਾ ਪੈਂਦਾ ਜੇ ਬੰਦਾ ਕ੍ਰੈਡੀਬਲ ਹੈਗਾ, ਕਿ ਕ੍ਰੈਡੀਬਿਲਿਟੀ ਦਾ ਚੱਕਰ ਆ ਗਿਆ। ਸੋ ਓ ਕ੍ਰੈਡੀਬਿਲਿਟੀ ਉਹ ਬੰਦੇ ਦੀ ਕਿੱਥੋਂ ਦੇਖਦੇ ਆ, ਕਿ ਸੋ ਜੱਜ ਨੂੰ ਇਹ ਲੱਗਣਾ ਚਾਹੀਦਾ, ਉਹਨੂੰ ਇਹ ਨਹੀਂ ਹੁਣ ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜਾ ਬੰਦਾ ਲਾਈਫ 'ਚ ਭੋਲਾ ਵਾ, ਅਸਲੀ ਆ, ਜੈਨੂਇਨ ਆ, ਉਹਨੂੰ ਕਦੀ ਐਕਟਿੰਗ ਕਰਨ ਦੀ ਲੋੜ ਨਹੀਂ ਪੈਣੀ। ਉਹਨੇ ਕੋਰਟ ਦੇ ਵਿੱਚ ਵੀ ਨਾਈਸ ਰਹਿਣਾ, ਉਹਨੇ ਜੱਜਾਂ ਦਾ ਕੰਮ ਇਹ ਦੇਖਣਾ ਹੈ ਨਾ, ਕਿ ਜੱਜ ਕਰਨਾ, ਜੱਜ ਦਾ ਕੰਮ ਹੈਗਾ ਲੋਕਾਂ ਨੂੰ ਜੱਜ ਕਰਨਾ, ਉਹਦੀ ਪਰਸਨੈਲਿਟੀ ਜੱਜ ਕਰਨਾ, ਉਹਦਾ ਕਿਰਦਾਰ ਜੱਜ ਕਰਨਾ, ਸਵਾਲ ਪੁੱਛਣੇ ਤੋਂ। ਸੋ ਜਿਹੜਾ ਜੈਨੂਇਨ ਬੰਦਾ, ਇੱਕ ਸਾਡਾ ਕੇਸ ਪਾਸ ਹੋਇਆ ਸੀਗਾ, ਰਵਿੰਦਰ ਕਰਕੇ ਬੰਦਾ, ਪਤਾ ਹੀ ਉਹਦਾ ਸਾਰਿਆਂ ਨੂੰ, ਹੁਣ ਟਿਕਟੋਕ ਤੇ ਵੀ ਉਹਦੀ ਪਏ ਆ, ਕਾਫੀ ਵੀਕ ਉਹਦਾ ਜਿਹੜਾ ਕੇਸ ਸੀਗਾ, ਬੰਦਾ ਕਾਫੀ ਜੈਨੂਇਨ ਸੀਗਾ, ਗੱਲ ਕਰਨ 'ਚ ਵੀ ਸਿੱਧਾ ਜਿਹਾ ਬੰਦਾ ਸੀਗਾ ਸਾਰਾ, ਤੇ ਕੇਸ ਬਹੁਤ ਉਹਦੇ ਗੁੰਝਲਦਾਰ ਸੀਗਾ, ਪਰ ਏਦਾਂ ਸੀਗਾ ਕਿ ਵਿੱਚ ਜੇ ਮੈਨੂੰ ਏਦਾਂ ਲੱਗਾ ਕਿ ਜਿਹੜਾ ਜੱਜ ਸੀਗਾ ਨਾ, ਥੋੜਾ ਜਿਹਾ ਉਹਦੀ ਇਨੋਸੈਂਸ ਤੋਂ ਪ੍ਰਭਾਵਿਤ ਹੋ ਗਿਆ ਬੰਦੇ ਦੇ ਨਾਲ, ਕਿ ਇਹਦਾ ਬੜੀਆਂ ਚੀਜ਼ਾਂ ਉਹਨੇ ਓਵਰਲੁੱਕ ਜਿਹੜੀਆਂ ਸੀਗੀਆਂ ਕਰਤੀਆਂ। ਤੇ ਕਈ ਵਾਰੀ ਏਦਾਂ ਹੁੰਦਾ ਕਿ ਬੰਦਾ ਸ਼ੈਤਾਨ ਹੁੰਦਾ, ਜਿਹੜਾ ਬੰਦੇ ਨੂੰ ਸਟਰੀਟ ਸਮਾਰਟ ਜਿਹਨੂੰ ਕਈ ਵਾਰੀ ਕਹਿੰਦੇ ਆ, ਤੇ ਕਈ ਵਾਰੀ ਜੱਜ ਨੇ ਕਰਨਾ ਹੁੰਦਾ, ਪਰ ਜੱਜ ਥੋੜਾ ਖਿਝ ਜਿਹਾ ਜਾਂਦਾ ਕਿ ਯਾਰ ਇਹ ਬੰਦਾ ਨਾ ਗੱਲ ਨੂੰ ਗੋਲ-ਮੋਲ ਕਰ ਰਿਹਾ, ਪੁੱਛਦਾ ਮੈਨੂੰ ਕੁਛ ਆ, ਜਵਾਬ ਕੁਛ ਦਿੰਦਾ ਵਾ। ਸੋ ਇਹ ਆ ਕਿ ਜਿਹੜੀ ਤੁਹਾਡੀ ਮਾਈਂਡਸੈਟ ਹੈਗਾ, ਜਿਹੜਾ ਕੋਰਟ ਦੇ ਵਿੱਚ ਜਾਣਾ ਵਾ, ਉਹ ਤੁਸੀਂ ਜਾਣਾ ਓਦਾਂ ਹੀ ਆ ਜਿੱਦਾਂ ਤੁਸੀਂ ਗੁਰਦੁਆਰੇ ਜਾਂਦੇ ਆ ਰੱਬ ਅੱਗੇ, ਕਿ ਠੀਕ ਆ ਮੈਂ ਓਪਨ ਬੁੱਕ ਆ, ਮੇਰੇ ਕੋਲ ਸਵਾਲ ਪੁੱਛੋ। ਉੱਥੇ ਏਦਾਂ ਕੋਈ ਏਦਾਂ ਨਹੀਂ ਕਿ ਜੱਜ ਨਾਲ ਮੈਂ ਲੜਨਾ ਜਾਂ ਸਰਕਾਰੀ ਵਕੀਲ ਨਾਲ ਮੈਂ ਲੜਨਾ ਵਾ, ਉਹ ਹੁਣ ਪਰਸਨ ਆਫ ਪਾਵਰ ਹੈਗੇ ਆ, ਹਨਾ। ਤਾਂ ਤੁਸੀਂ ਏਦਾਂ ਆਪਣਾ ਡਿਮੀਨਰ ਤੁਹਾਡਾ ਕੀ ਆ, ਲਹਿਜਾ ਤੁਹਾਡਾ ਕੀ ਆ, ਕਿੱਦਾਂ ਜੱਜ ਤੁਹਾਨੂੰ ਪਰਸੀਵ ਕਰਦਾ, ਤੇ ਜੇ ਜੱਜ ਨੂੰ ਇੱਕ ਵਾਰੀ ਜਦੋਂ ਉਹਨੂੰ ਲੱਗ ਗਿਆ ਨਾ ਕਿ ਇਹ ਬੰਦਾ ਜੈਨੂਇਨ ਆ, ਤੇ ਉੱਥੇ ਜਿਹੜਾ ਤੁਹਾਡਾ ਕੇਸ ਪਾਸ ਹੁੰਦਾ, ਉੱਥੋਂ ਪਤਾ ਲੱਗ ਜਾਂਦਾ ਕਿ ਇਹ ਸਵਿੰਗ ਹੋ ਗਿਆ, ਕਿ ਜੱਜ ਇਹ ਸਰਕਾਰੀ ਵਕੀਲ ਨੇ ਕਹਿਣਾ ਨਹੀਂ ਇਹ ਸੱਚ ਕਹਿ ਰਿਹਾ, ਕੁਛ ਨਹੀਂ, ਬਸ ਉਹਨੇ ਆਨਸਰ ਕਰਤਾ, ਤੇ ਟ੍ਰਾਇਲ ਫਿਰ ਨਿਪਟਾ ਦਿੰਦੇ ਫਟਾਫਟ। ਸੋ ਇਹ ਹੈ ਕਿ ਇਹ ਸਾਰੀ ਜਿਹੜੀ ਚੀਜ਼ ਹੈਗੀ ਆ, ਵੈਲ ਫਾਊਂਡਡ ਫੀਅਰ ਆਫ ਫਿਊਚਰ ਪ੍ਰੋਸੀਕਿਊਸ਼ਨ, ਇਹ ਸਿਰਫ ਉਹੀ ਨਹੀਂ ਕਿ ਤੋਤੇ ਵਾਂਗੂ ਚੈੱਕਲਿਸਟ ਰੱਟ ਲਈ ਤੇ ਡੋਨੇਸ਼ਨਾਂ ਦੇਤੀਆਂ ਤੇ ਉਹਦੇ ਨਾਲ ਇਨਫ ਨਹੀਂ ਹੈਗੀ। ਕੇਸ ਆਪਣਾ ਤੁਹਾਨੂੰ ਡਿਵੈਲਪ ਕਰਨਾ ਪੈਂਦਾ। ਜੇ ਤੁਹਾਨੂੰ ਜ਼ਿਆਦਾ ਨੌਲੇਜ ਹੈ, ਤੁਸੀਂ ਸਮਝਦਾਰ ਬੰਦੇ, ਤੁਸੀਂ ਹਿਸਟਰੀ ਬਾਰੇ ਗੱਲ ਕਰ ਸਕਦੇ ਆ, ਤਾਂ ਐਜ਼ ਅ ਲਾਇਰ ਮੈਂ ਵੀ ਤੁਹਾਡੇ ਕੋਲ, ਜਿੱਥੇ ਮੈਂ 5 ਸਵਾਲ ਪੁੱਛਣੇ ਸੀ, ਮੈਂ ਵੀ ਤੁਹਾਡੇ ਕੋਲ 20 ਸਵਾਲ ਪੁੱਛ ਸਕਦਾ। ਮੈਨੂੰ ਪਤਾ ਕਿ ਬੰਦਾ ਮੇਰੀ ਪਿੱਠ ਨਹੀਂ ਲੱਗਣ ਦਊਗਾ ਕੋਰਟ ਦੇ ਵਿੱਚ, ਰਾਈਟ। ਸੋ ਏਦਾਂ ਕਿ ਪਹਿਲਾਂ ਤਾਂ ਵਕੀਲ ਦੇਖੋ ਕਿ ਯਾਰ ਬੰਦੇ ਦੀ ਨੌਲੇਜ ਕਿੰਨੀ ਹੈ। ਸੋ ਜਿੰਨੀ ਤੁਹਾਡੀ ਜ਼ਿਆਦਾ ਨੌਲੇਜ ਆ, ਉਨਾ ਤੁਹਾਡਾ ਕੇਸ ਜ਼ਿਆਦਾ ਸਟਰੋਂਗ ਹੈ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈਗੀ। ਸੋ ਇਹ ਚੀਜ਼ਾਂ ਦਾ ਥੋੜਾ ਜਿਹਾ ਧਿਆਨ ਰੱਖਣਾ। ਵੈਲ ਫਾਊਂਡਡ ਫੀਅਰ ਆਫ ਫਿਊਚਰ ਪ੍ਰੋਸੀਕਿਊਸ਼ਨ ਕੀ ਹੈ, ਕਿ ਜੇ ਤੁਸੀਂ ਪੋਲੀਟੀਕਲੀ ਰਿਲੀਜੀਅਸਲੀ ਅਵੇਅਰ ਆ, ਪਾਰਟਿਸਿਪੇਟ ਕਰ ਰਹੇ ਆ, ਤਾਂ ਹੁਣ ਤੁਸੀਂ ਦੱਸ ਰਹੇ ਆ ਕਿ ਹੁਣ ਮੈਨੂੰ ਫਿਊਚਰ ਦੇ ਵਿੱਚ ਆਹ ਖਤਰੇ, ਇੰਡੀਆ ਦੇ ਵਿੱਚ ਆਹ ਚੱਲਦਾ, ਆਹ ਪਾਰਟੀਆਂ ਆ ਗਈਆਂ, ਮੇਰੇ ਘਰਦਿਆਂ ਨੇ ਆਹ ਕੀਤਾ, ਮੈਂ ਇੱਥੇ ਆਹ ਕੀਤਾ, ਆਹ ਮੇਰੀ ਫਾਈਨੈਂਸ਼ੀਅਲ ਸਪੋਰਟ ਆ, ਆਹ ਮੇਰੀ ਸੋਸ਼ਲ ਮੀਡੀਆ ਤੇ ਸਪੋਰਟ ਆ, ਆਹ ਮੇਰੀਆਂ 1000 ਪੋਸਟਾਂ ਹੈਗੀਆਂ ਜਿਹੜੀਆਂ ਮੈਂ ਪੋਸਟ ਕਰ ਰਿਹਾ, ਆਹ ਮੇਰਾ ਪੋਲੀਟੀਕਲ ਓਪੀਨੀਅਨ ਆ। ਸੋ ਫਿਰ ਜੱਜ ਨੇ ਆ ਦੇਖਣਾ ਕਿ ਯਾਰ ਬੰਦੇ ਕੋਲ ਐਡਾ ਜ਼ਿਆਦਾ ਮਟੀਰੀਅਲ ਹੈ, ਐਵਰੀਡੇ ਉੱਠ ਕੇ ਇਹ ਕਰ ਰਿਹਾ, ਕਾਫੀਆਂ ਦੀ ਖਾਣਿਆਂ ਦੀ ਫੋਟੋਆਂ ਨਹੀਂ ਪਾ ਰਿਹਾ, ਇਹ ਬੰਦਾ ਪੋਲੀਟੀਕਲੀ ਐਕਟਿਵ ਆ। ਤਾਂ ਉਹ ਚੀਜ਼ ਦਾ ਜਿਹੜਾ ਜੈਨੂਇਨਨੈਸ ਜਿਹੜੀ ਹੈਗੀ ਆ, ਉਹਦਾ ਤੁਹਾਨੂੰ ਕਾਫੀ ਫਾਇਦਾ ਜਿਹੜਾ ਉਹ ਪਹੁੰਚੂਗਾ, ਜੇ ਤੁਸੀਂ ਆਪਣੇ ਸਾਰੇ ਜਿਹੜੀਆਂ ਕਹਿਣੀ ਕਰਨੀ ਤੁਹਾਡੀ ਇੱਕ ਆ ਜੇ। ਇੱਕ ਤੇ ਇਹੋ ਜਿਹੇ ਮਾਮਲਿਆਂ 'ਚ ਅਟਾਰਨੀ ਟਿਰਕਿਆਨਾ ਜੀ ਵੀ ਆਪਾਂ ਦੇਖਦੇ ਹਾਂ ਵੀ ਬਹੁਤ ਸਾਰੇ, ਚਲੋ ਉਹਨਾਂ ਨੇ ਅਪਲਾਈ ਕੀਤਾ ਹੁੰਦਾ, ਕਿਤੇ ਰੀਲਾਂ ਬਣ ਰਹੀਆਂ, ਕਿਤੇ ਟਿਕਟੋਕ ਬਣ ਰਿਹਾ, ਕਿਤੇ ਕੁਛ ਉਹ ਚੀਜ਼ਾਂ ਕੀ ਕਈ ਵਾਰੀ ਕੀ ਨੈਗੇਟਿਵ ਵੀ ਜਾ ਸਕਦੀਆਂ, ਜਿਹੜੀਆਂ ਉੱਦਾਂ ਹੀ ਜਿੱਦਾਂ ਤੁਸੀਂ ਕਿਹਾ ਵੀ ਖਾਣਿਆਂ ਦੀ ਪਾਤੀ, ਇਹ ਪਾਤੀ, ਉਹ ਪਾਤੀ, ਏਦਾਂ ਦੀਆਂ ਚੀਜ਼ਾਂ, ਕਿ ਦੈਟ ਡਜ਼ਨਟ ਮੈਟਰ। ਨਹੀਂ ਦੈਟ ਮੈਟਰਸ। ਉਹ ਆਪਣਾ ਜਿਹਦਾ ਅਸਾਈਲਮ ਆਫਿਸ ਸੀਗਾ, ਹੋਇਆ ਬੰਦੇ ਨਾਲ, ਉਹ ਕਹਿੰਦਾ ਮੈਨੂੰ ਆਪਣਾ ਲੌਗਇਨ ਦੇ। ਉਹ ਕਹਿੰਦਾ ਤੈਨੂੰ ਕਿੱਦਾਂ ਪਤਾ ਕਿ ਆਪਣਾ ਨਾ ਪਾਰਟੀ ਦੇ ਵਰਕਰ ਨਾਲ ਧੱਕਾ ਹੋਇਆ। ਉਹ ਕਹਿੰਦਾ ਮੈਨੂੰ ਸੋਸ਼ਲ ਮੀਡੀਆ ਤੋਂ ਜਿੱਦਾਂ ਹੈਗਾ ਕਿ ਮੈਂ ਸ਼ੇਅਰ ਵੀ ਕਰਦਾ ਨਾ, ਤਾਂ ਉਹ ਕਹਿੰਦਾ ਆਪਣਾ ਲੌਗਇਨ ਕਰ, ਕਹਿੰਦਾ ਆਪਣਾ, ਕਹਿੰਦਾ ਲੌਗਇਨ ਪਾਸਵਰਡ ਹੈਗਾ, ਕਹਿੰਦਾ ਮੈਨੂੰ ਕਰਕੇ ਦਿਖਾ। ਬੰਦੇ ਤੇ ਇੱਕ ਵੀ ਪੋਸਟ ਨਹੀਂ ਸੀਗੀ। ਹਾਂ, ਉੱਥੇ ਫਸ ਗਿਆ ਹਾਂ, ਮੌਕੇ ਤੇ। ਸੋ ਭਾਈ ਕਹਿਣੀ ਤੇ ਜਿਹੜੀ ਜੋ ਤੁਸੀਂ ਅਸਾਈਲਮ ਆਫਿਸਰ ਜਾਂ ਜੱਜ ਦੇ ਮੂਹਰੇ ਕਹਿ ਰਹੇ ਆ, ਤੇ ਉਹ ਬੈਕਅਪ ਵੀ ਤੁਹਾਨੂੰ ਕਰਨਾ ਪੈਣਾ ਹੈ ਉਸ ਉਹਨੇ ਚੀਜ਼। ਪੁੱਛਿਆ ਨਾ ਕਿ ਹੁਣ ਵੀ ਹੁੰਦਾ, ਉਹ ਕਹਿੰਦਾ ਹੁਣ ਵੀ ਉਹਨਾਂ ਹੁੰਦਾ। ਕਹਿੰਦਾ ਤੈਨੂੰ ਕਿੱਦਾਂ ਪਤਾ ਲੱਗਦਾ ਨਾ, ਤਾਂ ਕਹਿੰਦਾ ਕਿ ਮੈਨੂੰ ਪਾਰਟੀ ਦੇ ਵਰਕਰਾਂ ਨਾਲ ਮੇਰੀ ਗੱਲ ਹੁੰਦੀ ਆ, ਤੇ ਪਾਰਟੀ ਦੇ ਵਰਕਰਾਂ ਤੋਂ ਮੈਨੂੰ ਖਬਰ ਮਿਲਦੀ ਆ ਉੱਥੇ ਨਾ। ਤਾਂ ਕਹਿੰਦਾ ਤੇਰੀ ਆਖਰੀ ਵਾਰੀ ਗੱਲ ਕਦੋਂ ਹੋਈ ਸੀ? ਉਹ ਕਹਿੰਦਾ ਇੰਨੀ ਤਰੀਕ ਨੂੰ ਨਾ। ਕਿੰਨਾ ਹੋਈ ਸੀਗੀ? ਕਹਿੰਦਾ ਆਹ ਵਾਲੇ ਬੰਦੇ ਨਾਲ ਕਿੰਨੀ ਵਾਰੀ ਗੱਲ ਹੁੰਦੀ ਆ? ਉਹ ਕਹਿੰਦਾ ਏਦਾਂ ਇਹਨੇ ਮੇਰੀ ਮਹੀਨੇ 'ਚ 2-4 ਵਾਰੀ ਗੱਲ ਹੁੰਦੀ ਆ। ਕਿਉਂ ਹੁੰਦੀ ਆ? ਕਿਉਂਕਿ ਸਾਡਾ ਪੁਰਾਣਾ ਪਿਆਰ, ਆਪਾਂ ਕੋ ਵਰਕਰ ਸੀਗੇ ਪਾਰਟੀ ਦੇ, ਫਲਾਨਾ ਟਿਮਕੜਾ ਨਾ। ਕਹਿੰਦਾ ਇਹਦਾ ਬੰਦੇ ਦਾ ਫੋਨ ਨੰਬਰ ਕੀ ਆ? ਕੱਢ ਕੇ ਦਿਖਾ ਆਪਣੇ ਨਾ ਫੋਨ ਬੁੱਕ 'ਚੋਂ। ਉਹਨੂੰ ਬੰਦੇ ਦਾ ਫੋਨ ਨੰਬਰ ਨਾ ਲੱਭੇ। ਅੱਛਾ। ਹਾਂ, ਸੋ ਭਾਈ ਤੇ WhatsApp ਦਾ ਫਿਰ ਕਿਹਾ, WhatsApp ਦਾ ਮੈਨੂੰ ਪਤਾ ਲੱਗਦਾ ਨਾ, ਸਾਡਾ ਗਰੁੱਪ ਬਣਿਆ ਵਾ WhatsApp ਤੇ। ਤਾਂ ਉਹ ਕਵੇ ਕਿ ਚੱਲ ਗਰੁੱਪ ਦਿਖਾ ਮੈਨੂੰ, ਇੱਕ ਮੈਸੇਜ ਦਿਖਾ ਦੇ ਚੱਲ ਕਿੱਥੇ ਆ ਨਾ, ਕਿ ਜੋ ਤੂੰ ਕਹਿ ਰਿਹਾ ਏਦਾਂ ਹੈਗਾ।
ਹਾਂ ਸੋ ਗਰੁੱਪ ਹੀ ਨਹੀਂ ਉਹਦੇ ਮੋਬਾਈਲ 'ਚ, ਉਹਨੂੰ ਫਿਰ ਗਰੁੱਪ ਨਾ ਲੱਭੇ WhatsApp ਦਾ। ਇਹ ਤਾਂ ਫਿਰ ਮਾੜੀ ਗੱਲ ਹੋ ਜਾਂਦੀ ਆ ਨਾ। ਹਾਂਜੀ। ਸੋ ਜਿਹੜੇ ਇਸ ਕੰਮ ਨੂੰ ਤੁਸੀਂ ਇੱਥੇ ਆਏ ਆ, ਚਲੋ ਕੰਮ ਤਾਂ ਤੁਸੀਂ ਕਰੇ ਜਾਣਾ, ਆਪਣੀ ਲਾਈਫ ਵੀ ਤੁਸੀਂ ਇੰਜੋਏ ਕਰਨੀ ਹੈ, ਚਲੋ ਉਹ ਤਾਂ ਓਬਵੀਅਸ ਦੀ ਗੱਲ ਆ, ਪਰ ਤੁਹਾਨੂੰ ਉਹ ਜਿਹੜੀ ਐਕਟੀਵਿਟੀ ਹੈ ਦਿਖਾਉਣੀ ਹੈ, ਤੇ ਇਹ ਜਿਹੜਾ ਫਿਊਚਰ ਪ੍ਰੋਸੀਕਿਊਸ਼ਨ ਆ, ਫੀਅਰ ਆ, ਵੈਲ ਫਾਊਂਡਡ ਫੀਅਰ ਜਿਹੜਾ ਆ, ਉਹ ਦਿਖਾਉਣ ਦੇ ਲਈ ਤੁਹਾਨੂੰ ਇੰਨਾ ਕੁਛ ਜਿਹੜਾ ਉਹ ਦੱਸਣਾ ਪੈਂਦਾ। ਸੋ ਇਸ ਮੌਕੇ ਜੋ ਸੌਰੀ, ਮੈਂ ਇਹ ਤੁਹਾਨੂੰ ਸਵਾਲ ਪੁੱਛਣਾ ਚਾਹੁੰਦਾ ਵੀ ਇੱਦਾਂ ਵੀ ਜੋ ਇਸ ਮੌਕੇ ਹੁਣ ਜਿੱਦਾਂ ਕੈਨੇਡਾ ਦੇ ਵਿੱਚ ਰੈਫਰੈਂਡਮ ਵਗੈਰਾ ਚੱਲ ਰਿਹਾ ਆ, ਕੋਈ ਇੱਥੇ ਉਹਦੀ ਸਪੋਰਟ ਕਰ ਰਿਹਾ ਜਾਂ ਉੱਥੋਂ ਉਹ ਕਰ ਰਿਹਾ ਆ, ਕੀ ਇਹ ਸਾਰੀਆਂ ਚੀਜ਼ਾਂ ਤੇ ਹੁਣ ਆਪਾਂ ਦੇਖ ਰਹੇ ਹਾਂ ਵੀ ਜਿੱਦਾਂ ਇੰਡੀਆ ਵਾਲਿਆਂ ਦੇ ਵੀ ਬੜੇ ਬਿਆਨ ਉਸ ਤੇ ਬਾਬਤ ਜਿਹੜੇ ਉਹ ਆ ਰਹੇ ਆ, ਕੀ ਇਹੋ ਜਿਹੀਆਂ ਚੀਜ਼ਾਂ ਵੀ ਵੈਲ ਫਾਊਂਡਡ ਫੀਅਰ ਦੇ ਵਿੱਚ ਹੈਲਪ ਕਰਦੀਆਂ ਨੇ? ਵੈਲ ਫਾਊਂਡਡ ਤਾਂ ਕਿਉਂਕਿ ਗੱਲ ਇਹੀ ਆ ਗਈ ਕਿ ਕਿੰਨੇ ਲੋਕੀ ਸਪੋਰਟ ਕਰਦੇ ਆ, ਇੰਨੇ 10 ਲੱਖ ਕਰਦੇ ਆ, ਰਾਈਟ। ਸੋ ਉਹਦੇ ਵਿੱਚ ਤਾਂ ਇਹ ਹੈ ਕਿ ਤੈਨੂੰ ਕਿਉਂ ਟਾਰਗੇਟ ਕਰੂਗੇ, ਤੇਰਾ ਕੀ ਲੈਣ ਦੇਣਾ, ਤੂੰ ਤਾਂ ਛੋਟੇ ਲੈਵਲ ਦਾ ਬੰਦਾ ਵਾ। ਹਾਂ, ਤੁਹਾਡੇ ਮਤਲਬ ਉਹ ਤੁਹਾਡੀ ਜਿਹੜੀ ਕ੍ਰੈਡੀਬਿਲਿਟੀ ਨੂੰ ਥੋੜਾ ਵਧਾਵਾ ਜ਼ਰੂਰ ਦੇ ਦੋਗੇ, ਪਰ ਮਤਲਬ ਯੂ ਆਰ ਵਨ ਆਫ ਮੈਨੀ। ਕੋਈ ਹਰੇਕ ਬੰਦਾ ਰੈਫਰੈਂਡਮ ਨੂੰ ਜਿਹੜਾ ਸਪੋਰਟ ਕਰਦਾ, ਉਹਨਾਂ ਕੀ ਉਹ ਤਾਂ ਮਤਲਬ ਇੱਕ ਪੋਲੀਟੀਕਲ ਰਾਈਟਸ ਦੀ ਐਕਸਰਸਾਈਜ਼ ਆ, ਨਥਿੰਗ ਮੋਰ, ਹੈ ਨਾ। ਤੇ ਉਹਨਾਂ ਨੇ ਬੇਸਿਕਲੀ ਉਹਨਾਂ ਦਾ ਇਹ ਹੈਗਾ ਕਿ ਤੈਨੂੰ ਕਿੱਦਾਂ ਲੱਭੂਗੇ, ਤੈਨੂੰ ਕਿਉਂ ਟਾਰਗੇਟ ਕਰੂਗੇ, ਤੂੰ ਕੀ ਐਸਾ ਕੀਤਾ ਹੈਗਾ, ਤੇਰੇ ਪਿੱਛੇ ਕਿਉਂ ਆ, ਹੈ ਨਾ। ਸੋ ਰਾਜਗਰਨ ਜੀ ਬੇਸਿਕਲੀ ਕੀ ਹੁੰਦਾ ਕਿ ਜਿੱਦਾਂ ਹੁਣ ਮੈਂ ਕਹਿ ਦਵਾਂ ਕਿ ਰੈਫਰੈਂਡਮ ਦਾ ਹਾਂ ਤੁਹਾਡੀ ਹੈਲਪ ਕਰੂਗਾ, ਤਾਂ ਲੋਕਾਂ ਨੇ ਕਿਹਾ ਅੱਛਾ ਇਹ ਚੈੱਕਲਿਸਟ 'ਚ ਪਾ ਲਿਆ ਨਾ ਇਹਨੂੰ, ਰੈਫਰੈਂਡਮ ਦਾ ਕੀਤਾ ਇਹਨਾਂ, ਮੇਰਾ ਸ਼ਾਇਦ ਕੇਸ ਅਪਰੂਵ ਹੋ ਜਾਣਾ। ਨਹੀਂ, ਗੱਲ ਏਦਾਂ ਕਿ ਰੈਫਰੈਂਡਮ ਵਾਲਾ ਤੁਹਾਡੀ ਕਿਉਂ ਹੈਲਪ ਕਰੂਗਾ, ਮਤਲਬ ਕਿ ਤੁਹਾਡਾ ਚਲੋ ਇੱਕ ਲੈਵਲ ਤੇ ਰੋਲ ਆ, ਪਰ ਉਹ ਤਾਂ ਹਜ਼ਾਰਾਂ ਲੋਕੀ ਕਰ ਰਹੇ। ਕੋਈ ਰੈਫਰੈਂਡਮ ਦਾ ਤੁਸੀਂ ਕਿਹੜਾ ਜਾ ਕੇ ਕੋਈ ਮੀਟਿੰਗਾਂ ਦੇ ਵਿੱਚ ਕੋਈ ਫੋਰਫਰੰਟ ਤੇ ਸੀਗੇ ਕਿ ਜਿਹੜਾ ਤੁਸੀਂ ਨਜ਼ਰਾਂ 'ਚ ਆ ਗਏ, ਕਿ ਤੁਹਾਡੀ ਅਖਬਾਰਾਂ ਦੇ ਵਿੱਚ ਫੋਟੋਆਂ ਲੱਗੀਆਂ ਕਿ ਤੁਹਾਨੂੰ ਗਵਰਨਮੈਂਟ ਰੈਕੋਗਨਾਈਜ਼ ਕਰੂਗੀ, ਹੈ ਨਾ। ਸੋ ਮੇਨ ਉਹਨਾਂ ਦੇ ਸਵਾਲ ਇਹ ਹੈ ਕਿ ਤੁਹਾਨੂੰ ਕਿਉਂ ਟਾਰਗੇਟ ਕੀਤਾ ਜਾਊਗਾ। ਜੀ, 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 ਬਿਲਕੁਲ। ਸੋ ਇਸ ਦੇ ਵਿੱਚ ਹੋਰ ਕੀ ਆਪਾਂ ਤੁਸੀਂ ਇਸ ਦੇ ਵਿੱਚ ਐਡ ਜਿਹੜਾ ਉਹ ਕਰਨਾ ਚਾਹੁੰਦੇ ਆ ਵੀ ਜੱਜਿਸ ਫਿਰ ਇਹ ਸਾਰੀਆਂ ਚੀਜ਼ਾਂ ਨੂੰ ਉਹ ਦੇਖਦੇ ਆ ਤੇ ਉਹ ਫਿਰ ਡਿਸਾਈਡ ਕਰਦੇ ਆ ਇਹਨਾਂ ਸਾਰੇ ਮਾਮਲਿਆਂ ਤੇ। ਸੋ ਬੇਸਿਕਲੀ ਕ੍ਰੈਡੀਬਿਲਿਟੀ ਤੁਸੀਂ ਇਨਸਾਈਡ ਸਕੂਪ ਤਾਂ ਦੇ ਹੀ ਦਿੱਤਾ ਜੱਜ ਦੇ ਵੱਲੋਂ ਵੀ ਉਹ ਕੀ ਸੋਚਦੇ ਆ ਇਹ ਸਾਰੇ ਕੇਸਾਂ ਦੇ ਬਾਰੇ ਵੀ, ਤੇ ਉਹ ਕਹਿੰਦੇ ਵੀ ਬੇਸਿਕਲੀ ਉਹ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਉਹਨਾਂ ਨੇ ਕਰਨਾ ਆ, ਜੇ ਉਹਨਾਂ ਨੂੰ ਲੱਗਦਾ ਵੀ ਜੈਨੂਇਨ ਆ ਤਾਂ ਫਿਰ ਉਹ ਗ੍ਰਾਂਟ ਕਰ ਦਿੰਦੇ ਆ, ਨਹੀਂ ਤਾਂ ਰਹਿ ਜਾਂਦਾ। ਹਾਂਜੀ, ਬਿਲਕੁਲ ਜੀ। ਜੈਨੂਇਨਨੈਸ ਦੀ ਜੇ ਗੱਲ ਕਰੀਏ, ਆਪਣਾ ਐਡਰੈਸਾਂ ਨੂੰ ਲੈ ਕੇ, ਕਿੱਥੇ ਤੁਸੀਂ ਰਹਿੰਦੇ ਆ, ਕਿੰਨੀ ਕੁ ਵਾਰੀ ਆਪਾਂ ਆਲਮੋਸਟ ਹਰ ਐਪੀਸੋਡ ਤੇ ਡਿਸਕਸ ਕੀਤਾ, ਰਾਈਟ, ਕਿ ਐਡਰੈਸ ਸਹੀ ਸੇ ਲਿਖਣੇ ਹੋ। ਇੱਕ ਕਾਲਰ ਨੇ ਇਵਨ ਕਾਲ ਕਰਕੇ ਵੀ ਕਿਹਾ ਸੀਗਾ ਕਿ ਮੇਰਾ ਉਹਨਾਂ ਨੇ ਬਿਜਲੀ ਦਾ ਬਿੱਲ ਕੱਢ ਲਿਆ ਕ੍ਰੈਡਿਟ ਕਾਰਡ ਦਾ, ਤਾਂ ਉਹ ਕਹਿੰਦੇ ਕਿ ਤੇਰਾ ਨਿਊਯਾਰਕ ਦਾ ਦਿੱਤਾ ਤੇ ਤੂੰ ਕੈਲੀਫੋਰਨੀਆ ਆਇਆ, ਤੂੰ ਝੂਠ ਬੋਲਦਾ। ਪਰ ਏਦਾਂ ਕਿ ਉਸ ਤੋਂ ਬਾਅਦ ਵੀ ਰੂਟੀਨ ਦੇ ਵਿੱਚ ਉਹੀ ਕਿ ਮੈਂ ਰਹਿਣਾ ਬੇਕਰਸਫੀਲਡ ਆ, ਮੈਂ ਲਾਣਾ ਕੇਸ ਇੱਥੇ ਹੈ ਨਾ। ਤੋ ਉਹਨੂੰ ਮੈਂ ਦੱਸਿਆ ਵੀ ਮੈਂ ਕਿਹਾ ਇੱਕ ਤੂੰ ਸੁਣੀ, ਸਾਡਾ ਨਾ ਕਾਲਰ ਨੇ ਏਦਾਂ ਕੀਤਾ ਸੀ। ਨਹੀਂ ਭਾਜੀ, ਮੈਂ ਕ੍ਰੈਡਿਟ ਕਾਰਡ ਏਦਾਂ ਕਰ ਲੈਣਾ, ਮੈਂ ਕ੍ਰੈਡਿਟ ਕਾਰਡ ਉੱਦਾਂ ਕਰ ਲੈਣਾ। ਸੋ ਏਦਾਂ ਕਿ ਪਹਿਲਾਂ ਤਾਂ ਇਹ ਹੈ ਕਿ ਜਿਹੜਾ ਐਜ਼ ਅ ਲਾਇਰ ਆ, ਲਾਇਰ ਦਾ ਕੀ ਹੈ ਕਿ ਲਾਇਰ ਤੁਹਾਨੂੰ ਲੀਗਲ ਰੈਪ੍ਰਜੈਂਟੇਸ਼ਨ ਜਿਹੜਾ ਹੈਗਾ ਉਹਨੂੰ ਕਰਨ ਦੀ ਬਾਂਹ ਫੜਾ ਰਿਹਾ। ਲਾਇਰ ਤੁਹਾਡੇ ਨਾਲ ਵਿੱਚ ਛਾਲ ਮਾਰ ਕੇ ਕੋਈ ਬਣਾ ਨਹੀਂ ਰਿਹਾ ਕੇਸ ਕਿ ਝੂਠ ਕਿੱਦਾਂ ਬੋਲਣਾ ਵਾ, ਉਹ ਲਾਇਰ ਦਾ ਕੰਮ ਨਹੀਂ ਹੈਗਾ। ਲਾਇਰ ਦਾ ਕੰਮ ਹੈਗਾ ਕਿ ਲੀਗਲ ਤੁਹਾਡੇ ਐਸਪੈਕਟ ਜਿਹੜੇ ਆ ਉਹ ਕੀ ਹੈਗੇ ਆ, ਤੇ ਉਹਦੇ ਵਿੱਚ ਕੀ ਜਾਂਦੇ ਕਿ ਭਾਜੀ ਥੋੜੀ ਜਿਹੀ ਹੈਲਪ ਤਾਂ ਕਰੂੰਗੇ। ਮੈਂ ਕਿਹਾ ਨਹੀਂ, ਤਾਂ ਫੇਰ ਭਾਜੀ ਤੁਹਾਨੂੰ ਕਰਨ ਦਾ ਕੀ ਫਾਇਦਾ। ਮੈਂ ਕਿਹਾ ਨਾ ਕਰ, ਹਨਾ, ਹੋ ਕਰ ਲਾ। ਤੇ ਇਹ ਹੈ ਕਿ ਆਪਣੇ ਜਿਹੜੀ ਆਪਣੀ ਜ਼ਿੰਮੇਵਾਰੀ ਆ ਨਾ, ਉਹ ਆਪ ਚੱਕੋ ਜਿੱਥੇ ਜਿੱਥੇ ਤੁਹਾਡੀ ਜ਼ਿੰਮੇਵਾਰੀ ਬਣਦੀ ਆ। ਜਿਹੜਾ ਲਾਇਰ ਦਾ ਕਰਨ ਦਾ ਕੰਮ ਆ, ਉਹ ਲਾਇਰ ਜ਼ਿੰਮੇਵਾਰੀ ਤੁਹਾਡੀ ਫਿਰ ਜਿਹੜੀ ਚੱਕੂਗਾ। ਪਹਿਲੀ ਚੀਜ਼ ਉਹ ਐਫੀਡੈਵਿਟ ਡਾਕੂਮੈਂਟ ਜਿਹੜੇ ਆਪਣੇ ਟਰਾਂਸਲੇਟਰ ਜਿਹੜੇ ਪਹਿਲਾਂ ਹੀ ਲੱਭ ਕੇ ਰੱਖੋ। ਤੇ ਟਰਾਂਸਲੇਟਰਾਂ ਦਾ ਵੀ ਕਈਆਂ ਦਾ ਤਾਂ ਏਦਾਂ, ਇੰਡੀਆ ਵਾਲੇ ਐਫੀਡੈਵਿਟ ਆਉਂਦੇ ਨਾ, ਤਾਂ ਕਈ ਵਾਰੀ ਤਾਂ ਇੱਕ ਦਿਨ ਤਾਂ ਮੈਨੂੰ ਲੱਗਦਾ ਮੈਂ ਇਹੀ ਐਪੀਸੋਡ ਕਰਾਂ ਕਿ ਉਹਨਾਂ ਦਾ ਨਾਂ ਲੈ ਕੇ ਜਿਹਨਾਂ ਨੇ ਇੰਡੀਆ ਤੋਂ ਬਣਾਏ ਆ ਉਹ ਵਕੀਲਾਂ ਦਾ, ਤਾਂ ਫਿਰ ਉਹਨਾਂ ਦੇ ਐਫੀਡੈਵਿਟਾਂ ਦੀ ਪੜ੍ਹ ਕੇ ਸੁਣਾਇਆ ਵੇ ਹੱਸ ਕੇ। ਗ੍ਰਾਮਰ ਤੁਸੀਂ ਦੋਹਰੇ ਹੋ ਜਾਓਗੇ ਹੱਸ ਕੇ ਕੀ ਇਹ ਲਿਖਿਆ। ਪੰਜਵੀਂ ਦਾ ਨਹੀਂ, ਜਿੱਦਾਂ ਜਵਾਕ ਲਿਖਦਾ, ਜਿੱਦਾਂ ਪੰਜਵੀਂ ਦਾ ਜਵਾਕ ਇੱਦਾਂ ਲਿਖਦਾ ਕਿ ਗਲਤੀਆਂ ਸਾਰੀਆਂ, ਤੇ ਉਹ ਗਲਤੀਆਂ ਇੱਦਾਂ ਪਹਿਲੇ ਵਾਲੇ ਦੇ ਵਿੱਚ ਵੀ ਉਹੀ ਗਲਤੀਆਂ, ਤੇ ਉਹ ਵਾਲੇ ਐਫੀਡੈਵਿਟ 'ਚ ਵੀ, ਤੇ ਜਿਹੜਾ ਦੂਜੀ ਸਟੇਟ 'ਚ ਅੰਕਲ ਰਹਿੰਦਾ ਦਿੱਲੀ ਵਾਲਾ, ਉਹਦੇ ਐਫੀਡੈਵਿਟ 'ਚ ਵੀ ਸੇਮ ਹੀ ਗਲਤੀਆਂ, ਐਗਜ਼ੈਕਟਲੀ ਸੇਮ ਉਹ ਕਿ, ਤੇ ਸਾਰੇ ਐਫੀਡੈਵਿਟ ਇੱਕੋ ਡੇਟ ਨੂੰ ਜਿੱਦਾਂ ਸਾਈਨ ਹੋਏ ਪਏ ਨਾ, ਇੱਕੋ ਨੋਟਰੀ ਤੋਂ, ਇੱਕੋ ਹੋ ਤੋਂ। ਤੇ ਸਵਾਲ ਬੇਸਿਕ ਹੈਗੇ ਕਿ ਅੱਛਾ ਇਹ ਸਾਰੇ ਜਾਣੇ ਇਕੱਠੇ ਹੋ ਕੇ ਗਏ ਸੀਗੇ ਇੱਕ ਜਗ੍ਹਾ, 5-7 ਜਾਣੇ, ਇਹਨਾਂ ਨੇ ਜਾ ਕੇ ਇਕੱਠੇ ਹੀ ਮਤਲਬ ਐਫੀਡੈਵਿਟ ਬਣਾ ਲਏ ਕਿ ਵਕੀਲ ਨੇ ਇੰਨਾ ਟਾਈਮ ਉਤੋਂ ਕਿੱਦਾਂ ਲੱਗ ਗਿਆ ਕਿ ਉਹਨੇ
ਇੱਕੋ ਦਿਨ ਹੀ ਇੰਨੇ ਸਾਰੇ ਰਿਸ਼ਤੇਦਾਰ ਇਕੱਠੇ ਹੋ ਕੇ ਚੱਲ ਗਏ। ਸੋ ਮਤਲਬ ਏਦਾਂ ਦੀਆਂ ਜਿਹੜੀਆਂ ਅਟੈਂਸ਼ਨ ਟੂ ਜਿਹੜੀ ਡੀਟੇਲ ਹੈਗੀ ਆ, ਉਹ ਨਹੀਂ ਲੋਕਾਂ ਕਿਉਂਕਿ ਖੜੇ ਪੈਰ ਐਂਡ ਮੂਮੈਂਟ ਤੇ ਕੰਮ ਫਿਰ ਏਦਾਂ ਹੀ ਹੁੰਦਾ, ਰਾਈਟ। ਸੋ ਉਹਨੂੰ ਥੋੜਾ ਜਿਹਾ ਸੀਰੀਅਸਲੀ ਲਓ। ਜਿਹੜਾ ਸਪੋਰਟਿੰਗ ਐਫੀਡੇਵਿਟ ਵਗੈਰਾ ਹੈਗੇ ਆ, ਤੇ ਟਰਾਂਸਲੇਟਰ ਨੂੰ ਪਹਿਲਾਂ ਹੀ ਪੁੱਛ ਲਓ ਉਹਨੂੰ ਕਿ ਭਾਈ ਵਰਡ ਫਾਰ ਵਰਡ ਜਿਹੜੀ ਟਰਾਂਸਲੇਸ਼ਨ ਜਿਹੜੀ ਚਾਹੀਦੀ ਆ। ਇੱਕ ਆਪਣਾ ਕੇਸ ਕੀ ਹੋਇਆ ਸੀਗਾ, ਉਹ ਬੰਦਾ ਆਇਆ ਮੇਰੇ ਦਫ਼ਤਰ ਬੈਠਣਾ, ਤਾਂ ਉਹਨੂੰ ਮੈਂ ਪੁੱਛਿਆ ਕਿ ਪਿੰਡ ਵਾਲੇ ਡਾਕਟਰ ਨੂੰ ਕਿਹਨੇ ਕਾਲ ਕੀਤੀ ਸੀ ਨਾ, ਤੇ ਉਹਨੇ ਕੀਤੀ ਸੀਗੀ ਕਿ ਮਾਂ ਨੇ ਕੀਤੀ ਸੀਗੀ ਨਾ। ਤਾਂ ਮੰਨ ਲਓ ਉਹਦੀ ਜਿਹੜੀ ਇੰਗਲਿਸ਼ ਵਾਲੀ ਸਟੇਟਮੈਂਟ ਉਹਨੇ ਦੱਸਿਆ ਸੀਗਾ ਕਿ ਪਿਓ ਨੇ ਕੀਤੀ ਹੈ ਨਾ, ਤਾਂ ਉਹਨੇ ਆਪਣੇ ਨੋਟਸ ਨੂੰ ਈਜ਼ੀ ਬਣਾ ਲਈ ਨਾ, ਉਹਨੇ ਟਰਾਂਸਲੇਟ ਕਰਾ ਲਿਆ ਕਿ ਟਰਾਂਸਲੇਟ ਕਰਕੇ ਮੈਂ ਹੁਣ ਪੜ੍ਹਦਾ ਇਹਨੂੰ। ਹੁਣ ਕੀ ਹੈ ਕਿ ਇਹ ਚੀਜ਼ ਦੀ ਇੰਪੋਰਟੈਂਟ ਸਮਝਿਓ ਕਿ ਕਿੱਦਾਂ ਕਿ ਹੁਣ ਉਹਦਾ ਇਸ ਵੇਲੇ ਵਕੀਲ ਬਕੂਲ ਨੇ ਸਾਰਿਆਂ ਨੇ ਕੰਮ ਕਰਤਾ, ਪਰ ਉਹਦਾ ਰੱਬ ਇਸ ਵੇਲੇ ਕੌਣ ਆ? ਟਰਾਂਸਲੇਟਰ। ਕਿਉਂਕਿ ਉਹ ਟਰਾਂਸਲੇਟਰ ਵਾਲੀ ਚੀਜ਼ ਪੜ੍ਹ ਰਿਹਾ, ਉਹ 'ਚੋਂ ਸਵਾਲ ਉਹਨੂੰ ਪੁੱਛੇ ਜਾਣੇ ਆ। ਹੁਣ ਉੱਤੇ ਆ ਗਿਆ ਕਿ ਉਹਦਾ ਵੈਸੇ ਇਹਦਾ ਕੇਸ ਪਾਸ ਹੋ ਗਿਆ ਸੀਗਾ, ਪਰ ਉਹਨੂੰ ਸਵਾਲ ਜਦੋਂ ਪੁੱਛਿਆ ਨਾ ਕਿ ਕਿਹਨੇ ਕਾਲ ਕੀਤਾ ਨਾ, ਤਾਂ ਉਹ ਕਹੇ ਪਤਾ ਨਹੀਂ ਨਾ, ਜਿੱਦਾਂ ਕਿ ਕਿਹਨੇ ਕੀਤਾ, ਦੋਨੋਂ 'ਚੋਂ ਕਿਸੇ ਨੇ ਕੀਤਾ ਨਾ। ਤਾਂ ਉਹਨੂੰ ਮੈਂ ਪੁੱਛਿਆ ਬਾਹਰ ਆ ਕੇ ਕਿ ਯਾਰ ਤੇਰੀ ਇੰਗਲਿਸ਼ ਵਾਲੀ 'ਚ ਤਾਂ ਸੀਗਾ ਕਿ ਏਦਾਂ ਵਾ। ਤੇ ਉਹ ਜਿਹਦਾ ਟਰਾਂਸਲੇਟਰ ਵਾਲੀ ਦੇ ਵਿੱਚ ਉਹਨੇ ਲਿਖਿਆ ਕਿ ਟਰਾਂਸਲੇਟਰ ਨੇ ਟਰਾਂਸਲੇਟ ਕੀਤਾ ਸੀਗਾ ਕਿ ਘਰਦਿਆਂ ਵੱਲੋਂ ਪਿੰਡ ਦੇ ਡਾਕਟਰ ਨੂੰ ਕਾਲ ਕੀਤਾ ਗਿਆ। ਹੁਣ ਟਰਾਂਸਲੇਟਰ ਨੇ ਕੀ ਹੈ ਕਿ ਉਹਨੇ ਟਰਾਂਸਲੇਟਰ ਦਾ ਕੀ ਸੀਗਾ ਕਿ ਮੈਂ ਉੱਕਾ ਮੁੱਕਾ 99% ਟਰਾਂਸਲੇਟ ਕਰ ਦੇਣਾ, 1% ਨੂੰ ਕੌਣ ਫਰਕ ਪੈਂਦਾ। ਪਰ ਸਵਾਲ ਜਿਹੜਾ ਉਹ ਹੈਗਾ ਕਿ ਐਕੂਰੇਟ ਟਰਾਂਸਲੇਸ਼ਨ। ਤੇ ਉਹ ਜਿਹੜਾ ਟਰਾਂਸਲੇਟਰ ਹੈਗਾ ਉੱਤੇ ਭਾਈ $200 $500 ਜਿੰਨੇ ਲੱਗ, ਉਹ ਤੁਹਾਡੀ ਲਾਈਫ ਲਾਈਨ ਆ। ਉੱਤੋਂ ਤੁਸੀਂ ਜਿਹੜਾ ਕਰ ਰਹੇ ਆ, ਉਹ ਟਰਾਂਸਲੇਟਰ ਨੇ ਟਰਾਂਸਲੇਟ ਗਲਤ ਕੀਤਾ ਸੀਗਾ। ਉਹ ਜਿਹੜਾ ਸਵਾਲ ਸੀਗਾ ਬੰਦਾ ਸਾਰੇ ਸਹੀ ਦੇਵੇ, ਪਰ ਔਨ ਪੁਆਇੰਟ ਨਾ ਦੋ ਕੋਈ ਸਵਾਲ ਆਵੇ। ਕਿਉਂਕਿ ਜਿਹੜੇ ਉਹਦੇ ਆਪਣੇ ਖੁਦ ਦੇ ਬਿਆਨ ਆ, ਉਹ ਟਰਾਂਸਲੇਟਰ ਨੇ ਥੋੜੇ ਘਟਾ ਕੇ ਕਰਤੇ, ਤੇ ਘਟਾਉਣ ਦੇ ਵਿੱਚ ਵੀ ਪ੍ਰੋਬਲਮ ਆ, ਤੇ ਜੇ ਓਬਵੀਅਸਲੀ ਵਧਾਉਣ ਚ ਕਰਤੇ ਤੇ 4 ਤੇ 5 ਬੰਦੇ ਬਣ ਗਏ, ਤੇ ਉਹ ਵੀ ਪ੍ਰੋਬਲਮ ਆ, ਰਾਈਟ। ਸੋ ਇਹ ਜਿਹੜੇ ਟਰਾਂਸਲੇਟਰ ਆ, ਇਹ ਹਾਈ ਲੈਵਲ ਦੇ ਲੱਭੋ। ਤੇ ਇੰਡੀਆ ਦੇ ਵਿੱਚ ਕੀ ਕਰਦੇ ਆ, ਜਿਹੜੇ ਵਕੀਲ ਵਕੂਲ ਹੈਗੇ ਆ, ਉੱਥੇ ਘੁੱਗੀਆਂ ਮਾਰ ਕੇ ਦਿੰਦੇ ਆ, ਆਪ ਕੁਛ ਨਹੀਂ ਉਹ ਦੇਖਦੇ ਹੈਗੇ, ਤੇ ਥੱਲੇ ਜਿਹੜੇ ਮੁੰਸ਼ੀ ਜੇ ਰੱਖਿਆ ਉਹੀ ਬਣਾ ਰਹੇ ਆ ਸਿੱਧੇ। ਤੇ ਉਹ ਸਾਰਾ ਜਿਹੜਾ ਗਾਰਬੇਜ ਆ, ਤੇ ਕੇਸ ਨੂੰ ਕਈ ਵਾਰੀ ਫੇਲ ਕਰਾਉਣ ਵਾਲੇ ਕੰਮ ਹੁੰਦਾ ਕਿ ਐਂਡ ਮੂਮੈਂਟ ਤੇ ਉਹ ਜਿਹੜੇ ਐਫੀਡੇਵਿਟ ਰੱਦ ਹੀ ਕਰਨੇ ਪੈਂਦੇ ਆ। 4 ਪੈਸੇ ਉੱਥੇ ਵੱਧ ਖਰਚ ਲਓ, ਪਰ ਲੱਭੋ ਉਹੀ ਜਿਹੜਾ ਵਕੀਲ ਆਪ ਕੰਮ ਉੱਥੇ ਕਰਦਾ ਵਾ। ਸੋ ਉਹ ਜਿਹੜੀ ਪ੍ਰੋਬਲਮ ਬੜੀ ਜ਼ਿਆਦਾ ਐਫੀਡੇਵਿਟਸ ਦੇ ਵਿੱਚ ਜਿਹੜੀ ਉਹ ਆ ਰਹੀ ਹੈ। ਜੀ, ਇਹਦਾ ਇੱਕ ਸੋਲੂਸ਼ਨ ਇਹ ਹੈਗਾ, ਵਕੀਲਾਂ ਵਕੂਲਾਂ ਨੂੰ ਕਰਨ ਦੀ ਲੋੜ ਹੀ ਨਹੀਂ ਐਕਚੁਅਲੀ ਹੈਗੀ। ਉਹ ਜਿਹੜਾ ਸਟੈਂਪ ਸਟੂਮ ਜਿਹੜਾ ਪੇਪਰ ਹੈਗਾ ਨਾ, ਉਹਦਾ ਕੋਈ ਮਾਇਨੇ ਨਹੀਂ ਹੈਗਾ, ਉਦਾਂ ਹੀ ਬਸ ਢਾਂਚਾ ਜਿਹਾ ਲੋਕਾਂ ਨੇ ਤਿਆਰ ਕੀਤਾ, ਉਹਦੀ ਕੋਈ ਵੈਲਿਊ ਨਹੀਂ ਹੈਗੀ ਕੋਰਟ ਸਿਸਟਮ ਦੇ ਮੂਹਰੇ। ਤੁਹਾਡੇ ਲਈ ਸਭ ਤੋਂ ਬੈਸਟ ਕੀ ਹੈਗਾ, ਮੈਂ ਹੁਣ ਜ਼ਿਆਦਾ ਨਾਰਮਲੀ ਕੀ ਹੁੰਦਾ ਕਿ ਸਾਰੇ ਵਕੀਲਾਂ ਦੇ ਐਫੀਡੇਵਿਟ ਜ਼ਿਆਦਾਤਰ ਮੈਂ ਰਿਜੈਕਟ ਹੀ ਕਰਦਾ, ਕਿਉਂਕਿ ਉਹੀ ਚੇਪੇ ਜੇ ਮਾਰੇ ਗਲਤ ਮਤ ਲਿਖਿਆ ਨਾ। ਉਹਨੂੰ ਦੁਬਾਰਾ ਜਾ ਕੇ ਕਿ ਆਪਣੇ ਪਿਓ ਨੂੰ ਕਿਹਾ ਕਿ ਆਪਣੇ ਹੱਥੀਂ ਲਿਖ ਕੀ ਹੋਇਆ ਪੰਜਾਬੀ ਦੇ ਵਿੱਚ। ਹੁਣ ਉਹ ਚੀਜ਼ ਆ, ਉਹਨੂੰ ਜਿਹੜਾ ਕਲਾਇੰਟ ਆ ਉਹ ਵੀ ਪੜ੍ਹਦਾ ਕਿ ਆਹੋ ਏਦਾਂ ਹੀ ਸੀਗਾ, ਆਹੋ ਏਦਾਂ ਹੀ ਸੀਗਾ। ਜਿਹੜਾ ਪਿਓ ਨੇ ਜੋ ਕਹਿਣਾ ਉਹਨੂੰ ਉਹ ਵੀ ਪਤਾ, ਉਹਦੇ ਕੇਸ ਦੀ ਵੀ ਵਧੀਆ ਤਿਆਰੀ ਆ, ਸਾਰੀਆਂ ਚੀਜ਼ਾਂ ਇਕੱਠੀਆਂ। ਉਹਦੇ ਪਿਓ ਨੇ, ਮਾਂ ਨੇ, ਗੁਆਂਢੀ ਨੇ, ਸਾਰਿਆਂ ਨੇ, ਸਰਪੰਚ ਨੇ ਇੱਕ ਵਾਰੀ ਆਪਣੇ ਹੱਥੀਂ ਪੰਜਾਬੀ 'ਚ ਲਿਖਤਾ ਕੀ ਆ, ਕਿ ਉਹਨਾਂ ਹੀ ਲਿਖ, ਬਸ ਇੱਕ ਪੈਰਾਗ੍ਰਾਫ ਜੋ ਹੈਗਾ ਉਹੀ ਲਿਖ ਕੇ ਮੈਂ ਆਹ ਦੇਖਿਆ, ਹੋਰ ਕੁਝ ਨਹੀਂ ਲਿਖਣਾ। ਉਹਨੂੰ ਹੁਣ ਬੰਦਾ ਆਪ ਵੀ ਪੜ੍ਹ ਲੈਂਦਾ, ਉਹਦੀ ਕਰਾਓ ਇੰਗਲਿਸ਼ ਟਰਾਂਸਲੇਸ਼ਨ, ਨੋਟਰੀ ਦਾ ਨਾਲ ਲਾਓ ਪੇਪਰ ਕਿ ਇਹ ਸਹੀ ਟਰਾਂਸਲੇਸ਼ਨ ਆ, ਉਹ ਹੈਗੀ ਲੈਟਰ। ਸੋ ਇਹ ਐਫੀਡੇਵਿਟਾਂ ਦੇ ਚੱਕਰਾਂ ਚੋਂ ਬਾਹਰ ਨਿਕਲੋ, ਇਹਦਾ ਕੋਈ ਉਹ ਨਹੀਂ, ਨਾਲੇ ਪੈਸੇ ਵੀ ਆਪਣੇ ਖਰਾਬ ਕਰਦੇ ਆ ਉੱਥੇ। ਸੋ ਲੈਟਰਾਂ, ਹੈਂਡ ਰਿਟਨ ਲੈਟਰਾਂ ਜਿਹੜੀਆਂ ਤੁਸੀਂ ਆਪਣੇ ਗਵਾਹਾਂ ਤੋਂ ਲਿਖਾਓ, ਉਹਦੀ ਵੈਲਿਊ ਵੀ ਕੋਰਟ ਦੇ ਵਿੱਚ ਜ਼ਿਆਦਾ ਵਾ। ਉਹ ਤੁਸੀਂ ਡਾਇਰੈਕਟਲੈਸ, ਕਿਉਂਕਿ ਸਟੈਂਪ ਸਟੂਮ ਪੇਪਰ ਦੇਖ ਕੇ ਨਾ ਲੋਕੀ ਘਾਬਰ ਵੀ ਜਾਂਦੇ ਆ। ਸੋ ਸਿੰਪਲ ਲੈਟਰ ਲਿਖਾਓ ਜਿਹਨੂੰ ਤੁਸੀਂ ਪੜ੍ਹ ਸਕੋ। ਜੇ ਫਿਰ ਉਹਦੇ ਵਿੱਚ ਕੋਈ ਗਲਤੀ ਆ ਕਿ ਕੁਝ ਵੱਧ ਘੱਟ ਆ, ਤੁਸੀਂ ਆਪਣੇ ਵਕੀਲ ਨਾਲ ਸਲਾਹ ਕਰ ਸਕਦੇ ਆ। ਸੋ ਮੇਰੀ ਜਿਹੜੀ ਸਲਾਹ ਉਹੀ ਹੈ ਕਿ ਐਫੀਡੇਵਿਟਾਂ ਦੇ ਚੱਕਰਾਂ ਚੋਂ ਨਿਕਲੋ ਬਾਹਰ ਸਾਰੇ ਜਣੇ, ਤੇ ਹੈਂਡ ਰਿਟਨ ਲੈਟਰਾਂ ਤੇ ਜਿਹੜਾ ਆ ਜਾਓ, ਉਹਦੇ ਤੁਹਾਡੇ ਕੇਸ ਦੇ ਜਿਹੜੇ ਪਾਸ ਹੋਣ ਦੇ ਚਾਂਸਸ ਜਿਹੜੇ ਜ਼ਿਆਦਾ ਵਾ। ਜਿਹੜਾ ਰੂਪੀ ਰਾਪੀ ਸਟੈਂਪ ਸਟੂਮ ਪੇਪਰ ਹੈਗਾ, ਇਹਦੇ ਕਰਕੇ ਇੱਕ ਤਾਂ ਤੁਹਾਨੂੰ ਵਕੀਲਾਂ ਦੀ ਪੂਜਾ ਕਰਨੀ ਪੈਂਦੀ ਆ ਉੱਥੇ, ਤੇ ਦੂਜਾ ਇਹ ਹੈ ਕਿ ਕੰਮ ਕੁਮ ਉਹ ਕਰਕੇ ਰਾਜੀ ਨਹੀਂ ਉੱਧਰ, ਠੀਕ ਆ। ਤੇ ਜੇ ਕੋਈ ਬਾਹਲਾ ਸੁਣਦਾ ਹੈ ਨਾ, ਜਿਹੜਾ ਕਹਿੰਦਾ ਕਿ ਨਹੀਂ ਮੈਂ ਕੰਮ ਕਰਦਾ, ਤਾਂ ਤੂੰ ਭਾਈ ਮੈਨੂੰ ਨੰਬਰ ਦੇ ਦੇ ਆਪਣਾ, ਤੈਨੂੰ ਮੈਂ ਸਾਰੇ ਕੇਸ ਦਾ ਆਪਣਾ ਕੰਮ ਇੰਡੀਆ ਦੇ ਦੂੰਗਾ ਜੇ ਕਰ ਸਕਦਾ ਕੋਈ, ਹੈ ਨਾ। ਤੇ ਇਹ ਬਹੁਤ ਜਿਹੜਾ ਪ੍ਰੋਬਲਮ ਹੈਗੀ ਆ ਉਹਦੇ ਵਿੱਚ, ਐਫੀਡੇਵਿਟ ਦੇ ਵਿੱਚ ਗਲਤ ਹੋ ਗਿਆ। ਜਿਹਨਾਂ ਦੇ ਕੇਸ ਖਰਾਬ ਹੋਏ ਉਹਨਾਂ ਨੂੰ ਪਤਾ ਵੀ ਆ ਕਿ ਜੱਜ ਨੇ ਕਿਹਾ ਅੱਛਾ ਇਹਦੇ ਵਿੱਚ ਤਾਂ ਇੱਦਾਂ ਲਿਖਿਆ, ਇਹਦੇ ਵਿੱਚ ਤਾਂ ਇੱਦਾਂ ਲਿਖਿਆ। ਤੇ ਇਹਦੇ ਬਜਾਏ ਹੁਣ ਐਫੀਡੇਵਿਟ ਛੱਡ ਕੇ ਤੁਸੀਂ ਜਿਹੜਾ ਹੈਗਾ ਹੈਂਡ ਰਿਟਨ ਲੈਟਰਾਂ ਜਿਹੜੀਆਂ ਉਹ ਕਰੋ, ਉਹ ਜ਼ਿਆਦਾ ਬੈਟਰ ਆ, ਬੈਸਟ ਐਵੀਡੈਂਸ ਆ ਮੇਰੇ ਹਿਸਾਬ ਨਾਲ।
ਜੀ, ਜੀ। ਚਲੋ ਕਾਫੀ ਕੁਛ ਜਿਹੜਾ ਅੱਜ ਅਟਾਰਨੀ ਟਰਕੀਆਨਾ ਉਹਨਾਂ ਨੇ ਇਸ ਦੇ ਬਾਬਤ ਜਿਹੜਾ ਦੱਸਿਆ ਆ ਤੇ ਆਪਾਂ ਇੱਕ ਬ੍ਰੇਕ ਵੀ ਜਿਹੜੀ ਉਹ ਲੈਣੀ ਹੈ, ਫਿਰ ਉਸ ਤੋਂ ਬਾਅਦ ਕੁਐਸਚਨ ਆਨਸਰ ਸੈਸ਼ਨ ਜਿਹੜਾ ਉਹ ਆਪਾਂ ਕਰਾਂਗੇ, ਸਵਾਲ ਜਵਾਬ ਲਵਾਂਗੇ, ਤੁਹਾਡੀ ਕਾਲਸ ਵੀ ਲਵਾਂਗੇ। ਤੇ ਜਾਣ ਤੋਂ ਪਹਿਲਾਂ, ਬ੍ਰੇਕ ਤੇ ਜਾਣ ਤੋਂ ਪਹਿਲਾਂ ਇਸ ਦੇ ਵਿੱਚ ਕੁਛ ਜਾਂਦੇ ਜਾਂਦੇ ਕੁਛ ਐਡ ਕਰਨਾ ਚਾਹੁੰਦੇ ਆ ਹੋਰ? ਹਾਂਜੀ, ਐਡ ਦੇ ਵਿੱਚ ਸਿਰਫ ਇਹੀ ਚੀਜ਼ ਆ ਕਿ ਜਿਹੜਾ ਹੁਣ ਸਿਨੈਰੀਓ ਨਾ, ਕਈ ਵਾਰੀ ਉਹਨੇ ਕਿਹਾ ਕਿ ਆਮ ਆਦਮੀ ਪਾਰਟੀ ਆ ਗਈ ਉੱਥੇ, ਹੁਣ ਉਹਨਾਂ ਨੇ ਤਾਂ ਸਹੁੰ ਖਾਧੀ ਹੈ ਕਿ ਕਰਪਸ਼ਨ ਹਟਾਣੀ ਆ। ਸਰਕਾਰੀ ਵਕੀਲ ਨੇ ਆਰਟੀਕਲ ਸਬਮਿਟ ਕਰਤੇ ਨਾ, ਤਾਂ ਬੰਦੇ ਤੋਂ ਪੁੱਛਿਆ ਗਿਆ ਕਿ ਤੇਰਾ ਕੀ ਵਿਚਾਰ ਹੈ ਨਾ ਇਹਦੇ ਬਾਰੇ, ਤਾਂ ਉਹ ਬੰਦੇ ਨੂੰ, ਜਿਹੜਾ ਬੰਦਾ ਹੈਗਾ, ਉਹਦੀ ਇੰਨੀ ਜਿਹੜੇ ਰੱਟੇ ਰੁੱਟੇ ਲਾਉਣ ਵਾਲਾ ਕੋਈ ਕੰਮ ਨਹੀਂ ਹੈਗਾ। ਤੁਹਾਨੂੰ ਸਮਝ ਆਉਣੀ ਚਾਹੀਦੀ ਕਿ ਕਿੱਦਾਂ, ਕਿ ਹੁਣ ਮੇਰੇ ਤੋਂ ਆਹ ਸਵਾਲ ਪੁੱਛਿਆ ਗਿਆ, ਇਹਦਾ ਜਵਾਬ ਕੀ ਹੈਗਾ। ਉਹਨੇ ਕਹਿਣਾ ਨਾ, ਇਹਦੇ ਕਾਰਜਕਾਲ 'ਚ ਕੀ ਹੋਇਆ ਸੀਗਾ, ਕਿ ਕੋਈ ਐਸੇ ਵੀ ਸੈਲੇਬ੍ਰਿਟੀ ਜਾਂ ਸਿਤਾਰੇ ਸੀਗੇ ਜਿਨ੍ਹਾਂ ਦੀ ਇਹਨਾਂ ਦੇ ਕਾਰਜਕਾਲ ਦੇ ਵਿੱਚ ਪੰਜਾਬ 'ਚ ਮੌਤ ਹੋਈ ਹੈ? ਸੀਗੇ, ਆਹੋ ਦੱਸੋ। ਚਲੋ ਮੇਨ ਪਾਲਿਆ, ਸਿੱਧੂ ਮੂਸੇਵਾਲਾ, ਨੰਗਾ ਲੰਬੀਆਂ, ਦੀਪ ਸਿੱਧੂ, ਜੋ ਵੀ ਉਹਨਾਂ ਦਾ ਸੀਗਾ। ਫਿਰ ਉਹਨੇ ਪੁੱਛਿਆ ਕਿ ਬਈ ਇਹ ਤਾਂ ਬੜੇ ਵੱਡੇ ਬੰਦੇ ਸੀਗੇ, ਇਹ ਤਾਂ ਵੱਡੇ ਸੀਗੇ, ਤੇ ਤੂੰ ਤਾਂ ਮੈਂ ਜੇ ਤੇਰਾ ਕੀ ਰੋਲ ਸੀ? ਉਹਨੇ ਕਹਿਣਾ ਮੇਰਾ ਸੀਗਾ ਰੋਲ ਆਪਣਾ, ਮੈਂ ਕੰਮ ਕਰਦਾ ਸੀਗਾ, ਟੈਂਟ ਲਾਉਂਦਾ ਸੀਗਾ, ਚਾਹ ਲੰਗਰ ਲੁੰਗਰ ਦਾ ਸੇਵਾ ਕਰਦਾ ਸੀਗਾ ਨਾ। ਸੋ ਉਹਨੇ ਕਹਿਣਾ ਕਿ ਅੱਛਾ, ਤੂੰ ਤਾਂ ਆਹੀ ਕੰਮ ਕਰਦਾ ਸੀਗਾ, ਤਾਂ ਤੈਨੂੰ ਕਿਉਂ ਲੱਭਦੇ ਆ? ਤੇ ਤੇਰਾ ਤਾਂ ਕੰਮ ਹੀ ਨਹੀਂ ਉਸ ਲੈਵਲ ਦਾ। ਸੋ ਲੋਕਾਂ ਨੂੰ ਉਹ ਨਹੀਂ ਸਮਝ ਹੈਗੀ ਕਿ ਜਦੋਂ ਸਵਾਲ ਪੁੱਛਿਆ ਜਾਂਦਾ ਕਿ ਤੇਰੀਆਂ ਗਤੀਵਿਧੀਆਂ ਕੀ ਸੀਗੀਆਂ, ਤੇ ਮੈਂ ਆਪਣਾ ਸਫਾਈ ਬਹੁਤ ਵਧੀਆ ਕਰਦਾ ਸੀਗਾ, ਮੈਂ ਖਾਣਾ ਬਹੁਤ ਵਧੀਆ ਦਿੰਦਾ ਸੀਗਾ, ਤੇ ਉਹ ਵਾਲੇ ਜਿਹੜੇ ਸਾਰੇ ਜਿਹੜੇ ਪਹਿਲੂ ਆ, ਠੀਕ ਆ, ਸੇਵਾ ਕਰਨੀ ਇੱਕ ਹੋਰ ਚੀਜ਼ ਆ, ਪਰ ਉਹ ਤੁਹਾਡੇ ਕੋਲ ਪੁੱਛ ਰਿਹਾ ਕਿ ਤੇਰੀ ਲੈਵਲ ਆਫ ਇਨਵੋਲਵਮੈਂਟ ਕੀ ਸੀਗੀ, ਪੋਲੀਟੀਕਲ ਕਿਹੜੇ ਲੈਵਲ ਤੇ ਤੂੰ ਇਨਵੋਲਵ ਸੀਗਾ। ਸੋ ਫਿਰ ਜਿਹੜਾ ਸਾਰਾ ਜਦੋਂ ਘੁੰਮ ਫਿਰ ਕੇ ਐਂਡ ਦਾ ਕੇਸ ਜਦੋਂ ਆਉਂਦਾ, ਸਰਕਾਰੀ ਵਕੀਲ ਦਾ ਸਵਾਲ ਹੁੰਦਾ ਕਿ ਇਹ ਤਾਂ ਵੱਡੇ ਵਿਅਕਤੀ ਸੀਗੇ ਸਾਰੇ, ਤੇਰੇ ਨਾਲ ਦੇ ਵਿਅਕਤੀ ਜਿਹੜੇ ਹੈਗੇ, ਤੈਨੂੰ ਪਤਾ ਕਿਸੇ ਦਾ ਕਿ ਕਿਸੇ ਨਾਲ ਏਦਾਂ ਹੋਇਆ? ਉਹ ਕਹਿੰਦਾ ਨਹੀਂ, ਮੈਨੂੰ ਤਾਂ ਨਹੀਂ ਪਤਾ। ਤੂੰ ਕਿਸੇ ਦਾ ਨਾਮ ਸੁਣਿਆ? ਨਹੀਂ। ਤੈਨੂੰ ਕੋਈ ਜਾਣਦਾ ਸੀਗਾ? ਨਹੀਂ। ਸੋ ਪੂਰੇ ਪੰਜਾਬ 'ਚ ਤੇਰੇ ਨਾਲ ਇਕੱਲੇ ਨਾਲ ਹੀ ਹੋਇਆ? ਉਹ ਕਹਿੰਦਾ ਆਹੋ, ਮੇਰੇ ਨਾਲ ਇਕੱਲੇ ਨਾਲ ਹੀ ਹੋਇਆ ਹੈ ਨਾ ਏਦਾਂ। ਸੋ ਸਰਕਾਰ ਉਹ ਪੁੱਛਣਾ ਚਾਹ ਰਹੇ ਆ ਕਿ ਤੇਰੇ ਵਰਗੇ ਜਿਹੜੇ ਹੋਰ ਵਿਅਕਤੀ ਹੈਗੇ ਆ, ਕੀ ਕਿਸੇ ਉਹ ਬੰਦਿਆਂ ਨੂੰ ਵੀ ਪ੍ਰੋਬਲਮ ਹੈਗੀ ਆ? ਕੀ ਤੁਹਾਨੂੰ ਖਬਰ ਹੈਗੀ ਆ? ਜੇ ਤੁਹਾਨੂੰ ਖਬਰ ਹੈਗੀ, ਉਹ ਖਬਰ ਤੁਹਾਨੂੰ ਕਿੱਥੋਂ ਮਿਲੀ ਹੈ? ਉਹਦਾ ਤੁਸੀਂ ਕੀ ਸਬੂਤ ਦੇ ਰਹੇ ਹੋ ਸਾਨੂੰ ਕਿ ਹੋਰ ਵੀ ਕਿਸੇ ਨਾਲ ਏਦਾਂ ਦੀਆਂ ਚੀਜ਼ਾਂ ਜਿਹੜੀਆਂ ਤੁਸੀਂ ਕਹਿ ਰਹੇ ਹੋ ਹੋਈਆਂ? ਦੂਸਰੀ ਚੀਜ਼ ਇਹਦੇ ਵਿੱਚ ਇਹ ਆ ਗਈ ਕਿ ਰੀਲੋਕੇਸ਼ਨ ਦਾ ਮੁੱਦਾ, ਉਹ ਤਾਂ ਜਨਤਾ ਦਾ ਅਜੇ ਤੱਕ ਨਹੀਂ ਸੋਲਵ ਹੋਇਆ ਕਿ ਰੀਲੋਕੇਸ਼ਨ ਦਾ ਮੁੱਦਾ ਕੀ ਹੈ। ਚਲੋ ਇੱਕ ਇਹ ਆ ਕਿ ਪ੍ਰੋਗਰਾਮ ਆਪਣੇ ਕਵਰ ਨਾਲ ਹੁਣ ਆਧਾਰ ਕਾਰਡ, ਪੈਨ ਕਾਰਡਾਂ ਤੋਂ ਬਾਹਰ ਨਿਕਲ ਗਏ, ਉਹਦਾ ਮੈਂ ਸ਼ੁਕਰ ਮਨਾਉਣਾ ਕਿ ਚੱਲ ਭਾਈ ਉਹ ਤਾਂ ਘੱਟੋ ਘੱਟ ਛੱਡਿਆ ਹੈ ਨਾ, ਕਿ ਹੱਕਾਂ ਦੀ ਗੱਲ ਆ ਗਈ, ਉਹ ਆ ਗਈ। ਸੋ ਰੀਲੋਕੇਸ਼ਨ ਦੇ ਮੁੱਦੇ ਤੇ ਆਪਣਾ ਜਿਹੜਾ ਹੈਗਾ ਉਹ ਪੜ੍ਹੋ ਜਾ ਕੇ, ਪਿੱਛੇ 2-2 3-3 4-4 ਘੰਟੇ ਆਪਾਂ ਐਪੀਸੋਡ ਕੀਤੇ ਹੋਏ ਆ, ਉਹਨੂੰ ਸੁਣੋ ਸਾਰੇ ਨੂੰ, ਰੀਲੋਕੇਸ਼ਨ ਮੁੱਦੇ ਨੂੰ ਕਿ ਕੀ ਹੈਗਾ। ਰੀਲੋਕੇਸ਼ਨ ਦੇ ਮੁੱਦੇ ਤੇ ਸਾਰੀ ਜਿਹੜੀ ਮੇਨ ਚੀਜ਼ ਜਿਹੜੀ ਹੁੰਦੀ ਹੈ। ਸੋ ਸਭ ਤੋਂ ਸੌਖਾ ਤਾਂ ਇਹੀ ਆ ਕਿ ਜਦੋਂ ਅੰਦੋਲਨ ਚੱਲਦਾ ਸੀਗਾ, ਕਿੱਥੇ ਚੱਲਦਾ ਸੀਗਾ, ਕਿਹੜੀ ਸਟੇਟ ਦੇ ਵਿੱਚ? ਉਹ ਸਟੇਟ ਦੇ ਵਿੱਚ ਕਿੰਨੇ ਜਿਹੜੇ ਸੀਗੇ ਬੰਦੇ ਅੰਦੋਲਨ ਦੇ ਵਿੱਚ ਗਾਇਬ ਹੋਏ ਜਾਂ ਮਰੇ, ਜਾਂ ਟੇਕ ਕੇਅਰ ਨਹੀਂ ਉਹਨਾਂ ਦੀ ਕੀਤੀ ਗਈ ਠੰਡ ਕਰਕੇ, ਸਰਕਾਰ ਕਰਕੇ, ਕਿਸੇ ਦੇ ਗੱਡੀਆਂ ਚਾੜਤੀਆਂ, ਕਿਸੇ ਤੇ ਰਬੜ ਬੁਲਟ ਮਾਰਤੀਆਂ, ਜੋ ਵੀ ਸੀਗਾ। ਉਹ ਜਿਹੜਾ ਅੰਕੜਾ ਵਾ ਉਹ ਮੈਗਜ਼ੀਨਾਂ 'ਚ ਲਿਖਿਆ ਹੋਇਆ ਕਿੰਨੇ ਸੀ, 750, 800, 900 ਜੋ ਵੀ ਸੀਗਾ। ਉਹ ਬੰਦੇ ਕਿੱਥੇ ਗਾਇਬ ਹੋਏ ਆ ਭਾਈ? ਉਹ ਦੱਸੋ ਉਹਨਾਂ ਨੂੰ, ਕਿਹੜੀ ਸਟੇਟ 'ਚ ਹੋਏ ਆ? ਉਹ ਵਾਲੀ ਸਟੇਟ ਦੇ ਵਿੱਚ ਕਿਹੜੀ ਪਾਰਟੀ ਦਾ ਰਾਜ ਸੀਗਾ? ਆਮ ਆਦਮੀ ਪਾਰਟੀ ਦਾ। ਉਹ ਪਾਰਟੀ ਸੀਗੀ, ਉਹ ਕੀ ਉਹਨਾਂ ਬੰਦਿਆਂ ਨੂੰ ਬਚਾ ਪਾਈ? ਨਹੀਂ ਬਚਾ ਪਾਈ। ਕਿਉਂ ਨਹੀਂ ਬਚਾ ਪਾਈ? ਕਿੰਨੀ ਕੁ ਉਹਨਾਂ ਦੀ ਜਿਹੜੀ ਸੀਗੀ ਚੱਲਦੀ ਸੀਗੀ, ਰਾਈਟ? ਸੋ ਉਹ ਤੁਸੀਂ ਜਵਾਬ ਤਾਂ ਪਰ ਤਾਂ ਦੋਗੇ ਨਾ ਜੇ ਤੁਹਾਨੂੰ ਸਾਰਾ ਪੋਲੀਟੀਕਲ ਲੈਂਡਸਕੇਪ ਜਿਹੜਾ ਕਲੀਅਰ ਹੈਗਾ। ਜੇ ਤੁਹਾਨੂੰ ਪੋਲੀਟੀਕਲ ਲੈਂਡਸਕੇਪ ਕਲੀਅਰ ਨਹੀਂ ਆ, ਤੁਹਾਨੂੰ ਪੋਲੀਟਿਕਸ ਦੀ ਸਮਝ ਨਹੀਂ ਆ, ਤੁਸੀਂ ਉਹ ਪਾਰਟੀ ਦੇ ਬਾਰੇ ਕਿੱਦਾਂ ਉਹ ਦੋਗੇ? ਸੋ ਏਦਾਂ ਕਿ ਤੁਹਾਨੂੰ ਉੱਥੇ ਜਵਾਬ ਦੇਣਾ ਪੈਣਾ ਜਦੋਂ ਪੁੱਛਦਾ ਕਿ ਇਹ ਪਾਰਟੀ ਦਾ ਕੀ। ਸੋ ਇਹ ਹੁਣ ਕਿੱਦਾਂ ਕਿ ਅੱਜ ਤੁਸੀਂ ਆਹ ਕਰ ਲਿਆ, ਤੁਹਾਡੀ ਪਰ ਤਰੀਕ ਹੈਗੀ ਆ 2025 ਦੇ 26 ਦੇ ਵਿੱਚ, ਪ੍ਰੋਗਰਾਮ ਤੁਸੀਂ ਸੁਣ ਰਹੇ ਆ ਅੱਜ। ਸੋ ਕਹਿਣ ਦਾ ਮਕਸਦ ਕੀ ਹੈ ਕਿ ਭਾਈ ਜਿਹੜਾ 2023 'ਚ ਹੋਣਾ, 24 ਦੇ ਵਿੱਚ ਹੋਣਾ, 25 ਦੇ ਵਿੱਚ ਹੋਣਾ, ਜਦੋਂ ਤੁਹਾਡੀ ਜਿਹੜੀ ਤਰੀਕ ਆਣੀ ਆ ਫਾਈਨਲੀ, ਸਾਨੂੰ ਨਹੀਂ ਪਤਾ ਉਦੋਂ ਕੀ ਹਾਲਾਤ ਹੋਣੇ ਆ, ਪੀਸਫੁਲ ਹੋਣੇ ਆ, ਕਿੱਦਾਂ ਹੋਣੇ ਆ, ਕੀ ਹਿਸਾਬ ਕਿਤਾਬ ਹੋਣਾ, ਪਰ ਉਹਨਾਂ ਨੇ ਤੁਹਾਨੂੰ 26 ਦੇ ਵਿੱਚ ਉਹਨਾਂ ਨੇ ਡਿਸਾਈਡ ਕਰਨਾ ਕਿ ਇਹ ਬੰਦੇ ਨੂੰ ਵੈਲ ਫਾਊਂਡਡ ਫੀਅਰ ਆਫ ਫਿਊਚਰ ਪ੍ਰੋਸੀਕਿਊਸ਼ਨ ਹੈਗਾ ਕਿ ਨਹੀਂ ਹੈਗਾ। ਤੇ ਜਿਹੜੀਆਂ ਗਤੀਵਿਧੀਆਂ ਦੀ ਆਪਾਂ ਗੱਲ ਕਰ ਰਹੇ ਹਾਂ ਕਿ ਤੁਸੀਂ ਕੀ ਐਕਟੀਵਿਟੀ ਗਤੀਵਿਧੀਆਂ ਦਾ ਰੋਲ ਕਰ ਰਹੇ ਆ, ਉਹ ਅੱਜ ਚੱਲ ਰਹੀਆਂ। ਇਹ ਨਹੀਂ ਕਿ ਤੁਸੀਂ ਟਰੱਕ ਤੇ ਜਾ ਕੇ ਸ਼ੋਅ ਸੁਣ ਰਹੇ ਆ, ਪਰ ਵਿੱਚ ਸ਼ੋਅ ਦੇ ਆ ਰਿਹਾ ਕਿ ਭਾਈ ਤੁਹਾਡੀਆਂ ਰਸੀਦਾਂ ਕਿੱਥੇ, ਤੁਹਾਡੀ ਸ਼ਮੂਲੀਅਤ ਦਾ ਪ੍ਰੂਫ ਕਿੱਥੇ ਆ। ਸੋ ਤੁਸੀਂ ਹੁਣ ਤੋਂ ਹੀ ਜਿਹੜਾ ਇਕੱਠਾ ਕਰਨਾ ਸ਼ੁਰੂ ਕਰਨਾ। ਸੋ ਲੋਕੀ ਸੁਣ ਕੇ ਇਹ ਨਹੀਂ ਕਿ ਤਰੀਕ ਦੇ ਆਖਰੀ 'ਚ ਕਰਨਾ। ਸੋ ਉਹ 99% ਲੋਕੀ ਜਿਹੜੇ ਉਹ ਹੈਗੇ ਆ, ਉਹ ਪ੍ਰੂਫ ਬਹੁਤ ਮਿਸਿੰਗ ਜਿਹੜਾ ਉਹਨਾਂ ਦਾ ਹੁੰਦਾ। ਸੋ ਉਹ ਪ੍ਰੂਫ ਨੂੰ ਜਿਹੜਾ ਆਪਣਾ ਉਹ ਇਕੱਠਾ ਕਰਨਾ ਸ਼ੁਰੂ ਕਰੋ। ਐਵਰੀ ਮੰਥ ਕੁਛ ਨਾ ਕੁਛ ਇਕੱਠਾ ਕਰਨਾ ਸ਼ੁਰੂ ਕਰੋ, ਕੇਸ ਤੁਹਾਡਾ ਸਟਰੋਂਗ ਰਹੂਗਾ ਫਿਰ। ਠੀਕ ਹੈ,
ਠੀਕ ਹੈ। ਤੇ ਆਪਾਂ ਫਿਰ ਲੈ ਲਈਏ ਜੀ ਇੱਥੇ ਇੱਕ ਬ੍ਰੇਕ ਤੋਂ ਬਿਲਕੁਲ ਬਾਅਦ ਮੁੜਦੇ ਹਾਂ ਤੇ ਬਿਲਕੁਲ ਫਿਰ ਆਪਾਂ ਸਵਾਲ ਜਵਾਬ ਦਾ ਸਿਲਸਿਲਾ ਜਿਹੜਾ ਉਹ ਕਰਦੇ ਹਾਂ। ਸੋ ਤੇ ਕਾਲ ਕਰਨ ਦੇ ਲਈ ਨੰਬਰ ਹੈ 408 272 5200 4082725200। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ 'ਚ।
ਪੰਜਾਬੀ ਰੇਡੀਓ USA ਸੁਣ ਰਹੇ ਰਹੀ ਪਿਆਰ ਜੀ ਜੀ ਤੇ ਕਾਲ ਜੀ ਵਾਸਤੇ ਅਪਡੇਟ ਅਮਰੀਕਾ ਦੇ US ਇਮੀਗ੍ਰੇਸ਼ਨ ਦੀ ਅਪਡੇਟਸ ਦਾ ਜਿਹੜਾ ਪ੍ਰੋਗਰਾਮ ਵਾਲਾ ਹੈ US ਇਮੀਗ੍ਰੇਸ਼ਨ ਦੇ ਅਟਾਰਨੀ ਜੇ ਟਰਕੀਆਨਾ ਜੀ ਆਪਣੇ ਨਾਲ ਜੁੜੇ ਨੇ ਅਟਾਰਨੀ ਟਰਕੀਆਨਾ ਜੀ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਤੇ ਹੁਣ ਸੋਚੋ ਅਸੀਂ ਤੁਹਾਡੀਆਂ ਕਾਲਸ ਲਾਵਾਂਗੇ। ਕਾਲ ਕਰਨ ਦੇ ਲਈ ਸਟੂਡੀਓ ਦਾ ਨੰਬਰ ਹੈ 408 272 5200 4082725200 ਇਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਸਵਾਲ ਜਿਹੜੇ ਉਹ ਪੁੱਛ ਸਕਦੇ ਆ। ਪਲੀਜ਼ ਟਰਾਈ ਕਰਿਓ ਆਪਣੇ ਜਿਹੜੇ ਸਵਾਲ ਆ ਉਹ ਸ਼ਾਰਟ ਰੱਖਣ ਦੇ ਲਈ, ਸੋ ਸਾਡੀ ਕੋਸ਼ਿਸ਼ ਆ ਵੀ ਵੱਧ ਤੋਂ ਵੱਧ ਕਾਲਸ ਜਿਹੜੀਆਂ ਉਹ ਆਪਾਂ ਲੈ ਸਕੀਏ। ਤੇ ਆਓ ਵਾਰੀ ਸਰ ਆਪਣੇ ਸਰੋਤਿਆਂ ਦੇ ਨਾਲ ਗੱਲਬਾਤ ਕਰਦੇ ਆ। ਆਪਣੇ ਨਾਲ ਜੁੜੇ ਨੇ ਸੁਖਚੈਨ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੈਂ ਸੁਖਚੈਨ ਸਿੰਘ ਬੋਲਦਾ ਫਰੀਦਕੋਟ ਤੋਂ। ਮੇਰਾ ਕੁਐਸਚਨ ਹੈ, ਮੈਂ ਸਿਟੀਜ਼ਨ ਹੈ, ਅਮਰੀਕਨ ਸਿਟੀਜ਼ਨ। ਮੇਰੀ ਉਮਰ ਇਸ ਟਾਈਮ 80 ਸਾਲ ਦੇ ਕਰੀਬ ਹੈ। ਵੀ ਮੈਂ ਇੰਡੀਆ ਤੋਂ ਕਿਸੇ ਬੱਚੇ ਨੂੰ ਅਡਾਪਟ ਕਰਨਾ ਚਾਹੁੰਦਾ, ਵੀ ਉਹਦੇ ਵਾਸਤੇ ਕੀ ਕੰਡੀਸ਼ਨਾਂ ਨੇ, ਕੀ ਮੈਨੂੰ ਸ਼ਰਤਾਂ ਪੂਰੀਆਂ ਕਰਨੀਆਂ ਪੈਣਗੀਆਂ? ਤੁਹਾਨੂੰ ਇੰਡੀਆ ਵਾਲਿਆਂ ਨਾਲ ਪੁੱਛਣਾ ਪੈਣਾ। ਇੰਡੀਆ ਵਾਲਿਆਂ ਦੀ ਨਾ ਏਜ ਦੀ ਜਿਹੜੀ ਆ ਉਹ ਰਿਸਟ੍ਰਿਕਸ਼ਨ ਹੁੰਦੀ ਆ ਜਿਹੜੇ ਘਰ ਵਾਲੇ ਬੱਚੇ। ਸੋ ਪਹਿਲੀ ਗੱਲ ਤਾਂ ਇੱਦਾਂ ਕਿ ਜਿਹੜਾ ਇਹ ਸਾਰਾ ਨਾ ਹੇਗ ਪ੍ਰੋਸੈਸ ਦੇ ਥਰੂ ਚੱਲਦਾ। ਪ੍ਰੋਸੈਸ ਕਾਫੀ ਮਹਿੰਗਾ। ਪਹਿਲੀ ਗੱਲ ਤਾਂ $25,000-30,000 ਦਾ ਤੁਹਾਡਾ ਖਰਚਾ ਆਉਣਾ ਇਹਦੇ ਵਿੱਚ। ਸੋ ਪਹਿਲਾਂ ਤਾਂ ਉਹ ਦੇਖ ਲਿਓ ਕਿ ਖਰਚਾ ਤੁਹਾਨੂੰ ਪਤਾ ਹੋਵੇ ਕਿ ਕਿੰਨਾ ਖਰਚਾ ਜਿਹੜਾ ਇਹਦਾ ਹੈਗਾ। 25-30,000 ਮਿਨੀਮਮ ਇਹਦਾ ਖਰਚਾ। ਤੇ ਇਹਦੇ ਵਿੱਚ ਹੁਣ ਕੀ ਹੁੰਦਾ ਕਿ ਹੋਮ ਸਟੱਡੀ ਵਗੈਰਾ ਤੁਹਾਡੀ ਹੁੰਦੀ ਆ ਉਰੇ। ਹੋਮ ਸਟੱਡੀ ਦਾ ਪਰਪਸ ਇਹ ਹੈਗਾ ਕਿ ਇਹ ਬੰਦਾ ਬੱਚੇ ਨੂੰ ਸਾਂਭ ਸਕਦਾ ਕਿ ਨਹੀਂ ਸਾਂਭ ਸਕਦਾ। ਬੱਚੇ ਦੀ ਉਮਰ ਜਿਹੜੀ ਸੀਗੀ 16 ਸਾਲ ਤੋਂ ਥੱਲੇ ਹੋਣੀ ਚਾਹੀਦੀ ਆ। ਤੇ ਮੇਰੇ ਹਿਸਾਬ ਨਾਲ ਜਦੋਂ ਤੁਹਾਡੀ ਏਜ 80 ਸਾਲ ਆ, ਉਹਨਾਂ ਨੇ ਘਰ ਵਾਲਿਆਂ ਨੇ ਤੇ ਜਿਹੜੇ ਇੱਥੇ ਹੋਮ ਸਟੱਡੀ ਵਾਲੇ ਉਹਨਾਂ ਨੇ ਕਹਿਣਾ ਕਿ ਇਹ ਬੱਚੇ ਦੇ ਬੈਸਟ ਇੰਟਰਸਟ 'ਚ ਨਹੀਂ ਹੈਗਾ ਏਜ ਕਰਕੇ। ਤੁਸੀਂ ਉਹਨਾਂ ਦੀ ਟੇਕ ਕੇਅਰ ਨਹੀਂ ਕਰ ਪਾਣੀ, ਕਿਉਂਕਿ ਓਬਵੀਅਸ ਹੈਗਾ ਇੱਥੇ, ਹੈ ਨਾ। ਹੁਣ ਮੈਨੂੰ ਹੋਰ ਕੋਈ ਸਹੀ ਤਰੀਕਾ ਨਹੀਂ ਇਹਨੂੰ ਕਹਿਣ ਦਾ। ਉਹ ਇਹ ਹੈ ਕਿ ਤੁਹਾਡੀ ਏਜ ਜ਼ਿਆਦਾ ਤੇ ਸ਼ਾਇਦ ਉਹ ਕਹਿਣ ਕਿ ਇਹ ਸੂਟੇਬਲ ਪੈਰੈਂਟ ਨਹੀਂ ਹੈਗਾ ਅਡੋਪਸ਼ਨ ਦੇ ਲਈ। ਸੋ ਉਹਨਾਂ ਨੇ ਇੰਡੀਆ ਵਾਲਿਆਂ ਨੇ ਵੀ ਆਪਣੀਆਂ ਆਮ ਸ਼ੋਰ ਕਿ ਏਜ ਜ਼ਰੂਰ ਰੱਖੀ ਹੋਣੀ ਹੈ ਕਿ ਹਸਬੈਂਡ ਵਾਈਫ ਦੀ ਕੰਬਾਈਨ ਹੋ ਕੇ ਏਜ ਜਾਂ ਸਿੰਗਲ ਜੋ ਵੀ ਹੈਗਾ ਕਿ ਇੰਨੀ ਏਜ ਤੋਂ ਉੱਪਰ ਨਹੀਂ ਬਣਨੀ ਚਾਹੀਦੀ। ਸੋ ਉਹ ਸਾਰੇ ਜਿਹੜੇ ਫੈਕਟਰ ਆ, ਸੋ ਮੇਰੇ ਹਿਸਾਬ ਨਾਲ ਤੁਸੀਂ ਨਹੀਂ ਕਰ ਸਕਦੇ ਜੀ। ਥੈਂਕ ਯੂ ਜੀ, ਮਿਹਰਬਾਨੀ ਜੀ। ਸੁਖਵਿੰਦਰ ਜੀ ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪੁੱਛੋ ਜੀ ਸਵਾਲ ਜੀ। ਹਾਂਜੀ, ਮੈਂ ਭਾਜੀ ਇਹ ਪੁੱਛਣਾ ਸੀਗਾ। ਹੈਲੋ, ਦੱਸੋ ਜੀ। ਹਾਂਜੀ, ਮੈਂ ਭਾਜੀ ਇੰਡੀਆ ਨੂੰ ਜਾਣਾ ਹੈ। ਮੈਂ ਆਪਣੇ ਹਸਬੈਂਡ ਦਾ ਅਪਲਾਈ ਕੀਤਾ ਆ ਤੇ ਜੇ 130 ਅਪਰੂਵਲ ਲੈਟਰ ਆ ਜਾਂਦੀ ਆ, ਫਿਰ ਬਾਅਦ ਵਿੱਚ ਉਸ ਤੋਂ ਬਾਅਦ ਕੀ ਪ੍ਰੋਸੈਸਿੰਗ ਆ? ਜਿਹੜੀ 130 ਅਪਰੂਵਲ ਲੈਟਰ ਹੈ ਨਾ, ਪਹਿਲਾਂ ਤਾਂ ਇਹ ਹੈ ਕਿ ਉਹ ਅੰਬੈਸੀ ਨੋਟੀਫਿਕੇਸ਼ਨ ਨਾਲ ਫਾਈਲ ਹੋਣੀ ਚਾਹੀਦੀ ਹੈ। ਸੋ ਜੇ ਤਾਂ 130 ਤੁਸੀਂ ਸਹੀ ਤਰੀਕੇ ਨਾਲ ਫਾਈਲ ਕੀਤਾ ਮੁੰਬਈ ਕੌਂਸੂਲੇਟ ਨਾਲ, ਤੇ ਜਦੋਂ ਅਪਰੂਵਲ ਲੈਟਰ ਹੋ ਜਾਂਦੀ ਆ ਤੇ ਕੁਝ ਮਹੀਨਿਆਂ ਬਾਅਦ ਤੁਹਾਨੂੰ ਇਨਵੋਇਸ ਆਊਗਾ, ਈਮੇਲ ਆਊਗੀ NVC ਵੱਲੋਂ ਕਿ ਆਹ ਤੁਹਾਡਾ ਕੇਸ ਨੰਬਰ ਆ, ਆਹ ਤੁਹਾਡਾ ਇਨਵੋਇਸ ID ਨੰਬਰ ਆ। ਲੌਗਇਨ ਕਰਕੇ ਬਿੱਲ ਭਰ ਦਿਓ ਤੇ ਆਪਣੀ ਜਿਹੜੀ ਐਪਲੀਕੇਸ਼ਨ ਆ ਅੱਗੇ ਐਮਬੈਸੀ ਵਿੱਚ ਸਬਮਿਟ ਕਰੋ। ਇਹ ਪ੍ਰੋਸੈਸ ਜੇ ਉੱਥੇ ਕੋਈ ਮੇਰੇ ਸਾਈਨਾਂ ਦੀ ਵੀ ਲੋੜ ਪੈਂਦੀ ਜੇ ਮੈਂ ਇੰਡੀਆ ਨੂੰ ਚਲ ਜਾਂਦੀ ਜਾਂ ਕਿੱਦਾਂ? ਨਹੀਂ ਸਾਇੰਸ ਹੋਣ ਕੋਈ ਨਹੀਂ, ਉਹ ਇਲੈਕਟ੍ਰੋਨਿਕ ਆਨਲਾਈਨ ਹੀ ਸਬਮਿਟ ਹੋਣੇ ਆ। ਤੁਸੀਂ ਇੰਡੀਆ ਜਾ ਸਕਦੇ ਆ, ਪਰ ਇੱਕ ਗੱਲ ਯਾਦ ਰੱਖਿਓ, ਇੰਡੀਆ ਜੇ ਤੁਸੀਂ ਡੇਰਾ ਵਸਾ ਲਿਆ ਨਾ, ਉਹਨਾਂ ਨੇ ਕੇਸ ਅਪਰੂਵ ਨਹੀਂ ਕਰਨਾ, ਕਿਉਂਕਿ ਇਹ ਸਾਰੇ ਪ੍ਰੋਸੈਸ ਦੀ ਇੱਕ ਰਿਕੁਆਇਰਮੈਂਟ ਇਹ ਵੀ ਆ ਕਿ ਤੁਸੀਂ ਇਹ ਸ਼ੋਅ ਕਰਨਾ ਕਿ ਤੁਸੀਂ ਇੱਥੇ ਰਹਿੰਦੇ ਆ। ਤਾਂ ਟੈਂਪਰੇਰੀ ਵਿਜ਼ਿਟ ਕਰਨ ਜਾਣਾ ਠੀਕ ਆ, ਕੋਈ ਪ੍ਰੋਬਲਮ ਨਹੀਂ, ਪਰ ਤੁਸੀਂ ਇਹ ਨਾ ਸੋਚ ਕੇ ਜਾਓ ਟਾਈਮ ਲੈ ਜਾਣਾ, ਮਹੀਨੇ ਲਈ ਜਾਣਾ। ਹਾਂ, ਫਿਰ ਤਾਂ ਕੋਈ ਨਹੀਂ, ਫਿਰ ਤੁਹਾਨੂੰ ਕੋਈ ਟੈਨਸ਼ਨ ਨਾ। ਮਹੀਨੇ 'ਚ ਤਾਂ ਕੁਝ ਨਹੀਂ ਆਉਣਾ ਉਹਨਾਂ ਦੇ ਵੱਲੋਂ, ਤੇ ਤੁਸੀਂ ਜਾ ਕੇ ਵਾਪਸ ਆਓ, ਪ੍ਰੋਸੈਸ ਤੁਹਾਡਾ ਉੱਥੇ ਖੜਾ ਹੋਣਾ। ਉੱਥੇ ਹੀ ਹੋਣਾ। ਇੰਨੇ ਕਾਲੇ ਨਹੀਂ ਆ ਉਹ। ਵਾਵਾ ਸਲੋ ਡਾਊਨ ਚੱਲਦੇ ਨੇ। ਥੈਂਕ ਯੂ ਕਾਲ ਲਈ। ਅਮਨਦੀਪ ਜੀ। ਹਾਂਜੀ ਅਮਨਦੀਪ।
ਹਾਂਜੀ ਅਮਨਦੀਪ। ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਜੀ ਮੇਰਾ ਸਵਾਲ ਇਹ ਸੀ ਕਿ ਮੇਰੀ ਨਾ ਨਵੀਂ ਸਿਟੀਜ਼ਨ ਹੋਈ ਤੇ ਮੈਂ ਨਾ ਮੇਰੇ ਬੇਟੇ ਦਾ ਪਾਸਪੋਰਟ ਅਪਲਾਈ ਕਰਨਾ ਸੀ ਮੇਰੇ ਨਾਲ, ਤੇ ਮੈਂ ਭਾਜੀ ਉਹਨਾਂ ਨੇ ਪੁੱਛਣਾ ਕਿ ਜਿੱਦਾਂ ਮੈਂ ਪਾਸਪੋਰਟ ਆਪਣੇ ਉਹਦਾ ਪਾਸਪੋਰਟ ਮੇਰਾ ਮਾਈਨਰ ਬੇਟਾ ਤੇ ਜੀ। ਮੈਂ ਉਹਦਾ ਪਾਸਪੋਰਟ ਮੈਂ ਆਪਣੇ ਸਿਟੀਜ਼ਨ ਸਰਟੀਫਿਕੇਟ ਤੇ ਹੀ ਅਪਲਾਈ ਕਰ ਸਕਦਾ, ਰਾਈਟ? ਬਟ ਪ੍ਰੋਬਲਮ ਕੀ ਹੈ ਕਿ ਉਹਦਾ ਨਾਮ ਥੋੜਾ ਜਿਹਾ ਵੱਡਾ ਹੈਗਾ, ਉਹਨੇ ਨਾਮ ਛੋਟਾ ਕਰਨਾ। ਉਹਦੇ ਲਈ ਕੋਈ ਕੀ ਕਰਨਾ ਪਏਗਾ ਨਾਮ ਚੇਂਜ ਦਾ, ਵੀ ਜਾਂ ਉਹਨੂੰ ਉਹਦਾ ਬਰਥ ਸਰਟੀਫਿਕੇਟ ਪਹਿਲੇ ਇਸ਼ੂ ਕਰਾਉਣਾ, ਸੌਰੀ ਸਿਟੀਜ਼ਨ ਸਰਟੀਫਿਕੇਟ ਪਹਿਲੇ ਇਸ਼ੂ ਕਰਵਾਉਣਾ ਪਏਗਾ, ਜਾਂ ਫਿਰ ਇਦਾਂ ਹੀ ਕਰ ਸਕਦਾ? ਉਹਦੇ ਲਈ ਕੀ ਕਰਨਾ ਪਏਗਾ? ਮੇਰਾ ਸਵਾਲ ਇਹ ਹੈ। ਮੈਨੂੰ ਭਾਜੀ ਨੇਮ ਚੇਂਜ ਦਾ ਐਗਜ਼ੈਕਟਲੀ ਨਹੀਂ ਪਤਾ, ਪਰ ਹਰੇਕ ਸਟੇਟ ਦੇ ਜਿਹੜੇ ਡਿਫਰੈਂਟ ਰੂਲ ਆ, ਪਰ ਇਹਦੇ ਵਿੱਚ ਤੁਸੀਂ ਵੈਲੀਡੇਟ ਕਰ ਲਿਓ ਉਹਨਾਂ ਨੂੰ ਕਾਲ ਕਰਕੇ। ਮੇਰੇ ਹਿਸਾਬ ਨਾਲ ਤੁਹਾਨੂੰ ਕੀ ਕਰਨਾ ਪੈਣਾ ਇਹਦੇ ਵਿੱਚ, ਕਿ ਜਿਹੜੀ ਡੈਕਲੇਰੇਸ਼ਨ ਆਫ ਸਿਟੀਜ਼ਨਸ਼ਿਪ ਸਰਟੀਫਿਕੇਟ N600 ਫਾਰਮ ਜਿਹੜਾ ਹੈਗਾ, ਉਹਦੇ ਵਿੱਚ ਤੁਸੀਂ ਸਾਰੀ ਜਿਹੜੀ ਆਪਣੀ ਐਪਲੀਕੇਸ਼ਨ ਆ ਉਹ ਭਰ ਦਿਓ, ਤਾਂ ਉਹ ਨਾ ਇੱਕ ਨਵਾਂ ਸਿਟੀਜ਼ਨ ਦਾ ਸਰਟੀਫਿਕੇਟ ਦੇ ਦੋਗੇ। ਸੋ ਤੁਹਾਨੂੰ ਕੋਈ ਨਾ ਕੋਈ ਤਾਂ ਪ੍ਰੂਫ ਚਾਹੀਦਾ ਹੀ ਹੈ ਕਿ ਬੱਚੇ ਦਾ ਨਾਂ ਕੀ ਹੈਗਾ, ਹੈ ਨਾ, ਕਿ ਜਿਹੜਾ ਤੁਸੀਂ ਛੋਟਾ ਕਰਨਾ। ਸੋ ਮੇਰੇ ਹਿਸਾਬ ਨਾਲ ਇਹ ਜਿਹੜਾ N600 ਫਾਰਮ ਹੈ ਇਹਨੂੰ ਡਾਊਨਲੋਡ ਕਰੋ ਇੱਕ ਵਾਰੀ, ਤੇ ਉਹਦੇ ਵਿੱਚ ਤੁਹਾਨੂੰ ਜਿਹੜੀ ਆਹ ਵਾਲੀ ਆਪਸ਼ਨ ਮਿਲ ਜਾਣੀ ਹੈ ਕਿ ਨਾਮ ਇਹਦਾ ਕੀ ਹੈਗਾ ਤੇ ਅਦਰ ਨੇਮਸ ਯੂਜ਼ਡ ਕੀ ਹੈਗੇ ਆ, ਤੇ ਨਵੇਂ ਵਾਲੇ ਨਾਮ ਦੇ ਨਾਲ ਤੁਸੀਂ ਜਿਹੜਾ ਇਹ ਕਰ ਸਕਦੇ ਆ। ਠੀਕ ਆ। ਤੇ ਇਹਦੇ ਵਿੱਚ ਜੇ ਤੁਹਾਡੀ ਸਟੇਟ ਦੀ ਵੀ ਕੋਈ ਐਕਸਟਰਾ ਰਿਕੁਆਇਰਮੈਂਟ ਆ ਕਿ ਤੁਸੀਂ ਨਾਮ ਚੇਂਜ ਕਰਨ ਲਈ ਸਟੇਟ ਨੂੰ ਕੋਈ ਨੋਟੀਫਾਈ ਕਰਨਾ, ਉਹ ਵੀ ਤੁਸੀਂ ਖਾਨਾ ਪੂਰਤੀ ਜਿਹੜੀ ਕਰਕੇ N600 ਦਾ ਜਿਹੜਾ ਸਰਟੀਫਿਕੇਟ ਆਫ ਸਿਟੀਜ਼ਨਸ਼ਿਪ ਲੈ ਕੇ ਉਹ ਤਰੀਕੇ ਨਾਲ ਤੁਸੀਂ ਜ਼ਰੂਰ ਕਰ ਸਕਦੇ ਆ। ਕਿ ਤੁਸੀਂ ਸਿੱਧੇ ਕਰ ਸਕਦੇ ਆ ਪਾਸਪੋਰਟ ਆਫਿਸ ਨਾਲ ਕਿ ਨਹੀਂ, ਉਹਦੇ ਬਾਰੇ ਮੈਨੂੰ ਪਤਾ ਨਹੀਂ, ਮੈਂ ਪਾਸਪੋਰਟ ਆਫਿਸ ਨਾਲ ਨਹੀਂ ਡੀਲ ਕਰਦਾ। ਤੁਸੀਂ ਉਹ ਜਾ ਕੇ ਇੱਕ ਵਾਰੀ ਪੁੱਛ ਲਓ, ਜੇ ਤਾਂ ਤੁਹਾਨੂੰ ਉਹ ਸ਼ਾਰਟਕਟ ਦਿੰਦੇ ਆ ਕਿ ਕੋਈ ਪ੍ਰੋਬਲਮ ਨਹੀਂ, ਆਪਾਂ ਪਾਸਪੋਰਟ ਦੇ ਦੇਣਾ ਤੇ ਠੀਕ ਆ, ਨਹੀਂ ਤਾਂ ਫਿਰ ਤੁਹਾਨੂੰ ਆਹੀ ਸਿਟੀਜ਼ਨਸ਼ਿਪ ਦਾ ਸਰਟੀਫਿਕੇਟ ਲੈ ਕੇ ਸਹੀ ਨਾਂ ਜਿਹੜਾ ਵੀ ਤੁਹਾਨੂੰ ਚਾਹੀਦਾ ਉਹਦੇ ਨਾਲ ਤੁਸੀਂ ਫਾਈਲ ਕਰੋ। ਅੱਛਾ, ਯਾਨੀ ਕਿ ਮਤਲਬ ਮੇਰਾ ਬੇਟਾ ਇੰਡੀਆ ਬੋਰਨ ਹੈ ਨਾ ਜੀ, ਮਤਲਬ ਇਹ ਕੀ ਹੈ ਵੀ ਸਾਨੂੰ ਪਹਿਲਾਂ ਸਿਟੀਜ਼ਨ ਸਰਟੀਫਿਕੇਟ ਹੀ ਲੈਣਾ ਪੈਣਾ ਉਹਦਾ, ਕਹਿੰਦੇ ਭਾਵ ਤੁਹਾਡੇ ਵੀ ਜੇ ਉਹ ਨਹੀਂ ਅਲਾਉ ਕਰਦੇ, ਓਕੇ, ਅਦਰਵਾਈਜ਼ ਤਾਂ ਆਪਾਂ, ਕਿਉਂਕਿ ਫਿਰ ਸਿੱਧੇ ਨਾਮ ਚੇਂਜ ਨਹੀਂ ਕਰ ਸਕਦੇ, ਕਿਉਂਕਿ ਜਿਹੜਾ ਹੁਣ US ਸਿਟੀਜ਼ਨ ਵੀ ਆ, ਜਦੋਂ ਫਾਰਮ ਭਰਦਾ ਉਹਦੇ ਵਿੱਚ ਕੋਈ ਆਪਸ਼ਨ ਹੁੰਦੀ ਹੈ ਕਿ ਕੀ ਨਾਂ ਨਵਾਂ ਵਾਲਾ ਕਰਨਾ। ਸੋ ਇਦਾਂ ਕਿ ਇਹਦੇ ਵਿੱਚ ਤੁਹਾਡੀ ਰਿਕੁਆਇਰਮੈਂਟ ਤਾਂ ਨਹੀਂ ਸੀਗੀ ਇਹਦੀ, ਜੇ ਇਹ ਗ੍ਰੀਨ ਕਾਰਡ ਹੋਲਡਰ ਸੀਗਾ ਨਾ ਬੱਚਾ ਤੁਹਾਡਾ ਉਰੇ? ਗ੍ਰੀਨ ਕਾਰਡ ਹੋਲਡਰ, ਹਾਂਜੀ। ਹਾਂਜੀ। ਸੋ ਇਹੀ ਹੈ ਕਿ ਪਾਸਪੋਰਟ ਆਫਿਸ ਨੇ ਕਹਿਣਾ ਕਿ ਕਿਹੜੇ ਬੇਸ ਤੇ ਆਪਾਂ ਕਰੀਏ, ਤੁਹਾਡੇ ਕੋਲ ਡਾਕੂਮੈਂਟ ਨਹੀਂ ਕੋਈ ਹੋਣਾ, ਰਾਈਟ? ਨਹੀਂ ਜੀ, ਉਹਦਾ ਨਾਮ ਚੇਂਜ ਦਾ ਨਹੀਂ, ਨਾਮ ਦਾ ਤਾਂ ਫਿਰ ਉਹੀ ਉਹਦੇ ਓਰੀਜਨਲ ਨੇਮ ਦਾ ਹੀ ਹੈ ਨਾ ਜੀ। ਹਾਂਜੀ, ਨਾਮ ਚੇਂਜ ਦਾ ਭਾਜੀ ਉਹੀ ਹੈ ਨਾ, ਕਿ ਜਾਂ ਤਾਂ ਸਟੇਟ ਵੱਲੋਂ, ਜਿੱਦਾਂ ਸਟੇਟ ਦਾ ਇੱਕ ਪ੍ਰੋਸੈਸ ਹੁੰਦਾ ਕੈਲੀਫੋਰਨੀਆ ਕੋਰਟ ਦਾ, ਸਿਵਲ ਕੋਰਟਸ ਦਾ, ਕਿ ਪਬਲੀਕੇਸ਼ਨ ਆਰਡਰ ਅਖਬਾਰ ਜੋ ਵੀ ਉਹਨਾਂ ਦਾ ਹੈਗਾ, ਜਾਂ ਤਾਂ ਉਹਦੇ ਹਿਸਾਬ ਨਾਲ ਚੇਂਜ ਕਰਾ ਕੇ ਪਾਸਪੋਰਟ ਲੈ ਲਓ, ਤੇ ਜਾਂ ਫਿਰ ਜਿਹੜਾ ਸਿਟੀਜ਼ਨਸ਼ਿਪ ਦਾ ਸਰਟੀਫਿਕੇਟ ਉਹੀ ਲੈ ਲਓ। ਹੁਣ ਤੁਹਾਡੀਆਂ ਮੂੰਹ ਜ਼ਬਾਨੀ ਗੱਲਾਂ ਤਾਂ ਉਹਨਾਂ ਨੇ ਮੰਨਣਾ ਨਹੀਂ, ਰਾਈਟ? ਜੀ ਥੈਂਕ ਯੂ ਜੀ ਕਾਲ ਲਈ। ਪਰਮਜੀਤ ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਜੀ ਮੇਰਾ ਸਵਾਲ ਜੀ, ਮੈਂ ਗ੍ਰੀਨ ਕਾਰਡ ਲਈ ਅਪਲਾਈ ਕਰਿਆ ਜੀ, ਮੇਰਾ ਬੇਟਾ ਸਿਟੀਜ਼ਨ ਹੈਗਾ ਜੀ। 2 ਮਹੀਨੇ ਹੋ ਗਏ ਅਪਲਾਈ ਕਰੇ ਜੀ। ਤੇ ਮੇਰੇ ਬਾਇਓਮੈਟ੍ਰਿਕ ਹੋ ਗਏ 6 ਮਹੀਨੇ ਬਾਅਦ ਜੀ। ਕਿੰਨਾ ਟਾਈਮ ਲੱਗ ਜਾਂਦਾ ਜੀ ਇਹਨੂੰ? ਗ੍ਰੀਨ ਕਾਰਡ ਨੂੰ ਸਾਲ 1.5 ਸਾਲ ਔਨ ਐਵਰੇਜ ਤਾਂ ਲੱਗ ਹੀ ਜਾਂਦਾ। ਅੱਛਾ ਜੀ, ਠੀਕ ਹੈ ਜੀ, ਓਕੇ ਜੀ, ਠੀਕ ਹੈ, ਓਕੇ, ਥੈਂਕ ਯੂ। ਜਗਤਾਰ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਜੇ ਭਾਜੀ ਮੈਂ ਨਾ ਪਿਛਲੇ ਪੌਣੇ 2 ਸਾਲ ਤੋਂ ਤੁਹਾਡਾ ਪ੍ਰੋਗਰਾਮ ਬੜੀ ਬਰੀਕੀ ਨਾਲ ਸੁਣ ਰਿਹਾ, ਚਾਹੇ ਉਹ ਵਿਟੀਕਰ ਕੇਸ ਹੋਏ, ਚਾਹੇ ਗਾਰਲੈਂਡ ਦਾ, ਚਾਹੇ ਕੋਈ ਵੀ, ਹੈ ਨਾ। ਮੇਰੀ ਬੇਨਤੀ ਇਹ ਸੀ ਕਿ ਮੇਰੀ ਨਾ ਤਰੀਕ ਹੋ ਚੁੱਕੀ ਅੱਧੀ, ਡਾਇਰੈਕਟ ਐਗਜ਼ਾਮ ਹੋ ਚੁੱਕਿਆ ਜੀ, ਤੇ ਪਾਰਸ਼ੀਅਲੀ ਆਪਣਾ ਕ੍ਰੋਸ ਐਗਜ਼ਾਮ ਹੋਇਆ ਜੀ। ਤੇ ਮੈਂ ਅੱਜ ਆਪ ਜੀ ਨੇ ਦੱਸਿਆ ਕਿ ਹੈ ਨਾ, ਉਹ ਤੁਹਾਡੇ ਤੋਂ ਜਾਣਨਾ ਚਾਹੁੰਦੇ ਨੇ ਕਿ ਦੂਜਿਆਂ ਨਾਲ ਵੀ ਹੋਇਆ। ਜੇ ਇਨ ਕੇਸ ਮੇਰੇ ਤੋਂ ਸਵਾਲ ਪੁੱਛਦੇ ਨੇ ਕਿ ਲੋਕਲ ਲੀਡਰ ਜਿਹੜਾ ਤੁਹਾਡਾ, ਜਿਹਨੇ ਤੁਹਾਡੇ ਲਈ ਲੈਟਰ ਲਿਖਿਆ, ਠੀਕ ਹੈ, ਉਹਦੇ ਨਾਲ ਹੋਇਆ ਕਿ ਨਹੀਂ ਹੋਇਆ, ਉਹ ਕਿੱਦਾਂ ਉਹ ਸੇਫ ਰਹਿ ਰਿਹਾ, ਠੀਕ ਹੈ ਜੀ। ਤੇ ਦੂਸਰਾ ਇਹਦੇ ਨਾਲ ਹੀ ਜੀ, ਕਿ ਜੇ ਆਪਾਂ ਆਪਣੇ ਹਮਲੇ 'ਚ ਦੱਸਿਆ ਕਿ ਜੋ ਵੀ ਮੇਰੇ ਨਾਲ ਹੋਇਆ ਕਿ ਡਾਇਰੈਕਟ ਐਗਜ਼ਾਮ 'ਚ ਕਿ ਮੇਰੇ ਤੇ ਨੀਲ ਪਏ, ਸੋਜ ਪਈ, ਤੇ ਜਦੋਂ ਇਨਡਾਇਰੈਕਟ ਕ੍ਰੋਸ ਐਗਜ਼ਾਮ ਹੋਇਆ ਉਹਦੇ 'ਚ ਆਪਾਂ ਕਿਹਾ ਹੋਵੇ ਕਿ ਹਾਂਜੀ ਮੇਰੇ ਤੇ ਨੀਲ ਪਏ, ਸੋਜ ਪਏ, ਤੇ ਇੱਕ ਮੇਰੇ ਗਹਿਰੀ ਇੰਜਰੀ ਵੀ ਹੈ ਜਿਹਦੀ ਮੈਂ ਫੋਟੋ ਕੀ ਇੱਥੇ ਆ ਕੇ ਖਿੱਚੀ ਹੈ ਨਾ, ਜਦੋਂ ਮੇਰੇ ਤੋਂ ਕ੍ਰੋਸ ਐਗਜ਼ਾਮ 'ਚ ਪੁੱਛਿਆ ਗਿਆ ਹੋਵੇ। ਤੇ ਨਾਲ ਹੀ ਮੈਂ ਇਹ ਪੁੱਛਣਾ ਚਾਹੁੰਦਾ ਕਿ ਭਾਜੀ, ਜਦੋਂ ਦੇਖੋ ਸਰਕਾਰੀ ਵਕੀਲ ਸਖਤ ਹੋਵੇ ਤੇ ਆਪਣੇ ਤੋਂ ਇਹ ਬੜਾ ਘੁਮਾ ਕੇ ਕੁਐਸਚਨ ਪੁੱਛੇ ਕਿ ਮੈਂ ਆਪਣਾ ਪ੍ਰੋਟੈਸਟ 'ਚ ਹਿੱਸਾ ਲੈਣ ਗਿਆ ਤੇ ਉਹਦੇ 'ਚ ਆਪਣਾ ਮੇਰੀ ਪਾਰਟੀ ਤੇ ਹੋਰ ਸਿੱਖ ਜਥੇਬੰਦੀਆਂ ਵੀ ਸਨ, ਤੇ ਮੈਨੂੰ ਜਦੋਂ ਸਵਾਲ ਕਰੇ ਕਿ ਯੈਸ ਜਾਂ ਨੋ 'ਚ ਹੀ ਕਹਿਣਾ ਹੀ ਕਿ ਇਹ ਦੱਸ ਕਿ ਇਹ ਇਕੱਲਾ ਪ੍ਰੋਗਰਾਮ ਮਾਨ ਪਾਰਟੀ ਦਾ ਸੀ ਕਿ ਨਹੀਂ ਸੀ, ਤੇ ਮੈਂ ਹੁਣ ਉਹਦੇ 'ਚ
ਦੇਖੋ ਕਿਉਂਕਿ ਹੋਰ ਵੀ ਸਿੱਖ ਜਥੇਬੰਦੀਆਂ ਸਨ ਤੇ ਮੈਂ ਨਹੀਂ ਕਹਿੰਦਾ ਕਿ ਹਾਂ ਕਹਿੰਦਾ ਇਹ ਬਹੁਤ ਕੰਪਲੈਕਸ ਹੈ ਤੇ ਉਹਨੇ ਤਰੀਕ ਮੇਰੀ ਹੋਰ 2 ਮਹੀਨਿਆਂ ਤੇ ਪਾਤੀ ਹੈ ਜੀ। ਪਲੀਜ਼ ਭਾਜੀ ਮੈਂ ਦਿਲੋਂ ਤੁਹਾਡਾ ਧੰਨਵਾਦ ਕਰਾਂਗਾ ਜੀ, ਹੈ ਨਾ। ਮੈਂ ਪਿਛਲੇ ਪੌਣੇ 2 ਸਾਲ ਤੇ ਇੱਕ ਵੀ ਪ੍ਰੋਗਰਾਮ ਨਹੀਂ ਤੁਹਾਡਾ ਛੱਡਿਆ ਭਾਜੀ। ਈਵਨ ਕਿ ਕਰੰਟ ਕੰਡੀਸ਼ਨਾਂ ਤੇ ਸਾਰਾ ਕੁਛ ਜੋ ਵੀ ਹੈ ਪਾਰਟੀ ਐਕਟੀਵਿਟੀਆਂ 'ਚ ਮੈਂ ਇੱਥੇ, ਹੈ ਨਾ, ਚਾਹੇ ਮੈਂ ਆਪਣੇ ਰਾਜਕਰਨ ਜੀ ਨੂੰ ਵੀ ਮਿਲਿਆ, ਆਪਣੇ ਆਣਾ ਸੈਨ ਫਰਾਂਸਿਸਕੋ ਰੈਲੀ ਹੋਵੇ, ਕਿਤੇ ਵੀ ਹੋਵੇ ਪ੍ਰੋਟੈਸਟ, ਮੈਂ ਬਹੁਤ ਐਕਟਿਵਲੀ ਕੰਮ ਕਰ ਰਿਹਾ ਜੀ। ਤੇ ਪਰ ਮੇਰੀ ਬਹੁਤ ਸਮੱਸਿਆ, ਮੇਰੇ ਦਿਮਾਗ ਤੇ ਪ੍ਰੈਸ਼ਰ ਬਣਿਆ ਹੋਇਆ ਜੀ ਕਿ ਮੇਰੇ ਨਾਲ ਕੀ ਹੋਏਗਾ। ਬੇਨਤੀ ਹੈ ਜੀ ਆਪ ਜੀ ਨੂੰ। ਜੀ 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 ਬਿਲਕੁਲ। ਦੇਖ ਲਓ ਜਿਹੜੇ ਬਾਕੀ ਸੁਣਦੇ ਆ ਨਾ, ਆਹੀ ਟੌਪਿਕ ਤੇ ਗੱਲ ਕਰਦੇ ਸੀਗੇ ਕਿ ਪੋਲਿਟਿਕਸ 'ਚ ਕਿੰਨੇ ਡੂੰਘੇ ਸਵਾਲ ਜਿਹੜੇ ਪੁੱਛੇ ਜਾਂਦੇ ਆ। ਜਿਹੜੀ ਰਾਜਕਰਨ ਜੀ ਆਪਣੇ ਅੱਜ ਟੌਪਿਕ ਕਹਿ ਰਿਹਾ ਸੀਗਾ ਕਿ ਪਤਾ ਹੋਣਾ ਚਾਹੀਦਾ, ਸੋ ਆਹ ਬਾਈ ਨੂੰ ਉਹੀ ਚੀਜ਼ ਤੇ ਫਸਾਇਆ ਉਹਨਾਂ ਨੇ ਕਿ ਪੋਲਿਟਿਕਸ ਤੇ ਆਇਆ ਤੂੰ ਦੱਸ ਸਾਰਾ, ਹੈ ਨਾ, ਕਿ ਕਿਹੜੀਆਂ। ਭਾਜੀ ਏਦਾਂ ਦੇਖੋ, ਸਭ ਤੋਂ ਪਹਿਲੀ ਚੀਜ਼ ਵਕੀਲ ਤੇ ਕਲਾਇੰਟ ਦਾ ਡਾਇਨਾਮਿਕ ਸਮਝੀਏ ਕਿ ਵਕੀਲ ਤੇ ਕਲਾਇੰਟ ਦਾ ਡਾਇਨਾਮਿਕ ਕੀ ਹੈਗਾ। ਭਾਵੇਂ ਤੁਸੀਂ ਮੇਰੇ ਆਫਿਸ ਇਨ ਪਰਸਨ ਬੈਠੇ ਆ, ਭਾਵੇਂ ਤੁਸੀਂ ਮੇਰੇ ਤੋਂ ਸ਼ੋਅ ਦੇ ਤੋਂ, ਭਾਵੇਂ ਤੁਸੀਂ ਮੇਰੇ ਤੋਂ ਕੇਸ ਤਿਆਰ ਕਰਾ ਲਓ, ਮੇਰਾ ਕੋਈ ਫਰਕ ਨਹੀਂ ਹੈ ਇਨ ਪਰਸਨ ਫੋਨ ਦੇ ਵਿੱਚ। ਸੋ ਸਭ ਤੋਂ ਪਹਿਲਾਂ ਜਵਾਬ ਇਹਦਾ ਕੀ ਹੈ ਕਿ ਤੁਸੀਂ ਉਹੀ ਦੱਸਣਾ ਜੋ ਹੈਗਾ। ਉਹਦਾ ਰੀਜ਼ਨ ਕੀ ਹੈ? ਤੁਸੀਂ ਆਪਣੇ ਸਵਾਲ ਦਾ ਜਵਾਬ ਆਪ ਹੀ ਦਿੱਤਾ ਕਿ ਉਹਨੇ ਪੁੱਛਿਆ ਕਿ ਹੋਰ ਵੀ ਜਥੇਬੰਦੀਆਂ ਸੀਗੀਆਂ ਕਿ ਤੇਰੀ ਇਕੱਲੇ ਦੀ ਸੀਗੀ। ਤੁਸੀਂ ਜੇ ਮੈਂ ਕਿਹਾ ਕਿ ਮੇਰੀ ਇਕੱਲੇ ਦੀ ਸੀਗੀ, ਉਹਨੇ ਕਹਿਣਾ ਆਹ ਫੜ ਫੋਟੋ, ਇੱਥੇ ਹੋਰ ਵੀ ਸੀਗੀਆਂ। ਕਿ ਤੈਨੂੰ ਪਤਾ ਨਹੀਂ ਹੈਗਾ ਫਿਰ ਇੰਨਾ। ਠੀਕ ਹੈ। ਸੋ ਜਵਾਬ ਉਹਦਾ ਕੀ ਹੈਗਾ ਕਿ ਜਿੰਨੀਆਂ ਸੀਗੀਆਂ ਉਨੀਆਂ ਹੀ ਸੀਗੀਆਂ। ਉਹ ਇੰਟਰਨੈਟ ਤੇ ਨੌਲੇਜ ਅਵੇਲੇਬਲ ਆ ਕਿ ਕੌਣ ਆਰਗੇਨਾਈਜ਼ ਕਰਦਾ ਵਾ, ਕਿਹੜੀਆਂ ਜਥੇਬੰਦੀਆਂ ਇਨਵੋਲਵ ਹੁੰਦੀਆਂ। ਤੇ ਜੇ ਤੁਸੀਂ ਇੱਕ ਤੋਂ ਵੱਧ ਇਵੈਂਟ ਅਟੈਂਡ ਕੀਤੇ ਆ, ਤੁਸੀਂ ਉਹਦੀ ਹਿਸਟਰੀ 'ਚ ਜਾਓ, ਸਾਰੀ ਇਵੈਂਟ ਆਰਗੇਨਾਈਜ਼ਰਸ ਦੇ ਪੇਜ ਹੁੰਦੇ ਆ। ਹੁਣ ਇੱਦਾਂ ਤਾਂ ਹੈ ਨਹੀਂ ਕਿ ਗੁਆਂਢੀ ਨੇ ਕਿਹਾ ਕਿ ਚੱਲ ਜਾਣਾ ਉੱਥੇ, ਕਿਉਂਕਿ ਉਹਦੀ ਖਬਰਾਂ ਲੱਗੀਆਂ ਹੁੰਦੀਆਂ ਨਿਊਜ਼ ਦੇ ਵਿੱਚ। ਪੜ੍ਹੋ ਸਾਰਾ, ਆਪਣੇ ਆਪ ਨੂੰ ਐਜੂਕੇਟ ਕਰੋ ਕਿ ਕਿਹੜੀ ਜਥੇਬੰਦੀਆਂ ਨੇ ਕਿਹੜਾ ਆਰਗੇਨਾਈਜ਼ ਕਰਾਇਆ ਸੀਗਾ। ਜੋ ਸਹੀ ਹੈਗਾ ਉਹਦਾ ਜਵਾਬ ਦਿਓ। ਇੱਕ ਤੁਹਾਨੂੰ ਚੀਜ਼ਾਂ ਦੇਣਾ, ਤੁਹਾਡਾ ਰੈਕਰਡ ਅਜੇ ਓਪਨ ਹੈਗਾ, ਜੱਜ ਨੇ ਰੈਕਰਡ ਅਜੇ ਕਲੋਜ਼ ਨਹੀਂ ਕੀਤਾ ਹੁੰਦਾ ਕਿਉਂਕਿ ਕੇਸ ਤੁਹਾਡਾ ਚੱਲਦਾ ਪਿਆ। ਜਿਹੜੇ ਤੁਹਾਨੂੰ ਉਹਨੇ ਸਵਾਲ ਪੁੱਛਿਆ ਕਿਹੜੀ ਜਥੇਬੰਦੀਆਂ ਸੀਗੀਆਂ, ਉਹਦੇ ਤੁਸੀਂ 10 15 20 ਆਰਟੀਕਲ ਇਕੱਠੇ ਕਰੋ ਨਿਊਜ਼ਪੇਪਰ ਦੇ ਅਲੱਗ-ਅਲੱਗ ਕਿ ਆਹ ਜਥੇਬੰਦੀਆਂ ਸੀਗੀਆਂ, ਆਹ ਮੇਰੇ ਇਵੈਂਟ ਦੇ ਨਾਲ ਮੈਚ ਹੁੰਦੇ ਆ। ਤੇ ਉਹਨੂੰ ਹੋਰ ਜਿਹੜਾ ਆਪਣਾ ਐਵੀਡੈਂਸ ਹੈਗਾ ਜਿਹੜਾ ਉਹ ਤੁਸੀਂ ਸਬਮਿਟ ਕਰੋ। ਜਿਹੜਾ ਤੁਹਾਡੀ ਹੁਣ ਗੱਲ ਆ ਗਈ ਕਿ ਤੁਹਾਡੇ ਜਿਹਨੇ ਸਾਈਨ ਕੀਤੇ ਆ ਉਹ 'ਤੇ ਕਦੀ ਹਮਲਾ ਹੋਇਆ ਕਿ ਨਹੀਂ ਹੋਇਆ, ਉਹਦਾ ਜਵਾਬ ਵੀ ਸੇਮ ਹੀ ਆ। ਜੇ ਹੋਇਆ ਤਾਂ ਉਹਨੂੰ ਦੱਸੋ ਹੋਇਆ, ਜੇ ਨਹੀਂ ਹੋਇਆ ਜਾਂ ਤੁਹਾਨੂੰ ਨਹੀਂ ਪਤਾ, ਉਹਨੂੰ ਕਹੋ ਮੈਨੂੰ ਨਹੀਂ ਪਤਾ, ਮੇਰੀ ਉਸ ਨਾਲ ਕਦੀ ਗੱਲ ਨਹੀਂ ਹੋਈ ਉਸ ਵਾਰ। ਆਪਣੇ ਪਾਰਟੀ ਵਾਲੇ ਬੰਦੇ ਨੂੰ ਪੁੱਛੋ ਕਿ ਭਾਈ ਤੇਰੇ ਤੇ ਹਮਲਾ ਹੋਇਆ ਕਿ ਨਹੀਂ ਹੋਇਆ। ਐਵੀਡੈਂਸ ਆਫ ਰੈਕਰਡ ਅਜੇ ਜਿਹੜਾ ਉਹ ਖੁੱਲ੍ਹਾ ਵਾ। ਉਹ ਵਾਲੇ ਬੰਦੇ ਤੋਂ ਇੱਕ ਲੈਟਰ ਹੋਰ ਲੈ ਲਓ ਕਿ ਭਾਈ ਕੋਰਟ ਨੇ ਮੇਰੇ ਤੋਂ ਪੁੱਛਿਆ ਵਾ, ਮੈਂ ਗਵਾਹੀ ਦੇਣ ਲਈ ਤਿਆਰ ਆ, ਤੇ ਆਹ ਮੇਰੀ ਜਿਹੜੀ ਗਵਾਹੀ ਹੈਗੀ ਆ ਕਿ ਹਮਲਾ ਹੋਇਆ ਜਾਂ ਨਹੀਂ ਹੋਇਆ, ਨਹੀਂ ਹੋਇਆ ਤੇ ਕਿਉਂ ਨਹੀਂ ਹੋਇਆ। ਤੇ ਇੱਕ ਜਵਾਬ ਇਹ ਵੀ ਹੈਗਾ ਕਿ ਮੈਨੂੰ ਪਤਾ ਨਹੀਂ, ਹੈ ਨਾ। ਸੋ ਜਿੱਥੇ ਨਹੀਂ ਪਤਾ ਉੱਥੇ ਉਹੀ ਕਹਿਣਾ ਕਿ ਮੈਨੂੰ ਪਤਾ ਨਹੀਂ ਹੈਗਾ। ਤੇ ਕਦੀ ਵੀ ਜਦੋਂ ਤੁਹਾਡਾ ਡਾਇਰੈਕਟ ਕ੍ਰਾਸ ਐਗਜ਼ਾਮੀਨੇਸ਼ਨ ਹੈਗਾ, ਤੁਸੀਂ ਆਪਣੇ ਦੋਸਤਾਂ ਨਾਲ ਮਿੱਤਰ ਮੰਡਲੀ ਜਿੰਨੇ ਮਰਜ਼ੀ ਹੁਸ਼ਿਆਰ ਹੋ, ਮੈਂ ਕਿਹਾ ਉੱਥੇ ਹੁਸ਼ਿਆਰੀ ਨਹੀਂ ਮਾਰਨੀ। ਕਿਉਂਕਿ ਜਿਹੜਾ ਵਕੀਲ ਦਾ ਸਟਾਈਲ ਹੁੰਦਾ, ਉਹ ਵਕੀਲ ਦਾ ਸਟਾਈਲ ਇਹ ਹੁੰਦਾ ਕਿ ਜਿੱਦਾਂ ਬਾਕਸਿੰਗ ਵਾਂਗ ਹੁੰਦਾ ਕਿ ਪਹਿਲਾਂ ਤੁਹਾਨੂੰ ਉਹਨੇ ਜੈਬ ਜਿਹੜਾ ਹੁੱਕ ਪੰਚ, ਜਿਹੜਾ ਫਾਈਨਲ ਪੰਚ ਆ, ਜਿੰਨਾ ਬੰਦਾ ਨੌਕਆਊਟ ਹੁੰਦਾ, ਉਹ 10 ਜੈਬਾਂ ਦੇ ਬਾਅਦ 10 ਸਵਾਲਾਂ ਦੇ ਬਾਅਦ ਆਉਂਦਾ। ਤੁਹਾਨੂੰ ਸਵਾਲ ਪੁੱਛਣ ਦਾ ਸਾਡਾ ਮਕਸਦ ਇਹ ਹੁੰਦਾ ਕਿ ਬੰਦੇ ਨੂੰ ਕਿੱਦਾਂ ਉਲਝਾਉਣਾ ਕਿ ਤੇਰੇ ਕੋਲ 10 ਪਹਿਲਾਂ ਹੀ ਪੁੱਛ ਲਏ, ਫਿਰ ਹੁਣ ਤੇਰੇ ਵਾਈਡ ਜਿਹੜੀ ਤੇਰੀ ਉਹ ਉਹਨੇ ਸੈਟਅਪ ਕਰ ਲਈ ਕਿ ਆਹ ਚੀਜ਼ ਇੱਦਾਂ ਸੀਗੀ। ਹੁਣ ਉਹਨੇ ਪੁੱਛਣਾ ਅੱਛਾ ਤੂੰ ਇੱਥੇ ਦਾ ਇੱਦਾਂ ਗਿਆ, ਇੱਥੇ ਦਾ ਤੂੰ ਇੱਦਾਂ ਗਿਆ, ਫਿਰ ਤੁਸੀਂ ਨਰਵਸ ਹੋਣਾ, ਭੁੱਲਣਾ। ਉਹ ਕਿਸੇ ਦੇ ਵੀ ਟਰੈਪ 'ਚ ਨਹੀਂ ਫਸਣਾ। ਜਿੱਥੇ ਨਹੀਂ ਪਤਾ, ਮੈਨੂੰ ਇਸ ਬਾਰੇ ਨੌਲੇਜ ਨਹੀਂ ਹੈਗੀ, ਜੇ ਗਲਤ ਦਿੱਤਾ ਕਿੱਦਾਂ, ਮੈਂ ਜੱਜ ਸਾਹਿਬ ਅੱਜ ਬਹੁਤ ਨਰਵਸ ਫੀਲ ਕਰ ਰਿਹਾ, ਇਟਸ ਓਕੇ, ਆਪਣਾ ਸਹੀ ਦੱਸ ਦਿਓ। ਜਿਹੜਾ ਕੇਸ ਹੈ ਨਾ, ਕੋਈ ਇੱਦਾਂ ਨਹੀਂ ਕਿ ਤੁਸੀਂ 10 ਚੋਂ 10 ਨੰਬਰ ਲੈ ਕੇ ਪਾਸ ਹੋਣਾ ਵਾ, 10 ਚੋਂ 6 ਨੰਬਰ ਵਾਲਾ ਵੀ ਪਾਸ ਹੁੰਦਾ ਵਾ। ਜਿੱਥੇ ਨਹੀਂ ਪਤਾ ਕਰ ਲਓ, ਉਹਦਾ ਮਤਲਬ ਇਹ ਨਹੀਂ ਕਿ ਤੂੰ ਇਹਦਾ ਜਵਾਬ ਨਹੀਂ ਦਿੱਤਾ ਤੂੰ ਫੇਲ ਹੋ ਗਿਆ। ਕੋਈ ਜ਼ਰੂਰੀ ਪੱਥਰ ਤੇ ਲਕੀਰ ਨਹੀਂ ਹੈਗੀ। ਸੋ ਲੋਕਾਂ ਨੂੰ ਭੁਲੇਖਾ ਕਿ ਹਰੇਕ ਅਸਾਈਲਮ ਦੇ ਸਵਾਲ ਦਾ ਜਵਾਬ ਦੇਣਾ। ਜਿੱਥੇ ਨਹੀਂ ਪਤਾ ਤੇ ਕਿਉਂ ਨਹੀਂ ਪਤਾ ਆਪਣਾ ਦੱਸ ਦਿਓ ਕਿ ਕਿਹੜੀ ਕੈਪੈਸਿਟੀ 'ਚ ਤੁਸੀਂ ਬੰਦੇ ਨਾਲ ਗੱਲ ਕਰਦੇ ਆ, ਕਿੰਨੀ ਕਰਦੇ ਆ। ਲੀਡਰ ਆ ਅਗਲਾ, ਤੁਹਾਡੇ ਨਾਲ ਕੋਈ ਰੋਜ਼ ਦੋਸਤ ਤਾਂ ਤੁਹਾਡਾ ਹੈ ਨਹੀਂ ਕਿ ਤੁਹਾਡੇ ਨਾਲ ਦੁੱਖ ਸਾਂਝੇ ਕਰੂਗਾ, ਰਾਈਟ। ਤੁਹਾਡਾ ਰੈਕਰਡ ਖੁੱਲ੍ਹਾ ਹੈਗਾ, ਤੁਸੀਂ ਦੋਨੋਂ ਜਿਹੜੇ ਮੁੱਦੇ ਨਾ, ਜਿਹੜੇ ਦੋਨੋਂ ਤੁਹਾਡੇ ਸਵਾਲ ਆ, ਤੁਸੀਂ ਉੱਤੇ ਐਵੀਡੈਂਸ ਜਿਹੜਾ ਹੈਗਾ ਜੱਜ ਨੂੰ ਆਪਣਾ ਜਿਹੜਾ ਪੇਸ਼ ਕਰ ਸਕਦੇ ਆ, ਕੋਈ ਪ੍ਰੋਬਲਮ ਨਹੀਂ। ਠੀਕ ਹੈ, ਥੈਂਕ ਯੂ ਜਗਤਾਰ ਜੀ। ਥੈਂਕ ਯੂ ਭਾਜੀ, ਥੈਂਕ ਯੂ ਜੀ। ਅਗਲੇ ਕਾਲਰ ਨੇ ਜਗਰਾਜ ਜੀ, ਸਤਿ ਸ਼੍ਰੀ ਅਕਾਲ।
ਹੈਲੋ ਜਗਰਾਜ ਜੀ। ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ ਭਾਜੀ। ਮੇਰਾ ਕੁਐਸਚਨ ਥੋੜਾ ਹਟ ਕੇ ਹੈ ਜੀ। ਜਿੱਦਾਂ ਭਾਜੀ ਕੋਈ DHS ਦੇ ਜਾਂ ਆਈਸ ਨੂੰ ਅਸੀਂ ਜਿੱਦਾਂ ਗੈਂਗਸਟਰ ਵਗੈਰਾ ਆ ਰਹੇ ਨੇ ਆਪਣੀ ਕੰਟਰੀ 'ਚ ਕਾਫੀ, ਕੋਈ ਉਹਨਾਂ ਦਾ ਰਿਪੋਰਟਿੰਗ ਸਿਸਟਮ ਹੈਗਾ ਵਾ ਜੀ? ਅਸੀਂ ਰਿਪੋਰਟ ਕਰ ਸਕਦੇ ਹਾਂ? ਜੇ ਕਰਦੇ ਵੀ ਹਾਂ ਤੇ ਉਹਦੇ ਉੱਤੇ ਉਹ ਕਾਰਵਾਈ ਕਰਦੇ ਆ ਜਾਂ ਨਹੀਂ ਕਰਦੇ? DHS ਵਾਲੇ ਤੁਹਾਡੀ ਕੰਟਰੀ ਦੇ ਰਿਲੇਟਡ? ਹਾਂਜੀ, ਜਿੱਦਾਂ ਅਸੀਂ ਤਾਂ ਸਿਟੀਜ਼ਨ ਨੇ ਇੱਥੋਂ ਦੇ। ਹੁਣ ਜੇ ਕੋਈ ਆਪਣੀ ਨੌਲੇਜ 'ਚ ਹੈਗਾ ਕੋਈ ਬੰਦੇ ਜਿਹਨੇ ਕ੍ਰਾਈਮ 10, 15, 20 ਪਰਚੇ ਆ ਇੰਡੀਆ 'ਚ, ਹੁਣ ਇੱਥੇ ਆਣ ਕੇ ਅਸਾਈਲਮ ਅਪਲਾਈ ਕਰ ਰਿਹਾ ਜੀ, ਉਹ ਜਿਹੇ ਬੰਦੇ ਤਾਂ ਫਿਰ ਇੱਥੇ ਵੀ ਖਤਰਨਾਕ ਹੈ ਜੀ ਸਾਡੇ ਵਾਸਤੇ ਵੀ, ਫਿਊਚਰ 'ਚ। ਤਾਂ ਉਹਦੇ ਬਾਰੇ ਹਾਂਜੀ ਭਾਜੀ, ਉਹਦਾ ਨਾ ਇੱਦਾਂ ਹੁੰਦਾ ਕਿ ਇਹਨਾਂ ਨੇ ਇਹ ਕ੍ਰਿਮੀਨਲ ਆਪਣੇ ਬੈਕਗਰਾਉਂਡ ਚੈੱਕ ਵਗੈਰਾ ਜਿਹੜੇ ਉਹ ਕਰਦੇ ਆ ਹਮੇਸ਼ਾ ਨਾ। ਤੇ ਜਿਹੜਾ ਅਸਾਈਲਮ ਦਾ ਸਵਾਲ ਜਿਹੜਾ ਹੁੰਦਾ ਵਾ, ਉਹ ਅਸਾਈਲਮ ਜਿਹੜੀ ਐਪਲੀਕੇਸ਼ਨ ਉਹਦੇ ਵਿੱਚ ਪੁੱਛਿਆ ਜਾਂਦਾ ਕਿ ਤੁਸੀਂ ਕਦੀ ਅਰੈਸਟ ਤਾਂ ਨਹੀਂ ਹੋਏ, ਤੁਸੀਂ ਕਦੀ ਕਿਸੇ ਨੂੰ ਟੌਰਚਰ ਤਾਂ ਨਹੀਂ ਕੀਤਾ। ਤੇ ਉਹ ਬੰਦਾ ਜਿਹੜਾ ਇਦਾਂ ਦਾ ਹੈਗਾ, ਉਹ ਝੂਠ ਬੋਲ, ਜੇ ਉਹ ਜੇ ਯੈਸ ਕਰਦਾ ਜਾਂ ਉਹਦਾ ਰੈਕਡ ਹੈਗਾ, ਉਹ ਸਿਸਟਮ 'ਚ ਬਚ ਨਹੀਂ ਸਕਦਾ, ਰਾਈਟ, ਜੇ ਉਹਦੀ ਬੈਕਗਰਾਉਂਡ ਉਹਦੇ ਵਿੱਚ ਉਹ ਹੈਗੀ ਆ। ਤੇ ਬਾਕੀ ਜੇ ਤੁਸੀਂ ਕਹਿੰਦੇ ਹੋ ਕਿ ਤੁਹਾਨੂੰ ਕੋਈ ਪਰਸਨਲ ਲੈਵਲ ਤੇ ਨੌਲੇਜ ਹੈਗੀ ਆ ਕਿਸੇ ਦੀ, ਕੋਈ ਕ੍ਰਿਮੀਨਲ ਆ, ਕੋਈ ਗੈਂਗਸਟਰ ਆ, ਹਾਂਜੀ ਤੁਸੀਂ ਬਿਲਕੁਲ ਆਪਣੇ FBI ਨੂੰ ਕੰਟੈਕਟ ਕਰ ਸਕਦੇ ਆ। ਤੇ FBI ਦਾ ਜਿਹੜੇ ਹੈਗੇ ਆ ਏਜੰਟ, ਉਹ ਤੁਹਾਨੂੰ ਅਸਾਈਨ ਕਰ ਦੋਗੇ। ਤੇ ਉਹ ਤੁਸੀਂ ਪਰਚੇ ਵਗੈਰਾ ਉਹਦੇ, ਜੇ ਤੁਹਾਡੇ ਕੋਲ ਇਨਫੋਰਮੇਸ਼ਨ ਹੈਗੀ ਆ, ਤੁਸੀਂ ਉਹਨਾਂ ਨੂੰ ਦੱਸ ਸਕਦੇ ਆ, ਨੋ ਪ੍ਰੋਬਲਮ। ਥੈਂਕ ਯੂ ਜੀ। ਅਗਲੇ ਕਾਲਰ ਨੇ ਆਪਣੇ ਨਾਲ ਜੁੜੇ ਹੋਏ ਮੋਹਨ ਜੀ, ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ सर जी, मेरा क्वेश्चन है कि नहीं है कि रेस्टोरेंट वाला HB1 वीजा अप्लाई कर सकता है कि नहीं? H1B ਨਹੀਂ H1B, ਹਾਂਜੀ ਰੈਸਟੋਰੈਂਟ ਵਾਲਾ ਕਰ ਸਕਦਾ। ਜੇ ਜਿਹੜਾ H1B ਵੀਜ਼ਾ, ਉਹਦੀ ਰਿਕੁਆਇਰਮੈਂਟ ਇਹ ਹੈਗੀ ਕਿ ਡਿਗਰੀ ਲੈਵਲ ਦੀ ਜਿਹੜੀ ਪੋਜੀਸ਼ਨ ਉਹ ਹੋਣੀ ਚਾਹੀਦੀ ਆ। ਸੋ ਫॉर ਐਗਜ਼ਾਮਪਲ ਜੇ ਵੱਡਾ ਰੈਸਟੋਰੈਂਟ ਆ ਤੇ ਉਹਨੂੰ ਚਾਹੀਦਾ ਰੈਸਟੋਰੈਂਟ ਮੈਨੇਜਰ ਕਿ ਕਿਸੇ ਨੇ ਹਸਪਿਟੈਲਿਟੀ ਦੀ ਡਿਗਰੀ ਕੀਤੀ ਆ ਜਾਂ ਹੋਟਲ ਮੈਨੇਜਮੈਂਟ ਦੀ ਕੀਤੀ ਆ। ਤੇ ਉਹ ਸਿਰਫ ਜੇ ਤੁਸੀਂ ਕਹੋ ਕਿ ਉਹਨੇ ਸ਼ੈਫ ਬਣਨਾ ਵਾ, ਪਿੱਛੇ ਸ਼ੈਫ ਨਹੀਂ ਉਹ ਬਣ ਸਕਦਾ, ਹੈਡ ਸ਼ੈਫ। ਮਤਲਬ ਪੋਜੀਸ਼ਨ ਇੱਦਾਂ ਦੀ ਹੋਣੀ ਚਾਹੀਦੀ ਜਿਹਦੇ ਵਾਸਤੇ ਡਿਗਰੀ ਦੀ ਜਿਹੜੀ ਹੈਗੀ ਆ ਲੋੜ ਉਹ ਪਵੇ। ਤੇ ਰੈਸਟੋਰੈਂਟ ਵਾਲਾ ਕਰ ਸਕਦਾ, ਪਰ ਇਹਦੇ ਵਿੱਚ ਉਹਨਾਂ ਨੇ ਇਹ ਦੇਖਣਾ ਕਿ ਰੈਸਟੋਰੈਂਟ ਦਾ ਸਾਈਜ਼ ਕੀ ਆ, ਓਪਰੇਸ਼ਨਸ ਕੀ ਆ, ਕਿੰਨੇ ਬੰਦੇ ਕੰਮ ਕਰਦੇ ਆ, ਇਹਦਾ ਰੈਵਨਿਊ ਕਿੰਨਾ, ਕਿ ਵਾਕਈ ਇਹਨੂੰ ਡਿਗਰੀ ਦੀ ਲੋੜ ਹੈਗੀ ਹੈ ਕਿ ਨਹੀਂ ਹੈਗੀ ਆ। ਜਿਹੜੇ ਰੈਸਟੋਰੈਂਟ ਦੀ ਇੱਕ ਤੋਂ ਵੱਧ ਚੇਨਸ ਜਿਹੜੀਆਂ ਹੈਗੀਆਂ, ਕਿ ਇੱਕ ਤੋਂ ਵੱਧ ਲੋਕੇਸ਼ਨਾਂ ਤੇ ਜਿਹੜੇ ਹੈਗੇ ਆ, ਉਹਨਾਂ ਵਾਸਤੇ ਇਹ ਜਿਹੜਾ ਕਾਫੀ ਸੌਖਾ, ਜਾਂ ਫਿਰ ਜਿਹੜੇ ਵੱਡੇ ਥੋੜੇ ਹਾਈ ਐਂਡ ਜਿਹੜੇ ਰੈਸਟੋਰੈਂਟ ਆ ਉਹਨਾਂ ਵਾਸਤੇ ਇਹ ਕੰਮ ਸੌਖਾ। ਤੇ ਸਿੰਪਲ ਜੇ ਕਹਿ ਲਓ ਕਿਚਨ ਕੁਚਨ ਟਾਈਪ ਜਿਹੜੇ ਰੈਸਟੋਰੈਂਟ ਆ, ਉਹਦੇ ਵਿੱਚ H1B ਵਾਲਾ ਬੰਦਾ ਜਿਹੜਾ ਫਿੱਟ ਕਰਨਾ ਮੁਸ਼ਕਿਲ ਆ ਜੀ। ਥੈਂਕ ਯੂ। ਕੁਝ ਕੁ ਆਨਲਾਈਨ ਸਵਾਲ ਜਿਹੜਾ ਦੇਖਦੇ ਜਾਈਏ। ਇੱਕ ਅਮਰਜੋਤ ਹੁਣੀ ਪੁੱਛਦੇ ਨੇ ਵੀ ਉਹ 18 ਸਾਲ ਦੇ ਨੇ ਤੇ ਉਹ ਪੁੱਛਦੇ ਨੇ ਵੀ ਕੀ ਉਹ ਅਸਾਈਲਮ ਦੇ ਲਈ ਅਪਲਾਈ ਕਰ ਸਕਦੇ ਆ, ਤੇ ਕੀ ਉਸ ਤੋਂ 1 ਸਾਲ ਬਾਅਦ ਗਾਰਡੀਅਨਸ਼ਿਪ ਜਿਹੜੀ ਆ ਉਸ ਦੇ ਲਈ ਉਹਦੇ ਥਰੂ ਜਾ ਸਕਦੇ ਆ। ਸੋ ਇਹ ਚੀਜ਼ ਪੁੱਛਦੇ ਨੇ। ਹਾਂਜੀ, 21 ਹਰੇਕ ਸਟੇਟ ਦਾ ਆਪਣਾ ਆਪਣਾ ਰੂਲ ਆ, ਕਿਸੇ 'ਚ 18, ਕਿਸੇ 'ਚ 21। ਨਿਊਯਾਰਕ ਤੋਂ ਪੁੱਛ ਰਹੇ ਨੇ ਜੀ। ਹਾਂਜੀ, ਸੋ 21 ਸਾਲ ਤੋਂ ਛੋਟੇ ਵਾਲੀ ਉਮਰ ਵਾਲਾ ਬੰਦਾ ਗਾਰਡੀਅਨਸ਼ਿਪ ਕਰ ਸਕਦਾ। ਤੇ ਗਾਰਡੀਅਨਸ਼ਿਪ ਦਾ ਜਿਹੜਾ ਬੇਸ ਉਹ ਇਹ ਹੁੰਦਾ ਕਿ ਤੁਹਾਡੀ ਕੋਈ ਜ਼ਿੰਮੇਵਾਰੀ ਲਵੇ, ਤੁਸੀਂ ਉਹ ਪਰਿਵਾਰ ਦੇ ਨਾਲ ਮੂਵ ਹੋਵੋ ਤੇ ਸਕੂਲ ਦੇ ਵਿੱਚ ਜਾਓ। ਯਾਨੀ ਕਿ ਫਿਰ ਤੁਸੀਂ ਕਹਿਣਾ ਮੈਂ ਟਰੱਕ ਚਲਾਉਣਾ, ਸੋ ਉਹਦੀ ਰਿਕੁਆਇਰਮੈਂਟ ਹੈ ਬੰਦਾ ਸਕੂਲ ਜਾ ਰਿਹਾ ਕਿ ਨਹੀਂ ਜਾ ਰਿਹਾ, ਤੇ ਇਹਦੀ ਕੋਈ ਟੇਕ ਕੇਅਰ ਜਿਹੜਾ ਉਹ ਕਰ ਰਿਹਾ, ਤੇ ਉਹ ਪਰਿਵਾਰ ਦੇ ਨਾਲ ਤੁਸੀਂ ਮੂਵ ਹੁੰਦੇ ਆ। ਇਹਦਾ ਬੇਸ ਇਹ ਹੁੰਦਾ ਕਿ ਤੁਹਾਡੀ ਫੈਮਿਲੀ ਤੁਹਾਡੀ ਟੇਕ ਕੇਅਰ ਨਹੀਂ ਕਰ ਪਾ ਰਹੀ, ਉਹ ਹੈ ਨਹੀਂ ਇੱਥੇ, ਤੁਸੀਂ ਛੋਟੇ ਆ, ਤੁਹਾਨੂੰ ਅਬੈਂਡਨ ਕਰਤਾ, ਤੁਹਾਨੂੰ ਆਪਣੀ ਸਟੋਰੀ ਦੱਸਣੀ ਪੈਣੀ ਕਿ ਕੀ ਸੀਗਾ ਘਰਦਿਆਂ ਨਾਲ, ਕਿਉਂ ਨਹੀਂ ਤੁਹਾਡੀ ਟੇਕ ਕੇਅਰ ਕਰ ਪਾ ਰਹੇ ਆ। ਤੇ ਤੁਸੀਂ ਅਸਾਈਲਮ ਤੇ ਗਾਰਡੀਅਨਸ਼ਿਪ ਕੇਸ ਜਿਹੜੇ ਦੋਨੋਂ ਉਹ ਕਰ ਸਕਦੇ ਆ। ਠੀਕ ਹੈ, ਥੈਂਕ ਯੂ। ਅਗਲੇ ਕਾਲਰ ਅਮਰਜੀਤ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ। ਹਾਂਜੀ ਸਰ, ਮੇਰੇ 2 ਕੁਐਸਚਨ ਨੇ ਛੋਟੇ ਪਰ ਉਸ ਤੋਂ ਪਹਿਲੇ ਮੈਂ ਇੱਕ ਛੋਟੀ ਜਿਹੀ ਇਨਫੋਰਮੇਸ਼ਨ ਦੇਣਾ ਚਾਹੁੰਦਾ। ਆਪਣੇ ਕਾਫੀ ਸਰੋਤਿਆਂ ਨੂੰ ਹੈਲਪ ਮਿਲੇਗੀ ਉੱਥੋਂ ਜੀ। ਸਰ, ਮੈਂ 2020 ਦੇ ਵਿੱਚ ਅਗਸਤ ਦੇ ਵਿੱਚ ਮੈਂ ਆਪਣੇ ਪੇਰੈਂਟਸ ਦਾ ਅਪਲਾਈ ਕੀਤਾ ਸੀਗਾ ਤੇ ਉਹ 6 ਮਹੀਨੇ ਪਹਿਲੇ NVC ਕੋਲ ਚਲਾ ਗਿਆ ਸੀਗਾ ਬੰਬੇ ਜੀ। ਤੇ ਹੁਣ ਨਵੰਬਰ 2 ਦੀ ਉਹਨਾਂ ਨੂੰ ਇੰਟਰਵਿਊ ਡੇਟ ਮਿਲ ਗਈ ਹੈ, ਤੇ ਇਹਦੇ ਨਾਲ ਕਾਫੀ ਹੈਲਪ ਮਿਲੇਗੀ ਲੋਕਾਂ ਨੂੰ ਜੀ। 2 ਸਾਲ ਲੱਗੇ ਨਾ? ਹਾਂਜੀ, 2 ਸਾਲ, ਸਵਾ 2 ਸਾਲ ਲੱਗ ਗਏ। ਹਾਂਜੀ ਸਰ ਜੀ, ਠੀਕ ਹੈ, ਧੰਨਵਾਦ। ਇਹ ਹੈਗਾ ਕਿ ਜਿੱਦਾਂ ਹੁਣ ਮੈਂ ਅਸਾਈਲਮ ਨਾਲ ਕੇਸ ਪੱਕਾ ਹੋਇਆ ਸੀਗਾ ਮੇਰਾ, ਤੇ ਮੇਰੀ ਸਟੋਰੀ ਦੇ ਰਿਲੇਟਡ ਵੀ ਕੁਝ ਮੇਰੇ ਪੇਰੈਂਟਸ ਨੂੰ ਪੁੱਛ ਸਕਦੇ ਆ ਜਾਂ ਨਹੀਂ ਪੁੱਛ ਸਕਦੇ। ਤੇ ਸਰ ਦੂਸਰਾ ਸਵਾਲ ਇਹ ਹੈਗਾ ਕਿ ਜਿੱਦਾਂ ਹੁਣ ਮੇਰੇ ਡੈਡ ਦਾ ਤੇ ਆ ਗਿਆ, ਪਰ ਮੇਰੀ ਮਮ ਦਾ ਨਹੀਂ ਆਇਆ ਹਜੇ, ਤੇ ਇਹਦਾ ਬਾਰੇ ਕੀ ਕਰ ਸਕਦੇ ਆ ਕੁਛ, ਜਾਂ ਫਿਰ ਜਿੱਦਾਂ ਇੰਟਰਵਿਊ ਡੇਟ ਆਈ ਹੈ ਉਹ ਚਲੇ ਜਾਣ, ਔਰ ਬਾਅਦ ਵਿੱਚ ਜਿੱਦਾਂ ਮੰਮੀ ਦੀ ਆਈ ਫਿਰ ਉਹ ਚਲੇ ਜਾਣ ਜੀ। ਅੱਛਾ, ਇਹ ਸਵਾਲ ਦੇ ਤੁਹਾਨੂੰ ਮੈਂ ਇੱਕ ਚੀਜ਼ ਦੱਸਦਾ, ਤੁਹਾਨੂੰ ਤੁਹਾਡੇ ਸ਼ਾਇਦ ਜ਼ਿਹਨ 'ਚ ਨਾ ਹੀ ਹੋਵੇ
ਸਾਡੇ ਕੋਲ ਇੱਕ ਕੇਸ ਆਇਆ। ਉਹਦੇ ਕੇਸ ਦੇ ਵਿੱਚ ਉਹਦੇ ਘਰਦਿਆਂ ਨੂੰ ਪੁੱਛਿਆ ਕਿ ਤੁਹਾਡਾ ਮੁੰਡਾ ਜਦੋਂ ਬਾਹਰ ਗਿਆ ਸੀਗਾ, ਤੁਸੀਂ ਉਹਦੀ ਬਾਹਰ ਭੇਜਣ 'ਚ ਮਦਦ ਕੀਤੀ ਸੀਗੀ ਬਾਰਡਰ ਟੱਪਣ 'ਚ? ਤੇ ਘਰਦਿਆਂ ਨੇ ਕਿਹਾ ਕਿ ਹਾਂ ਆਪਾਂ ਕੀਤੀ ਸੀਗੀ, ਤੇ ਉਹਨਾਂ ਨੇ ਕਿਹਾ ਕਿ ਤੁਹਾਡੇ ਉੱਤੇ ਏਲੀਅਨ ਸਮਗਲਿੰਗ ਲੱਗਦੀ ਆ, ਤੁਸੀਂ ਬਾਹਰ ਨਹੀਂ ਜਾ ਸਕਦੇ ਕਦੀ ਵੀ। ਓਕੇ। ਸੋ ਜਿਹੜਾ ਤੁਹਾਡਾ ਸਵਾਲ ਹੈਗਾ ਕਿ ਤੁਹਾਡੀ ਸਟੋਰੀ ਬਾਰੇ ਪਤਾ ਹੋਣਾ ਚਾਹੀਦਾ ਉਹਨੂੰ, ਸੋ ਇਹਨੂੰ ਸਟੋਰੀ ਨਹੀਂ ਕਹਿੰਦੇ, ਇਹਨੂੰ ਕਹਿੰਦੇ ਹੱਡਬੀਤੀ। ਲਾਅ ਦੀ ਅੱਖਾਂ ਦੇ ਵਿਊ ਪੁਆਇੰਟ ਨਾਲ, ਵਕੀਲ ਦੀ ਅੱਖਾਂ ਦੇ ਵਿਊ ਪੁਆਇੰਟ ਨਾਲ। ਤੇ ਜਿਹੜੀ ਹੱਡਬੀਤੀ ਹੁੰਦੀ ਆ, ਜਿਹੜਾ ਘਰ ਦੇ ਵਿੱਚ ਜੇ ਕਿਸੇ ਨਾਲ ਹੱਡਬੀਤੀ ਹੋਈ ਆ ਤਾਂ ਉਹਨੂੰ ਹਮੇਸ਼ਾ ਉਹ ਹੱਡਬੀਤੀ ਹੁੰਦੀ ਜਿਹੜੀ ਹਮੇਸ਼ਾ ਯਾਦ ਰਵੇ, ਜਿਹੜੀ ਸਕਾਰ ਹੋਵੇ। ਹੱਡਬੀਤੀ ਉਹ ਨਹੀਂ ਕਿ ਜਿਹੜੀ ਇੱਕ ਦਿਨ ਹੋਇਆ ਅਗਲੇ ਦਿਨ ਭੁੱਲ ਗਏ ਜੇ ਤੁਹਾਡੇ ਨਾਲ। ਸੋ ਜੋ ਵੀ ਸੀਗਾ ਸਾਰਾ ਸੀਗਾ, ਉਹ ਹਰੇਕ ਬੰਦੇ ਨੂੰ ਹਮੇਸ਼ਾ ਹੱਡਬੀਤੀ ਜਿਹੜੀ ਹਮੇਸ਼ਾ ਯਾਦ ਰਹਿੰਦੀ ਆ, ਤੇ ਉਹਦੇ ਵਿੱਚੋਂ ਸਵਾਲ ਪੁੱਛੇ ਜਾ ਸਕਦੇ ਆ। ਜੇ ਨਹੀਂ ਜਿਹੜੀ ਚੀਜ਼ ਦਾ ਯਾਦ ਆ ਤਾਂ ਉਹ ਕਹਿ ਸਕਦੇ ਆ ਕਿ ਨਹੀਂ ਯਾਦ ਆ, ਪਰ ਓਵਰਆਲ ਜਿਹੜੇ ਮੋਟੇ ਲੈਵਲ ਤੇ ਜਿਹੜੇ ਯਾਦ ਹੋਣੇ ਚਾਹੀਦੇ ਆ। ਇਹਦੇ ਵਿੱਚ ਜਿਹੜੀ ਸਭ ਤੋਂ ਵੱਡੀ ਮਾਰ ਲੋਕੀ ਖਾਂਦੇ ਆ, ਉਹ ਇਹ ਖਾਂਦੇ ਆ ਕਿ ਉਹ ਕਹਿੰਦੇ ਆ ਕਿ ਸਾਡੇ ਜਿਹੜੇ ਘਰ ਦੇ ਸੀਗੇ ਉਹ ਵੀ ਪਾਰਟੀ ਦੇ ਮੈਂਬਰ ਸੀਗੇ, ਫਲਾਨੀ ਢਮਕਾਨੀ ਜੋ ਵੀ ਹੈ। ਜਦੋਂ ਉਹਨਾਂ ਦੀ ਵੀਜ਼ੇ ਦੀ ਐਪਲੀਕੇਸ਼ਨ ਜਾਂਦੀ ਹੈ, ਜਿਹੜੇ ਏਜੰਟ ਊਜੰਟ ਫਾਈਲ ਕਰਦੇ ਆ ਜਾਂ ਪੈਰਾਲੀਗਲ ਪੂਰਾਲੀਗਲ ਹੈਗੇ ਆ, ਉਹ ਤਾਂ ਫਾਰਮ ਸਮਝ ਕੇ ਫਾਈਲ ਕਰਦੇ ਆ। ਸੋ ਉਹਦੇ ਵਿੱਚ ਸਵਾਲ ਹੁੰਦਾ ਕਿ ਤੁਸੀਂ ਕਦੀ ਕਿਸੇ ਸੰਸਥਾ ਦੇ ਨਾਲ ਸੰਬੰਧ ਰੱਖਿਆ ਕਿ ਨਹੀਂ ਰੱਖਿਆ। ਸੋ ਉੱਥੇ ਬੰਦੇ ਜਿਹੜੇ ਫਸਦੇ ਆ ਕਿ ਤੁਹਾਡੇ ਮੁੰਡੇ ਨੇ ਤਾਂ ਕਿਹਾ ਸੀਗਾ ਕਿ ਤੁਸੀਂ ਪਾਰਟੀ ਦੇ ਮੈਂਬਰ ਆ ਤੇ ਤੁਸੀਂ ਨਹੀਂ ਹੈਗੇ। ਉਹ ਵਾਲੀ ਚੀਜ਼, ਏਲੀਅਨ ਸਮਗਲਿੰਗ ਤੇ ਆਪਣੀ ਪੋਲੀਟੀਕਲ ਅਫੀਲੀਏਸ਼ਨ ਸਾਰੀਆਂ, ਉਹ ਤੁਹਾਨੂੰ ਹਮੇਸ਼ਾ ਜਿਹੜਾ ਤੁਹਾਡੀ ਇਨਫੋਰਮੇਸ਼ਨ ਜਿਹੜੀ ਹੈਗੀ ਆ ਔਨ ਪੁਆਇੰਟ ਉਹ ਹੋਣੀ ਚਾਹੀਦੀ ਆ। ਤੇ ਆ ਜਿਹੜਾ ਹੁਣ ਏਲੀਅਨ ਸਮਗਲਿੰਗ ਵਾਲਾ ਸੀਗਾ, ਉਹਨੇ ਇਹੀ ਕਿਹਾ ਸੀਗਾ ਕਿ ਮੇਰੇ ਬਾਪੂ ਨੇ ਮੈਨੂੰ ਬਾਹਰ ਭੇਜਿਆ ਸੀਗਾ, ਤੇ ਉਹਨੇ ਕਿਹਾ ਕਿ ਇਹ ਏਲੀਅਨ ਸਮਗਲਿੰਗ ਚਾਹੁੰਦੀ ਆ ਤੇ ਧਾਰਾ ਲਾਈ ਆ, ਤੇ ਦੋਨਾਂ ਦੇ ਕੇਸ ਜਿਹੜੇ ਸੀਗੇ ਰਿਫਿਊਜ਼ ਕਰਤੇ। ਤੇ ਦੂਜੀ ਜਿਹੜੀ ਤੁਸੀਂ ਗੱਲ ਕਹਿੰਦੇ ਆ ਕਿ ਮਦਰ ਦਾ ਤੇ ਉਹਦਾ ਫਾਦਰ ਦਾ ਆ, ਉਹ ਐਡਮਿਨਿਸਟ੍ਰੇਟਿਵ ਡਿਲੇ ਆ, ਉਹ ਤੁਸੀਂ ਉਹਨਾਂ ਨਾਲ ਫੋਲੋ ਅਪ ਹੀ ਕਰ ਸਕਦੇ ਹੋ, ਉਹਦਾ ਕੋਈ ਤਰੀਕਾ ਨਹੀਂ ਹੈਗਾ। ਸੋ ਮੁੱਖ ਦੀ ਗੱਲ ਇਹ ਹੈ ਕਿ ਹੁਣ ਵੀ ਮੈਂ ਜਦੋਂ ਸੀਗਾ ਬ੍ਰੇਕ ਤੇ ਟਿਕਟੋਕ ਤੇ ਪੁੱਛਦੇ ਸੀ ਮੈਂ ਇੰਡੀਆ ਜਾ ਸਕਦਾ, ਮੇਰੇ ਤੋਂ ਸਵਾਲ ਤਾਂ ਨਹੀਂ ਕੋਈ ਪੁੱਛੂਗੇ। ਇਹ ਸਵਾਲ ਤੁਹਾਡੇ ਨਾਲ ਪੂਰੀ ਜ਼ਿੰਦਗੀ ਤੁਹਾਡੇ ਟਿਕਟੋਕ ਤੇ ਮੈਂ ਦੱਸ ਰਿਹਾ, ਇੱਕ ਸੀਗੀ ਫਰਮ ਸ਼ੇਖੋ, ਉਹਨੂੰ ਗੂਗਲ ਕਰੋ, ਉਹਦੇ ਬਾਰੇ ਦੇਖੋ ਕਿ ਉਹ ਜਿਹੜੇ ਲਾਇਰ ਸੀਗੇ ਉਹਨਾਂ ਨੂੰ ਜੇਲ੍ਹ ਲੱਗੀ ਸੀਗੀ 10 ਸਾਲ ਦੀ, ਕਿਉਂਕਿ ਉਹ ਫੜ ਹੋ ਗਏ ਸੀਗੇ ਕਿ ਉਹ ਲੋਕਾਂ ਦੀਆਂ ਕਹਾਣੀਆਂ ਬਣਾਉਂਦੇ ਸੀਗੇ, ਜੋ ਵੀ ਉਹਨਾਂ ਦਾ ਸੀਗਾ। ਕਾਫੀ ਵੱਡੀ ਉੱਤੇ ਜਜਮੈਂਟ ਆ, ਉਹਨੂੰ ਪੜ੍ਹੋ, ਦੇਖੋ ਕੀ ਹੋਇਆ ਕਿ ਕਾਫੀ ਵੱਡੀ ਫਰਮ ਸੀਗੀ, ਮੇਨ ਬੰਦਾ ਵੀ ਅਰੈਸਟ ਕਰ ਲਿਆ ਸੀਗਾ, ਬਾਕੀ ਜਿਹੜੇ ਉਹਦੇ ਨਾਲ ਸੀਗੇ ਲਾਇਰ ਕਾਫੀ ਸਜ਼ਾ ਜਿਹੜੀ ਹੋਈ। ਉਹ ਜਿਹੜੀ ਫਰਮ ਦੇ ਸੀਗੇ ਕੇਸ ਸਾਡੇ ਕੋਲ ਹੁਣ ਬੰਦੇ ਜਿਹੜੇ ਸਾਡੇ ਕੋਲ ਕੇਸ ਉਹਨਾਂ ਨੇ ਲੈ ਕੇ ਆਏ ਕਿ ਉਹਨਾਂ ਨੂੰ ਦੁਬਾਰਾ ਉਹਨਾਂ ਨੇ ਡਿਪੋਰਟੇਸ਼ਨ 'ਚ ਪਾਇਆ, ਦੁਬਾਰਾ ਉਹਨਾਂ ਦੀਆਂ ਅਸਾਈਲਮ ਦੀਆਂ ਜਿਹੜੀਆਂ ਤਰੀਕਾਂ ਉਹ ਹੈਗੀਆਂ। ਤੇ ਜਿਹੜੇ ਸਾਡੇ ਕੋਲੀਗ ਹੈਗੇ ਆ, ਕਈ ਹੋਰ ਲਾਇਰ ਹੈਗੇ, ਉਹ ਕਹਿੰਦੇ ਕਿ ਤੈਨੂੰ ਇਹ ਬੰਦਿਆਂ ਦੇ ਕੇਸ ਨਹੀਂ ਫੜਨੇ ਚਾਹੀਦੇ, ਇਹ ਫਰਾਡ ਹੈ, ਇਹਨੂੰ ਦੂਰ ਹੀ ਰਹਿ ਤੋ ਨਾ। ਤੇ ਯਾਰ ਹੁਣ ਤਾਂ ਇੱਦਾਂ ਆ ਕਿ ਜੋ ਵੀ ਸੀਗਾ ਕਮਿਊਨਿਟੀ ਪ੍ਰੈਜ਼ੈਂਸ ਕਰਕੇ ਜਿੱਦਾਂ ਵੀ ਆ, ਮੈਨੂੰ ਫੜਨੇ ਪੈ ਗਏ ਕਈ ਸਾਰੇ ਇੱਦਾਂ ਦੇ ਕੇਸ ਸੀਗੇ। ਮੈਂ ਕਿਹਾ ਚੱਲ ਦੇਖਦੇ ਹਾਂ ਕੀ ਆ, ਮਤਲਬ ਆਈ ਵਾਂਟ ਟੂ ਹੈਲਪ ਦੈਮ। ਹੁਣ ਉਹਦਾ ਕੀ ਸੀ, ਮੈਂ ਉਹਨਾਂ ਦੀ ਫਾਈਲ ਅਪਲਾਈ ਕੀਤੀ ਫਰੀडम ਆਫ ਇਨਫੋਰਮੇਸ਼ਨ ਐਕਟ ਦੇ ਅੰਦਰ ਨਾ, ਕਿ ਦੇਖੀ ਇਹਨਾਂ ਨੇ ਪਿੱਛੇ ਕੀ ਕੀਤਾ। ਜਿਹੜੀ ਸਰਕਾਰ ਸੀ ਉਹਨਾਂ ਨੇ ਸਾਰੇ ਜਿਹੜੇ ਪੇਜ ਸੀਗੇ ਬਲੈਕ ਆਊਟ ਕਰਕੇ ਸਾਰੇ ਵਾਪਸ ਮੈਨੂੰ ਥੱਦਾ ਭੇਜਤਾ, ਪਰ ਉਹ 'ਚ ਮੈਂ ਕੁਝ ਵੀ ਪੜ੍ਹ ਨਹੀਂ ਸਕਦਾ। ਮੈਨੂੰ ਮਤਲਬ ਕੁਝ ਪਤਾ ਨਹੀਂ ਲੱਗ ਰਿਹਾ ਕਿ ਇਹਨਾਂ ਨੇ ਕੀ ਸਬਮਿਟ ਕੀਤਾ, ਕਿੱਦਾਂ ਕੀਤਾ, ਕਿਵੇਂ ਕੀਤਾ। ਮੈਂ ਕਿਹਾ ਮੈਂ ਯਾਰ ਕੇਸ ਕਿੱਦਾਂ ਲੜੂੰਗਾ, ਮੈਨੂੰ ਤਾਂ ਪਤਾ ਵੀ ਨਹੀਂ ਕਿ ਹੋਇਆ ਕੀ ਹੈ। ਹੁਣ ਮੈਂ ਬੰਦੇ ਤੋਂ ਪੁੱਛਦਾ ਕਿ ਯਾਰ ਕਿੱਦਾਂ ਸੀਗਾ ਤੇਰਾ 15 ਸਾਲ ਪਹਿਲਾਂ, ਉਹ ਕਹਿੰਦਾ ਯਾਰ ਮੈਨੂੰ ਤਾਂ ਪਤਾ ਨਹੀਂ, 15 ਸਾਲ ਹੋ ਗਏ, ਮੈਨੂੰ ਕੀ ਪਤਾ ਕੀ ਹੈ ਨਾ, 20 ਸਾਲ ਹੋ ਗਏ, ਤਾਂ ਐਡੀ ਪੁਰਾਣੀ ਜਿਹੜੀ ਗੱਲ ਆ। ਸੋ ਹੁਣ ਇੱਦਾਂ ਕਿ ਸਰਕਾਰ ਨੇ ਦੁਬਾਰਾ ਉਹਨਾਂ ਨੂੰ ਬੁਲਾਇਆ, ਹੋ ਸਕਦਾ ਉਹਨਾਂ ਨੇ ਕੋਈ ਸਿੰਪਲ ਪੁੱਛਣਾ ਕਿ ਤੂੰ ਦੱਸ ਦੇ ਕਿ ਕਿਹੜੀ ਪਾਰਟੀ ਤੇਰੀ ਸੀਗੀ, ਕਿਹੜਾ ਕਿੱਦਾਂ ਸੀਗਾ। ਤੇ ਬੰਦੇ ਨੂੰ ਜੇ ਨਹੀਂ ਪਤਾ ਤਾਂ ਉਹਨੇ ਕਹਿਣਾ ਕਿ ਹਾਂ ਤੇਰਾ ਵਾਲਾ ਜਿਹੜਾ ਕੇਸ ਸੀਗਾ ਉਹ ਫਰਾਡ ਸੀਗਾ, ਤੇਰਾ ਲਾਇਰ ਵੀ ਫੜਿਆ ਗਿਆ, ਤੂੰ ਵੀ ਫੜਿਆ ਗਿਆ, ਤੁਸੀਂ ਝੂਠ ਬੋਲਦੇ ਆ ਸਾਰੇ। ਸੋ ਹੁਣ ਇਹਦਾ ਕੀ ਸੀਗਾ ਕਿ ਬੰਦਾ ਹੁਣ ਇਹ ਤਾਂ ਕਹਿ ਨਹੀਂ ਸਕਦਾ ਕਿ ਮੇਰੀ ਮੈਮਰੀ ਆ, ਮੇਰਾ ਉਹ ਇਸ਼ੂ ਆ। ਹੁਣ ਕੋਰਟ ਨੇ ਇੱਕ ਸੋਚ ਕੇ ਸਾਰੇ ਜਿਹੜੇ ਲੋਕੀ ਆ ਉਹਨਾਂ ਦਾ ਦੁਬਾਰਾ ਕੇਸ ਜਿਹੜੇ ਰੀਓਪਨ ਕੀਤੇ ਆ, 15 20 ਸਾਲ ਬਾਅਦ ਵੀ ਜਿਹੜੇ ਕੇਸ ਆ ਰੀਓਪਨ ਜਿਹੜੇ ਹੁੰਦੇ ਆ, ਤੇ ਜਿਹੜੇ ਲਾਇਰ ਘਪਲੇ ਕਰਦੇ ਆ ਉਹ ਫੜੇ ਵੀ ਜਾਂਦੇ ਆ ਦੇਰ ਸਵੇਰ, ਮੈਟਰ ਆਫ ਟਾਈਮ ਹੈਗਾ। ਸੋ ਇੱਦਾਂ ਕਿ ਮੁੱਖ ਦੀ ਗੱਲ ਇਹਦੀ ਇਹ ਹੈ ਕਿ ਜੇ 15 20 ਸਾਲ ਪੁਰਾਣੇ ਬੰਦੇ ਕੋਲ ਸਵਾਲ ਅੱਜ ਦੀ ਡੇਟ 'ਚ ਮੇਰੇ ਕੋਲ ਹੈਗੇ ਆ, ਤੇ ਤੁਹਾਡੀ ਕੀ ਗਰੰਟੀ ਹੈ ਕਿ ਤੁਹਾਡੇ ਕੋਲ ਨਹੀਂ ਪੁੱਛੇ ਜਾਊਗੇ। ਜੀ ਅਗਲੇ ਕਾਲਰ ਆਪਣੇ ਨਾਲ ਨੇ ਜੀ ਜਤਿੰਦਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਰ ਜੀ, ਮੇਰਾ ਕੁਐਸਚਨ ਮੇਰਾ ਨਿਊਯਾਰਕ ਗਏ ਤਾਂ ਮੈਂ ਮੂਵ ਕਰਾਉਣਾ ਕੈਲੀਫੋਰਨੀਆ ਜੀ, ਤੇ ਜਿੱਦਾਂ ਮੇਰਾ ਉੱਥੇ ਜਿਹੜੇ ਡਰੈਸ ਵਾ ਸਾਰੇ ਲਾਇਸੈਂਸ ਵਗੈਰਾ ਵੀ, ਬਾਕੀ ਉਹ ਐਡਰੈਸ ਵੀ, ਤੇ ਜੇ ਮੈਂ ਇੱਥੇ ਮੂਵ ਕਰਾਉਣਾ ਵਾ
ਉਹਦੇ ਲਈ ਕਿੱਦਾਂ ਮੇਰਾ ਮਤਲਬ ਕਿ ਇਹਨੇ ਲਾਇਸੈਂਸ ਵੀ ਚੇਂਜ ਕਰਾਉਣਾ ਪਏਗਾ ਇੱਥੇ ਕੈਲੀਫੋਰਨੀਆ? ਤੁਹਾਨੂੰ ਮੂਵ ਹੋਣਾ ਪੈਣਾ ਇੱਥੇ, ਉਹ ਰਿਕੁਆਇਰਮੈਂਟ, ਤੇ ਜੋ ਵੀ ਸੀਗਾ ਤੁਹਾਨੂੰ ਇੱਥੇ ਰਹਿਣਾ ਪੈਣਾ। ਜਿਹੜੀ ਲਾਇਸੈਂਸ ਦੀ ਤੁਹਾਡੀ ਰਿਕੁਆਇਰਮੈਂਟ ਆ ਉਹ ਤੁਹਾਡੀ DMV ਦੀ ਰਿਕੁਆਇਰਮੈਂਟ ਆ। ਮੇਰੇ ਖਿਆਲ 'ਚ DMV ਕਹਿੰਦਾ ਆ ਕਿ ਤੁਹਾਨੂੰ ਚੇਂਜ ਕਰਾਉਣਾ ਪੈਣਾ। ਸੋ ਮੇਰੇ ਹਿਸਾਬ ਨਾਲ ਤਾਂ ਤੁਹਾਨੂੰ ਚੇਂਜ ਕਰਾਉਣਾ ਪੈਣਾ। ਪਰ ਇੱਦਾਂ ਕਿ ਜਿਹੜੀ ਲਾਅ ਦੀ ਰਿਕੁਆਇਰਮੈਂਟ ਉਹ ਹੈ ਕਿ ਤੁਸੀਂ ਇੱਥੇ ਰਹਿੰਦੇ ਹੋਣੇ ਚਾਹੀਦੇ ਹੋ, ਕ੍ਰੈਡਿਟ ਕਾਰਡ ਕੂਡ ਸਾਰਾ ਕੁਝ ਤੁਹਾਡਾ ਇੱਥੇ ਜਿਹੜਾ ਚੱਲਣਾ ਚਾਹੀਦਾ। ਹਾਂਜੀ ਜਿੱਦਾਂ ਥੋੜਾ ਚੇਂਜ ਕਰਵਾ ਲਾਂ। ਆਵਾਜ਼ ਕੱਟ ਗਈ ਜਿੰਦਰ ਜੀ, ਦੁਬਾਰਾ ਦੱਸਿਓ ਕੀ ਕਿਹਾ। ਜਿੱਦਾਂ ਮਤਲਬ ਕਿ ਮੈਂ ਆਪਣਾ ਇੱਥੇ ਘਰ ਲੈ ਲੈਣਾ ਲੀਜ਼ ਤੇ, ਆਪਣਾ ਬੈਂਕ ਐਡਰੈਸ ਵਗੈਰਾ ਕਰਾ ਲੈਣਾ ਵਾ, ਉਸ ਦੇ ਬੇਸ ਤੇ ਹੋ ਜਾਏਗਾ ਮੇਰਾ ਫੇਸ ਮੂਵ? ਮੈਂ ਤੁਹਾਨੂੰ ਇਹ ਕਹਿ ਰਿਹਾ ਕਿ ਬੇਸ ਬੂਸ ਜਿਹੜੇ ਮਰਜ਼ੀ ਲਾ ਲਓ ਤੁਸੀਂ, ਕੇਸ ਤਾਂ ਤੁਹਾਡਾ ਮੂਵ ਹੋ ਜਾਊਗਾ। ਉਹਦੇ ਵਿੱਚ ਕੋਈ ਸਿਰ ਖਪਾਈ ਨਹੀਂ ਹੈਗੀ, ਕੇਸ ਉਹਨੇ ਤੁਹਾਡਾ ਮੂਵ ਕਰ ਦੇਣਾ। ਸਿਰ ਖਪਾਈ ਕਿਹਦੇ ਵਿੱਚ ਹੈਗੀ? ਜਦੋਂ ਤੁਹਾਡੀ ਫਾਈਨਲ ਤਰੀਕ ਆ ਗਈ, ਉੱਤੇ ਤੁਹਾਨੂੰ ਸਵਾਲ ਜਿਹੜੇ ਪੁੱਛੇ ਜਾਣੇ ਕਿ ਵਾਕਈ ਬੰਦਾ ਕੈਲੀਫੋਰਨੀਆ 'ਚ ਰਹਿੰਦਾ ਕਿ ਨਹੀਂ ਰਹਿੰਦਾ। ਉਹ ਚੀਜ਼ 'ਚ ਨਾ ਮਾਰ ਖਾਓ, ਵਾਕਈ ਕੈਲੀਫੋਰਨੀਆ ਰਹੇ ਹੋ। ਕਿਉਂਕਿ ਪਿਛਲੇ ਹਫਤੇ ਦਾ ਤੁਸੀਂ ਸੁਣੋ, ਬੰਦੇ ਨੂੰ ਉਹਨਾਂ ਨੇ ਕਿਹਾ ਸੀ ਕਿ ਤੇਰੇ ਕ੍ਰੈਡਿਟ ਕਾਰਡ ਦੇ ਟ੍ਰਾਂਜੈਕਸ਼ਨ ਉੱਥੇ ਦੇ ਆ, ਤੂੰ ਝੂਠ ਬੋਲਦਾ। ਸੋ ਕਹਿਣ ਦਾ ਮਤਲਬ ਇਹ ਆ ਕਿ ਕੈਲੀਫੋਰਨੀਆ 'ਚ ਆਉਣਾ ਤਾਂ ਵਾਕਈ ਕੈਲੀਫੋਰਨੀਆ ਆਉਣਾ ਵਾ। ਡਰਾਈਵਰ ਲਾਇਸੈਂਸ ਭਾਵੇਂ ਤੁਸੀਂ ਅੱਜ ਚੇਂਜ ਕਰਾਣੇ, ਭਾਵੇਂ ਬਾਅਦ 'ਚ ਕਰਾਣੇ, ਉਹਨਾਂ ਮੈਨੂੰ ਕੋਈ ਫਰਕ ਨਹੀਂ ਪੈਂਦਾ। ਠੀਕ ਹੈ, ਤੁਹਾਡਾ ਰਹਿੰਦੇ ਹੋਇਆ ਹੋਣਾ ਉਹ ਚੀਜ਼ ਉੱਥੇ ਹੋਣੀ ਚਾਹੀਦੀ ਹੈ ਵੀ ਤੁਸੀਂ ਉੱਥੇ ਐਕਚੁਅਲ 'ਚ ਰਹਿ ਰਹੇ ਹੈਗੇ ਆ। ਕੁਲਦੀਪ ਜੀ। ਹਾਂਜੀ, ਸਤਿ ਸ੍ਰੀ ਅਕਾਲ ਰਾਜਨ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਅਸੀਂ ਇਹ ਪੁੱਛਣਾ ਸੀਗਾ ਵੀ ਅਸੀਂ ਵਿਆਹੀ ਹੋਈ ਬੇਟੀ ਦੀ ਪਟੀਸ਼ਨ ਕੀਤੀ ਸੀ 25 ਫਰਵਰੀ 2014 ਨੂੰ ਸਿਟੀਜ਼ਨ ਤੇ, ਵੀ ਉਹਦੀ ਕਿੰਨੀ ਕੁ ਵੇਟਿੰਗ ਹੈ, ਅਸੀਂ ਇਹ ਪੁੱਛਣਾ ਚਾਹੁੰਦੇ ਹਾਂ। ਮਾਈਨਰ ਹੈ ਕਿ ਅਡਲਟ? ਹਾਂਜੀ ਵਿਆਹੀ ਹੋਈ ਆ, ਮਤਲਬ ਕਿ ਸਿਟੀਜ਼ਨ ਦੀ ਉਹਦੀ ਵੇਟਿੰਗ ਹੈਗੀ 2009 ਵਾਲੇ ਕੇਸ ਚੱਲਦੇ ਪਏ ਆ। ਅੱਛਾ ਜੀ, 9 ਵਾਲੇ ਚੱਲਦੇ ਆ ਹਾਲੇ, ਕਿੰਨਾ ਟਾਈਮ ਲੱਗ ਜੂ ਉਹਦੇ? ਇਹ ਤਾਂ ਵਾਵਾ ਹੀ ਹੈ ਜੀ। ਮੈਂ ਤਾਂ ਇਹੀ ਦੱਸ ਸਕਦਾ ਕਿਹੜੇ ਸਾਲ ਵਾਲੇ ਚੱਲਦੇ ਆ ਤੇ ਕਿੰਨੀ ਦੇਰ ਹੁਣ ਚੱਲਣੇ ਆ। ਇਹ ਡਿਪੈਂਡ ਕਰਦਾ ਕਿ ਹੋ ਸਕਦਾ 9 ਵਾਲੇ ਚੱਲਦੇ ਰਹਿਣ ਅਗਲੇ 2 ਸਾਲ। ਸੋ 9 ਵਾਲੇ ਕੇਸ ਚੱਲਦੇ ਪਏ ਇਸ ਵੇਲੇ ਜੀ। ਚਲੋ ਇਸੇ ਦੇ ਉੱਤੇ F ਔਰ ਬਾਕੀ ਕੈਟੇਗਰੀਆਂ ਦਾ ਵੀ ਮਾੜਾ ਦੱਸ ਦਿਓ ਜੀ, ਜੇ ਤੁਹਾਡੇ ਕੋਲ ਹੈ ਇਸ ਟਾਈਮ ਸਾਹਮਣੇ, ਜਾਂ ਥੋੜੇ ਚਿਰ ਦੇ ਵਿੱਚ ਤੁਸੀਂ ਇਹ ਦੱਸ ਦਿਓ ਵੀ ਕੀ ਵੇਟਿੰਗ ਇਸ ਟਾਈਮ ਚੱਲ ਰਹੀ ਹੈ। ਹਾਂਜੀ, ਹੁਣੇ ਤਾਂ ਪਹਿਲੀ ਗੱਲ ਤਾਂ ਇਹ ਹੈ ਕਿ ਅੱਜ ਤਰੀਕ ਹੈਗੀ ਅਕਤੂਬਰ 1, ਰਾਈਟ? 1 ਅਕਤੂਬਰ। ਹਾਂਜੀ, 1 ਅਕਤੂਬਰ ਨੂੰ ਕੀ ਹੁੰਦਾ, ਨਵਾਂ ਫਿਜ਼ੀਕਲ ਈਅਰ ਜਿਹੜਾ ਸ਼ੁਰੂ ਹੁੰਦਾ, ਠੀਕ ਬਿਲਕੁਲ ਬ੍ਰੈਂਡ ਨਿਊ ਜਿਹੜਾ ਹੈਗਾ। ਤੇ ਇੰਪਲੋਇਮੈਂਟ ਬੇਸਡ ਵਾਲਿਆਂ ਲਈ ਤਾਂ ਖੁਸ਼ਖਬਰੀ ਨਹੀਂ ਹੈਗੀ। ਤੁਹਾਨੂੰ ਦੱਸ ਦਿੰਦੇ ਹੁਣ ਕਿੱਥੇ ਸਟੈਂਡ ਕਰਦੇ ਆ। ਵੀਜ਼ੇ ਨੰਬਰ ਇਹਨਾਂ ਦਾ ਕੀ ਸੀਗਾ, ਜਿਹੜੇ ਕੋਵਿਡ ਕਰਕੇ ਅਨਯੂਜ਼ ਸੀਗੇ ਨਾ, ਸੋ ਕਿਸੇ ਹੱਦ ਤੱਕ ਸਾਨੂੰ ਉਮੀਦ ਸੀਗੀ ਕਿ ਇਹ ਵਾਪਸ ਜੋੜੂਗੇ, ਸਾਨੂੰ ਫਾਇਦਾ ਹੋਊਗਾ, ਪਰ ਫਾਇਦਾ ਫੂਦਾ ਕੋਈ ਨਹੀਂ ਹੋਇਆ। ਰੋਲ ਓਵਰ ਨਹੀਂ ਕੀਤੇ ਤੇ ਨੁਕਸਾਨ ਹੋਇਆ। ਸੋ ਭੈਣ ਭਾਈ ਵਾਲੇ ਜਿਹੜੇ ਕੇਸ ਆ ਉਹਦੇ ਵਿੱਚ ਜੰਪ ਮਿਲੀ ਹੈ ਕਾਫੀ। ਸਤੰਬਰ 2005 ਤੇ ਪਹੁੰਚ ਗਿਆ। ਹੁਣ ਅੱਗੇ ਕਿੱਥੇ ਸੀਗਾ? ਕੁਝ ਮਹੀਨੇ ਪਿੱਛੇ ਸੀਗਾ ਮੇਰੇ ਖਿਆਲ, ਮਾਰਚ ਤੇ ਜਨਵਰੀ ਮਾਰਚ ਵਾਲੇ ਜਿਹੜੇ ਚੱਲਦੇ ਸੀਗੇ। ਓਕੇ, ਸੋ ਕਰੰਟ ਉਹ ਹੋ ਗਿਆ। ਹੁਣ ਜਿਹੜਾ ਹੁਣ ਇਹਨਾਂ ਨੇ ਪੁੱਛਿਆ ਸਵਾਲ ਵਿਆਹੀ ਕੁੜੀ ਦਾ ਸਿਟੀਜ਼ਨ ਵਾਲਾ, ਉਹ ਹੁਣ ਪਹੁੰਚ ਗਿਆ ਨਵੰਬਰ 2008 ਤੇ। ਪਿੱਛੇ ਚਲਾਂਗੇ। ਹਾਂਜੀ, ਇੱਥੇ ਰੱਖ। ਜਿਹੜੇ ਇੱਕ ਮਿੰਟ ਦਿਓ, ਮੈਂ ਤੁਹਾਨੂੰ ਐਕਚੁਅਲੀ ਉਹ ਵੀ ਨਾਲੋਂ ਨਾਲ ਕੰਪੈਰੀਜ਼ਨ ਕਰ ਦਿੰਦਾ ਕਿ ਕੌਣ ਪਿੱਛੇ ਗਿਆ ਕੌਣ ਅੱਗੇ ਗਿਆ। ਠੀਕ ਹੈ। ਤੇ ਓਵਰਆਲ ਜਿਹੜਾ ਸੀਗਾ, ਜੇ ਆਪਾਂ ਗੱਲ ਕਰੀਏ ਆਹ F4 ਵਾਲਿਆਂ ਦੀ, ਸੋ ਇਹ ਜਿਹੜਾ ਹੈਗਾ ਸਤੰਬਰ ਦੇ ਹਿਸਾਬ ਨਾਲ ਉਹ ਵੀ ਸੋ ਸਤੰਬਰ 2005 ਹੈਗਾ ਭੈਣ ਭਾਈ ਵਾਲੇ ਕੇਸ। ਨਵੰਬਰ 2008 ਹੈਗਾ ਜਿਹੜਾ ਸਿਟੀਜ਼ਨ ਬੱਚਿਆਂ ਲਈ ਕਰਦੇ ਆ। ਇੱਕ ਸੈਕਿੰਡ। ਤੇ ਜਿਹੜਾ F2B ਜਿਹੜੀ ਕੈਟਾਗਰੀ ਹੈ, ਗ੍ਰੀਨ ਕਾਰਡ ਹੋਲਡਰ ਆਪਣੇ ਅਡਲਟ ਬੱਚਿਆਂ ਲਈ ਕਰਦੇ ਆ ਜਿਹੜੇ ਵਿਆਹੇ ਨਹੀਂ ਹੈਗੇ, ਸਤੰਬਰ 2015। F2A ਜਿਹੜਾ ਹੋ ਗਿਆ ਮਾਈਨਰ ਬੱਚਿਆਂ ਲਈ ਗ੍ਰੀਨ ਕਾਰਡ ਕਰਦੇ ਆ ਤੇ ਆਪਣੀ ਘਰ ਵਾਲੀ ਲਈ ਕਰਦੇ ਆ, ਉਹ ਕਰੰਟ ਹੀ ਆ ਜੇ ਵੀ, ਗੁੱਡ ਥਿੰਗ ਇਹ ਆ। ਤੇ F1 ਜਿਹੜਾ ਸਿਟੀਜ਼ਨ ਦੇ ਜਿਹੜੇ ਬੱਚੇ ਹੈਗੇ ਆ, ਦਸੰਬਰ 2014। ਸੋ ਓਵਰਆਲ ਕੋਈ ਖਾਸ ਫਰਕ ਨਹੀਂ ਪਿਆ। ਉਹੀ ਕੈਟੇਗਰੀਆਂ ਜਿਹੜੀਆਂ ਹੈਗੀਆਂ ਉੱਥੇ ਕੀ ਜਿਹੜੀਆਂ ਘੁੰਮ ਰਹੀਆਂ, ਕਿਉਂਕਿ ਜਿਹੜੇ ਉਹ ਅਨਯੂਜ਼ਡ ਨੰਬਰ ਸੀਗੇ ਉਹਨਾਂ ਨੇ ਐਡ ਨਹੀਂ ਕੀਤੇ। ਸੋ ਇਹਦੇ ਨਾਲ ਦੱਸ ਦਈਏ ਇੰਪਲੋਇਮੈਂਟ ਬੇਸ EB2 ਤੇ EB3 ਇਹਨਾਂ ਨੂੰ ਕਾਫੀ ਜਿਹੜਾ ਝਟਕਾ ਜਿਹੜਾ ਉਹ ਲੱਗਾ, ਕਿਉਂਕਿ ਇਹਨਾਂ ਦੀ EB1 ਜਿਹੜੀ ਸੀਗੀ ਉਹ ਕਰੰਟ ਸੀਗੀ ਕੈਟਾਗਰੀ ਪਹਿਲਾਂ। EB2 ਜਿਹੜੀ ਕੈਟਾਗਰੀ ਸੀਗੀ ਉਹ 2014 ਤੇ ਸੀਗੀ, ਤੇ EB3 ਜਿਹੜੀ ਸੀਗੀ 2012 ਫਰਵਰੀ ਤੇ ਸੀਗੀ। ਤੇ ਹੁਣ ਜਿਹੜਾ ਨਵਾਂ ਉਹ ਆਇਆ EB1 ਕਰੰਟ ਆ, ਪਰ ਜਿਹੜੀ EB2 ਸੀਗੀ 2014 ਤੋਂ 2012 ਤੇ ਵਾਪਸ ਪਹੁੰਚ ਗਈ ਹੈ, ਤੇ EB3 ਉੱਥੇ ਦੀ ਉੱਥੇ ਹੀ ਆ, 2012 ਤੇ ਟਿਕੀ ਹੋਈ ਹੈ। ਸੋ ਇਹਦਾ ਕੋਈ ਫਾਇਦਾ ਨਹੀਂ ਹੋਇਆ। ਐਕਚੁਅਲੀ ਜਿਹੜੀ EB3 ਸੀਗੀ ਉਹ ਸਲਾਈਟਲੀ ਅੱਗੇ ਚੱਲ ਗਈ,
ਤੇ ਕਈ ਲੋਕਾਂ ਨੂੰ ਸਲਾਹ ਦਿੱਤੀ ਸੀ ਕਿ ਰੁਕ ਜਾਓ ਨਾ ਪੰਗਾ ਲਓ। EB3 ਤੋਂ ਉਹਨਾਂ ਨੇ EB2 ਚ ਚੇਂਜ ਕਰਾਇਆ ਤੇ EB2 ਪਿੱਛੇ ਚੱਲ ਗਈ, EB3 ਅੱਗੇ ਹੈ ਇਸ ਵੇਲੇ। ਜੀ ਠੀਕ ਹੈ ਜੀ। ਅਗਲੇ ਆਪਣੇ ਕਾਲਰ ਨੇ ਹਰਦੀਪ। ਹੈਲੋ ਹਾਂਜੀ ਹਾਂਜੀ ਭਾਈ ਸਤਿ ਸ਼੍ਰੀ ਅਕਾਲ। ਭਾਈ ਮੇਰਾ ਕੁਐਸਚਨ ਇਹ ਸੀਗਾ ਭਾਜੀ, ਮੇਰਾ ਕੇਸ ਪਿਛਲੇ ਸਾਲ ਨਵੰਬਰ 'ਚ ਕੈਂਸਲੇਸ਼ਨ ਰਿਮੂਵਲ ਦਾ ਪਾਸ ਹੋਇਆ ਸੀਗਾ। ਮੈਂ ਇਹਦੇ ਬਾਬਤ ਪੁੱਛਣਾ ਹੀ ਵੀ ਇਹਦੇ ਕਿੰਨੇ ਕੁ ਵਜੇ ਹੁੰਦੇ ਤਾਂ ਕਦੋਂ ਨੰਬਰ ਲੱਗ ਸਕਦਾ ਹੈ? ਇਹਦੇ ਭਾਜੀ ਐਗਜ਼ੈਕਟ ਮੈਨੂੰ ਕੋਟਾ ਤਾਂ ਨਹੀਂ ਇਹਦਾ ਪਤਾ, 4000 ਜਿਹੜੇ ਦਿੰਦੇ ਆ ਇਹ 'ਚ ਨਾ ਟਾਈਮ ਲੱਗ ਜਾਂਦਾ ਕਈ ਵਾਰੀ। ਠੀਕ ਹੈ ਭਾਜੀ, ਕਿਉਂਕਿ ਫਿਜ਼ੀਕਲ ਜਿਹੜਾ ਸ਼ੁਰੂ ਹੁੰਦਾ ਉਹ ਹੁੰਦਾ ਆ ਅਕਤੂਬਰ, ਤਾਂ ਮੇਰਾ ਕੇਸ ਪਾਸ ਹੋਇਆ ਸੀਗਾ ਨਵੰਬਰ 'ਚ, ਤੇ ਉਹਦੇ ਕਰਕੇ ਮੈਨੂੰ ਇਹਨਾਂ ਉੱਤੇ ਡਿਪੈਂਡ ਕਰਦਾ ਕਿ ਤੁਹਾਡੇ ਤੋਂ ਜਿਹੜੇ ਪਹਿਲੇ ਵਾਲੇ ਕੇਸ ਆ ਨਾ, ਕੋਟਾ ਕਿੰਨਾ ਕੁ ਯੂਜ਼ ਹੋਇਆ, ਕਿੰਨੇ ਕੇਸ ਪਾਸ ਹੋਏ। ਸਾਡੇ ਕੋਲ ਡੇਟਾ ਨਹੀਂ ਹੈਗਾ ਇਹਦਾ ਕਿ ਕਿਹੜਾ ਜੱਜ ਕਿੰਨੇ ਕੈਂਸਲੇਸ਼ਨ ਪਾਸ ਕਰ ਰਿਹਾ, ਰਾਈਟ ਜੀ। ਤੇ ਭਾਈ ਪੂਰੇ ਯੂਨਾਈਟਿਡ ਸਟੇਟ ਕਿੰਨੇ ਵਜੇ ਨਿਕਲਦੇ ਆ ਇਸ ਕੈਟਾਗਰੀ ਦੇ? ਮੈਂ ਭਾਜੀ ਮੇਰੇ ਕੋਲ ਅੱਜ ਨੰਬਰ ਨਹੀਂ ਹੈਗਾ, ਮੈਂ ਨਾ ਇਹਦਾ ਅਗਲੇ ਐਪੀਸੋਡ 'ਚ ਤੁਹਾਨੂੰ ਜਿਹੜਾ ਇਹਦਾ ਸੀਗਾ ਉਹ ਇਨਫੋਰਮੇਸ਼ਨ ਦੇ ਦੂੰਗਾ। ਐਗਜ਼ੈਕਟ ਮੈਨੂੰ ਨੰਬਰ ਨਹੀਂ ਪਤਾ, ਮੇਰੇ ਹਿਸਾਬ ਨਾਲ ਤਾਂ 4000 ਆ, ਪਰ ਮੈਂ ਕਨਫਰਮ ਕਰ ਦੂੰਗਾ ਕਿ ਕਿੰਨਾ। ਜੀ ਜਗਰੂਪ। ਭਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਸਤੰਬਰ 2020 'ਚ ਗ੍ਰੀਨ ਕਾਰਡ ਦੀ ਅਪਲਾਈ ਕੀਤਾ ਸੀ ਬੇਸਡ ਔਨ ਆਫਟਰ 1 ਈਅਰ ਕੇਸ ਗ੍ਰਾਂਟਡ ਅਸਾਈਲਮ ਦਾ ਜੀ। ਤੇ ਭਾਜੀ 2 ਨਵੰਬਰ ਬਾਅਦ 2020 ਜਿਹੜਾ ਸੀਗਾ ਨੋਟੀਫਿਕੇਸ਼ਨ ਆ ਗਿਆ ਸੀਗਾ ਕਿ ਕੇਸ ਟ੍ਰਾਂਸਫਰ ਤੁਹਾਡਾ ਕਰਤਾ ਤੇ ਨਿਊ ਆਫਿਸਰ ਯੂਰੀਡਿਕਸ਼ਨ। ਉਸ ਤੋਂ ਬਾਅਦ ਕੋਈ ਵੀ ਸਟੇਟਸ ਅਪਡੇਟ ਨਹੀਂ ਆ ਹੁਣ ਤੱਕ ਦਾ, 700 ਦਿਨ ਹੋ ਗਏ ਆਲਮੋਸਟ। ਹਾਂਜੀ ਭਾਜੀ ਉਹਦਾ ਰਫਲੀ ਜਿੱਦਾਂ 3 ਸਾਲ ਲੱਗ ਹੀ ਰਹੇ ਅੱਜ ਕੱਲ੍ਹ ਜਿਹੜੇ ਗ੍ਰੀਨ ਕਾਰਡ ਆਉਣ ਨੂੰ ਨਾ, ਸਾਰਿਆਂ ਨੂੰ ਟਾਈਮ ਲੱਗ ਰਿਹਾ। ਤੇ ਉਹਦਾ ਤੁਸੀਂ ਇਹੀ ਕਰ ਸਕਦੇ ਆ ਕਿ ਜਿਹੜੇ ਜੁਰਿਸਡਿਕਸ਼ਨ 'ਚ ਟ੍ਰਾਂਸਫਰ ਕੀਤਾ ਉਹਦਾ ਪ੍ਰੋਸੈਸਿੰਗ ਟਾਈਮ ਚੈੱਕ ਕਰੋ ਵੈਬਸਾਈਟ ਦੇ ਉੱਤੇ ਕਿ ਕੀ ਸ਼ੋ ਕਰਦਾ ਵਾ। ਤੇ ਵੈਬਸਾਈਟ ਤੇ ਜਿਹੜੀ uscis.gov ਉਹ ਤੁਹਾਨੂੰ ਆਪਸ਼ਨ ਦੇ ਦਿੰਦੀ ਹੈ ਇਨਕੁਆਇਰੀ ਕਰਨ ਦੀ। ਜੇ ਤੁਹਾਡਾ ਪ੍ਰੋਸੈਸਿੰਗ ਟਾਈਮ ਬਾਹਰ ਆ ਤੁਹਾਨੂੰ ਉੱਥੇ ਇੱਕ ਟੂਲ ਦੇ ਦਿੰਦੇ ਆ ਕਿ ਆਪਣੀ ਰਿਟਨ ਇਨਕੁਆਇਰੀ ਸਬਮਿਟ ਕਰ ਦਿਓ ਫਾਸਟ ਕਰਨ ਲਈ। ਤਾਂ ਜੇ ਤਾਂ ਤੁਹਾਡਾ ਪ੍ਰੋਸੈਸਿੰਗ ਟਾਈਮ ਦੇ ਅੰਦਰ ਆ ਫਿਰ ਤਾਂ ਤੁਹਾਨੂੰ ਵੇਟ ਹੀ ਕਰਨੀ ਪੈਣੀ ਹੈ, ਜੇ ਬਾਹਰ ਆ ਤਾਂ ਤੁਸੀਂ ਉੱਥੇ ਵੈਬਸਾਈਟ ਤੇ ਆਪਣੀ ਜਿਹੜੀ ਇਨਕੁਆਇਰੀ ਸਬਮਿਟ ਕਰ ਸਕਦੇ ਆ। ਠੀਕ ਹੈ ਜੀ, ਥੈਂਕ ਯੂ ਜੀ ਭਾਜੀ। ਓਕੇ ਸਤਬੀਰ। ਸਤਬੀਰ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਮੈਂ ਥੋੜੀ ਇਨਫੋਰਮੇਸ਼ਨ ਸ਼ੇਅਰ ਕਰਨਾ ਚਾਹੁੰਦਾ ਜੀ। ਗ੍ਰੀਨ ਕਾਰਡ ਦੇ ਸਪਾਊਸ 130 ਕੀਤਾ ਸੀਗਾ ਜੀ। ਪ੍ਰਾਇੋਰਟੀ ਡੇਟ 31 ਦਸੰਬਰ 2018 ਸੀ ਜੀ, ਤੇ 20 ਅਪ੍ਰੈਲ 2020 ਡਾਕੂਮੈਂਟਰੀ ਕੰਪਲੀਟ ਸੀ ਜੀ NVC ਦੀ, ਤੇ ਹੁਣ ਪਿਛਲੇ ਮੰਥ ਇੰਟਰਵਿਊ ਹੋ ਗਈ ਹੈ ਤੇ ਵੀਜ਼ਾ ਮਿਲ ਗਿਆ ਜੀ। ਉਹ ਅੱਛਾ ਜੀ, ਵਧਾਈਆਂ। ਅਪ੍ਰੈਲ 2018 ਚ ਕੀਤਾ ਸੀਗਾ? ਨਹੀਂ, ਅਪ੍ਰੈਲ 2020 ਦੀ ਡਾਕੂਮੈਂਟਰੀ ਕੰਪਲੀਟ ਡੇਟ ਸੀਗੀ NVC ਦੀ। 130 ਕਦੋਂ ਫਾਈਲ ਕੀਤਾ ਸੀਗਾ? 31 ਦਸੰਬਰ 2018 ਨੂੰ ਜੀ। ਸੋ ਦਸੰਬਰ 1819 20 21 22 4 ਸਾਲ ਲੱਗੇ ਤਕਰੀਬਨ। ਹਾਂਜੀ ਜੀ ਹਾਂਜੀ। ਤੇ ਉਹ ਤੋਂ ਪਿਛਲੇ ਹਫਤੇ ਮੈਂ ਵੀਜ਼ਾ ਮਿਲਣ ਤੋਂ ਬਾਅਦ ਉਧਰ ਤੇ ਸਿਟੀਜ਼ਨ ਇੱਧਰ ਬਣ ਗਿਆ ਆ, ਤੇ ਉੱਥੇ ਵੀ ਲੈ ਤੇ ਹੁਣ ਕੁਐਸਚਨ ਇਹ ਸੀਗਾ ਕਿ ਮੇਰੇ ਮਦਰ ਕੋ ਵਿਜ਼ਟਰ ਵੀਜ਼ਾ ਆ 2019 ਦਾ, ਤੇ ਉਹਨੇ ਆਉਣਾ ਫਸਟ ਟਾਈਮ ਹੀ ਇੱਥੇ, ਤੇ ਹੁਣ ਉਹ ਦੋਵੇਂ ਸੱਸ ਨੂੰ ਇਕੱਠੀਆਂ ਆ ਸਕਦੀਆਂ ਆ, ਤੇ ਜਦੋਂ ਆਉਣੀਆਂ ਆ ਤੇ ਇਮੀਗ੍ਰੇਸ਼ਨ ਜਦੋਂ ਹੁੰਦੀ ਹੈ SFO ਤੇ ਇਕੱਠੀਆਂ ਜਾ ਸਕਦੀਆਂ ਕਾਊਂਟਰ ਤੇ, ਜਾਂ ਕੱਲੀਆਂ ਜਾਣ? ਕੁਐਸਚਨ ਤਾਂ ਨਹੀਂ ਹੋਊਗਾ ਕੋਈ? ਭਾਜੀ ਜੇ ਮੇਰੀ ਸਲਾਹ ਲਓ ਤਾਂ ਮਦਰ ਨੂੰ ਪਹਿਲਾਂ ਬੁਲਾ ਲਓ। ਅੱਛਾ ਜੀ। ਟੈਂਪਰੇਰੀ ਵੀਜ਼ਾ ਕਿ ਵਿਜ਼ਿਟ ਕਰਨ ਆ ਰਹੇ ਆ, ਕਿਉਂਕਿ ਟੈਂਪਰੇਰੀ ਨੇ ਸ਼ੋਅ ਕਰਨਾ ਕਿ ਉਹਨੇ ਪਿੱਛੇ ਜਾਣਾ। ਹਾਂਜੀ ਟਿਕਟ ਦਵਾਈ ਹੈ, ਹਾਂਜੀ ਰਿਟਰਨ ਦੀ 2.5 ਮਹੀਨੇ। ਤੁਸੀਂ ਹੁਣ ਜਦ ਸਿਟੀਜ਼ਨ ਵੀ ਬਣਿਆ, ਸੋ ਕਈ ਵਾਰੀ ਏਦਾਂ ਹੁੰਦਾ ਉਹਨੇ ਕਹਿਣਾ ਹੁਣ ਤਾਂ ਨੋ ਵੀ ਪਹੁੰਚ ਚੱਲੀ ਆ, ਉਹ ਵੀ ਨਾਲ ਆ, ਤਾਂ ਪਤਾ ਨਹੀਂ ਇਹ ਵਾਪਸ ਮੁੜਨ ਜਾਂ ਨਾ ਮੁੜਨ। ਸੋ ਮੇਰੇ ਹਿਸਾਬ ਨਾਲ ਤੁਸੀਂ ਪਹਿਲਾਂ ਮਦਰ ਨੂੰ ਇਕੱਲੀ ਨੂੰ ਬੁਲਾ ਲਓ, ਤੇ ਵਾਈਫ ਤਾਂ ਤੁਹਾਡੀ ਇਮੀਗ੍ਰੈਂਟ ਵੀਜ਼ੇ ਤੇ ਹੀ, ਉਹਨੂੰ ਤਾਂ ਵੈਸੇ ਨਹੀਂ ਰੋਕ ਸਕਦੇ ਹੋ, ਰਾਈਟ। ਸੋ ਪਹਿਲਾਂ ਤੁਸੀਂ ਮਦਰ ਨੂੰ ਬੁਲਾ ਲਓ, ਇਕੱਠੇ ਨਾ ਇਹਨੂੰ ਬੁਲਾਓ। ਇੱਕ ਵਾਰੀ ਮਦਰ ਆ ਕੇ ਚਲੇ ਜਾਂਦੇ ਵਾਪਸ, ਫੇਰ ਕੋਈ ਪ੍ਰੋਬਲਮ ਨਹੀਂ। ਠੀਕ ਹੈ ਜੀ ਜੀ। ਸੋ ਅੱਜ 2 ਜਣਿਆਂ ਨੇ ਦੱਸਿਆ ਵੀ ਉੱਥੇ ਇੰਟਰਵਿਊਆਂ ਜਿਹੜੀਆਂ ਇੱਕ ਦੀ ਆਈ ਆ, ਇੱਕ ਇਹਨਾਂ ਦਾ ਜਿੱਦਾਂ ਇਹਨਾਂ ਨੇ ਦੱਸਿਆ ਵੀ ਉਹ ਹੋਈ ਆ। ਸੋ ਲੱਗਦਾ ਵੀ ਥੋੜਾ ਕੰਮ ਚੱਲਣਾ ਸ਼ੁਰੂ ਹੋਇਆ, ਚੱਕਾ ਗੇੜਦੇ। 4 ਸਾਲ ਲਾਤੇ। ਆਬਵੀਅਸਲੀ 2 ਸਾਲ ਤਾਂ ਤੁਸੀਂ ਕੱਢ ਹੀ ਦਿਓ ਨਾ, ਕੋਵਿਡ ਵਾਲੇ ਤਾਂ ਕੱਢ ਹੀ ਦਿਓ, ਉਹਨੂੰ ਤਾਂ ਗਿਣੋ ਹੀ ਨਾ, ਦੁਨੀਆ ਦੇ ਵਿੱਚ ਕੱਢ ਛੱਡੋ। ਇਹ ਇੱਕ ਤੁਹਾਨੂੰ ਦੱਸਦਾ, ਹੁਣ ਇਹ ਹਾਸੇ ਵਾਲਾ ਤਾਂ ਨਹੀਂ ਟੌਪਿਕ, ਪਰ ਬੰਦੇ ਜਿਹੜੇ ਸਾਡੇ ਆਉਂਦੇ ਥੋੜੇ ਹੱਸ ਕੇ ਸਮਝਾਉਂਦੇ ਕਿ ਭਾਜੀ ਯਾਰ ਮੇਰੀ ਤਾਂ ਤਰੀਕ ਮੂਵ ਕਰਤੀ, ਮੇਰੀ ਤਾਂ ਹੁਣ ਉਮਰ ਹੋ ਗਈ 32 ਸਾਲ 33 ਸਾਲ ਨਾ ਐਵਰੇਜ ਬੰਦੇ ਦੀ, ਜਿੱਦਾਂ ਅਸਾਈਲਮ ਵਾਲਾ ਜਿਹੜਾ ਹੈਗਾ। ਤੇ ਮੈਂ ਆਪਣੀ ਟਰਨੀ ਨੂੰ ਕਹਾਂ, ਮੈਂ ਕਿਹਾ ਯਾਰ ਇਹਨਾਂ ਦਾ ਤਰੀਕਾ ਤਰੁਕਾ ਹੋਣ, ਤਾਂ ਕਹਿੰਦੀ ਕੋਰਟ ਕੀ ਕਰੇ। ਤਾਂ ਮੁੰਡੇ ਦੀ ਮੈਂ ਕਿਹਾ ਯਾਰ ਕਹਿੰਦੇ ਕਿ ਇਹਨਾਂ ਦੇ ਵਿਆਹ ਵੀ ਉਹਦੀ ਬੜੀ ਪ੍ਰੋਬਲਮ ਜਿਹੜੀ ਆ ਰਹੀ ਹੈ, ਉਹ ਕਿ ਹੁਣ 32-33 ਸਾਲ ਔਨ ਐਵਰੇਜ ਜਿਹੜਾ ਬੰਦਾ ਉਹ ਅਸਾਈਲਮ ਵਾਲਾ ਜਾ ਰਿਹਾ, ਉਹਦੀ ਹੁਣ ਤਰੀਕ ਜਿੱਦਾਂ ਕਰ ਲਓ ਅੱਗੇ ਗਾਂਹ ਕਰਤੀ,
2025-26 ਫਿਰ ਉਹਦੀ ਉਮਰ ਭਾਜੀ ਪਹੁੰਚ ਜਾਣੀ 35 ਸਾਲ 36 ਸਾਲ, ਫਿਰ ਇੱਕ ਵਾਰੀ ਹੋਰ ਜੇ ਲੱਗ ਗਿਆ ਉਹ ਪਹੁੰਚ ਜਾਣੀ 40 ਸਾਲ, ਰਾਈਟ। ਤੇ ਹੁਣ ਕੀ ਆ ਕਿ ਜੇ ਕੇਸ ਪਾਸ ਵੀ ਹੋ ਜਾਂਦਾ, ਕੇਸ ਪਾਸ ਵੀ ਹੋ ਜਾਂਦਾ ਬੰਦੇ ਦਾ, ਸਾਲ ਉਹਨੂੰ ਵੇਟ ਕਰਨੀ ਪੈਣੀ ਆ, ਸਾਲ ਬਾਅਦ ਉਹ ਗ੍ਰੀਨ ਕਾਰਡ ਆਪਣਾ ਅਪਲਾਈ ਕਰੂਗਾ। ਗ੍ਰੀਨ ਕਾਰਡ ਨੂੰ ਲੱਗਣੇ 3 ਸਾਲ ਹੋਰ। ਸੋ ਅਸਾਈਲਮ ਕੇਸ ਤੋਂ ਪਾਸ ਹੋਣ ਤੋਂ ਬਾਅਦ 1 ਸਾਲ, 1 ਸਾਲ ਤੋਂ ਬਾਅਦ ਬੰਦੇ ਨੇ ਸਾਨੂੰ ਆ ਬੈਕ ਟੂ ਬੈਕ ਕਾਲਰ ਜਿਹੜੇ ਸੀ ਨਾ ਇਹਨਾਂ ਦਾ ਡੇਟਾ ਇਕੱਠਾ ਕਰੋ, ਕਹਿੰਦਾ ਮੈਨੂੰ 3 ਸਾਲ ਹੋ ਗਏ ਗ੍ਰੀਨ ਕਾਰਡ ਨਹੀਂ ਆਇਆ। ਸੋ ਜਿਹੜੀ ਵੀ ਉਮਰੇ ਤੁਹਾਡਾ ਕੇਸ ਪਾਸ ਹੁੰਦਾ, ਸਾਲ ਬਾਅਦ ਤੁਸੀਂ ਅਪਲਾਈ ਕਰਨਾ, 3 ਸਾਲ ਬਾਅਦ ਤੁਹਾਡਾ ਗ੍ਰੀਨ ਕਾਰਡ ਆਉਣਾ, ਫਿਰ ਤੁਸੀਂ ਵਿਆਹ ਕਰਾਉਣਾ, ਤੇ ਫਿਰ ਜਿੱਦਾਂ ਹੁਣ ਬਾਈ ਨੇ ਦੱਸਿਆ ਕਿ 4 ਸਾਲ ਮੈਨੂੰ ਲੱਗੇ ਘਰ ਵਾਲੀ ਨੂੰ ਬੁਲਾਉਣ 'ਚ। ਸੋ ਜਿਹੜਾ ਅਸਾਈਲਮ ਦਾ ਕੇਸ ਪਾਸ ਹੋਣ ਦੇ ਵਿੱਚ ਤੇ ਨਵੀਂ ਘਰ ਵਾਲੀ ਨੂੰ ਬੁਲਾਉਣ ਦੇ ਵਿੱਚ ਜਿਹੜਾ ਫਰਕ ਆ ਉਹ ਹੈਗਾ ਕਿ ਏਜਿੰਗ ਦਾ ਜਿਹੜਾ ਇਸ਼ੂ ਜਿਹੜਾ ਹੈਗਾ ਉਹ ਕਾਫੀ ਰੀਅਲ ਆ ਆਪਣੀ ਜਿਹੜੀ ਕਮਿਊਨਿਟੀ ਦੇ ਵਿੱਚ। ਤੋਂ ਸੋ ਇੱਦਾਂ ਕਿ ਉਹਦੇ ਕਰਕੇ ਲੋਕਾਂ ਨੂੰ ਫਰਸਟ੍ਰੇਸ਼ਨ ਵੀ ਕਾਫੀ ਹੈ, ਕਿਉਂਕਿ ਇਹ ਵਾਲਾ ਜਿਹੜਾ ਵੈਰੀਏਬਲ ਸੀਗਾ ਨਾ ਡਿਲੇ ਵਾਲਾ, ਇਹ ਜਦੋਂ ਬੰਦਾ ਆਉਂਦਾ ਤਾਂ ਯੰਗ ਹੀ ਆ 22 ਸਾਲ 25 ਸਾਲ, ਪਰ ਇੱਦਾਂ ਹੈ ਕਿ ਜਦੋਂ ਇਹਦਾ ਫਾਈਨਲ ਸਾਰਾ ਕਨਕਲੂਡ ਹੋ ਕੇ ਨਿਬੜਦਾ ਤੇ ਉਦੋਂ ਬੰਦਾ ਏਜ ਆਊਟ, ਫਿਰ ਉਹਦੇ ਜਿਹਨਾਂ ਦਾ ਡਿਨਾਈ ਹੋ ਜਾਂਦੇ, ਸਪੈਸ਼ਲੀ ਅਪੀਲ ਅਪੂਲ ਤੇ ਜਾਂਦੇ ਆ, ਉਹ ਫਿਰ ਥੋੜੇ ਫਸ ਜਾਂਦੇ ਆ ਸਿਸਟਮ ਦੇ ਵਿੱਚ। ਸੋ ਇਹ ਚੀਜ਼ ਦਾ ਇਹ ਹੈ ਕਿ ਆਪਾਂ ਵੀ ਜਦੋਂ ਆਏ ਨਾ ਸਟੂਡੈਂਟ ਆਉਣ ਨੂੰ ਬੰਦਾ ਕਾਲਾ ਹੁੰਦਾ, ਤੇ ਜਦੋਂ ਆਪਾਂ ਆਏ ਵੀਜ਼ੇ ਵੂਜ਼ੇ ਦੇ ਚੱਕਰਾਂ 'ਚ ਫਸੇ, H1B ਵੀਜ਼ਾ, ਫਿਰ ਪਤਾ ਲੱਗਾ ਇਹ ਤਾਂ 15 ਸਾਲ ਲੱਗਣੇ ਗ੍ਰੀਨ ਕਾਰਡ ਮਿਲਣ ਨੂੰ, ਤੇ ਫਿਰ ਵਿੱਚ ਬੰਦੇ ਨੂੰ ਹੁੰਦਾ ਕਿ ਯਾਰ ਮੈਂ ਪਹਿਲਾਂ ਮੈਨੂੰ ਪਤਾ ਨਹੀਂ ਸੀਗਾ ਇਹ ਨਾ। ਸੋ ਇਦਾਂ ਕਿ ਇਹ ਚੀਜ਼ ਕਾਫੀ ਜਿਹੜੀ ਆਪਣੀ ਕਮਿਊਨਿਟੀ ਦੇ ਵਿੱਚ ਅਜੇ ਯੰਗ ਬੰਦੇ ਤੋਂ ਪੁੱਛੋ, ਉਹਨਾਂ ਨੂੰ ਇਸ ਚੀਜ਼ ਦੀ ਬਹੁਤ ਫਰਸਟ੍ਰੇਸ਼ਨ। ਜੀ ਜੀ। ਆਨਲਾਈਨ ਇੱਕ ਸਵਾਲ ਪੁੱਛਦੇ ਨੇ, F4 ਪਟੀਸ਼ਨ ਉਹਨਾਂ ਨੇ ਭਰਾ ਦੇ ਲਈ ਕੀਤੀ ਸੀ, PD ਕਹਿੰਦੇ ਵੀ ਮਈ 2005 ਆ, ਹੁਣ ਮੈਨੂੰ ਸਾਰਿਆਂ ਦੇ ਫੁੱਲ ਫਾਰਮ ਨਹੀਂ ਪਤਾ, DQ ਕਹਿੰਦੇ ਅਕਤੂਬਰ 2020 ਆ, ਈਮੇਲ ਕਹਿੰਦੇ ਉਹਨਾਂ ਨੇ NVC ਨੂੰ ਘੱਲੀ ਆ, ਤੇ ਵੀ ਐਕਸਪੀਡਾਈਟ ਕਰਨ ਦੇ ਲਈ ਕਹਿੰਦੇ ਵੀ ਸਾਨੂੰ ਵੈਲਿਡ ਰੀਜ਼ਨ ਜਾਂ ਮੈਡੀਕਲ ਸਰਟੀਫਿਕੇਟ ਦਿਓ, ਕਹਿੰਦੇ ਵੀ ਉਹ ਕਿੱਦਾਂ ਕਰਵਾ ਸਕਦੇ ਐਕਸਪੀਡਾਈਟ। ਸੋ PD ਦਾ ਮਤਲਬ ਹੈਗਾ ਪ੍ਰਾਇੋਰਟੀ ਡੇਟ। ਕਿਹੜੀ ਕੈਟਾਗਰੀ? ਭੈਣ ਭਾਈ ਵਾਲਾ ਕੇਸ? ਭੈਣ ਭਾਈ ਵਾਲਾ, ਹਾਂਜੀ, ਭਰਾ ਦੇ ਲਈ ਕੀਤੀ ਸੀ। ਡੇਟ ਉਹਨਾਂ ਦੀ ਮਈ 2005 PD ਜਿਹੜੀ ਹੈ ਉਹਨਾਂ ਦੀ ਪ੍ਰਾਇੋਰਟੀ ਡੇਟ। ਤੇ ਹੁਣ ਉਹਨਾਂ ਦੀ ਡੇਟ ਜਿਹੜੀ ਚੱਲ ਰਹੀ ਉਹ ਚੱਲ ਰਹੀ ਹੈ ਸਤੰਬਰ 2005। ਤੇ ਡਾਕੂਮੈਂਟਰੀ DQ ਦਾ ਮਤਲਬ ਡਾਕੂਮੈਂਟਰੀ ਇਹਨਾਂ ਦੇ ਕੁਆਲੀਫਾਈਡ ਆ, ਇਹਨਾਂ ਦਾ ਨੰਬਰ ਆਉਣ ਵਾਲਾ, ਪਰ ਸਤੰਬਰ 2005 ਚੱਲ ਰਿਹਾ। ਸੋ ਇਹਨਾਂ ਦਾ ਮਈ 2005 ਆ। ਸੋ ਇਹ ਆਲਰੇਡੀ ਉਹ ਇਹਨਾਂ ਦੇ ਨੰਬਰ ਇਹਨਾਂ ਦੇ ਕਲੀਅਰਡ ਆ। ਸੋ ਇਹਨਾਂ ਦਾ ਇਹ ਹੈ ਕਿ ਵੀਜ਼ਾ ਇਹਨਾਂ ਨੂੰ ਮਿਲ ਜਾਣਾ। ਤੇ ਸਵਾਲ ਹੁਣ ਇਹਨਾਂ ਦਾ ਕੀ ਆ ਕਿ ਐਕਸਪੀਡਾਈਟ ਦਾ ਪੁੱਛਦੇ ਸੀਗੇ ਵੀ ਕਹਿੰਦੇ ਵੀ NVC ਨੂੰ ਈਮੇਲ ਘੱਲੀ ਸੀ ਐਕਸਪੀਡਾਈਟ ਕਰਨ ਦੇ ਲਈ। ਮੇ ਵੀ ਜਿੱਦਾਂ ਤੁਸੀਂ ਦੱਸਿਆ ਵੀ ਅੱਜ ਚੇਂਜ ਹੋਏ ਆ, ਸੋ ਮੇ ਵੀ ਇਹਨਾਂ ਦਾ ਆਪਣੇ ਆਪ ਹੀ ਤੇਜ਼ ਹੋ ਜਾਊਗਾ ਹੁਣ ਕੰਮ। ਨਹੀਂ, ਇਹ ਆਲਰੇਡੀ ਇਹਨਾਂ ਦੀ ਰਿਕੁਆਇਰਮੈਂਟ ਮੇਨ ਇਹਨਾਂ ਦਾ ਮਈ ਆ, ਸਤੰਬਰ ਤੇ ਉਹ ਕਰ ਰਹੇ ਆ। ਸੋ ਇਹ ਆਲਰੇਡੀ ਇਹਨਾਂ ਦਾ ਐਕਸਪੀਰਾਈਟ ਤੇ ਹੀ ਆ। ਸੋ NVC ਇਹਨਾਂ ਨੂੰ ਹੋਰ ਕੁਝ ਕਰਨ ਦੀ ਜ਼ਰੂਰਤ ਨਹੀਂ, ਮਤਲਬ ਫੋਲੋ ਅਪ ਕਰ ਸਕਦੇ ਆ। NVC ਨੇ ਆਪਣੀ ਸਪੀਡ ਨਾਲ ਚੱਲਣਾ, ਹੁਣ ਬੰਦੂਕ ਤਾਂ ਰੱਖ ਨਹੀਂ ਸਕਦੇ ਉਹਨਾਂ ਦੇ ਸਿਰ ਤੇ। ਹਾਂਜੀ, ਉਸ ਹਿਸਾਬ ਨਾਲ ਚੱਲਦੇ ਆ ਜੀ। ਅਗਲੇ ਕਾਲਰ ਹਰਮੀਤ। ਹੈਲੋ ਹਰਮੀਤ। Hello, good morning. ਹਾਂਜੀ, ਸਤਿ ਸ਼੍ਰੀ ਅਕਾਲ। Yeah, so I had a question. So here I go. I came to US in 2017. Okay. And I filed an asylum. Okay. But I haven't got any of my court dates. So I was wondering if I wanted to go back, can I come back anytime later, like maybe after marriage or something, if I go back to India? Maybe apply for a tourist visa or something. So you'll be so there are a lot of moving components to that, right? So you can go back, but then we have to know that if you have been unlawfully present, are you subject to a 10-year bar? So there are possibilities to come, but then it may subject you to a waiver. So yeah, you can go back. There is no problem in going back, but then the coming back is a problem. So if you marry a US citizen, there are options through that, but it's not going to be a clean case. ਅਗਲੇ ਕਾਲਰ ਭੁਪਿੰਦਰ। ਹਾਂਜੀ ਸਰ, ਐਕਚੁਅਲੀ ਮੈਂ ਆਪਣੇ ਪੇਰੈਂਟਸ ਹੈਗੇ ਮੇਰੇ ਗ੍ਰੀਨ ਕਾਰਡ ਹੋਲਡਰ, ਉਹਨਾਂ ਲਈ 131 ਟਰੈਵਲ ਡਾਕੂਮੈਂਟ ਅਪਲਾਈ ਕੀਤਾ ਸੀ ਮਾਰਚ ਵਿੱਚ ਇਸੇ ਸਾਲ, ਤੇ ਉਹਨਾਂ ਦਾ ਕੋਈ ਕੁਛ ਨਹੀਂ ਆਇਆ, ਮਤਲਬ ਪ੍ਰੋਸੈਸਿੰਗ ਦੀ 'ਚ ਹੀ ਆ ਰਿਹਾ ਉਹ 'ਚ ਪਾਣਾ ਨਾ ਸਟੇਟਸ ਦੇ ਵਿੱਚ। ਹਾਂਜੀ, ਜਦੋਂ 2019 ਦੇ ਵਿੱਚ ਅਪਲਾਈ ਕੀਤਾ ਸੀਗਾ ਉਦੋਂ ਉਹਨਾਂ ਦਾ 2 ਮੰਥਸ ਦੇ ਵਿੱਚ ਹੀ ਅਪਰੂਵਡ ਹੋ ਗਿਆ ਸੀ, ਤੇ ਹੁਣ ਜਿਹੜੀ ਲੈਟਰ ਆਈ ਸੀਗੀ 797 ਜਿਹੜੀ ਆਉਂਦੀ ਆਪਣੀ ਨੋਟਿਸ ਆਫ ਐਕਸ਼ਨ ਦੀ, ਉਹਦੇ ਵਿੱਚ ਉਹਨਾਂ ਨੇ ਫਿੰਗਰਪ੍ਰਿੰਟ ਜਿਹੜੇ 2019 ਚ ਲਏ ਸੀ ਉਹੀ ਐਕਸੈਪਟ ਕਰ ਲਏ, ਬਟ ਜਿਹੜੀ ਇੱਕ ਪਾਸਬੁੱਕ ਬਾਅਦ ਚੋਂ ਆਉਂਦੀ ਹੁੰਦੀ ਉਹ ਨਹੀਂ ਹਜੇ ਕੁਝ ਵੀ ਉਹਦੇ ਬਾਰੇ ਆਇਆ। ਤੁਸੀਂ ਕਿਹਦੀ ਗੱਲ ਕਰ ਰਹੇ ਹੈ ਸਰ? ਟਰੈਵਲ ਡਾਕੂਮੈਂਟ ਦੀ ਸਰ, ਪੇਰੈਂਟਸ ਲਈ ਅਪਲਾਈ ਕੀਤਾ ਸੀ 131 485 ਫਾਈਲ ਕੀਤਾ ਸੀਗਾ ਉਹਨੇ? ਨਹੀਂ, ਆਲਰੇਡੀ ਗ੍ਰੀਨ ਕਾਰਡ
ਹੋਲਡਰ ਹੈਗੇ ਉਹਨਾਂ 131 ਅਪਲਾਈ ਕੀਤਾ ਸੀ ਟਰੈਵਲ ਡਾਕੂਮੈਂਟ ਮਾਰਚ ਵਿੱਚ। ਗ੍ਰੀਨ ਕਾਰਡ ਹੋਲਡਰ ਨੇ ਤੇ ਟਰੈਵਲ 131 ਟਰੈਵਲ ਡਾਕੂਮੈਂਟ ਵੀ ਹੁੰਦਾ, ਰੀ-ਐਂਟਰੀ ਪਰਮਿਟ ਕੀਤਾ ਨਾ ਤੁਸੀਂ? ਹਾਂਜੀ ਹਾਂਜੀ ਹਾਂਜੀ, ਉਹੀ ਮੈਂ ਕਹਿ ਰਿਹਾ ਨਾ, ਗ੍ਰੀਨ ਕਾਰਡ ਵਾਲਾ ਕਿਉਂ ਟਰੈਵਲ ਡਾਕੂਮੈਂਟ ਕਰੂਗਾ? ਗ੍ਰੀਨ ਕਾਰਡ ਆਪ ਹੀ ਟਰੈਵਲ, ਸੋ ਰੀ-ਐਂਟਰੀ ਪਰਮਿਟ ਕੀਤਾ ਸੀਗਾ। ਰੀ-ਐਂਟਰੀ ਹਾਂਜੀ। ਸੋ ਉਹਦੀ ਵੇਟ ਤੁਸੀਂ ਕਹਿ ਰਹੇ ਜ਼ਿਆਦਾ, ਰਾਈਟ? ਹਾਂਜੀ, ਮਾਰਚ ਵਿੱਚ ਕੀਤਾ ਸੀ, ਪਹਿਲਾਂ 2019 ਚ ਕੀਤਾ ਸੀਗਾ, ਉਦੋਂ ਵਿਦਿਨ 2 ਮੰਥ ਆ ਗਿਆ ਸੀ। ਬਟ ਜਦੋਂ ਹੁਣ ਅਪਲਾਈ ਕੀਤਾ ਮਾਰਚ ਵਿੱਚ, ਉਹਨਾਂ ਨੇ ਉਹ ਪੁੱਲ ਕਰਕੇ ਫਿੰਗਰਪ੍ਰਿੰਟ ਉਹ ਪਿਛਲੇ ਲੈ ਲਏ ਜਿਹੜੇ ਪ੍ਰੀਵੀਅਸਲੀ ਸੀਗੇ, ਕਹਿੰਦੇ ਵੀ ਦੇ ਐਕਸੈਪਟ ਕਰ ਲਏ ਉਹਨੇ ਪਿਛਲੇ, ਤੇ ਬਾਕੀ ਪਾਸਬੁੱਕ ਜੀ ਆਂਦੀ ਹੁੰਦੀ ਆ ਉਹ ਨਹੀਂ ਆਈ। ਉਸ ਤੋਂ ਬਾਅਦ ਉਹ ਜਦੋਂ ਮੈਂ ਸਟੇਟਸ ਚੈੱਕ ਕਰਦਾ ਉਹ ਸਟਿਲ ਪ੍ਰੋਸੈਸਿੰਗ 'ਚ ਹੀ ਆ ਰਿਹਾ ਹਜੇ। ਨਹੀਂ, ਹਾਂਜੀ, ਇੱਕ ਤਾਂ ਜੀ ਉਹਨਾਂ ਦਾ ਡਿਲੇ ਚੱਲ ਰਿਹਾ, ਦੂਜਾ ਇਦਾਂ ਕਿ ਜੇ ਫਿੰਗਰਪ੍ਰਿੰਟ ਉਹਨਾਂ ਦੇ ਪਿਕ ਕਰ ਲਿਆ, ਕੋਈ ਐਸੀ ਰਿਕੁਆਇਰਮੈਂਟ ਨਹੀਂ ਕਿ ਉਹਨਾਂ ਨੇ ਇੱਥੇ ਟਿਕ ਕੇ ਬਹਿਣਾ, ਉਹ ਇੰਡੀਆ ਜਾ ਸਕਦੇ, ਤੁਸੀਂ ਉਹਨਾਂ ਨੂੰ ਬਾਅਦ ਚ ਭੇਜ ਸਕਦੇ ਆ। ਸੋ ਕੋਈ ਉਹਦੇ ਵਿੱਚ ਚੱਕਰ ਨਹੀਂ ਹੈਗਾ, ਮਗਰੋਂ ਵੀ ਆ ਜੂਗੀ ਅਪਰੂਵਲ ਉਹਦੀ, ਮਗਰੋਂ ਵੀ ਆ ਜਾਂਦੀ ਹੈ। ਉਹ ਤਾਂ ਜਿਹੜਾ ਟਰੈਵਲ ਉਹਦੇ ਵਿੱਚ ਪੁੱਛਦੇ ਵੀ ਹੈ ਕਿ ਜੇ ਤੁਸੀਂ ਐਮਬੈਸੀ ਤੋਂ ਚੱਕਣੀ ਹੈ, ਤੁਸੀਂ ਐਮਬੈਸੀ ਚੋਂ ਵੀ ਚੱਕ ਸਕਦੇ ਆ ਆਪਣੇ ਉੱਥੋਂ। ਹਾਂਜੀ, ਸੋ ਇਦਾਂ ਕਿ ਤੁਹਾਡਾ ਇਹਦੇ ਨਾਲ ਕੋਈ ਕੰਮ ਨਹੀਂ ਰੁਕਦਾ, ਤੁਸੀਂ ਜੇ ਉਹਨਾਂ ਇੰਡੀਆ ਜਾਣਾ ਜਾ ਸਕਦੇ ਆ। ਸੋ ਇਹਨਾਂ ਨੂੰ ਵੇਟ ਕਰਨ ਦੀ ਲੋੜ, ਯੂਜੂਅਲੀ ਇਹਦਾ ਅਪਰੂਵਲ ਹੁੰਦਾ ਹੀ ਆ, ਮਤਲਬ ਹਾਂਜੀ ਅਪਰੂਵਲ ਇਹਦਾ ਹੋ ਜਾਂਦਾ। ਪ੍ਰੋਸੈਸਿੰਗ ਟਾਈਮ ਤੁਹਾਨੂੰ ਆਨਲਾਈਨ ਵੈਬਸਾਈਟ ਤੇ ਮਿਲ ਜਾਣਾ ਕਿੰਨਾ ਵਾ, ਸੋ ਉਹਦਾ ਫਰਕ। ਸੋ ਡਿਊਰਿੰਗ ਪ੍ਰੋਸੈਸਿੰਗ ਟਾਈਮ ਵੀ ਉੱਥੇ ਜਾ ਸਕਦੇ ਤੇ ਉੱਥੋਂ ਪਿਕ ਕਰ ਸਕਦੇ। ਠੀਕ ਹੈ ਜੀ, ਓਕੇ। ਹਾਂਜੀ, ਇੱਕ ਸਵਾਲ ਪੁੱਛਦੇ ਨੇ ਜਤਿੰਦਰ ਹੁਣੀ ਆਨਲਾਈਨ ਵੀ, ਉਹਨਾਂ ਦੇ ਪੇਰੈਂਟਸ ਕੋਲ ਇੰਡੀਅਨ ਪਾਸਪੋਰਟ ਆ, ਯੂਐਸ ਤੇ ਕੈਨੇਡਾ ਦਾ ਵਿਜ਼ਟਰ ਵੀਜ਼ਾ ਆ, ਕੈਨੇਡੀਅਨ ਉਹਨਾਂ ਕੋਲ ਸੁਪਰ ਵੀਜ਼ਾ ਆ, ਤੇ ਜਿਹੜਾ 6 ਮਹੀਨੇ ਵਾਲਾ ਕਹਿੰਦੇ ਰੀਸੈਟ ਕਰਨਾ ਹੁੰਦਾ ਇੰਡੀਆ ਵਾਲਾ ਜਾ ਕੇ, ਕੀ ਬੇਸਿਕਲੀ ਉਹ ਮੇ ਵੀ ਸ਼ਾਇਦ ਕੈਨੇਡਾ ਦੇ ਵਿੱਚ ਕਰ ਸਕਦੇ ਨੇ ਕਿ ਨਹੀਂ? ਇੱਕ ਵਾਰੀ ਤੁਸੀਂ ਅਮਰੀਕਾ ਜਾਓ ਤਾਂ ਜਿਹੜੀ ਕੰਟੇਜੀਅਸ ਟੈਰੀਟਰੀਜ਼ ਹੈਗੀਆਂ, ਕੈਨੇਡਾ, ਮੈਕਸੀਕੋ, ਇੱਥੇ ਜਾ ਕੇ ਤੁਹਾਡਾ ਰੀਸੈਟ ਨਹੀਂ ਹੁੰਦਾ, ਤੁਹਾਨੂੰ ਕੋਸਟਾ ਰੀਕਾ, ਪੇਰੂ, ਚਿਲੇ ਇਦਾਂ ਦੀਆਂ ਕੰਟਰੀਆਂ ਥੱਲੇ ਜਾਣਾ ਪੈਣਾ ਵਾ। ਫਿਰ ਤਾਂ ਇੰਡੀਆ ਹੀ ਚੱਲ ਜਾਣ, ਫਿਰ ਉਹੀ ਬੈਟਰ। ਇੰਡੀਆ ਬੈਟਰ, ਹਾਂਜੀ, ਥੋੜਾ ਟਾਈਮ ਕੱਢ ਕੇ ਆਓ। ਹਾਂਜੀ, ਗੁਰ ਸਾਹਿਬ। ਸਤਿ ਸ਼੍ਰੀ ਅਕਾਲ ਭਾਜੀ। ਜੀ ਸਤਿ ਸ਼੍ਰੀ ਅਕਾਲ ਭਾਜੀ। ਮੇਰੇ ਨਾ 2 ਕੁਐਸਚਨ ਆ। ਪਿਛਲੇ ਲਾਸਟ ਸਤੰਬਰ ਚ ਫਸਟ ਵੀਕ ਮੇਰੀ ਸੀ ਕੋਡ ਡੇਟ ਸੀ ਫਾਈਨਲ ਜੀ। ਤਾਂ ਮੈਂ ਪਹਿਲਾਂ 5-6 ਸਾਲ ਤਾਂ ਫਰਿੱਜਨੋਂ ਰਿਹਾ ਜੀ, ਮੇਰੀ ਮੈਰਿਜ ਹੋ ਗਈ ਸੀ, ਜਿਹਦੇ ਮੈਂ ਯੂਬਾ ਸਿਟੀ ਮੂਵ ਹੋ ਗਿਆ ਆਪਣੀ ਵਾਈਫ ਦੇ ਨਾਲ ਜੀ। ਤਾਂ ਉਸ ਦਿਨ ਕੀ ਹੋਇਆ ਕਿ ਮੇਰੀ ਕੋਡ ਡੇਟ ਚੱਲ ਰਹੀ ਆ, 15-20 ਮਿੰਟ ਚੱਲ ਗਈ ਆ, ਤਾਂ ਮੇਰੇ ਵਕੀਲ ਸਾਹਿਬ ਕਹਿੰਦੇ ਕਿ ਇਹ ਐਡਰੈਸ ਚੇਂਜ ਕਰ ਲਿਆ ਇਹਨੇ, ਫਰਿੱਜਨੋਂ ਤੋਂ ਯੂਬਾ ਸਿਟੀ ਚਲੇ ਗਿਆ। ਜੱਜ ਸਾਹਿਬ ਨੇ ਕੀ ਕੀਤਾ ਕਿ ਕੋਡ ਡੇਟ ਚੁੱਕ ਕੇ ਤਾਂ ਫੇਰ ਅੱਗੇ ਕਰਤੀ, ਸੈਕਰਾਮੈਂਟੋ ਮੂਵ ਕਰਤੀ, ਕਿ ਤੈਨੂੰ ਸੈਕਰਾਮੈਂਟੋ ਲਾਗੇ ਪੈਂਦਾ, ਤੂੰ ਕੋਡ ਡੇਟ ਸੈਕਰਾਮੈਂਟੋ ਦੇਖ ਸਕਦਾ ਹੈ। ਹਾਂਜੀ। ਤੇ ਭਾਜੀ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਈ ਕਿ ਮੇਰੇ ਵਕੀਲ ਸਾਹਿਬ ਇਹ ਵੀ ਤਾਂ ਕਹਿ ਸਕਦੇ ਸੀ ਉਹਨਾਂ ਨੂੰ ਵੀ ਇਹਨੇ ਇਸ ਕਰਕੇ ਐਡਰੈਸ ਚੇਂਜ ਕਰਾਇਆ ਵਾ ਕਿ ਇਹਦੀ ਮੈਰਿਜ ਹੋ ਗਈ ਹੈ ਤਾਂ ਕਰਕੇ। ਇਹ ਉਹਨਾਂ ਨੇ ਕਿਹਾ ਹੀ ਨਹੀਂ। ਉਹਨਾਂ ਨੇ ਕਿਹਾ ਕਿ ਇਹਨੇ ਐਡਰੈਸ ਚੇਂਜ ਕਰਾ ਲਿਆ ਵਾ ਤਾਂ ਤੁਸੀਂ ਕੋਡ ਡੇਟ ਸਾਨੂੰ ਸੈਕਰਾਮੈਂਟੋ ਦੇ ਸਕਦੇ ਹੋ। ਏਦਾਂ ਸਮਝ ਨਹੀਂ ਆਈ ਗੱਲ ਜੀ। ਤੁਸੀਂ ਕੇਸ ਲੜਨਾ ਚਾਹੁੰਦੇ ਸੀਗੇ ਉੱਥੇ? ਹਾਂਜੀ। ਸੋ ਪਹਿਲਾਂ ਤਾਂ ਇਦਾਂ ਕਿ ਜੇ ਯੂਬਾ ਸਿਟੀ ਗਏ, ਸੈਕਰਾਮੈਂਟੋ ਦਾ ਜੁਰਿਸਡਿਕਸ਼ਨ ਬਣਦਾ, ਪਰ ਜਿਹੜੇ ਜੇ ਕੇਸ ਇੱਕ ਵਾਰੀ ਚੱਲ ਗਿਆ ਤਾਂ ਜੱਜ ਦੇ ਕੋਲ ਬਿਲਕੁਲ ਪਾਵਰ ਆ, ਜੇ ਤੁਸੀਂ ਜਾ ਸਕਦੇ ਆ ਤਾਂ ਉਹ ਕੇਸ ਸੁਣ ਸਕਦਾ। ਜਿੱਦਾਂ ਸਾਡੇ ਓਰੀਗਨ ਵਾਲੇ ਕੇਸ ਆ, ਲੋਕੀ ਇੱਥੇ ਮੂਵ ਕਰਕੇ ਜੱਜ ਕਹਿੰਦਾ ਨਹੀਂ ਵੈਬਐਕਸ ਰਾਹੀਂ ਕੈਲੀਫੋਰਨੀਆ ਤੋਂ ਲੜੋ ਕੇਸ। ਸੋ ਹੁਣ ਜੇ ਵਕੀਲ ਉੱਥੇ ਜਾ ਕੇ ਜੱਜ ਨੂੰ ਕਹੂਗਾ ਕਿ ਭਾਈ ਇਹ ਜੁਰਿਸਡਿਕਸ਼ਨ ਤੇਰਾ ਚੇਂਜ ਹੋ ਗਿਆ ਵਾ, ਸੈਨ ਫ੍ਰਾਂਸਿਸਕੋ ਦੀ ਜਗ੍ਹਾ ਸੈਕਰਾਮੈਂਟੋ ਪੈਂਦਾ, ਤੇ ਜੱਜ ਨੇ ਕਹਿਣਾ ਠੀਕ ਆ, ਮੈਂ ਵੀ ਛੇਤੀ ਛੁੱਟੀ ਲੈਣਾ ਤੇ ਭੇਜੋ ਸੈਕਰਾਮੈਂਟੋ ਇਹਨਾਂ ਨੂੰ। ਸੋ ਮੈਨੂੰ ਲੱਗਦਾ ਇਹ ਹੋਇਆ ਤੁਹਾਡੇ ਨਾਲ। ਤੇ ਪਰ ਜੇ ਭਾਜੀ ਉਹ ਮੇਰੇ ਵਕੀਲ ਸਾਹਿਬ ਇਹ ਰੀਜ਼ਨ ਦੇ ਦਿੰਦੇ ਕਿ ਇਹਦੀ ਮੈਰਿਜ ਹੋਈ ਸੀ, ਇਹਨੇ ਤਾਂ ਕਰਕੇ ਐਡਰੈਸ ਚੇਂਜ ਕਰਾਇਆ ਸੀ, ਕਿਉਂਕਿ ਪਹਿਲਾਂ ਤਾਂ ਇੱਥੇ ਹੀ ਰਹਿ ਰਿਹਾ ਸੀ 5-6 ਸਾਲ ਤੋਂ। ਨਹੀਂ, ਉਹ ਭਾਵੇਂ ਤੁਸੀਂ ਮੈਰਿਜ ਕਰਕੇ ਜਾਓ, ਭਾਵੇਂ ਆਪਣੇ ਜਾਓ, ਮੁੱਦਾ ਉਹ ਨਹੀਂ ਹੈਗਾ। ਮੁੱਦਾ ਇਹ ਹੈ ਕਿ ਜਦੋਂ ਤੁਸੀਂ ਜਿਹੜੇ ਇਲਾਕੇ ਚੱਲ ਜਾਂਦੇ ਨਾ, ਉਹ ਕੋਲੇ ਕੋਰਟ ਦਾ ਜੁਰਿਸਡਿਕਸ਼ਨ ਆ ਜਾਂਦਾ। ਸੋ ਤੁਸੀਂ ਜਦੋਂ ਇੱਕ ਵਾਰੀ ਐਡਰੈਸ ਚੇਂਜ ਕਰ ਲਿਆ ਤਾਂ ਮਤਲਬ ਤੁਸੀਂ ਮੂਵ ਹੋ ਗਏ ਆ, ਉਹਦਾ ਮਤਲਬ ਇਹ ਹੁੰਦਾ ਆ। ਭਾਵੇਂ ਆਪ ਜਾਓ, ਭਾਵੇਂ ਵਿਆਹ ਕਰਕੇ ਜਾਓ। ਸੋ ਮੁੱਖ ਦੀ ਗੱਲ ਇਹਦੀ ਇਹੀ ਹੈ ਕਿ ਜਿਹੜੇ ਆਪਣੇ ਅਸਾਈਲਮ ਦੇ ਫਾਰਮ ਵਗੈਰਾ ਸੀਗੇ, ਪਹਿਲਾਂ ਹੀ ਜੱਜ ਸਾਹਿਬ ਹੋਣਾ ਨੂੰ ਸਾਰਿਆਂ ਨੂੰ ਪਹਿਲਾਂ ਹੀ ਇਹ ਮੁੱਦਾ ਕਲੀਅਰ ਕਰ ਲਓ ਕਿ ਸਾਡਾ ਐਡਰੈਸ ਉਹ ਆ, ਪਰ ਆਪਾਂ ਰੈਡੀ ਆ, ਆਪਾਂ ਟਰੈਵਲ ਕਰ ਸਕਦੇ ਆ। ਮੈਂ ਟਰੱਕ ਡਰਾਈਵਰ ਹਰ ਕਿਤੇ ਜਾਣਾ, ਮੈਂ ਇੱਥੇ ਹੀ ਸੀਗਾ ਮੈਜੋਰਟੀ ਆਫ ਟਾਈਮ, ਮੈਂ ਇੱਥੇ ਕੇਸ ਲੜ ਸਕਦਾ ਆਪਣਾ। ਸੋ ਜੱਜ ਕਈ ਵਾਰੀ ਹੈਗਾ ਉਹ ਕਰ ਦਿੰਦੇ ਆ ਕੇਸ ਉੱਥੇ। ਜੀ ਥੈਂਕ ਯੂ। ਅਗਲੇ ਕਾਲਰ ਜਿਮੀ। ਹੈਲੋ, ਹਾਂਜੀ ਭਾਜੀ, ਮੈਂ ਨਾ ਫਾਸਟ ਕਾਰਡ ਦਾ ਪੁੱਛਣਾ ਸੀਗਾ। ਮੇਰਾ ਨਾ ਜਦੋਂ ਇੰਡੀਅਨ ਸਿਟੀਜ਼ਨ ਸੀਗਾ, ਮੈਂ ਪਾਸਪੋਰਟ ਭੁੱਲ ਗਿਆ ਸੀਗਾ ਗੱਡੀ 'ਚ ਹੀ, ਤੇ ਫਾਸਟ ਕਾਰਡ ਦਾ ਸੀਗਾ ਮੇਰੇ ਕੋਲ, ਪਰ ਮੇਰਾ ਉਹਨੇ ਮੈਨੂੰ ਡਿਪੋਰਟ ਕਰਤਾ। ਮੇਰੇ ਕੋਲ ਉਹ ਫਾਰਮ ਸੀਗਾ ਉਹਦਾ, ਹਨਾ, ਤੇ ਜਦੋਂ ਫਾਸਟ ਕਾਰਡ ਰਿਨਿਊਅਲ ਦੀ ਆਈ ਉਹਨਾਂ ਨੇ ਮੇਰਾ ਡਿਨਾਇਲ ਕਰਤਾ। ਤੇ ਚਲੋ ਰਿਸਟ੍ਰਿਕਸ਼ਨ ਤਾਂ ਨਹੀਂ ਹੈਗੀ ਮੈਨੂੰ, ਕਿਉਂਕਿ ਹੁਣ ਮੈਂ ਕੈਨੇਡੀਅਨ ਸਿਟੀਜ਼ਨ ਆ, ਪਰ ਉਹ ਮੇਰਾ ਫਾਸਟ ਕਾਰਡ ਉਹ ਡਿਨਾਇਲ ਕਰੀ ਜਾਂਦੇ। ਮੈਂ ਅਪੀਲ ਵੀ ਕੀਤੀ ਆ
ਫਰੀडम ਆਫ ਇਨਫੋਰਮੇਸ਼ਨ 'ਚ ਉਹ ਵੀ ਪਾਇਆ, ਰੀਜ਼ਨ ਵੀ ਪਾਇਆ। ਰੀਜ਼ਨ ਤਾਂ ਮੈਨੂੰ ਆਫਿਸਰ ਨੇ ਦੱਸ ਹੀ ਦਿੱਤਾ ਸੀਗਾ ਕਿ ਤੇਰੀ ਇੱਕ ਡਿਪੋਰਟੇਸ਼ਨ ਲੱਗੀ। ਹੁਣ ਇਹ ਨਿੱਕੇ ਜਿਹੇ ਕਾਰਨ ਕਰਕੇ ਮੈਨੂੰ ਰੀਜ਼ਨ ਸਮਝ ਨਹੀਂ ਆਇਆ ਕਿ ਇਹ ਪਾਸ ਕਰਦਾ। ਹੁਣ ਮੈਂ ਕੀ ਕਰ ਸਕਦਾ ਕਿ ਮੈਂ ਇਹਨੂੰ ਅਪੀਲ ਵੀ ਕੀਤੀ, ਉਹ ਰਿਜੈਕਟ ਹੋ ਗਈ, ਕੀ ਕਰ ਸਕਦਾ ਮੈਂ ਭਾਜੀ? ਤੁਸੀਂ ਮੈਨੂੰ ਤੁਹਾਡਾ ਪੂਰਾ ਤਾਂ ਨਹੀਂ ਫੈਕਟ ਪੈਟਰਨ ਸਮਝ ਆਏਗਾ ਕੀ ਪ੍ਰੋਬਲਮ, ਪਰ ਇਹ ਹੈ ਕਿ ਜੇ ਤੁਹਾਡੇ ਡਿਪੋਰਟੇਸ਼ਨ ਲੱਗੀ ਹੈ ਨਾ, ਡਿਪੋਰਟੇਸ਼ਨ ਦੇਖਣਾ ਤੁਸੀਂ ਕਿ ਕਿਹੜੇ ਧਾਰਾ ਥੱਲੇ ਲੱਗੀ ਹੈ ਨਾ, ਕਿ ਕਿਸੇ ਡਿਪੋਰਟੇਸ਼ਨ ਦੇ 5 ਸਾਲ ਦੀ ਬਾਰ ਆ, ਕਿਸੇ ਦੇ 10 ਸਾਲ ਦੀ ਬਾਰ ਆ। ਸੋ ਪਹਿਲਾਂ ਤੁਸੀਂ ਇਹ ਚੈੱਕ ਕਰਨਾ ਕਿ ਤੁਹਾਡੇ ਤੇ ਬਾਰ ਕਿੰਨੇ ਸਾਲ ਦੀ ਆ। ਜੇ ਐਕਸਪੀਡਾਈਟ ਰਿਮੂਵਲ ਜਿਹੜਾ ਹੁੰਦਾ ਉਹਦੀ 5 ਸਾਲ ਹੁੰਦੀ ਆ, ਜਿਹੜਾ ਜੱਜ ਦੇ ਸਾਹਮਣੇ ਫੈਸਲਾ ਹੋ ਕੇ ਲੱਗਦਾ ਉਹਦੀ 10 ਸਾਲ ਦੀ ਆ। ਤੇ ਕਈ ਵਾਰੀ ਜੇ ਕ੍ਰਾਈਮ ਕਰਕੇ ਜਾਂ ਹੋਰ ਝੂਠ ਕਰਕੇ ਹੈਗੀ ਆ ਤਾਂ ਉਹ ਤੁਹਾਡੀ ਡਿਪੋਰਟੇਸ਼ਨ ਪੱਕੀ ਵੀ ਜਿਹੜੀ ਉਹ ਹੋ ਸਕਦੀ ਹੈ। ਸੋ ਪਹਿਲਾਂ ਫਿਗਰ ਆਊਟ ਕਰੋ ਕਿ ਡਿਪੋਰਟੇਸ਼ਨ ਕਿਉਂ ਆ। ਉਹ ਕਿੱਥੋਂ ਪਤਾ ਲੱਗੂਗਾ ਇਹਨਾਂ ਨੂੰ? ਉਹ ਇਹਨਾਂ ਨੂੰ ਜਿਹੜਾ ਪੇਪਰ ਇਹ ਜਿਹੜੇ ਹੈਗੇ ਉੱਤੇ ਸੈਕਸ਼ਨ ਲਿਖਿਆ ਹੁੰਦਾ ਕਿਹੜੇ ਸੈਕਸ਼ਨ ਥੱਲੇ ਲੱਗੀ ਹੈ। ਤੇ ਜੇ ਤੁਹਾਡੇ ਡਿਪੋਰਟੇਸ਼ਨ ਦਾ ਟਾਈਮ ਪੂਰਾ ਹੋ ਗਿਆ ਤੇ ਫਿਰ ਤੁਸੀਂ ਉਹਨੂੰ ਇਹ ਪ੍ਰੈਜ਼ੈਂਟ ਕਰੋ ਕਿ ਮੇਰੇ ਲੱਗੀ ਸੀ ਡਿਪੋਰਟੇਸ਼ਨ, ਪਰ ਮੇਰਾ ਜਿਹੜਾ ਟਾਈਮ ਉਹ ਹੁਣ ਪੂਰਾ ਹੋ ਗਿਆ। ਤੇ ਮੋਸਟਲੀ ਇਹਦੇ ਤੁਸੀਂ ਕੀ ਕਰਨਾ ਕਿ ਕੈਨੇਡੀਅਨ ਸਿਟੀਜ਼ਨ ਵੀ ਤੁਸੀਂ ਹੈਗੇ ਤਾਂ ਸਭ ਤੋਂ ਸੌਖਾ ਤਰੀਕਾ ਹੈਗਾ ਕਿ ਤੁਸੀਂ ਐਮਬੈਸੀ ਦੇ ਵਿੱਚ ਜਿਹੜੀ ਹੈਗੀ ਆ ਵੀਜ਼ੇ ਦੀ ਜਾ ਕੇ ਇੰਟਰਵਿਊ ਲਓ ਤੇ ਉੱਥੇ ਆਪਣੀ ਪੇਸ਼ਕਸ਼ ਕਰੋ। ਉਹਦੇ ਵਿੱਚ ਫਾਰਮ ਦੇ ਵਿੱਚ ਸਵਾਲ ਆ ਕਿ ਤੁਸੀਂ ਅਮਰੀਕਾ ਕਦੋਂ ਆਏ ਸੀਗੇ, ਕਿੱਦਾਂ ਆਏ ਸੀਗੇ, ਕਦੋਂ ਡਿਪੋਰਟੇਸ਼ਨ ਤਾਂ ਨਹੀਂ ਲੱਗੀ, ਤੇ ਆਪਣਾ ਜਿਹੜਾ ਸਾਰਾ ਪਹਿਲੂ ਉਹਦੇ ਵਿੱਚ ਐਕਸਪਲੇਨ ਕਰੋ। ਤੇ ਜੇ ਤੁਸੀਂ ਲੀਗਲੀ ਆ ਸਕਦੇ ਆ ਤਾਂ ਉਹਨੇ ਤੁਹਾਨੂੰ ਵੀਜ਼ਾ ਦੇ ਦੇਣਾ। ਨਹੀਂ ਸਰ, ਮੈਨੂੰ ਸਮਝ ਨਹੀਂ ਆਈ ਕਿ ਕਿੱਧਰ ਅਪਲਾਈ ਕਿੱਥੇ ਕਰਨਾ? ਅੰਬੈਸੀ ਦੇ ਵਿੱਚ ਵੀਜ਼ੇ ਦੇ ਲਈ ਅਪਲਾਈ ਕਰੋ। ਉੱਥੇ ਇੰਟਰਵਿਊ ਜਦੋਂ ਜਾਊਗੀ ਤਾਂ ਉਹਦੇ ਵਿੱਚ ਜਿਹੜੇ ਸਵਾਲ ਪੁੱਛੇ ਜਾਂਦੇ, ਇਹ DS 160 ਹੋਊਗਾ ਇਹਨਾਂ ਦਾ। ਹਾਂਜੀ, ਪਰ ਵੀਜ਼ਾ ਤਾਂ ਮੈਨੂੰ ਸਰ ਚਾਹੀਦਾ ਹੀ ਨਹੀਂ ਐਜ਼ ਅ ਕੈਨੇਡੀਅਨ ਸਿਟੀਜ਼ਨ। ਮੈਂ ਤਾਂ ਹੁਣ ਵੀ ਆਉਣਾ ਚਾਹੁੰਦਾ ਹਾਂ, ਮੈਨੂੰ ਉਹ ਕਦੀ ਕੋਈ ਚੱਕਰ ਨਹੀਂ ਹੈਗਾ ਜਾਣ ਦਾ। ਪਰ ਸਿਰਫ ਪਾਸ ਕਾਰਡ ਜਿਹੜਾ ਕਮਰਸ਼ੀਅਲ ਡਰਾਈਵਰ ਵਾਸਤੇ, ਅੱਛਾ ਠੀਕ ਹੈ ਉਹਦੇ ਲਈ ਮੈਨੂੰ ਅਪੀਲ, ਉਹਦੇ ਲਈ ਫਾਸਟ ਕਾਰਡ ਨਹੀਂ ਤੁਹਾਨੂੰ ਦੇ ਰਹੇ ਤੇ ਉਹ ਇਹ ਕਹਿ ਰਹੇ ਆ ਵੀ ਤੁਹਾਡੇ ਡੈਪੂਟੇਸ਼ਨ ਲੱਗੀ ਸੀ ਇਸ ਲਈ ਤੁਹਾਨੂੰ ਫਾਸਟ ਕਾਰਡ ਦੇਣ ਤੋਂ ਨਾ ਕਰ ਰਹੇ। ਤੋ ਉਹਦਾ ਫਿਰ ਇਹ ਹੈ ਕਿ ਜਦੋਂ ਅਗਲੀ ਵਾਰੀ ਅਪਲਾਈ ਕਰੋਗੇ ਨਾ ਡੈਪੂਟੇਸ਼ਨ ਵਾਲਾ, ਹੁਣ ਮੈਨੂੰ ਐਕਚੁਅਲੀ ਟੂ ਬੀ ਆਨੈਸਟ ਇਹਦੇ ਜਿਹੜੇ ਆਂਦੇ ਆ ਇਹ ਮੈਨੂੰ ਕਾਰਡ ਬਾਰੇ ਪਤਾ ਨਹੀਂ ਕਿੱਦਾਂ, ਮੇਰੇ ਇਮੀਗ੍ਰੇਸ਼ਨ ਦੇ ਪਰਸਪੈਕਟਿਵ ਤੋਂ ਆਊਟਸਾਈਡ ਆ। ਇਹਦੇ ਵਿੱਚ ਜੇ ਤਾਂ ਲਾਅ ਇਹ ਕਹਿੰਦਾ ਕਿ ਡਿਪੋਰਟੇਸ਼ਨ ਲੱਗੀ ਆ ਕਦੀ ਵੀ ਨਹੀਂ ਦੇਣਾ, ਫਿਰ ਤਾਂ ਹੋਰ ਚੀਜ਼ ਆ। ਪਰ ਜੇ ਤੁਸੀਂ ਉਹਦੇ ਡਿਪੋਰਟੇਸ਼ਨ ਵਾਲੇ ਨਾ ਆਪਣੇ ਪੇਪਰ ਜਿਹੜਾ ਸੀਗਾ ਸੈਕਸ਼ਨ ਉਹਨੂੰ ਕੋਟ ਕਰ ਦਿਓ ਕਿ ਇਹਦੀ 5 ਸਾਲ ਦੀ ਬਾਰ ਹੁੰਦੀ ਹੈ, ਮੇਰੀ ਹਟ ਚੁੱਕੀ ਆ, ਹੁਣ ਮੇਰੇ ਤੇ ਮੈਟਰ ਨਹੀਂ ਕਰਦਾ ਇਹ। ਸੋ ਜੇ ਤਾਂ 10 ਸਾਲ ਦੀ ਸੀਗੀ ਫਿਰ 10 ਸਾਲ ਮੇਰੇ ਪੂਰੇ ਹੋ ਚੁੱਕੇ ਆ ਤਾਂ ਫਿਰ ਉਹ ਤੁਹਾਨੂੰ ਜਿਹੜਾ ਆਹ ਬੈਨੀਫਿਟ ਦੇ ਸਕਦੇ ਆ। ਜੇ ਤੁਸੀਂ ਉਹ ਵਿਦਿਨ ਉਹ 5 ਸਾਲ 10 ਸਾਲ ਵਾਲੇ ਹੋਰਾਈਜ਼ਨ ਦੇ ਵਿੱਚ ਹੈਗੇ ਆ ਤਾਂ ਫਿਰ ਨਹੀਂ ਉਹਨਾਂ ਦੇਣਾ। ਸਮਾਂ ਕਿੰਨਾ ਕਿ ਤੁਹਾਡਾ ਐਕਸਟਰਾ ਲੱਗ ਜਾਂਦਾ ਜੇ ਫਾਸਟ ਕਾਰਡ ਤੋਂ ਬਗੈਰ ਜਾਂਦੇ ਆ ਜਮੀ? ਸਰ ਇਹ ਤਾਂ ਹੁਣ ਕਈ ਕੰਪਨੀਆਂ ਫਾਸਟ ਪ੍ਰੂਫ ਹੁੰਦੀਆਂ ਆ, ਉਹਨਾਂ ਨੂੰ ਇਹ ਰਿਕੁਆਇਰਮੈਂਟ ਹੁੰਦੀ ਹੈ ਤੁਹਾਡੇ ਕੋਲ ਫਾਸਟ ਕੰਮ, ਮੈਨੂੰ ਕੰਮ ਜੇ ਮੈਨੂੰ ਚਾਹੀਦਾ ਹੋਵੇ ਤਾਂ। ਜੇ ਉਸ ਕੰਪਨੀ 'ਚ ਕੰਮ ਕਰਨਾ ਤਾਂ ਫਿਰ ਤੁਹਾਨੂੰ ਇਹ ਫਾਸਟ ਕਾਰਡ। ਡਿਪੋਰਟੇਸ਼ਨ ਲੱਗੀ ਕਦੋਂ ਸੀਗੀ ਤੁਹਾਡੇ? ਸਰ ਮੈਨੂੰ ਮੇਰੀ ਇਹ ਪੈਂਡੈਮਿਕ ਦੇ ਵਿੱਚ ਲੱਗੀ ਸੀ। ਮੈਨੂੰ ਪਾਸਪੋਰਟ ਘਰ ਗੱਡੀ 'ਚ ਹੀ ਭੁੱਲ ਗਿਆ ਤੇ ਮੈਂ ਇਕੱਲਾ ਪਾਸ ਕਾਰਡ ਦੇ ਨਾਲ ਚੱਲ ਗਿਆ, ਕਿਉਂਕਿ ਉਦੋਂ ਮੈਂ ਇੰਡੀਅਨ ਸੀ, ਮੇਰੇ ਕੋਲ ਇੰਡੀਅਨ ਵੀਜ਼ਾ ਵੀ ਨਾਲ ਹੋਣਾ ਚਾਹੀਦਾ ਸੀਗਾ। ਬਸ ਇੰਨੀ ਜੀ ਗੱਲ ਕਰਕੇ ਡਿਪੋਰਟੇਸ਼ਨ ਲੱਗ ਗਈ ਆ। ਉਹ ਫਿਰ 5 ਸਾਲ ਦੀ, ਉਹ 5 ਸਾਲ ਦਾ ਮਿਨੀਮਮ ਉਹ 5 ਸਾਲ ਦਾ ਹੁੰਦਾ। ਸੋ ਤੁਹਾਡਾ ਜੇ 5 ਸਾਲ ਨਹੀਂ ਹੋਏ ਸੋ 5 ਸਾਲ ਦਾ। ਸੋ ਭਾਜੀ ਏਦਾਂ ਦੇਖੋ, ਇਹ ਕਲੀਅਰ ਹੋ ਸਕਦਾ ਇਹਨਾਂ ਦੀ ਇਹ 'ਚ ਕੋਈ ਵੇਵਰ ਜਾਂ ਇਹਦੇ ਵਿੱਚ ਇਹਨਾਂ ਦਾ ਏਦਾਂ ਇਹ ਸਿੱਧੇ ਬਾਰਡਰ ਟੱਪਣ ਦੀ ਕੋਸ਼ਿਸ਼ ਕਰਨ ਦਿਆ ਇਹ ਬਿਨਾਂ ਉਹਦੇ ਕਾਈਂਡ ਆਫ। ਅੱਛਾ, ਉਹਨਾਂ ਦੇ ਹਿਸਾਬ ਦੇ ਨਾਲ। ਉਹਨਾਂ ਦੇ ਹਿਸਾਬ ਦੇ ਨਾਲ। ਸੋ ਉਹਨਾਂ ਨੇ ਜਿਹੜੇ ਲਾਅ ਆ ਨਾ, ਲਾਅ ਦੇ ਵਿੱਚ ਏਦਾਂ ਕਿ ਮੈਂ ਨਾਰਮਲੀ ਸਹੀ ਗੱਡੀ ਚਲਾਨਾ ਪਰ ਅੱਜ ਮੈਂ ਸਪੀਡਿੰਗ ਲਿੱਤੀ ਤਾਂ ਸਪੀਡਿੰਗ ਟਿਕਟ ਮਿਲਣੀ ਹੈ, ਫਿਰ ਬੰਦੇ ਨੂੰ ਰੈਕਟ ਤੇ ਰਹਿਣੀ ਆ 2 ਸਾਲ। ਠੀਕ ਹੈ, ਤੁਹਾਡੇ ਨਾਲ ਉਹ ਹੈ, ਤੁਹਾਡਾ ਇਹ 5 ਸਾਲ ਦੀ ਉਹ ਹੈਗੀ। ਜੇ ਤੁਹਾਨੂੰ ਉਹ ਪਨਿਸ਼ ਨਾ ਕਰਨ ਫਿਰ ਤਾਂ ਮੈਂ ਕਿਹਾ ਮਜ਼ਾਕ ਰਹਿ ਗਿਆ, ਫਿਰ ਤਾਂ ਲੋਕੀ ਸੁੱਤੇ ਉੱਠ ਕੇ ਸਿੱਧੇ ਹੀ ਬਾਰਡਰ ਤੇ ਚੱਲ ਜੂਗੇ ਕਿ ਚੱਲ ਮੈਂ ਯਾਰ ਵੀਜ਼ਾ ਘਰੇ ਭੁੱਲ ਗਿਆ, ਮੈਂ ਡਾਕੂਮੈਂਟ ਘਰੇ ਭੁੱਲ ਗਿਆ। ਤੁਹਾਡੇ ਤੇ 5 ਸਾਲ ਦੀ ਤੁਹਾਡੇ ਤੇ ਉਹ ਜਿਹੜੀ ਉਹ ਇੱਕ ਵਾਰੀ ਚੈੱਕ ਕਰ ਲੈਣ ਸੈਕਸ਼ਨ ਉਹਦਾ ਮਿਨੀਮਮ 5 ਸਾਲ ਦੀ ਹੋਣੀ ਹੈ। ਸੋ ਇਹਦੇ ਵਿੱਚ ਤੁਹਾਡਾ ਜਿਹੜਾ ਹੈਗਾ ਉਹਨਾਂ ਨਾਲ ਤੁਹਾਡੇ ਤੇ ਉਹਨਾਂ ਦੇ ਵਿੱਚ ਜੇ ਅੰਡਰਸਟੈਂਡਿੰਗ ਹੈਗੀ ਦਿੰਦੇ ਆ ਤਾਂ ਠੀਕ ਆ, ਪਰ ਇਹ ਹੈ ਕਿ 5 ਸਾਲ ਬਾਅਦ ਤੁਸੀਂ ਕਹਿ ਸਕਦੇ ਆ ਕਿ ਮੇਰਾ ਹੁਣ ਟਾਈਮ ਜਿਹੜਾ ਉਹ ਪੂਰਾ ਹੋ ਗਿਆ ਤੇ ਹੁਣ ਮੇਰੇ ਤੇ ਆ ਸੈਕਸ਼ਨ ਦਾ ਕੋਈ ਐਪਲੀਕੇਬਲ ਨਹੀਂ ਹੈਗਾ। ਠੀਕ ਹੈ, ਠੀਕ। ਥੈਂਕ ਯੂ ਜਿਮੀ ਕਾਲ ਦੇ ਲਈ। ਰਜਿੰਦਰ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੇਰਾ ਨਾ ਅਸਾਈਲਮ ਦਾ ਕੇਸ ਪੈਂਡਿੰਗ ਹੈ ਜੀ, ਤੇ ਮੈਂ ਪੁੱਛਣਾ ਸੀ ਵੀ ਕਿਵੇਂ ਹੁਣ ਟਰੈਵਲ ਡਾਕੂਮੈਂਟ ਮਿਲ ਸਕਦਾ ਜੇ ਮੈਂ ਕੈਨੇਡਾ ਜਾਣਾ ਹੋਵੇ? ਭਾਜੀ ਪੈਂਡਿੰਗ ਵਾਲੇ ਨੂੰ ਟਰੈਵਲ ਡਾਕੂਮੈਂਟ ਸਿਰਫ ਜਿੱਦਾਂ ਕੋਈ ਬੜੀ ਸੰਗੀਨ ਜਿੱਦਾਂ ਐਮਰਜੈਂਸੀ ਵਗੈਰਾ ਹੁੰਦੀ ਨਾ ਕਿ ਕਿਸੇ ਘਰ ਦਾ ਬੰਦਾ ਸਿੱਖ ਸੁੱਕ ਹੈਗਾ ਉਹਨੂੰ ਉਹ ਕਰਦੇ ਆ ਘੁੰਮਣ ਫਿਰਨ ਲਈ, ਅਸਾਈਲਮ ਸੁਲਮ ਦੇ ਲਈ ਨਹੀਂ ਹੈਗੇ ਟਰੈਵਲ ਡਾਕੂਮੈਂਟ। ਠੀਕ ਹੈ ਜੀ, ਥੈਂਕ ਯੂ ਜੀ। ਨਵੀ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੇਰਾ ਸੈਨ ਫਰਾਂਸਿਸਕੋ ਨਵਾਂ ਜੱਜ ਆਇਆ, ਉਹਦਾ ਨਾਮ ਆ ਦਿਲੋਂ ਚਲੋਏ ਐਸ, ਉਹਦੇ ਬਾਰੇ ਪੁੱਛਣਾ ਸੀ ਉਹ ਕਿੱਦਾਂ ਦਾ ਵਾ ਭਾਜੀ? ਭਾਜੀ ਨਵੇਂ ਜੱਜਾਂ ਦੀ ਰੇਟਿੰਗ ਅਜੇ ਹੈ ਨਹੀਂ, ਮੈਂ
ਆ ਜਿਹੜਾ ਤੁਹਾਡਾ ਆਹ ਵਾਲਾ ਜੱਜ ਆ, ਮੇਰਾ ਕੋਈ ਇਹਦੇ ਮੂਹਰੇ ਕੇਸ ਨਹੀਂ ਹੋਇਆ, ਸੋ ਮੈਨੂੰ ਇਹਦੇ ਪਤਾ ਨਹੀਂ, ਪਰ ਇਹ ਹੈ ਕਿ ਜਿੰਨੇ ਨਵੇਂ ਜੱਜ ਆਏ ਆ ਤਕਰੀਬਨ ਸਾਰੇ ਵਧੀਆ। ਠੀਕ ਹੈ, ਥੈਂਕ ਯੂ ਸੋ ਮਚ ਭਾਜੀ, ਤੇ ਬਹੁਤ ਐਪਰੀਸ਼ੀਏਟ ਭਾਜੀ ਤੁਹਾਡਾ। ਥੈਂਕ ਯੂ ਜੀ, ਜੀ। ਇੱਕ ਪੁੱਛਦੇ ਨੇ UAE ਦੇ ਵਿੱਚ ਨੇ ਬੰਦਾ 2011 ਤੋਂ ਜਿਹੜੇ ਉਹ ਰਹਿ ਰਹੇ ਫੈਡ ਅਪ ਹੋਏ ਨੇ, ਉਹਦਾ ਨਾਂ ਉਹਨਾਂ ਨੇ ਰੱਖਿਆ ਹੈ ਹਨਾ ਆਪਣਾ, ਤੇ ਅੰਗੇਜ ਨੇ US ਸਿਟੀਜ਼ਨ ਦੇ ਨਾਲ, ਤੇ US ਫਿਆਂਸੇ ਵੀਜ਼ੇ ਦੇ ਲਈ ਅਪਲਾਈ ਕੀਤਾ। ਕਹਿੰਦੇ ਵੀ ਪੁਲਿਸ ਕਲੀਅਰੈਂਸ ਜਿਹੜੀ UAE ਦੇ ਵੱਲੋਂ ਉਹਨਾਂ ਨੂੰ ਉੱਥੋਂ ਚਾਹੀਦੀ ਆ ਕਿ ਇੰਡੀਆ ਵਾਲੀ ਵੀ ਉਹਨਾਂ ਨੂੰ ਲੈਣੀ ਪੈਣੀ ਆ, ਕੀ ਕਰਨਾ ਪਊਗਾ ਜਿਹੜੀ PCC ਜਿਹਨੂੰ ਕਹਿੰਦੇ ਆ? ਜਿਹੜੀ PCC ਆ ਉਹ ਆਪਣੇ ਹਾਈ ਕਮਿਸ਼ਨ ਤੋਂ ਲੈ ਸਕਦੇ ਆ, ਇੰਡੀਆ ਹਾਈ ਕਮਿਸ਼ਨ ਤੋਂ ਉੱਥੋਂ। ਸੋ UAE ਦੀ ਨਹੀਂ, ਉਹਨਾਂ ਨੂੰ ਇੰਡੀਆ ਵਾਲੀ ਹੀ ਚਾਹੀਦੀ ਹੈ ਬੇਸਿਕਲੀ, ਕੰਟਰੀ ਆਫ ਬਰਥ। ਜਿੱਥੇ ਜਿੱਥੇ ਤੁਸੀਂ ਰਹੇ ਆ, ਜਿੱਦਾਂ ਹੁਣ ਰਹਿ ਰਹੇ ਆ ਚਾਹੀਦੀ ਹੈ, ਹਾਂਜੀ। ਪਰ ਮੈਂ ਇਹ ਕਹਿ ਰਿਹਾ ਕਿ ਜੇ ਤੁਸੀਂ ਬਾਹਰਲੇ ਦੇਸ਼ 'ਚ ਕਿਤੇ ਰਹਿੰਦੇ ਆ, ਫੋਰ ਐਗਜ਼ਾਮਪਲ ਬੰਦਾ UAE 'ਚ ਰਹਿ ਰਿਹਾ ਤੇ ਇੰਡੀਆ ਵਾਲੀ ਜੇ ਚਾਹੀਦੀ ਹੈ ਤਾਂ ਹਾਈ ਕਮਿਸ਼ਨ ਤੋਂ ਲੈ ਸਕਦੇ ਆ। ਠੀਕ ਹੈ, ਠੀਕ ਹੈ। ਤੇ ਚਲੋ ਜੀ, ਇੱਥੇ ਹੀ ਸਾਡੇ ਅੱਜ ਦੇ ਪ੍ਰੋਗਰਾਮ ਦੀ ਹੁਣ ਸਮਾਪਤੀ ਆ, ਤੇ ਸਮਾਂ ਸਮਾਪਤ ਆ, ਤੇ ਮਿਲਦੇ ਹਾਂ ਜੀ ਫਿਰ ਆਪਾਂ ਅਗਲੀ ਵਾਰ। ਧੰਨਵਾਦ ਅਟਾਰਨੀ ਟਰਕੀਆਨਾ ਜੀ, ਤੇ ਮਿਹਰਬਾਨੀ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਜਦੋਂ ਪ੍ਰੋਗਰਾਮ ਦੀ ਸਮਾਪਤੀ, ਅਗਲੀ ਵਾਰ ਤੱਕ ਲਈ ਇਜਾਜ਼ਤ। ਮੇਰੇ